पावन गोद अंदर जुड़ बैठी गुरु प्यारी साध संगत जीओ, बुलाओ फतेह। वाहिगुरु जी का खालसा, वाहिगुरु जी की फतेह। साध संगत जी, आप जी अपने रज़ेविਆਂ चों समा कढ़ के उस समय नूं कीमती बनाउण लई गुरु ग्रंथ साहिब जी दी पावन गोद अंदर जुड़ बैठ गुरुद्वारा साहिब दे बच्चियां कोलों इलाही गुरबाणी दे कीर्तन सरवण कर रहे सन, जिथे आपां नूं इन्हां बच्चियां ने इलाही गुरबाणी दे कीर्तन सरवण कराए हैं। इन्हां बच्चियां दा बहुत बहुत धन्नवाद। नाल ही इन्हां दे माता पिता जो उत्साह नाल इन्हां बच्चियां नूं इस पासे जोड़ते हैं। साध संगत जी, जिमें कि आप जी नूं पता है कि सिख कौम दे सूरवीर योधे भाई जगतार सिंह जी हवारा दे दिशा निर्देशों ते ਚੱਬੇ ਦੀ ਧਰਤੀ ਤੇ 2015 ਵਿੱਚ ਹੋਏ ਸਰਬੱਤ ਖਾਲਸਾ ਦੇ ਮਤੇ ਅਨੁਸਾਰ ਵਰਲਡ ਸਿੱਖ ਪਾਰਲੀਮੈਂਟ ਜੋ ਹੋਂਦ ਵਿੱਚ ਆਈ, ਇਸ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ 5ਵਾਂ ਸੈਸ਼ਨ ਉਹ ਜਰਮਨ ਦੇ ਸ਼ਹਿਰ ਫਰੈਂਕਫਰਟ ਵਿੱਚ ਜੋ ਹੋ ਰਿਹਾ ਹੈ। ਅੱਜ ਉਸ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ ਦੇ ਉਪਰੰਤ ਜੋ ਅੰਤਰਰਾਸ਼ਟਰੀ ਅੱਜ ਪੰਥ ਕਾਨਫਰੰਸ ਹੈ। ਸਾਧ ਸੰਗਤ ਜੀ, ਇਹ ਜੋ 5ਵਾਂ ਜਰਨਲ ਇਜਲਾਸ ਹੈ, ਇਹ ਸਿੱਖ ਕੌਮ ਦੇ ਉਹ ਸੂਰਵੀਰ ਯੋਧਿਆਂ ਜਿਨ੍ਹਾਂ ਨੇ ਸਿੱਖ ਕੌਮ ਦੀ ਹੱਕਾਂ ਹਿੱਤਾਂ ਅਤੇ ਸਿੱਖ ਕੌਮ ਦੇ ਖੁੱਸੇ ਹੋਏ ਖਾਲਸਾ ਰਾਜ ਦੀ ਪ੍ਰਾਪਤੀ ਲਈ ਸ਼ਹਾਦਤਾਂ ਦਿੱਤੀਆਂ। ਇਹ ਜਨਰਲ ਅਜਲਾਸ ਉਹਨਾਂ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੈ। ਅਸੀਂ ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟ ਪ੍ਰਣਾਮ ਕਰਦੇ ਹਾਂ ਤੇ ਇਸ ਦੇ ਨਾਲ ਹੀ ਜੋ ਸਾਡੇ ਇਸ ਵਰਲਡ ਸਿੱਖ ਪਾਰਲੀਮੈਂਟ ਸੈਸ਼ਨ ਦੇ ਉੱਤੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਪੰਥਕ ਸ਼ਖਸੀਅਤਾਂ ਜਿਨ੍ਹਾਂ ਦਾ ਇੱਕ ਲੰਮਾ ਅਰਸਾ ਉਹਨਾਂ ਨੇ ਆਪਣੀ ਕੌਮ ਦੀ ਆਜ਼ਾਦੀ ਲਈ, ਕੌਮ ਦੀ ਅਣਖ, ਗੈਰਤ ਅਤੇ ਸਵੈਮਾਨ ਜਿਉਣ ਲਈ ਸੰਘਰਸ਼ ਲਈ ਜੋ ਲਾਇਆ ਹੋਇਆ ਹੈ। ਮੇਰੀ ਮੁਰਾਦ ਸਾਡੀ ਸਿੱਖ ਕੌਮ ਦੇ ਉਹ ਬੁਲਾਰੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਤੇ ਨਾਲ ਹੀ ਜੋ 84 ਟੀਵੀ ਦੇ ਜੋਗਾ ਸਿੰਘ ਜੀ ਇੰਗਲੈਂਡ ਤੋਂ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਮੁੱਖ ਬੁਲਾਰੇ ਹਨ, ਉਹ ਵੀ ਸੰਗਤਾਂ ਵਿੱਚ ਵਿਰਾਜਮਾਨ ਹਨ। ਤੇ ਇੱਕ ਉਹ ਸ਼ਖਸੀਅਤ ਜਿਸ ਸ਼ਖਸੀਅਤ ਤੇ ਬੇਸ਼ੱਕ ਦੀ ਉਹ ਉਸ ਮੁਹੰਮਦ ਸਾਹਿਬ ਜੀ ਦੀ ਅੰਸ਼ ਬੰਸ ਨੂੰ ਦੇ ਵਿੱਚੋਂ ਹਨ, ਉਹ ਸਾਈਂ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ ਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਮਲੇਰਕੋਟਲੇ ਦੇ ਨਵਾਬ, ਜਿਸ ਨੇ ਉਸ ਧਰਤੀ ਤੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ। ਇਸੇ ਤਰ੍ਹਾਂ ਅੱਜ ਸਾਡੇ ਵਿੱਚ ਡਾਕਟਰ ਇਕਦਾਰ ਚੀਮਾ ਜੀ ਜੋ ਸੰਗਤਾਂ ਵਿੱਚ ਵਿਰਾਜਮਾਨ ਹਨ,
ਤੇ ਇਸੇ ਤਰ੍ਹਾਂ ਆਸਟ੍ਰੇਲੀਆ ਤੋਂ ਜਿਨ੍ਹਾਂ ਦਾ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਬਣਾਉਣ 'ਚ ਕਾਫੀ ਯੋਗਦਾਨ ਹੈ, ਭਾਈ ਸ਼ਾਮ ਸਿੰਘ ਜੀ, ਭਾਈ ਗੁਰਿੰਦਰ ਸਿੰਘ ਜੀ, ਤੇ ਇਸੇ ਤਰ੍ਹਾਂ ਯੂਨਾਈਟਿਡ ਸਿੱਖ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਜੋ ਭਾਈ ਹਰਦਿਆਲ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ, ਉਹ ਸੰਗਤਾਂ ਵਿੱਚ ਵਿਰਾਜਮਾਨ ਹਨ। ਤੇ ਸਾਧ ਸੰਗਤ ਜੀ, ਮੈਂ ਸਮੁੱਚੇ ਇਹਨਾਂ ਪੰਥਕ ਸ਼ਹੀਦਾਂ ਨੂੰ ਜੀ ਆਇਆਂ ਤੇ ਨਾਲ ਹੀ ਅੱਜ ਜੋ ਵਰਲਡ ਸਿੱਖ ਪਾਰਲੀਮੈਂਟ ਦਾ ਪੰਥਕ ਇਕੱਠ ਹੈ, ਕਿਉਂਕਿ ਸੰਗਤ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਜੋ ਇਹ ਪੰਥਕ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਹਨ, ਆਪਾਂ ਇਹਨਾਂ ਦੇ ਵਿਚਾਰ ਸਰਵਣ ਕਰਨੇ ਹਨ। ਤੇ ਇਸ ਕਾਰਨ ਅੱਜ ਦਾ ਜਿਹੜਾ ਸਮਾਗਮ ਹੈ ਉਹ ਆਪਾਂ ਪਹਿਲਾਂ ਹੀ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਨੋਰਮਲ ਆਪਾਂ 1 ਵਜੇ ਤੋਂ ਬਾਅਦ ਸ਼ੁਰੂ ਕਰਦੇ ਹਾਂ, ਪਰ ਅੱਜ ਇਹ ਸਮਾਗਮ ਨੂੰ ਜਿਹੜੀ ਪਹਿਲਾਂ ਆਰੰਭਤਾ ਹੈ, ਮੈਂ ਬੇਨਤੀ ਕਰੂੰਗਾ ਭਾਈ ਹਰਦਿਆਲ ਸਿੰਘ ਜੀ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਜੋ ਜਨਰਲ ਸਕੱਤਰ ਹਨ ਅਮਰੀਕਾ ਤੋਂ, ਤੇ ਨਾਲ ਹੀ ਯੂਨਾਈਟਿਡ ਸਿੱਖ ਵਿੱਚ ਉਹਨਾਂ ਦੀਆਂ ਕਾਫੀ ਸੇਵਾਵਾਂ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ 5-7 ਮਿੰਟਾਂ ਦੇ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ, ਕਿਉਂਕਿ ਉਹਨਾਂ ਦੀ ਫਲੈਟ ਦਾ ਟਾਈਮ ਵੀ ਛੇਤੀ ਦਾ ਹੈ। ਇਸ ਕਰਕੇ ਉਹਨਾਂ ਨੂੰ ਬੇਨਤੀ ਆ ਕਿ ਉਹ ਸੰਗਤਾਂ ਨੂੰ ਆਪਣੇ ਵਿਚਾਰ ਸਰਵਣ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਸਾਹਿਬ ਦੀ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਚਰਨ ਸਿੰਘ ਜੀ ਨੇ ਬੜੀ ਡੀਟੇਲ ਵਿੱਚ ਦੱਸਿਆ ਵਰਲਡ ਸਿੱਖ ਪਾਰਲੀਮੈਂਟ ਦਾ ਜੋ ਇਹ 5ਵਾਂ ਇਜਲਾਸ ਜਿਹੜਾ ਫਰੈਂਕਫਰਟ ਹੋਇਆ ਹੈ। ਮੇਰੇ ਸਾਥੀ ਮਨਪ੍ਰੀਤ ਸਿੰਘ ਜੀ ਹਲੇ ਸ਼ਾਇਦ ਆਏ ਨਹੀਂ ਹਲੇ, ਲੇਕਿਨ ਉਹ ਹੋਰ ਵਿਸਥਾਰ ਵਿੱਚ ਦੱਸਣਗੇ। ਤੇ ਮੈਂ ਇਹਨਾਂ ਦੱਸਣਾ ਚਾਹਾਂਗਾ ਕਿ ਇਸ ਵੇਲੇ ਪਹਿਲੀ ਗੱਲ ਤਾਂ ਬਹੁਤ ਬਹੁਤ ਸੰਗਤ ਦਾ ਧੰਨਵਾਦ ਜਰਮਨੀ ਦਾ ਜਿਨ੍ਹਾਂ ਨੇ ਤੇ ਯੂਰਪੀਅਨ ਸਿੱਖਾਂ ਦਾ ਜਿਨ੍ਹਾਂ ਨੇ ਇਹ ਇਸ ਜਗ੍ਹਾ 'ਤੇ ਫਰੈਂਕਫਰਟ ਵਿੱਚ ਹੋਸਟ ਕੀਤਾ ਸਾਨੂੰ ਸਾਰਿਆਂ ਨੂੰ। ਇਹਦੇ ਵਿੱਚ ਪੂਰੇ ਯੂਰਪ ਤੋਂ ਜਿਹੜੇ ਮੇਜਰ ਕੰਟਰੀਜ਼ ਨੇ ਸਾਰੇ ਸਿੱਖ ਭੈਣ ਭਰਾ ਆਏ। UK ਤੋਂ ਤੁਸੀਂ ਦੇਖ ਸਕਦੇ ਹੋ ਕਾਫੀ ਸਿੰਘ ਆਏ ਹੋਏ ਨੇ, ਸਿੰਘ ਸਿੰਘਣੀਆਂ ਆਈਆਂ ਹੋਈਆਂ ਨੇ। USA ਵਿੱਚੋਂ ਐਟਲੀਸਟ ਕੋਈ ਅਰਾਊਂਡ 15 ਤੋਂ 20 ਜਿਹੜੇ ਸਿੰਘ ਨੇ, ਕੈਲੀਫੋਰਨੀਆ ਤੋਂ, ਵੈਸਟ ਕੋਸਟ ਤੋਂ ਤੇ ਈਸਟ ਕੋਸਟ ਤੋਂ ਸਾਰੇ ਇਕੱਠੇ ਹੋਏ ਨੇ। ਸੋ ਇਹ ਇੱਕ ਕਾਫੀ ਵੱਡਾ ਗੈਟ ਟੂਗੈਦਰ ਸੀ ਜਿਹਦੇ ਵਿੱਚ ਅਸੀਂ ਕਾਫੀ ਡਿਲੀਬਰੇਸ਼ਨਸ ਕੀਤੀਆਂ ਨੇ। ਇਹ 3 ਦਿਨ ਦਾ ਸੈਸ਼ਨ ਸੀ ਜਿਹਦੇ ਵਿੱਚ ਅਸੀਂ ਫਰਾਈਡੇ ਨੂੰ ਜੋ ਡਿਸਕਸ਼ਨਸ ਹੋਈਆਂ ਉਹ ਵਰਲਡ ਸਿੱਖ ਪਾਰਲੀਮੈਂਟ ਜਿਹੜੇ ਮੈਂਬਰ ਸੀ ਉਹਨਾਂ ਨੇ ਜਿਹੜੇ ਅਬਜ਼ਰਵਰਸ ਐਸੋਸੀਏਟਸ ਨਾਲ ਮਿਲ ਕੇ ਜਿਹੜੀਆਂ ਸਾਡੀਆਂ ਇੰਟਰਨਲ ਕਨਵਰਸੇਸ਼ਨਸ ਹੈਗੀਆਂ ਸੀ ਜਾਂ ਜੋ ਇਸ਼ੂਜ਼ ਸਿੱਖਾਂ ਨੂੰ ਜੋ ਫੇਸ ਕਰ ਰਹੇ ਨੇ ਗਲੋਬਲੀ, ਜੋ ਕਾਉਂਸਲਸ ਦੇ ਕੰਮ ਸੀ ਉਹਨਾਂ ਦੀਆਂ ਅਪਡੇਟਸ ਅਸੀਂ ਇੰਟਰਨਲੀ ਡਿਸਕਸ ਕੀਤੀਆਂ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਕਿ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਹੈ ਇਹਨਾਂ ਦੀਆਂ 10 ਕਾਉਂਸਲਸ ਨੇ ਜਿਹਦੇ ਵਿੱਚ ਅਸੀਂ ਇੱਕ ਹਿਊਮਨ ਰਾਈਟਸ ਦੀ ਕਾਉਂਸਲ ਹੈ, ਇੱਕ ਸੈਲਫ ਡਿਟਰਮੀਨੇਸ਼ਨ ਦੀ ਕਾਉਂਸਲ ਹੈ, ਔਰ ਇਹਦੇ ਵਿੱਚ ਗ੍ਰੀਵੈਂਸ ਕਾਉਂਸਲ ਵੀ ਹੈ, ਹਿਊਮਨ ਰਾਈਟਸ ਐਂਡ ਸਿਵਲ ਰਾਈਟਸ ਦੀ ਵੀ ਕਾਉਂਸਲ ਹੈ, ਔਰ ਜਿਹੜੇ ਇੱਕ ਰਿਲੀਜੀਅਸ ਅਫੇਅਰਸ ਨੂੰ ਮੈਨੇਜ ਕਰਨ ਦੀ ਵੀ ਕਾਉਂਸਲ ਹੈਗੀ ਹੈ। ਹਰ ਇੱਕ ਕਾਉਂਸਲ ਵਿੱਚ ਇਹਨਾਂ ਦੇ ਆਪਣੇ ਮੈਂਬਰਸ ਡਿਸਕਸ ਕਰਦੇ ਨੇ ਜਿਹੜੇ ਇਸ਼ੂਜ਼ ਸਿੱਖਾਂ ਨੂੰ ਗਲੋਬਲੀ ਇੰਪੈਕਟ ਕਰ ਰਹੇ ਨੇ, ਤੇ ਜਿਹੜੇ ਐਕਸਪਰਟਸ ਜਿਹੜੇ ਨੇ ਉਸ ਜਿਹੜੇ ਸਬਜੈਕਟ ਮੈਟਰ ਐਕਸਪਰਟਸ ਨੇ ਉਸ ਕਾਉਂਸਲ ਦੇ ਅੰਦਰ, ਪਲੱਸ ਕੁਝ NGOs ਨੇ ਜਿਹੜੀਆਂ ਕਿ ਮਿਲ ਕੇ ਉਹਦੇ 'ਚ ਸੇਵਾਵਾਂ ਨਿਭਾ ਰਹੀਆਂ ਨੇ, ਔਰ ਉਹਨਾਂ ਨੇ ਮਿਲ ਕੇ ਡਿਲੀਬਰੇਸ਼ਨਸ ਕੀਤੀਆਂ ਬੜੀ ਡੀਟੇਲ ਵਿੱਚ ਕਿ ਵੀ ਅਸੀਂ ਪਹਿਲੇ ਤਾਂ ਅਪਡੇਟਸ ਦਿੱਤੀਆਂ ਆਪਣੀ ਕਾਉਂਸਲਸ ਦੀਆਂ ਤੇ ਉਸ ਤੋਂ ਇਲਾਵਾ ਜਿਹੜੇ ਇਸ਼ੂਜ਼ ਨੇ ਉਹ ਡਿਸਕਸ ਕੀਤੇ। ਤੇ ਮੈਂ ਇੱਕ ਗੱਲ ਇੱਥੇ ਇਹ ਵੀ ਕਹਿਣੀ ਚਾਹਾਂਗਾ ਕਿ ਜਿਹੜੀਆਂ ਇੱਥੇ ਦੀ ਹੋਰ NGOs ਨੇ ਜਾਂ ਜਿਹੜੇ ਹੋਰ ਬੱਚੀਆਂ ਜਿਹੜੇ ਕੱਲ੍ਹ ਆਏ ਨੇ ਉਹ ਡੈਫੀਨੇਟਲੀ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਹਿੱਸਾ ਬਣਨ। ਇੱਥੇ ਸਰਦਾਰ ਗੁਰਚਰਨਜੀਤ ਸਿੰਘ ਜੀ ਹੈਗੇ ਨੇ, ਇਹਨਾਂ ਦੀ ਜਿਹੜੇ ਨੈਟਵਰਕ ਹੈ, ਕਰਨਦੀਪ ਸਿੰਘ, ਹੋਰ ਜਿਹੜੇ ਹੈ ਨੇ ਯੰਗਸਟਰਸ, ਇਹਨਾਂ ਨਾਲ ਮਿਲ ਕੇ ਉਹ ਜੋ ਤੁਹਾਡਾ ਫੀਲਡ ਹੈ ਉਸ ਫੀਲਡ ਵਿੱਚ ਤੁਸੀਂ ਜਿਹੜਾ ਆਪਣਾ ਜੋ ਤੁਸੀਂ ਨਿਭਾਉਣਾ ਚਾਹੁੰਦੇ ਹੋ ਪ੍ਰੋਗਰਾਮ ਜਾਂ ਕੰਮ, ਤੁਸੀਂ ਇਹਨਾਂ ਨਾਲ ਮਿਲ ਕੇ ਉਸ ਕਾਉਂਸਲ ਦਾ ਮੈਂਬਰ ਬਣ ਸਕਦੇ ਹੋ ਔਰ ਉਹਦੇ ਸੇਵਾ ਨਿਭਾਓ। ਉਸ ਤੋਂ ਬਾਅਦ ਜਿਹੜਾ ਸਾਡਾ ਸੈਟਰਡੇ 5 ਅਕਤੂਬਰ ਦਾ ਜਿਹੜਾ ਇਵੈਂਟ ਸੀ ਉਹਦੇ ਵਿੱਚ ਅਸੀਂ ਜਿਹੜਾ ਓਪਨ ਸੈਸ਼ਨ ਸੀ ਵਰਲਡ ਸਿੱਖ ਪਾਰਲੀਮੈਂਟ ਦਾ, ਜਿਹਦੇ ਵਿੱਚ ਜੋ ਸਾਡੀਆਂ ਕਾਉਂਸਲ ਸੀ ਉਹਨਾਂ ਦੀਆਂ ਅਪਡੇਟਸ ਉਹਦੇ ਬਾਰੇ ਦੱਸਿਆ ਕਿ ਵੀ ਜੋ ਅਸੀਂ ਵਰਲਡ ਵਿੱਚ ਜਿਹੜੀ ਕਾਉਂਸਲਸ ਨੇ ਕੰਮ ਕੀਤੇ ਨੇ ਉਹਨਾਂ ਬਾਰੇ ਹਾਈਲਾਈਟ ਕੀਤੀ ਗੱਲਾਂ ਸਾਰੀਆਂ
ਇਸ ਤੋਂ ਇਲਾਵਾ ਜਿਹੜਾ ਕਾਉਂਸਲਸ ਨੇ ਫਿਊਚਰ ਵਿੱਚ ਪ੍ਰੋਗਰਾਮ ਕਰਨਾ ਉਹਦਾ ਰੋਡ ਮੈਪ ਉਹ ਡਿਸਕਸ ਕੀਤਾ ਤੇ ਨਾਲ ਹੀ ਚੈਲੰਜਸ ਬਾਰੇ ਡਿਸਕਸ਼ਨ ਕੀਤੀ ਔਰ ਉਸ ਤੋਂ ਬਾਅਦ ਇੱਕ ਯੂਥ ਦਾ ਇੱਕ ਸੈਸ਼ਨ ਸੀ ਔਰ ਆਈ ਥਿੰਕ ਉਹ ਇੱਕ ਬਹੁਤ ਹੀ ਸੁਲਝਿਆ ਪ੍ਰੋਗਰਾਮ ਜਿਹੜਾ ਗੁਰਚਰਨਜੀਤ ਸਿੰਘ ਜੀ ਨੇ ਤੇ ਬਾਕੀ ਜਿਹੜੀ ਸੰਗਤਾਂ ਨੇ ਮਿਲ ਕੇ ਉਹਨੂੰ ਆਰਗੇਨਾਈਜ਼ ਕੀਤਾ ਬਹੁਤ ਹੀ ਵਧੀਆ ਸੀ ਜਿਹਦੇ ਵਿੱਚ ਜਿਹੜੇ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਜਿਹੜੇ ਇੱਥੋਂ ਦੇ ਯੂਰਪ ਦੇ ਜਿਹੜੇ ਬੱਚੇ ਜਿਹੜੇ ਆਏ ਹੋਏ ਸੀ ਉਹਨਾਂ ਨੇ ਆਪਣੇ ਇਸ਼ੂਜ਼ ਔਰ ਕੰਸਰਨਸ ਅੱਗੇ ਰੱਖੇ ਤੇ ਜਿਸ ਵੇਲੇ ਮੈਂ ਉਹ ਸਾਰੀ ਗੱਲਾਂ ਸੁਣ ਰਿਹਾ ਸੀ ਤਾਂ ਸਾਨੂੰ ਜਿਹੜਾ ਸਾਡਾ 9/11 ਜਿਸ ਵੇਲੇ ਹੋਇਆ US ਵਿੱਚ ਤਾਂ ਜਿਹੜੇ 2011 ਦੀ ਗੱਲ ਹੈਗੀ ਹੈ ਜਿਸ ਵੇਲੇ ਇਹ ਹੋਇਆ ਤੇ ਜਿਹੜੇ ਸਵਾਲ ਉਸ ਵੇਲੇ ਸਾਡੇ ਸਾਹਮਣੇ ਆਏ ਉਹ ਚੈਲੰਜਸ ਮੈਨੂੰ ਇਹਨਾਂ ਦੇ ਸਾਹਮਣੇ ਜਿਹੜੇ ਇਹਨਾਂ ਸਵਾਲਾਂ ਤੋਂ ਪਤਾ ਲੱਗਿਆ ਕਿ ਅਰਾਈਜ਼ ਹੋ ਰਹੇ ਨੇ ਔਰ ਉਹਦਾ ਸੋਲੂਸ਼ਨ ਸਿਰਫ ਇੱਕੋ ਹੀ ਹੈਗਾ ਕਿ ਆਰਗੇਨਾਈਜ਼ ਹੋ ਇਕੱਠੇ ਹੋ ਜਿਹੜੇ ਤੁਹਾਡੇ ਸੀਨੀਅਰਸ ਨੇ ਜਿਹੜੇ ਇੱਥੇ ਐਕਟਿਵਿਸਟ ਬੈਠੇ ਨੇ ਗੁਰਚਰਨਜੀਤ ਸਿੰਘ ਜੀ ਆਪਣੇ ਕਰਨਦੀਪ ਜਤਿੰਦਰ ਸਿੰਘ ਹੋਰ ਜਿਹੜੇ ਸਿੰਘ ਹੈਗੇ ਨੇ ਮਿਲ ਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਜਿਹੜੀਆਂ NGOs ਨੇ ਉਹਨਾਂ ਨਾਲ ਜਾਂ ਤਾਂ ਉਹਨਾਂ ਨਾਲ ਰਾਬਤਾ ਕਾਇਮ ਕਰੋ ਜਾਂ ਫਿਰ ਤੁਸੀਂ ਉਹਨਾਂ ਤੋਂ ਗਾਈਡੈਂਸ ਲੈ ਕੇ ਜਾਂ ਜੇ ਤੁਹਾਡੇ ਕੋਲ ਆਪਣੇ ਯੂਨੀਕ ਆਈਡੀਆਜ਼ ਨੇ ਤੁਸੀਂ ਉਹ ਸ਼ੇਅਰ ਕਰੋ ਕਿਉਂਕਿ ਰਲ ਮਿਲ ਕੇ ਹੀ ਅਸੀਂ ਜਿਹੜਾ ਇਹ ਕੌਮ ਦੇ ਅੱਗੇ ਜਿਹੜੇ ਚੈਲੰਜਸ ਨੇ ਹਿਊਮਨ ਰਾਈਟ ਚੈਲੰਜਸ ਲੈ ਲਓ ਤੁਸੀਂ ਸਿੱਖਾਂ ਦਾ ਆਪਣਾ ਘਰ ਜਿਹੜਾ ਹੈਗਾ ਆਜ਼ਾਦੀ ਲੈਣ ਵਾਸਤੇ ਖਾਲਿਸਤਾਨ ਸੈਲਫ ਡਿਟਰਮੀਨੇਸ਼ਨ ਦੀ ਕਾਉਂਸਲ ਹੈ ਉਹ ਉਹਦੇ ਨਾਲ ਡੀਲ ਕਰ ਰਹੀ ਹੈ ਹਰ ਕਿਸਮ ਦੇ ਜਿਹੜੇ ਇਸ਼ੂ ਸਿੱਖਾਂ ਨੂੰ ਰਿਲੀਜੀਅਸ ਹੋਮ ਅਫੇਅਰਸ ਦੇ ਇਸ਼ੂਜ਼ ਤੁਸੀਂ ਲੈ ਲਓ ਜਿਹੜੇ ਸਿੱਖ ਵੈਲਫੇਅਰ ਇਸ਼ੂਜ਼ ਜਿਹੜੇ ਹੈਗੇ ਨੇ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੇ ਜੋ ਉਹਨਾਂ ਦੀਆਂ ਕਮੇਟੀਆਂ ਜਾਂ ਕਾਉਂਸਲਸ ਬਣੀਆਂ ਹੋਈਆਂ ਨੇ ਉਹ ਐਡਰੈਸ ਕਰ ਰਹੀਆਂ ਨੇ ਸੋ ਮੈਂ ਇਸ ਤੋਂ ਬਾਅਦ ਇਹੀ ਦੱਸਣਾ ਚਾਹਾਂਗਾ ਕਿ ਯੂਨਾਈਟਿਡ ਸਿੱਖਸ ਜਿਹੜਾ ਕਿ ਇੱਕ UN ਐਫੀਲੀਏਟਡ NGO ਹੈ ਉਹਦੇ ਵਿੱਚ ਅਸੀਂ ਕਾਫੀ ਡਿਜ਼ਾਸਟਰ ਰਿਲੀਫ ਦਾ ਵੀ ਕੰਮ ਕਰਦੇ ਹਾਂ ਔਰ ਇਸ ਵੇਲੇ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਰਾਈਟ ਵਿੰਗ ਜਿਹੜੀ ਗਵਰਨਮੈਂਟਸ ਆਉਣ ਦੇ ਚਾਂਸਸ ਕਾਫੀ ਨੇ ਤੇ ਜਿਹੜੇ ਚੈਲੰਜਸ ਜਰਮਨੀ 'ਚ ਵੀ ਨੇ ਇਹ ਕਾਫੀ ਵੱਧ ਜਾਣੇ ਨੇ ਔਰ ਤੁਹਾਨੂੰ ਸਿੱਖਾਂ ਨੂੰ ਇੱਥੇ ਆਰਗੇਨਾਈਜ਼ ਹੋਣਾ ਹੀ ਪੈਣਾ ਹੈ ਇਕੱਠਾ ਹੋਣਾ ਪੈਣਾ ਹੈ ਤਾਂ ਕਿ ਤੁਸੀਂ ਆਪਣੇ ਜਿਹੜੇ ਚੈਲੰਜਸ ਹੋ ਉਹਨਾਂ ਨੂੰ ਚੰਗੀ ਤਰੀਕੇ ਨਾਲ ਐਡਰੈਸ ਕਰ ਸਕੋ ਕਿਉਂਕਿ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਨੇ ਜੇ ਅਸੀਂ ਉਹਨਾਂ ਦੇ ਸੋਸ਼ਲ ਵੈਲਫੇਅਰ ਦੇ ਇਸ਼ੂਜ਼ ਨਹੀਂ ਸੰਭਾਲ ਸਕਾਂਗੇ ਤਾਂ ਤੁਸੀਂ ਜਿਹੜੀ ਆਪਣੀ ਜੰਗ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਟੈਕਲ ਕਰੋਗੇ ਸੋ ਇਸ ਕਰਕੇ ਮੇਰੀ ਇਹੋ ਬੇਨਤੀ ਹੈ ਕਿ ਆਰਗੇਨਾਈਜ਼ ਹੋ ਇਕੱਠੇ ਹੋ ਔਰ ਰਲ ਮਿਲ ਕੇ ਤੁਸੀਂ ਆਪਣਾ ਜਿਹੜਾ ਐਫਰਟ ਹੈ ਜੋ ਸਿੱਖ ਕੌਮ ਦਾ ਨਿਸ਼ਾਨਾ ਹੈ ਉਹ 'ਤੇ ਤੁਰੋ ਸੋ ਜਿਹੜਾ ਅੱਜ ਦਾ ਜਿਹੜਾ ਤੀਜਾ ਹਿੱਸਾ ਸੀ ਦਿਨ ਦਾ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਇਹਦੇ 'ਚ ਕਾਫੀ ਸਾਰੇ ਬੁਲਾਰੇ ਆਏ ਹੋਏ ਨੇ ਸਾਡੇ ਮੇਨ ਸਪੀਕਰ ਜਿਹੜੇ ਹੈਗੇ ਨੇ ਡਾਕਟਰ ਅਮਰਜੀਤ ਸਿੰਘ ਭਾਈ ਜੋਗਾ ਸਿੰਘ ਜੀ ਮਨਪ੍ਰੀਤ ਸਿੰਘ ਹੋਰ ਕੈਨੇਡਾ ਤੋਂ ਹੋਰ ਸਿੰਘ ਆਏ ਹੋਏ ਨੇ ਤੁਹਾਡੇ ਵਿੱਚ ਐਸੇ ਸਿੰਘ ਬੈਠੇ ਨੇ ਜਿਨ੍ਹਾਂ ਨੇ ਇਹਨਾਂ ਲਾਈਫ ਵਿੱਚ ਆਪਣੇ ਨਾਲ ਜੋ ਚੈਲੰਜਸ ਫੇਸ ਕੀਤੇ ਨੇ ਡਾਕਟਰ ਇਕਦਾਰ ਚੀਮਾ ਵੀ ਸਾਡੇ 'ਚ ਬੈਠੇ ਨੇ ਇਹਨਾਂ ਦਾ ਇੱਕ ਵਿਊ ਪੁਆਇੰਟ ਸੀ ਕਿ ਕਈ ਵਾਰ ਜਿਹੜੀ ਯੰਗ ਜਨਰੇਸ਼ਨ ਹੈ ਉਹ ਇਹ ਸੋਚਦੀ ਹੈ ਕਿ ਵੀ ਜਿਹੜੇ ਐਲਡਰਲੀ ਇਹਨਾਂ ਨੂੰ ਸ਼ਾਇਦ ਕੁਝ ਨਹੀਂ ਪਤਾ ਲੇਕਿਨ ਇਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਜਿਹੜੀ ਮੈਂ ਕਈ ਵਾਰ ਉੱਥੇ ਕਰਦਾ ਹੁੰਦਾ ਡਾਕਟਰ ਸਾਹਿਬ ਨਾਲ ਕਈ ਵਾਰ ਜਿਸ ਲਈ ਡਾਇਲੌਗ ਹੁੰਦਾ ਹੈ ਕਿ ਜਿਹੜੀ ਇਹ ਸਾਡੀ ਐਲਡਰਲੀ ਜਨਰੇਸ਼ਨ ਹੈ ਜੋ ਇਹਨਾਂ ਨੇ ਹੰਡਾਇਆ ਵਾਟ ਦੇ ਹੈਵ ਸਫਰਡ ਜੋ ਇਹਨਾਂ ਨੇ ਆਪਣੇ ਛਾਤੀਆਂ ਤੇ ਜਿਹੜੇ ਪ੍ਰੈਸ਼ਰਸ ਨੇ ਜਾਂ ਜਿਹੜੇ ਓਪਰੇਸ਼ਨ ਦੇ ਇਸ਼ੂਜ਼ ਨੂੰ ਟੈਕਲ ਕੀਤਾ ਹੈ ਔਰ ਜਿਸ ਹਾਲਾਤਾਂ ਵਿੱਚ ਆਪਣੇ ਪਰਿਵਾਰਾਂ ਨਾਲ ਨਿਕਲ ਕੇ ਆਏ ਨੇ ਆਈ ਮੀਨ ਵੀ ਕੈਨੋਟ ਈਵਨ ਇਮੈਜਿਨ ਦੋਜ਼ ਥਿੰਗਸ ਬਹੁਤ ਸਾਰੇ ਲੋਕ ਬੜੇ ਛੇਤੀ ਟੁੱਟ ਜਾਂਦੇ ਨੇ ਜਦ ਉਹਨਾਂ ਦੇ ਫੈਮਲੀਜ਼ ਦੇ ਉੱਤੇ ਜਾਂ ਜਿਹੜੇ ਉਹਨਾਂ ਦੇ ਪਰਸਨਲ ਲਾਈਫਸ ਦੇ ਉੱਤੇ ਜਿਸ ਲਈ ਇਸ਼ੂਜ਼ ਆਉਂਦੇ ਨੇ ਸੋ ਦੇਰ ਇਜ਼ ਸਮਥਿੰਗ ਟੂ ਲਰਨ ਫਰਮ ਦੈਮ ਦੇਰ ਇਜ਼ ਸਮਥਿੰਗ ਟੂ ਅੰਡਰਸਟੈਂਡ ਫਰਮ ਦੈਮ ਸੋ ਇਸ ਕਰਕੇ ਜਿਹੜੀ ਯੰਗ ਜਨਰੇਸ਼ਨ ਹੈ ਤੁਸੀਂ ਜ਼ਰੂਰ ਆਪਣੇ ਐਲਡਰਸ ਦੀ ਵੱਧ ਤੋਂ ਵੱਧ ਰਿਸਪੈਕਟ ਕਰੋ ਕਿਉਂਕਿ ਤੁਸੀਂ ਵੀ ਅੱਗੇ ਜਾ ਕੇ ਉਹਨਾਂ ਦੇ ਜਿਹੜੇ ਰਸਤੇ ਕਾਇਮ ਕੀਤੇ ਹੋਏ ਨੇ ਉਹਨਾਂ 'ਤੇ ਤੁਰਨਾ ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਸਾਡੇ ਵਿੱਚ ਜਿਹੜੇ ਯੰਗ ਜਨਰੇਸ਼ਨ ਦੇ ਕਾਫੀ ਬੱਚੇ ਹੈਗੇ ਨੇ ਕੈਨੇਡਾ ਤੋਂ ਪ੍ਰਭ ਸਿਮਰਨ ਸਿੰਘ ਸਾਡੇ ਕੋਲ ਬੈਠੇ ਨੇ ਇੱਥੇ ਵਕੀਲ ਨੇ ਇਹਨਾਂ ਨੇ ਜਿਹੜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ਼ੂਜ਼ ਨੇ ਅਸੀਂ ਉਹਨਾਂ ਨਾਲ ਡੀਲ ਕਰ ਰਹੇ ਹਾਂ ਔਰ ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ 'ਚ ਇੱਕ ਬੜਾ ਇੰਪੋਰਟੈਂਟ ਇਸ਼ੂ ਜਿਹੜਾ TNR ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਡਿਸਕਸ ਹੋਇਆ ਸੀ ਸ਼ਾਇਦ ਤੁਹਾਨੂੰ ਉਹਦੇ ਬਾਰੇ ਪਤਾ ਨਾ ਹੋਏ ਬਟ ਮੈਂ ਥੋੜ੍ਹਾ ਜਿਹਾ ਦੱਸਦਾ ਕਿ TNR ਉਹ ਚੀਜ਼ ਹੈ ਜਿਹਦੇ ਵਿੱਚ ਜਿਹੜੀ ਸਰਕਾਰਾਂ ਨੇ ਉਹ ਜੇ ਬਾਹਰਲੇ ਮੁਲਕਾਂ ਵਿੱਚ ਆ ਕੇ ਜਿਹੜੇ ਉਹਨਾਂ ਲੋਕੀ ਉਹਨਾਂ ਨੂੰ ਪਸੰਦ ਨਹੀਂ ਆ ਉਹਨਾਂ ਨੂੰ ਡਰ ਲੱਗਦਾ ਉਹਨਾਂ ਤੋਂ ਕਿ ਵੀ ਇਹ ਸਾਡੀ ਹੁਕੂਮਤ ਹਿਲਾ ਦੇਣਗੇ ਉਹਨਾਂ ਨੂੰ ਐਲੀਮੀਨੇਟ ਕਰਨ ਦਾ ਕੰਮ ਕਰਦੇ ਨੇ ਸੋ ਇਹਦੇ ਵਿੱਚ ਉਹਨਾਂ ਨੇ ਜਿਸ ਵੇਲੇ US ਵਿੱਚ ਜਿਸ ਤਰ੍ਹਾਂ ਆਪਣੇ ਕਾਫੀ ਸਾਰੇ ਜਿਹੜੇ ਸਿੰਘ ਨੇ ਉਹਨਾਂ ਨੂੰ ਵਾਰਨਿੰਗਸ ਦਿੱਤੀਆਂ ਗਈਆਂ ਨੇ FBI ਨੇ ਸੋ ਯੂਨਾਈਟਿਡ ਸਿੱਖਸ ਅਸੀਂ ਉਹ ਰੋਲ ਪਲੇ ਕਰਦੇ ਹਾਂ ਜਿਸ ਅਸੀਂ ਗਵਰਨਮੈਂਟਸ ਨਾਲ ਡਾਇਲੋਗ ਰੱਖਦੇ ਹਾਂ ਇਸ ਤਰ੍ਹਾਂ ਜਰਮਨੀ ਵਿੱਚ ਵੀ ਤੁਸੀਂ ਆਪਣੀ ਜਿਹੜੀ ਲੋਕਲ ਗਵਰਨਮੈਂਟਸ ਨੇ ਉਹਨਾਂ ਨਾਲ ਡਾਇਲੋਗ ਕਰੋ ਸੋ ਮੇਰੀ ਇੱਕੋ ਹੀ ਬੇਨਤੀ ਹੈ ਕਿ ਗੈਟ ਟੂਗੈਦਰ ਆਰਗੇਨਾਈਜ਼ ਕਲੈਕਟਿਵਲੀ work with your local Gurdwara and institutions to face the challenges in the future ਤੇ ਮੇਰੀ ਅੱਜ ਫਲਾਈਟ ਸੀ ਇਸ ਕਰਕੇ ਮੈਂ
ਥੋੜਾ ਭਾਈ ਸਾਹਿਬ ਨੇ ਮੈਨੂੰ ਟਾਈਮ ਜਲਦੀ ਦੇ ਦਿੱਤਾ। ਪਹਿਲੇ ਮੈਂ ਕਾਫੀ ਸਾਰੇ ਇਸ਼ੂਜ਼ ਜਿਹੜੇ ਨੇ ਟੱਚ ਕੀਤੇ ਨੇ, ਬਟ ਆਈ ਥਿੰਕ ਸਾਡੇ ਕੋਲ ਕਾਫੀ ਸਕਾਲਰਸ ਬੈਠੇ ਨੇ ਜਿਹੜੇ ਕਿ ਬੜੇ ਡੀਟੇਲ ਵਿੱਚ ਜਾ ਕੇ ਤੁਹਾਨੂੰ ਹੋਰ ਇੰਸਪਾਇਰ ਕਰਨਗੇ। ਤੇ ਬੋਲਦਿਆਂ ਜੇ ਮੇਰੇ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਮਾਫ ਕਰਨਾ ਜੀ। ਇਸੇ ਨਾਲ ਹੀ ਫਤਿਹ ਬੁਲਾਵਾਂਗਾ। ਫਤਿਹ ਦਾ ਜਵਾਬ ਫਤਿਹ 'ਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਹਰਦਿਆਲ ਸਿੰਘ ਜੀ ਅਮਰੀਕਾ ਤੋਂ, ਜੋ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਸਨ। ਇਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਹਨ। ਸਾਧ ਸੰਗਤ ਜੀ, ਸਮੇਂ ਦੀ ਨਿਜਾਕਤ ਨੂੰ ਅਸੀਂ ਦੇਖਦੇ ਹੋਏ, ਕਿਉਂਕਿ ਇਹਨਾਂ ਦੇ ਵਿਚਾਰ ਤੇ ਇਹਨਾਂ ਦੇ ਜੋ ਕੰਮ ਹਨ ਉਹ ਘੰਟਿਆਂ ਬੱਧੀ ਹੀ ਇਹ ਸੰਗਤਾਂ ਨੂੰ ਦੱਸ ਸਕਦੇ ਹਨ। ਹੁਣ ਮੈਂ ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਜੀ, ਇਸੇ ਤਰ੍ਹਾਂ ਕੈਨੇਡਾ ਤੋਂ ਭਾਈ ਮਨਵੀਰ ਸਿੰਘ ਹੁਣੀ, ਤੇ ਅਮਰੀਕਾ ਤੋਂ ਭਾਈ ਅਮਰਦੀਪ ਸਿੰਘ, ਹਰਜਾਬ ਸਿੰਘ ਜਾਫੀ ਹੁਣੀ ਸਾਰੇ ਸੰਗਤਾਂ ਦੇ ਵਿੱਚ ਬਿਰਾਜਮਾਨ ਹਨ। ਹੁਣ ਮੈਂ ਬੇਨਤੀ ਕਰਦਾ ਹਾਂ ਸਿਮਰਨਜੋਤ ਸਿੰਘ ਜੋ ਕੈਨੇਡਾ ਤੋਂ ਨੌਜਵਾਨ ਹਨ, ਉਹ 2-4 ਮਿੰਟਾਂ ਲਈ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਿਮਰਨਜੋਤ ਸਿੰਘ। ਹੁਣ ਮੈਂ ਬੇਨਤੀ ਕਰਦਾ ਸਾਡੇ ਨੌਜਵਾਨ ਜੋ ਕੈਨੇਡਾ ਦੀ ਧਰਤੀ ਦੇ ਉੱਤੇ ਵਕੀਲ ਹਨ, ਭਾਈ ਪ੍ਰਭ ਸਿੰਘ ਜੀ, ਉਹ 5 ਮਿੰਟਾਂ ਲਈ ਸੰਗਤਾਂ ਦੇ ਨਾਲ ਆਪਣੇ ਵਿਚਾਰ ਤੇ ਸੰਗਤਾਂ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੇ ਪਾਵਨ ਬਚਨ ਨੇ, ਸੋ ਜੀਵੇ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਕ੍ਰਾਂਤੀਕਾਰੀ ਬਾਣੀ ਜਿਹੜੀ ਆ, ਇਹ ਸਾਨੂੰ ਰੋਜ਼ ਇਹ ਯਾਦ ਕਰਾਉਂਦੀ ਆ ਕਿ ਇਨਸਾਨ ਉਹੀ ਜਿਉਂਦਾ ਆ ਜਿਹਦੇ ਜ਼ਮੀਰ ਜਿਉਂਦੇ ਆ। ਇੱਥੇ ਦੇਹਾਂ ਤੇ ਬਹੁਤ ਤੁਰੀਆਂ ਫਿਰਦੀਆਂ ਨੇ, ਪਰ ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਹੀ ਕ੍ਰਾਂਤੀ ਲੈ ਕੇ ਆਂਦੀ ਆ। ਤੇ ਕ੍ਰਾਂਤੀ ਵੀ ਉਦੋਂ ਆਉਂਦੀ ਆ ਜਦੋਂ ਅਸੀਂ ਐਕਸ਼ਨ ਚਾਹੁੰਦੇ ਆ, ਭਾਵ ਮੋਬਿਲਾਈਜੇਸ਼ਨ। ਜੇ ਕੋਈ ਵੀ ਕੰਮ ਕਰਨਾ ਹੋਵੇ ਤੇ ਸਾਨੂੰ ਇੱਕ ਕਦਮ ਪੁੱਟਣਾ ਪੈਂਦਾ ਹੈ। ਤੇ ਜਿਹੜਾ ਮੈਂ ਅੱਜ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ, ਉਹ ਇਸੇ ਤੇ ਪਾਉਣੀ ਹੈ, ਕਮਿਊਨਿਟੀ ਮੋਬਿਲਾਈਜੇਸ਼ਨ ਤੇ। ਉਹ ਇੱਕ ਬਹੁਤ ਵੱਡਾ ਕਾਰਨ ਆ, ਜਿਸ ਕਾਰਨ ਕਰਕੇ ਵਿਦੇਸ਼ ਦੀ ਧਰਤੀ ਤੋਂ ਡਾਇਸਪੋਰਾ ਨੇ ਪੰਜਾਬ ਵਿੱਚ ਜਾ ਕੇ ਇੱਕ ਕ੍ਰਾਂਤੀ ਲੈ ਆਂਦੀ। ਮੈਂ ਗਦਰੀ ਬਾਬਿਆਂ ਦੀ ਗੱਲ ਕਰਨਾ ਚਾਹੁੰਦਾ ਹਾਂ, ਕਿਉਂਕਿ ਸਾਡੇ ਵਿੱਚ ਇੱਕ ਬਹੁਤ ਲਾਸਾਨੀ ਨੌਜਵਾਨ ਆ ਜਿਸ ਨੇ ਹਿਸਟਰੀ 'ਚ PhD ਕੀਤੀ। ਤੇ ਜਦੋਂ ਉਸ ਮੈਂ ਨੌਜਵਾਨ ਨੂੰ ਮਿਲਿਆ ਤੇ ਬੜਾ ਇੰਸਪਾਇਰਡ, ਇਨਫਲੂਐਂਸਡ ਹੋਇਆ, ਕਿਉਂਕਿ ਸਿੱਖੀ ਵਿੱਚ ਉਮਰਾਂ ਦੇ ਕੋਈ ਤਕਾਜ਼ੇ ਨਹੀਂ। ਇੱਥੇ ਧੰਨ ਗੁਰੂ ਅਮਰਦਾਸ ਜਿਹੜੇ ਆ, ਉਹ 80-82 ਸਾਲ ਦੀ ਉਮਰ 'ਚ ਵੀ ਲੀਡਰਸ਼ਿਪ ਹਾਸਲ ਕਰਦੇ, ਤੇ ਉਹਦੇ ਵਿੱਚ ਬਾਲਾ ਪ੍ਰੀਤਮ ਜੀ ਵੀ ਆ ਜਿਹੜੇ 8 ਸਾਲ ਦੇ ਆ। ਇੱਥੇ ਗੁਣਾਂ ਦੀ ਗੱਲ ਕੀਤੀ ਜਾਂਦੀ ਆ। ਸੋ ਉਹ ਜਿਹੜੀ ਕ੍ਰਾਂਤੀ ਆਉਂਦੀ ਆ, ਉਹ ਕਿਸ ਤਰ੍ਹਾਂ ਮੋਬਿਲਾਈਜੇਸ਼ਨ ਕਰਕੇ ਆਉਂਦੀ ਆ। ਸਰਦਾਰ ਕਰਤਾਰ ਸਿੰਘ ਸਰਾਭਾ, ਜਿਹਨੂੰ ਅਸੀਂ ਕਹਿੰਦੇ ਨਾ ਵੀ ਅ ਪਰਸਨ ਔਨ ਹਿਜ਼ ਔਰ ਹਰ ਟੋਜ਼, ਪੱਬਾਂ ਦੇ ਰਹਿਣਾ, ਉਹ ਚੀਜ਼ਾਂ ਜਿਹੜੀਆਂ ਆ ਸਾਨੂੰ ਉਹਨਾਂ ਪੁਰਖਿਆਂ ਸਿੱਖਣੀਆਂ ਪੈਣੀਆਂ। ਸੋ ਭਾਈ ਹਰਦਿਆਲ ਸਿੰਘ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ ਕਿ ਜਿਹੜੇ ਇਸ਼ੂ ਸਾਨੂੰ ਯੂਰਪ ਦੀ ਧਰਤੀ ਤੇ ਹੁਣ ਆ ਰਹੇ ਆ ਆਇਡੈਂਟੀਟੀ ਦੇ, ਇਟਸ ਵੈਰੀ ਮਚ ਰੈਲੇਵੈਂਟ। ਜਿਹੜੇ ਪੁਰਾਤਨ ਪਾਇਨੀਅਰਸ ਨੇ ਉਹ ਇਸ਼ੂ ਫੇਸ ਕੀਤੇ ਆ ਤੇ ਉਹਨਾਂ ਨੇ ਇਹਦੀ ਡੀਲ ਕਿੱਦਾਂ ਕੀਤੀ। ਸੋ ਲੈਟਸ ਟਾਕ ਅਬਾਊਟ ਰੈਜ਼ੋਲੂਸ਼ਨ ਸੋਲੂਸ਼ਨਸ ਰਾਦਰ ਦੈਨ ਜਸਟ ਇਸ਼ੂਜ਼। ਸੋ ਉਹਨਾਂ ਨੇ ਕਮਿਊਨਿਟੀ ਨੂੰ ਮੋਬਿਲਾਈਜ਼ ਕੀਤਾ, ਤੇ ਉਹ ਮੋਬਿਲਾਈਜ਼ ਕਿੱਥੋਂ ਕੀਤਾ? ਗੁਰਦੁਆਰੇ ਦੀ ਸਟੇਜਸ ਤੋਂ। ਇਹ ਉਹ ਪਲੇਟਫਾਰਮ ਆ ਜਿਹੜਾ ਤੁਹਾਨੂੰ ਯੋਧੇ ਪੈਦਾ ਕਰਕੇ ਦਿੰਦਾ, ਲੀਡਰਸ ਪੈਦਾ ਕਰਕੇ ਦਿੰਦਾ ਆ। ਇੱਕ ਡਾਇਲੌਗ ਹੁੰਦਾ, ਕਿਉਂਕਿ ਹਫ਼ਤੇਵਾਰੀ ਜਿਹੜੇ ਜਿੱਦਾਂ ਆਪਾਂ ਸਿੱਖ ਇੱਥੇ ਬੈਠਦੇ ਆ, ਆਪਾਂ ਸਿਰ ਨਾਲ ਸਿਰ ਜੋੜ ਕੇ
ਉਸ ਜਿਹੜੇ ਸਾਡੀ ਕਮਿਊਨਿਟੀ 'ਚ ਆਇਡੈਂਟੀਟੀਜ਼ ਇਸ਼ੂ ਆਉਂਦੇ ਆ, ਵਾਇਰ ਇਜ਼ ਰੇਸ਼ੀਅਲ ਪ੍ਰੋਫਾਈਲਿੰਗ, ਹੇਟ ਕ੍ਰਾਈਮ, ਡਿਸਕ੍ਰਿਮੀਨੇਸ਼ਨ ਜਾਂ ਅਨਜਸਟ ਅਨਫੇਅਰ ਡਿਸਮਿਸਲਸ ਫਰਮ ਏਮਪਲੋਇਮੈਂਟ। ਹੁਣ ਨੌਕਰੀਆਂ 'ਤੇ ਵੀ ਸਿੱਖਾਂ ਨੂੰ ਬਹੁਤ ਇਸ਼ੂਜ਼ ਆਉਂਦੇ ਆ ਵੀ ਉਹਨਾਂ ਨੂੰ ਦਸਤਾਰ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਕੱਢ ਦਿੱਤਾ ਜਾਂਦਾ ਆ, ਉਹ ਵੀ ਹਿਊਮਨ ਰਾਈਟਸ ਵਾਇਓਲੇਸ਼ਨ ਹੈ ਏਮਪਲੋਇਮੈਂਟ ਸੈਕਟਰ ਦੇ ਵਿੱਚ। ਸੋ ਇਹ ਸਾਰੀ ਚੀਜ਼ਾਂ ਕੋਰਿਲੇਟ ਕਰਦੀਆਂ। ਸੋ ਇਹ ਕਮਿਊਨਿਟੀ ਮੋਬਿਲਾਈਜੇਸ਼ਨ ਇੱਥੋਂ ਚੱਲਣੀ ਗੁਰਦੁਆਰੇ ਧਰਤੀ ਤੋਂ। ਦੂਸਰੀ ਗੱਲ ਆ ਜਿਹੜੀ ਯੂਥ ਮੋਬਿਲਾਈਜੇਸ਼ਨ। ਸੋ ਮੈਂ ਇੱਕੋ ਗੱਲ ਕਰਕੇ ਆਪ ਦੇ ਕੋਲੋਂ ਸ਼ਮਾ ਜਾ ਚੁੱਕਿਆ, ਜਿਹੜੀ ਯੂਥ ਆ ਨਾ, ਯੂਥ ਇਜ਼ ਸੱਚ ਪਾਵਰਫੁਲ ਰਿਸੋਰਸ, ਉਹਦੇ 'ਚ ਐਨਰਜੀ ਆ, ਪਰ ਉਹਨੂੰ ਗਾਈਡੈਂਸ ਚਾਹੀਦੀ ਆ। ਜੋ ਅਸੀਂ ਸੁਣਿਆ 2-3 ਦਿਨਾਂ ਦੇ ਵਿੱਚੋਂ, ਜੋ ਐਨਾਲਾਈਜ਼ ਕੀਤਾ ਆ ਕਮਿਊਨਿਟੀ ਦੇ ਵਿੱਚੋਂ, ਉਹ ਇਹੋ ਹੀ ਆ ਕਿ ਯੂਥ ਕੰਮ ਕਰਨਾ ਚਾਹੁੰਦਾ ਪਰ ਉਹਨਾਂ ਨੂੰ ਗਾਈਡੈਂਸ ਨਹੀਂ ਮਿਲਦੀ। ਤੇ ਦੂਸਰੇ ਪਾਸੇ ਆ ਜਿਹੜੇ ਬਜ਼ੁਰਗ ਆ, ਉਹ ਮਦਦ ਕਰਨਾ ਚਾਹੁੰਦੇ ਪਰ ਉਹਨਾਂ 'ਚ ਕਨੈਕਸ਼ਨ ਨਹੀਂ ਹੈਗਾ, ਉਹ ਡਿਫਰੈਂਸ ਆ, ਉਹਦਾ ਬ੍ਰਿਜਿੰਗ ਨਹੀਂ ਹੈਗੀ। ਸੋ ਮੇਰੀ ਤੇ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਜਿਹੜਾ ਇਹ ਬ੍ਰਿਜ ਬਣਨਾ ਚਾਹੀਦਾ ਸਾਨੂੰ ਯੂਥ ਤੇ ਜਿਹੜਾ ਮੈਨੂੰ ਬੁੱਢਾ ਦਲ ਕਹਿਣਾ ਹੁੰਦਾ ਆ ਤੇ ਤਰਨੇ ਦਲ ਦੇ ਵਿੱਚ, ਉਹ ਬਹੁਤ ਜ਼ਰੂਰੀ ਆ। ਸੋ ਕਲੈਕਟਿਵਲੀ ਕੰਮ ਕਰਨ ਦੀ ਬਹੁਤ ਲੋੜ ਆ। ਜੇ ਅਸੀਂ ਯੂਥ ਨੂੰ ਸਾਂਭ ਲਿਆ ਤੇ ਯੂਥ ਨੇ ਸਾਡੀਆਂ ਜੜ੍ਹਾਂ ਨੂੰ ਸਾਂਭ ਲੈਣਾ। ਸਮਝੋ ਗੱਲ ਨੂੰ, ਇਹ ਚੀਜ਼ਾਂ ਮੈਟਰ ਕਰਦੀਆਂ ਆ। ਲਾਸਟਲੀ ਜਿਹੜੀ ਰਾਈਟਸ ਐਂਡ ਰਿਸਪੌਂਸਿਬਿਲਿਟੀ ਅਵੇਅਰਨੈਸ ਇਨੀਸ਼ੀਏਟਿਵ ਆ, ਉਹ ਸਾਨੂੰ ਕਰਨੇ ਬਹੁਤ ਜ਼ਰੂਰੀ ਆ। ਭਾਵ ਦੂਜੀ ਕਮਿਊਨਿਟੀ ਨੂੰ ਇਨਵੋਲਵ ਕਰਕੇ ਉਹਨਾਂ ਦੇ ਨਾਲ ਇਸ਼ੂਜ਼ 'ਤੇ ਗੱਲ ਕੀਤੀ ਜਾਵੇ। ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਕੋਲੇਟ ਕਰਦੇ ਹਾਂ, ਸਾਡੀ ਫੋਰਸ ਵੱਧਦੀ ਆ, ਕਿਉਂਕਿ ਇੰਡੀਜਨਸ ਕਮਿਊਨਿਟੀ ਹੋ ਗਿਆ, ਬਲੈਕ ਕਮਿਊਨਿਟੀ, ਹੋਰ ਵੀ ਇਸਲਾਮਿਕ ਕਮਿਊਨਿਟੀ, ਉਹਨਾਂ ਨੂੰ ਬਹੁਤ ਇਸ਼ੂਜ਼ ਆਉਂਦੇ ਆ। ਤੇ ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਨਾ, ਤੇ ਤੁਸੀਂ ਤੁਸੀਂ ਸੋਲੂਸ਼ਨ ਦਾ ਇੱਕ ਪਾਰਟ ਬਣ ਜਾਂਦੇ ਹੋ। ਤੇ ਤੁਸੀਂ ਕੀ ਸ਼ੋਅ ਕਰਦੇ ਹੋ ਐਜ਼ ਅ ਮੀਡੀਏਟਰ, ਤੁਸੀਂ ਜਿੱਦਾਂ ਪਿੰਡਾਂ ਸਰਪੰਚ ਹੁੰਦੇ ਆ ਨਾ ਫੈਸਲਾ ਕਰਾਉਣ ਵਾਲੇ, ਤੁਸੀਂ ਉਹ ਬਣ ਜਾਂਦੇ ਹੋ। ਸੋ ਉਹਦੇ ਨਾਲ ਕੀ ਹੋਣਾ, ਕਮਿਊਨਿਟੀ 'ਚ ਕੋਈ ਵੀ ਇਸ਼ੂ ਹੋਣਾ, ਉਹਨਾਂ ਕਹਿਣਾ ਆ ਸਿੱਖ ਇਸ ਚੀਜ਼ ਦਾ ਸੋਲੂਸ਼ਨ ਕਰ ਸਕਦੇ ਆ। ਸੋ ਇਹ ਚੀਜ਼ਾਂ ਨੂੰ ਤੁਸੀਂ ਧਿਆਨ 'ਚ ਰੱਖੋ। ਕਮਿਊਨਿਟੀ ਮੋਬਿਲਾਈਜੇਸ਼ਨ, ਯੂਥ ਮੋਬਿਲਾਈਜੇਸ਼ਨ ਐਂਡ ਕਮਿਊਨਿਟੀ ਆਊਟਰੀਚ, ਇਹ ਤਿੰਨਾਂ ਚੀਜ਼ਾਂ 'ਤੇ ਕੰਮ ਕਰਨ ਦੀ ਬਹੁਤ ਲੋੜ ਆ। ਅੱਗੇ ਕਿਸੇ ਵੀ ਸਿੱਖ ਨੂੰ ਕਿਸੇ ਤਰੀਕੇ ਦੀ ਵੀ ਜੇ ਕੋਈ ਇਸ਼ੂ ਆਉਂਦਾ ਆ, ਵੈਦਰ ਹਿਊਮਨ ਰਾਈਟਸ ਇਸ਼ੂ, ਸਿਵਲ ਰਾਈਟਸ ਇਸ਼ੂ, ਈਵਨ ਲਾਈਕ ਰੇਸ਼ੀਅਲ ਪ੍ਰੋਫਾਈਲਿੰਗ, ਕਨਸਟੀਟਿਊਸ਼ਨਲ ਇਸ਼ੂ ਆਉਂਦਾ ਆ, ਅਸੀਂ ਤੁਹਾਡੇ ਚਰਨਾਂ 'ਚ ਹਾਜ਼ਰ ਹਾਂ। ਇੰਟਰਨੈਸ਼ਨਲੀ ਸਾਡੇ ਕੋਲ ਟੀਮ ਆ, ਕੰਪੀਟੈਂਟ ਆ, ਉਹ ਪ੍ਰੈਕਟਿਸ ਕਰਨ ਵਾਸਤੇ ਐਟ ਐਨੀ ਜੂਰਿਸਡਿਕਸ਼ਨ, ਕਿਸੇ ਵੀ ਹੱਦ ਤੱਕ। ਤੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ, ਦਿਓ ਸੀਸ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪ੍ਰਭਜੋਤ ਸਿੰਘ ਕੈਨੇਡਾ, ਜੋ ਉੱਥੇ ਵਕੀਲ ਹਨ। ਕਾਫੀ ਨੌਜਵਾਨਾਂ ਵਿੱਚ ਜੋ ਵਰਲਡ ਸਿੱਖ ਪਾਰਲੀਮੈਂਟ ਲਈ ਉਤਸ਼ਾਹਤ ਹੈ। ਅੱਜ ਲੋੜ ਵੀ ਇਹਨਾਂ ਨੌਜਵਾਨਾਂ ਨੂੰ ਹੀ ਉਤਸ਼ਾਹ ਕਰਨ ਦੀ ਹੈ। ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਪ੍ਰਿਤਪਾਲ ਸਿੰਘ ਜੀ ਸਵਿਟਜ਼ਰਲੈਂਡ, ਉਹ 5 ਮਿੰਟਾਂ ਲਈ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ, ਕਿਉਂਕਿ ਆਪਾਂ ਸਮੇਂ ਦੀ ਨਿਜਾਕਤ ਨੂੰ ਵਿਛਾਣਦੇ ਹੋਏ, ਕਿਉਂਕਿ ਅੱਜ ਸਾਡੇ ਵਿੱਚ ਉਹ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਉਹ ਇੱਕ ਬੜੇ ਲੰਮੇ ਅਰਸੇ ਤੋਂ ਬਾਅਦ ਉਹਨਾਂ ਨੂੰ ਬਾਹਰ ਦਾ ਸਫ਼ਰ ਕਰਨ ਦੀ ਅਮਰੀਕਾ ਤੋਂ ਇਜਾਜ਼ਤ ਹੈ। ਡਾਕਟਰ ਅਮਰਜੀਤ ਸਿੰਘ ਜੀ, ਉਹਨਾਂ ਨੂੰ ਵੀ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੋਦ ਦਾ ਨਿੱਘ ਮਾਣ ਰਹੇ ਗੁਰੂ ਰੂਪ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾ, ਤਸਵੀਰ ਬਦਲਦੀ ਕੌਮਾਂ ਦੀ। ਰੂਹਾਨੀਤ ਪਾਤਸ਼ਾਹੀ ਦੇ ਆਗੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ। ਉਹਨਾਂ ਨੇ ਮਹਾਨ ਕੁਰਬਾਨੀ ਕਰਕੇ ਧਰਮ ਦਾ ਝੰਡਾ ਬੁਲੰਦ ਕਰ ਦਿੱਤਾ ਔਰ ਉਹਨਾਂ ਨੇ ਇਹ ਸਾਬਤ ਕਰ ਦਿੱਤਾ
ਕਿ ਜੀਵਨ ਦੇ ਵਿੱਚ ਜੇਕਰ ਕਿਸੇ ਸਿੱਖ ਕਿਸੇ ਸ਼ਹੀਦ ਦਾ ਬਾਹ ਕਿਸੇ ਜਲਾਦ ਨਾਲ ਪਵੇਗਾ ਤਾਂ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਉਹ ਉਸ ਨੂੰ ਯਾਦ ਕਰੇਗਾ ਔਰ ਉਸ ਦੇ ਹੌਸਲੇ ਬੁਲੰਦ ਰਹਿਣਗੇ। और दूसरी गल, खुदाया हवश के बंदे वफा को बेच देते हैं। खुदा के घर का क्या कहिए, वो खुदा को बेच देते हैं। दूसरी तरफ वो लोग ने जेड़ा अपनी जमीर बेच के अपने धर्म नूं भी दाह ते ला दिंदे ने। 1947 तो लैके ਅੱਜ तक मौजूदा समय अंदर साडियां कितनियां शहादतां होईयां, कितने जुल्म होए, कितने अत्याचार होए, साडे नाल अज भी हो रहे ने। हर पहलू ते साडे नाल धक्का है, पर अज भी उस कतार दे विच कुछ साडे लीडर खड़े ने, उन्हां नूं अज तक समझ नहीं लगी कि असीं किहड़े पैरलर दे किस तरफ चलना है। सो दास नूं जितना समा मिलिया है, मैं ज़्यादा ना कुछ कहता होया इतनी गल कहता हाँ कि आओ अज असी अपने बजुर्गों दी कीतियां हुई कुर्बानियां, चमकौर दी गढ़ी, नन्हे नन्हे बच्चों दी यादगारां, सरहंद दियां खूनी दीवारां तो मौजूदा समय अंदर सिखां दे डुले हुए खून तो सिख साडे जेलों विच ने 35-35 सालों तो उत्थे जेलों विच बंदे हैं। उन्हां दे इस दृढ़ विश्वास, इस भरोसे तो असी सेध लैके पंथ दी चढ़दी कला वास्ते जूझण दा प्रण करिए। दुनिया दे लोकां नूं इह गल खबरदार कर दईए कि नानक ने जिस चमन में खुशी के गीत गाए वही चमन है हमारा, वही वतन है हमारा। भुला चुका दी खिमा। वाहिगुरु जी का खालसा, वाहिगुरु जी की फतेह। ਸਤਿ ਸ੍ਰੀ ਅਕਾਲ। ਇਹ ਸਨ ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ ਜੋ ਦਲ ਖਾਲਸਾ ਹਿਊਮਨ ਰਾਈਟਸ ਦੇ ਉੱਥੇ ਦੇ ਮੁਖੀ ਹਨ ਤੇ ਨਾਲ ਹੀ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਇਹ ਸੇਵਾਵਾਂ ਨਿਭਾ ਰਹੇ ਹਨ। ਹੁਣ ਮੈਂ ਬੇਨਤੀ ਕਰਦਾ ਜੋ ਸਾਡੇ ਨੌਜਵਾਨ ਸਿਮਰਨਜੋਤ ਸਿੰਘ ਕੈਨੇਡਾ ਤੋਂ ਹਨ, ਉਹ 2-3 ਮਿੰਟਾਂ ਲਈ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਜੋ ਨੌਜਵਾਨ ਕੈਨੇਡਾ ਤੋਂ ਸਿਮਰਨਜੋਤ ਸਿੰਘ 2-3 ਮਿੰਟਾਂ ਲਈ ਸੰਗਤਾਂ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुगो जुग टाओ धन धन साहिब श्री गुरु ग्रंथ साहिब जी महाराज की हजूरी विच सज के बैठी संगत जीओ फतेह प्रवान करनी। वाहिगुरु जी का खालसा, वाहिगुरु जी की फतेह। पिछले 2 दिन का साडा जिहड़ा यूरोप का तजर्बा आ संगतां दे नाल मिलन दा, इत्थे दे यूथ दे नाल जिहड़ा गलबात करन दा, वो बहुत एक वधिया तजर्बा रहा है। बड़ा पॉजिटिव साडे मनां दे विच प्रभाव पिया आ इत्थों दे यूथ दा, इत्थों दे जिहड़े परिवार ने बजुर्ग ने उन्हां दा। सानूं असीं महसूस कीता है कि बहुत कुछ साडी सोच के मुताबिक उस लैवल का नहीं हुंदा, पर बहुत कुछ उस तो किते अगे लैवल का हुंदा है। जिस तरीके दे कल यूथ ने सवाल जवाब किए यूथ सैमीनार दे विच, ओह उन्हां नूं पता लगता है कि उन्हां दे मनां दे विच अपने धर्म प्रति प्रेम ते अपने राज की स्थापति लई तृष्णा है। जिहड़ा गुरु साहब ने सानू संकल्प बख्शिया राज करेगा खालसा, इस संकल्प का ही एक अगली नवेकली इंटरप्रिटेशन है खालिस्तान। इन्हां दोनों नूं वख करके नहीं वेख्या जा सकता। कई बार सानू उलझाउण लई ये कहा जाता है जी खालसे ने तां दुनिया ते राज करना, तुसीं पंजाब ते करके क्यों गल करदे हो, तुसीं सारी दुनिया ते सीधा टारगेट करो। जे गुलाब ने महक वंडनी है तो उन्होंने किते जड़ लाउणी पैनी आ।
ਗੁਰਮਤਿ ਦੇ ਸਿਧਾਂਤ ਗੁਲਾਬ ਦੀ ਮਹਿਕ ਵਰਗੇ ਹਨ, ਜਿਨ੍ਹਾਂ ਨੇ ਸਾਰੀ ਦੁਨੀਆ ਵਿੱਚ ਫੈਲਣਾ ਹੈ, ਸਾਰੀ ਦੁਨੀਆ ਦਾ ਭਲਾ ਕਰਨਾ ਹੈ, ਪਰ ਉਹਦੀ ਜੜ ਪੰਜਾਬ 'ਚ ਹੀ ਲੱਗਣੀ ਹੈ। ਅਸੀਂ ਅਕਸਰ ਗੱਲ ਕਰਦੇ ਹਾਂ ਸਰਬੱਤ ਦਾ ਭਲਾ। ਜੇ ਇਹਨੂੰ ਇਸ ਪੰਕਤੀ ਨੂੰ ਡੂੰਘਾਈ ਦੇ ਵਿੱਚ ਪੜ੍ਹੀਏ, ਗੁਰੂ ਸਾਹਿਬ ਵਚਨ ਕੀ ਕਰਦੇ ਹਨ, ਸਮਝੀਏ ਉਹਨੂੰ। ਮਹਾਰਾਜ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਇਸ ਦੂਜੀ ਪੰਕਤੀ ਨੂੰ ਧਿਆਨ ਨਾਲ ਦੁਬਾਰਾ ਪੜੋ, ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਜਾਂ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਆ ਗਿਆ ਆ, ਉਹਦੇ ਹੁਕਮ ਦੇ ਵਿੱਚ ਆ ਗਿਆ, ਉਹਨਾਂ ਸਭ ਦਾ ਭਲਾ ਹੋਣਾ ਹੈ। ਜੇ ਅਸੀਂ ਹੋਰ ਬੰਨੇ ਉਲਝੇ ਫਿਰਦੇ ਹਾਂ, ਕੁਝ ਮਾੜੇ ਕਰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਤੇ ਅਸੀਂ ਇਹਨੂੰ ਸਮਝ ਲਈਏ ਕਿ ਗੁਰੂ ਸਾਹਿਬ ਨੇ ਸਾਡੀ ਗੱਲ ਨਹੀਂ ਕੀਤੀ। ਇਸੇ ਕਰਕੇ ਜਿਹੜੇ ਲੋਕ ਕਰਮ ਕਰਦੇ ਹਨ ਜਾਂ ਕੋਈ ਪਾਪ ਕਮਾ ਰਹੇ ਹਨ, ਇਹ ਅਸੀਂ ਉਹਨਾਂ ਬਾਰੇ ਇਹ ਗੱਲ ਨਹੀਂ ਕਹਿ ਸਕਦੇ ਕਿ ਉਹਨਾਂ ਦਾ ਵੀ ਭਲਾ, ਸਰਬੱਤ ਦਾ ਭਲਾ। ਉਹਨਾਂ ਨਾਲ ਅਕਾਲ ਪੁਰਖ ਨੇ ਨਜਿੱਠਣ ਦੀ ਆਪਣੀ ਵਿਧ ਬਣਾਈ ਹੈ। ਬਾਕੀ ਮੇਰੇ ਕੋਲ ਸਮਾਂ ਬਹੁਤ ਸੀਮਤ ਆ, ਮੈਂ ਕੁਝ ਕੁ ਨੁਕਤਿਆਂ ਤੇ ਹੀ ਗੱਲ ਕਰਨੀ ਚਾਹੁੰਦਾ ਹਾਂ। ਵਰਲਡ ਸਿੱਖ ਪਾਰਲੀਮੈਂਟ ਇੱਕ ਦੁਨੀਆ ਪੱਧਰ ਦੇ ਸਿੱਖਾਂ ਲਈ ਇੱਕ ਇਹੋ ਜਿਹਾ ਪਲੇਟਫਾਰਮ ਤਿਆਰ ਹੋਇਆ ਆ, ਜਿੱਥੇ ਕੋਈ ਵੀ ਸਿੱਖ ਆਪਣੀ ਯੋਗਤਾ ਦੇ ਅਨੁਸਾਰ ਕਿਸੇ ਤਰ੍ਹਾਂ ਦੀ ਵੀ ਪੰਥ ਦੇ ਵਿੱਚ ਸੇਵਾ ਕਰਨੀ ਚਾਹੁੰਦਾ ਆ, ਉਹ ਅੱਗੇ ਆ ਸਕਦਾ ਆ, ਤੇ ਉਹ ਆਪਣੇ ਸ਼ਹਿਰ, ਆਪਣੇ ਰੀਜਨ ਤੋਂ ਉੱਠ ਕੇ ਵੱਖ-ਵੱਖ ਮੁਲਕਾਂ ਦੇ ਤੱਕ, ਵੱਖ-ਵੱਖ ਮੁਲਕਾਂ 'ਚ ਵਸਦੀਆਂ ਸੰਗਤਾਂ ਤੱਕ ਉਹਦੀ ਅਪਰੋਚ ਜਿਹੜੀ ਆ ਪਹੁੰਚ ਸਕਦੀ ਆ। ਇਹ ਇੰਨਾ ਕੁ ਇੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਜਿਆ ਇੰਨਾ ਕੁ ਸ਼ਾਨਦਾਰ ਪਲੇਟਫਾਰਮ ਤਿਆਰ ਹੋ ਰਿਹਾ ਆ ਪੰਥ ਦੀ ਝੋਲੀ ਦੇ ਵਿੱਚ ਪੈਣ ਲਈ ਆਉਣ ਵਾਲੇ ਸਮਾਂ ਦੇ ਵਿੱਚ, ਕਿ ਅਸੀਂ ਚਾਹੁੰਦੇ ਹਾਂ ਕਿ ਇਸ ਦਾ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੱਧ ਤੋਂ ਵੱਧ ਇਸ ਦਾ ਲਾਹਾ ਲੈਣ। ਜਿੱਥੇ ਅਸੀਂ ਖਾਲਿਸਤਾਨ ਦੀ ਰਾਜ ਕਰੇਗਾ ਖਾਲਸਾ ਦੇ ਸੰਕਲਪ ਦੀ ਗੱਲ ਕਰਦੇ ਹਾਂ, ਉੱਥੇ ਸਾਡਾ ਨਿਸ਼ਾਨਾ ਇਹ ਵੀ ਹੈ ਕਿ ਜਦੋਂ ਸਾਡਾ ਰਾਜ ਸਥਾਪਿਤ ਹੋਵੇ, ਉਹ ਗੁਰਮਤ ਤੋਂ ਸਖਣੇ ਮਨੁੱਖਾਂ ਦੇ ਹੱਥਾਂ 'ਚ ਨਾ ਜਾਵੇ। ਇਸ ਲਈ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨਾਲ ਉਹਦੇ ਲਈ ਤਿਆਰ ਕਰਨਾ ਹੈ। ਨਹੀਂ ਤਾਂ ਜਿਵੇਂ ਪਹਿਲਾਂ ਫੇਲੀਅਰ ਹੋਏ ਆ, ਉੱਦਾਂ ਦੇ ਹੋ ਸਕਦੇ ਆ। ਜਿਵੇਂ ਸਾਨੂੰ ਨਿਰਾਸ਼ ਕਰਨ ਲਈ ਕਈ ਵਾਰੀ ਕਹਿ ਦਿੰਦੇ ਆ, ਜੀ ਤੁਸੀਂ ਵੱਖਰਾ ਕਰਕੇ ਕੀ ਕਰੋਗੇ, ਪਾਕਿਸਤਾਨ, ਤਾਲੀਬਾਨ, ਇਹਨਾਂ ਦੇ ਹਾਲ ਦੇਖ ਲਓ, ਅਫਗਾਨਿਸਤਾਨ ਦੇ ਹਾਲ ਦੇਖ ਲਓ। ਉਹ ਲੋਕ ਇਹ ਨਹੀਂ ਸਮਝਦੇ ਜਾਂ ਜਾਣ ਕੇ ਸਮਝਣਾ ਨਹੀਂ ਚਾਹੁੰਦੇ ਕਿ ਸਾਡੇ ਸਿਧਾਂਤਾਂ ਦੇ ਵਿੱਚ ਉਹਨਾਂ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਆ। ਸਿੱਖ ਕੌਮ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਵੀ ਹੋਰਾਂ ਕੌਮਾਂ ਦੇ ਨਾਲੋਂ ਤਗੜੀ ਆ, ਤੇ ਅਸੀਂ ਇਸ ਚੀਜ਼ ਤੇ, ਇਸ ਸਿਧਾਂਤ ਤੇ ਪਹਿਰਾ ਦਈਏ, ਇੱਕ ਦੂਜੇ ਨੂੰ ਤਗੜਾ ਕਰੀਏ, ਯੂਥ ਨੂੰ ਐਮਪਾਵਰ ਕਰੀਏ। ਜਿੱਦਾਂ ਭਾਈ ਪ੍ਰਭ ਸਿੰਘ ਜੀ ਨੇ ਗੱਲ ਕੀਤੀ ਕਿ ਕਨੈਕਸ਼ਨ ਬਣਾਉਣ ਦੀ ਲੋੜ ਆ ਬਜ਼ੁਰਗਾਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ। ਅੱਜ ਦੇ ਯੁੱਗ ਦੇ ਵਿੱਚ ਕਨੈਕਸ਼ਨ ਬਹੁਤ ਬਣ ਰਹੇ ਆ। ਅਸੀਂ ਕਿਤੇ ਬੈਠੇ ਹੁੰਦੇ ਆ, ਸਾਡਾ ਕਨੈਕਸ਼ਨ ਬਣ ਜਾਂਦਾ ਆਸਟ੍ਰੇਲੀਆ, ਅਮਰੀਕਾ, ਹੋਰ ਕਿਤੇ ਬੈਠੇ ਕਿਸੇ ਦੇ ਨਾਲ, ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਸਾਰਾ ਕੁਝ ਸੌਖਾ ਹੋ ਗਿਆ। ਪਰ ਉਹ ਕਨੈਕਸ਼ਨ ਰਹਿ ਜਾਂਦਾ ਆ। ਉਹ ਕਨੈਕਸ਼ਨਾਂ ਨੂੰ ਰਿਲੇਸ਼ਨਾਂ ਦੇ ਵਿੱਚ ਬਦਲੀਏ। ਅਸੀਂ ਆਏ ਆ, ਤੁਹਾਡੇ ਕੋਲ ਆਏ ਆ, ਸਰਦਾਰ ਸਾਹਿਬ ਹੋਰਾਂ ਨੂੰ ਮਿਲੇ ਆ, ਇਹ ਸਾਡੇ ਰਿਲੇਸ਼ਨ ਬਣੇ ਆ। ਕੱਲ ਸਰਦਾਰ ਸਾਹਿਬ ਹੋਰਾਂ ਨੇ ਗੱਲ ਕਰਦੇ ਆ, ਮਜ਼ਾਕ ਦੇ ਵਿੱਚ ਸਾਡੇ ਇੱਕ ਵੀਰ ਨੂੰ ਮਖੌਲ ਕੀਤਾ ਕਿ ਅਸੀਂ ਨੌਜਵਾਨੋ ਤੁਹਾਡੇ ਨਾਲੋਂ ਤਗੜੇ ਆ। ਮੈਂ ਇਸ ਚੀਜ਼ ਦੀ ਬਿਲਕੁਲ ਪੜਚੋਲਤਾ ਕਰਦਾ ਕਿ ਇਹ ਬਹੁਤ ਤਗੜੇ ਨੇ ਸਾਡੇ ਨਾਲੋਂ। ਇਹ ਤਗੜੇ ਰਹੇ ਆ ਤੇ ਅੱਜ ਤੱਕ ਸੰਘਰਸ਼ ਇੱਥੇ ਤੱਕ ਪਹੁੰਚਿਆ ਆ। ਜੇ ਇਹ ਪੀੜ੍ਹੀ ਤਗੜੀ ਨਾ ਰਹਿੰਦੀ ਤੇ ਅਸੀਂ ਅੱਜ ਤੁਹਾਡੇ ਸਾਹਮਣੇ ਖਲੋ ਕੇ ਆ ਗੱਲਾਂ ਨਾ ਕਰਦੇ। ਬਾਕੀ ਮੈਂ ਅਖੀਰ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਚੱਲਿਆ ਦੁਨੀਆ ਦੇ ਵਿੱਚ, ਜਿਹਦੇ ਤਹਿਤ ਵੱਖ-ਵੱਖ ਥਾਵਾਂ ਤੇ ਪੰਥ ਦੀ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨਾਂ ਨੂੰ, ਸੰਘਰਸ਼ੀ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਗਿਆ ਆ, ਉਹਨਾਂ ਨੂੰ ਸਮਰਪਿਤ ਇੱਕ ਕਵਿਤਾ ਸਾਂਝੀ ਕਰਕੇ ਆਪ ਜੀ ਨੂੰ ਫਤਿਹ ਬੁਲਾਵਾਂਗਾ। ਕਈ ਵਾਰੀ ਉਹ ਸਾਨੂੰ ਦਬਾਉਣ ਲਈ ਨਿਸ਼ਾਨੇ ਬਣਾਏ ਗਏ ਆ, ਪਰ ਅਸੀਂ ਦਬਦੇ ਨਹੀਂ। ਮੈਂ ਜਿਹੜੇ ਕਈ ਵਾਰੀ ਸਾਡੇ ਵੀਰ ਨਿਰਾਸ਼ਾ ਵੱਲ ਜਾਂਦੇ ਆ, ਉਹ ਵੀ ਧਿਆਨ ਦੇ ਕੇ ਜ਼ਰੂਰ ਸੁਣ। ਪੱਗਾਂ ਕੇਸਰੀ ਸਿਰਾਂ ਦੇ ਉੱਤੇ ਬੰਨ੍ਹ ਆਉਣਗੇ, ਤੁਸੀਂ ਡਰੋ ਨਾ ਹਨੇਰਿਆਂ ਚੋਂ ਚਾਨਣੇ ਆਉਣਗੇ। ਉਹ ਤਾਂ ਕਾਲੀ ਬੌਲੀ ਰਾਤ ਨੂੰ ਡਰਾਵੇ ਦੇਣਗੇ, ਸੱਚੇ ਪਾਤਸ਼ਾਹ ਨੂੰ ਸੀਸ ਦੇ ਚੜਾਵੇ ਦੇਣਗੇ। ਰਾਣੀ ਮੌਤ ਦੀ ਨੂੰ ਪਾਵੇ ਨਾਲ ਬੰਨ੍ਹ ਆਉਣਗੇ, ਤੁਸੀਂ ਡਰੋ ਨਾ ਹਨੇਰਿਆਂ ਚੋਂ ਚਾਨਣੇ ਆਉਣਗੇ। ਉਹ ਚੜ੍ਹਦੀ ਕਲਾ, ਇਹੋ ਚੜ੍ਹਦੀ ਕਲਾ ਆ, ਉਹ ਦੱਸਦੇ ਰਹੇ, ਲੈ ਕੇ ਗੁਰੂ ਘਰੋਂ ਸਿੱਧਕਾਂ ਦਾ ਧਨ ਆਉਣਗੇ, ਤੁਸੀਂ ਡਰੋ ਨਾ ਹਨੇਰਿਆਂ ਤੋਂ ਚਾਨਣੇ ਆਉਣਗੇ। ਜਿਹਨਾਂ ਚੱਕੀਆਂ ਸਲੀਬਾਂ ਨੂੰ ਮਕਾਮ ਮੰਨਿਆ,
ਨਾਲੀ ਮੌਤ ਨੂੰ ਵਿਆਹਣਾ ਗੱਲ ਆਮ ਮੰਨਿਆ। ਸੰਧੂ ਬੁੱਚੜੋਂ ਨੂੰ ਲਾਉਂਦੇ ਉਹ ਡਾਨੇ ਆਉਣਗੇ, ਤੁਸੀਂ ਡਰੋ ਨਾ ਹਨੇਰਿਆਂ ਤੋਂ ਚਾਨੇ ਆਉਣਗੇ, ਤੁਸੀਂ ਡਰੋ ਨਾ ਹਨੇਰਿਆਂ ਤੋਂ ਚਾਨੇ ਆਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿਮਰਨਜੋਤ ਸਿੰਘ ਕੈਨੇਡਾ ਤੋਂ ਜੋ ਨੌਜਵਾਨ ਸਨ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਰਵਣ ਕੀਤਾ ਜਾਵੇ, ਪਰ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਅਸੀਂ ਚਾਹੁੰਦੇ ਹਾਂ ਕਿ ਸੀਮਿਤ ਸਮੇਂ ਦੇ ਵਿੱਚ ਜਿਹੜੀ ਸਮਾਪਤੀ ਹੋਵੇ। ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਮਨਪ੍ਰੀਤ ਸਿੰਘ ਜੀ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਸਾਡੇ ਜਨਰਲ ਸੈਕਟਰੀ ਹਨ, ਜੋ ਨੌਜਵਾਨ ਜਿਨ੍ਹਾਂ ਤੋਂ ਸਾਨੂੰ ਆਸਾਂ ਹਨ, ਉਹ ਆਪ ਜੀ ਦੇ ਨਾਲ 5 ਮਿੰਟਾਂ ਲਈ ਵਿਚਾਰ ਸਾਂਝੇ ਕਰਨਗੇ। ਭਾਈ ਮਨਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੇ ਨੇਗੀ ਗੋਦ ਵਿੱਚ ਜੁੜ ਬੈਠੀ ਸੰਗਤ, ਆਓ 40 ਸਾਲ ਪਹਿਲਾਂ ਤੋਂ ਹੁਣ ਤੱਕ ਹੋਏ ਸਿੱਖ ਸੰਘਰਸ਼ ਵਿੱਚ ਹੋਏ तमाम ਸ਼ਹੀਦਾਂ ਤੇ ਉਹ ਬੇਗੁਨਾਹਾਂ ਜਿਨ੍ਹਾਂ ਨੇ ਹਿੰਦੁਸਤਾਨੀ ਸਰਕਾਰ ਦੇ ਤਸ਼ੱਦਦ ਸਹਿ ਕੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ, ਉਹਨਾਂ ਨੂੰ ਯਾਦ ਕਰਦੇ ਆਓ ਚੜ੍ਹਦੀ ਕਲਾ 'ਚ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਧਰਤੀ ਤੇ ਸਾਨੂੰ ਬੜੀ ਖੁਸ਼ੀ ਹੈ ਕਿ 5ਵਾਂ ਸੈਸ਼ਨ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਲੱਗਿਆ ਤੇ ਉਹ 40 ਸਾਲਾਂ ਨੂੰ ਜਿਹੜਾ ਸਮਰਪਿਤ ਹੋਇਆ। ਸਾਡੇ ਕੋਲ ਤਕਰੀਬਨ 10 ਮੁਲਕਾਂ ਤੋਂ ਵੱਖ-ਵੱਖ ਨੁਮਾਇੰਦੇ ਇੱਥੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਵੱਖ-ਵੱਖ ਕੌਂਸਲਾਂ ਦੀ ਨੁਮਾਇੰਦਗੀ ਕਰਦੇ ਹੋਏ ਪੰਥਕ ਏਜੰਡਾ ਤੇ ਕੌਂਸਲ ਦੇ ਏਜੰਡਾ ਪੰਥ ਦੇ ਮੂਹਰੇ ਰੱਖੇ। ਮੈਂ ਇਹਦੀ ਨਿਟੀ-ਗ੍ਰਿਟੀ 'ਚ ਨਹੀਂ ਜਾਣਾ ਵੀ ਕੀ ਪਾਸ ਹੋਇਆ ਤੇ ਪਾਰਲੀਮੈਂਟ ਨੇ ਕੀ ਕੀਤਾ, ਉਹ ਤੁਸੀਂ ਕੱਲ ਦੇ ਪਬਲਿਕ ਸੈਸ਼ਨ 'ਚ ਸਾਰੀ ਗੱਲ ਸੁਣ ਲਈ। ਮੈਂ ਤੁਹਾਨੂੰ ਸਿਰਫ ਇੱਕ ਗੱਲ ਤੇ ਅੱਜ ਤਵੱਜੋ ਦੇਣੀ ਹੈ। ਇੱਕ ਛੋਟੀ ਜੀ ਗੱਲ ਹੈ, ਸਾਡੇ ਉੱਥੇ ਇੱਕ ਨੌਜਵਾਨ ਤੁਸੀਂ ਜਾਣਦੇ ਹੋ ਜਿਹਦੀ ਬੜੇ ਭੇਦ ਭਾਰੇ ਹਾਲਾਤਾਂ ਦੇ ਵਿੱਚ ਮੌਤ ਹੋਈ, ਅਵਤਾਰ ਸਿੰਘ ਖੰਡਾ। ਉਸ ਸ਼ਖਸ ਦੀ ਮੈਂ ਐਗਜ਼ਾਮਪਲ ਤੋਂ ਤੁਹਾਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ, ਇੱਕ ਗੱਲ ਸਾਂਝੀ ਕਰਨਾ ਚਾਹੁੰਦਾ। ਤੁਹਾਨੂੰ ਪਤਾ ਜੇ ਦੋ ਦੇਸ਼ਾਂ ਦੀ ਲੜਾਈ ਹੁੰਦੀ ਹੋਵੇ ਤੇ ਉਹਦੇ ਵਿੱਚ ਤੁਸੀਂ ਦੁਸ਼ਮਣ ਫੌਜ ਦਾ ਕੋਈ ਫੌਜੀ ਮਾਰ ਦੋ ਤੇ ਵਾਰ ਦੀਆਂ ਟ੍ਰੀਟੀਜ਼ ਕਹਿੰਦੀਆਂ ਨੇ ਇਟਸ ਅ ਵਾਰ ਕ੍ਰਾਈਮ ਕਿ ਜੇ ਤੁਸੀਂ ਉਹਦੀ ਬਾਡੀ ਨੂੰ ਰਿਟਰਨ ਨਾ ਕਰੋ ਉਹਦੇ ਘਰਦਿਆਂ ਨੂੰ, ਕਿ ਹਰ ਬੰਦੇ ਨੂੰ ਚਾਹੇ ਤੁਹਾਡੀ ਜਿੰਨੀ ਮਰਜ਼ੀ ਦੁਸ਼ਮਣੀ ਹੈ ਉਹਨੂੰ ਇਹ ਰਾਈਟ ਹੈ ਕਿ ਉਹ ਆਪਣੇ ਫੈਮਿਲੀ ਦੇ ਮੈਂਬਰ ਨੂੰ ਕ੍ਰਮੇਟ ਕਰ ਸਕੇ। ਅਵਤਾਰ ਸਿੰਘ ਖੰਡੇ ਨੂੰ ਇਹ ਲਗਾਤਾਰ ਭੰਡਦੇ ਰਹੇ ਟੀਵੀ ਚੈਨਲਾਂ ਤੇ, ਇਹ ਬੌਂਬ ਮੇਕਿੰਗ ਐਕਸਪਰਟ ਹੈ, ਟੈਰਰਿਸਟ ਦਾ ਬੇਟਾ ਟੈਰਰਿਸਟ ਹੈ, ਇੱਦਾਂ ਮੈਂ ਉੱਦਾਂ ਮੈਂ ਬਹੁਤ ਕੁਝ ਹੋਰ। ਤੇ ਤੁਹਾਨੂੰ ਪਤਾ ਹੈ ਜਦੋਂ ਉੱਥੇ ਅਸੀਂ ਸੀਗੇ 2 ਮਹੀਨੇ ਉਸ ਸ਼ਖਸ ਦੀ ਲਾਸ਼ ਫਰਿੱਜ 'ਚ ਪਈ ਨਿਚੜ ਕੇ ਕਾਲੀ ਹੋ ਗਈ। ਲਾਸ਼ ਉਡੀਕਦੀ ਰਹੀ ਕਿ ਸ਼ਾਇਦ ਮਾਂ ਇੱਥੇ ਆਊਗੀ, ਮੇਰੀ ਭੈਣ ਇੱਥੇ ਆਊਗੀ, ਜਾਂ ਫਿਰ ਮਾਂ ਉਡੀਕਦੀ ਰਹੀ ਕਿ ਸ਼ਾਇਦ ਲਾਸ਼ ਸਾਡੇ ਕੋਲ ਆਊਗੀ। ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਜਦੋਂ ਪਹਿਲੇ ਕੋਸ਼ਿਸ਼ ਕੀਤੀ ਕਿ ਮਾਤਾ ਜੀ ਦੇ ਭੈਣ ਜੀ ਉੱਥੇ ਆ ਜਾਣ, ਇਹਨਾਂ ਨੇ UK ਵਾਲਿਆਂ ਨੇ ਵੀਜ਼ਾ ਨਹੀਂ ਦਿੱਤਾ। ਤੇ ਜਦੋਂ ਇਹ ਕੋਸ਼ਿਸ਼ ਕੀਤੀ ਬਈ ਇਸ ਲਾਸ਼ ਨੂੰ ਉੱਥੇ ਭੇਜ ਦਿੱਤਾ ਜਾਏ ਤੇ ਹਿੰਦੁਸਤਾਨ ਦੀ ਸਰਕਾਰ ਨੇ ਪਤਾ ਕੀ ਕਿਹਾ, ਇਹ ਬੰਦਾ ਸਾਡੇ ਰੈਕਡ 'ਚ ਹੀ ਹੈ ਨਹੀਂ। ਸਾਰੀ ਜ਼ਿੰਦਗੀ ਤੁਸੀਂ ਉਹਨੂੰ ਭੰਡਦੇ ਰਹੇ ਟੀਵੀ ਚੈਨਲਾਂ ਤੇ ਮੁੜ ਕੇ ਕਿਹਾ ਵੀ ਇਹ ਬੰਦਾ ਸਾਡੇ ਰੈਕਡ 'ਚ ਵੀ ਹੈ ਨਹੀਂ। ਮੈਂ ਤੁਹਾਨੂੰ ਸਿਰਫ ਇੱਕ ਨਿੱਕੀ ਜੀ ਗੱਲ ਸਮਝਾਉਣੀ ਹੈ। ਪਾਕਿਸਤਾਨ ਨਾਲ ਯੁੱਧ ਹੋਏ ਨੇ ਹਿੰਦੁਸਤਾਨ ਦੇ, ਚਾਈਨਾ ਨਾਲ ਹੋਏ ਨੇ, ਲਾਸ਼ਾਂ ਤੇ ਉਹਨਾਂ ਦੇ ਫੌਜੀਆਂ ਦੀਆਂ ਵੀ ਮੋੜਨੀਆਂ ਪਈਆਂ ਉਹਨਾਂ ਨੂੰ। ਤੁਹਾਡੇ ਸਿਪਾਹੀ ਦੀ ਲਾਸ਼ ਨਾ ਦੇਣ ਨਾਲ ਇੱਕ ਗੱਲ ਸਿੱਧ ਹੁੰਦੀ ਹੈ, ਜੇ ਹਿੰਦੁਸਤਾਨ ਦਾ ਇਸ ਵੇਲੇ ਕੋਈ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਉਹਨੇ ਤੁਹਾਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ। ਹੁਣ ਜੇ ਤੁਸੀਂ ਵਿੱਚ ਵਿਚਾਲੇ ਰਹੋ ਤੇ ਇਸ ਚੀਜ਼ ਬਾਰੇ ਕੋਈ ਗੱਲ ਸਿੱਧ ਨਾ ਕਰੋ ਤੇ ਫਿਰ ਇਹਦੇ ਵਿੱਚ ਗਲਤੀ ਕਿਹਦੀ ਹੈ? ਮਾਰੇ ਜਾਵਾਂਗੇ ਬੜੀ ਬੁਰੀ ਤਰ੍ਹਾਂ। ਸਟ੍ਰੈਟਜੀਆਂ ਚੇਂਜ ਹੋ ਗਈਆਂ ਨੇ, ਐਲੀਮੀਨੇਸ਼ਨ ਤੋਂ ਐਸੀਮੀਲੇਸ਼ਨ ਵਾਲੇ ਪਾਸੇ ਗੱਲਾਂ ਤੁਰ ਪਈਆਂ ਨੇ। ਸਾਨੂੰ ਸਮਝਣਾ ਪੈਣਾ ਹੈ, ਆਪਣੀ ਮਾਨਸਿਕ ਗੁਲਾਮੀ 'ਚੋਂ ਬਾਹਰ ਨਿਕਲਣਾ ਪੈਣਾ ਹੈ। 40 ਸਾਲਾਂ ਦੀ ਗੱਲ ਹੋ ਰਹੀ ਹੈ, ਮੈਂ ਜ਼ਰੂਰ ਦੱਸ ਦੇਵਾਂ, ਤੁਹਾਨੂੰ ਕੋਈ ਭੁਲੇਖਾ ਨਾ ਰਵੇ, ਤੁਹਾਡੇ ਮਨ ਦੇ ਵਿੱਚ ਕੋਈ ਦੋ ਰਾਏ ਨਾ ਹੋਵੇ।
ਉਹਨਾਂ ਨੇ ਤੁਹਾਨੂੰ ਸਿੱਧੇ ਤੌਰ ਤੇ ਤੁਹਾਡੇ ਅਕਾਲ ਤਖਤ ਨੂੰ ਢਾਇਆ ਸਿਰਫ ਇਸ ਲਈ ਤੁਹਾਨੂੰ ਸਬਕ ਸਿਖਾਉਣਾ ਸੀ, ਇਸ ਲਈ ਨਹੀਂ ਕਿ ਇੱਕ ਸ਼ਖਸ ਨੂੰ ਮਾਰਨਾ ਸੀ। ਤੁਹਾਡੇ 52 ਹੋਰ ਗੁਰਦੁਆਰਿਆਂ ਤੇ ਹਮਲਾ ਹੋਣਾ ਸੇਮ ਟਾਈਮ ਤੇ ਇਸ ਲਈ ਸੀ, ਤੁਹਾਨੂੰ ਸਬਕ ਸਿਖਾਉਣਾ ਸੀ। ਦਿੱਲੀ ਦੇ ਵਿੱਚ ਟਾਇਰ ਪਾ ਕੇ ਗਲੀਆਂ ਦੇ ਵਿੱਚ ਤੁਹਾਨੂੰ ਸਾੜਿਆ ਗਿਆ। ਕੱਲ ਮੈਂ ਗੱਲ ਕੀਤੀ ਸੀ, ਸਫਦਰਜੰਗ ਹਸਪਤਾਲ ਦੇ ਰਿਕਾਰਡ ਬੋਲਦੇ ਨੇ, ਇੱਕ ਘੰਟੇ ਦੇ ਬੱਚੇ ਜਿਨ੍ਹਾਂ ਦਾ ਹਲੇ ਨਾਂ ਤੱਕ ਨਹੀਂ ਸੀ ਰੱਖਿਆ ਗਿਆ, ਪੇਰੈਂਟਸ ਦਾ ਨਾਂ ਸੀ ਸਿੰਘ ਤੇ ਕੌਰ, ਤੇ ਗੈਸ ਦੇ ਚੁੱਲ੍ਹਿਆਂ ਤੇ ਰੱਖ ਕੇ ਸਾੜ ਦਿੱਤਾ। ਇਸ ਗੱਲ ਦੇ ਵਿੱਚ ਭੁਲੇਖਾ ਤੁਹਾਨੂੰ ਹੈ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹ ਤੁਸੀਂ ਉਹਨਾਂ ਦੇ ਦੁਸ਼ਮਣ ਹੋ। ਭੁਲੇਖਾ ਤੁਹਾਨੂੰ ਹੈ, ਵਿੱਚ ਵਿਚਾਲੇ ਅਸੀਂ ਚੱਲ ਰਹੇ ਹਾਂ। ਪਰ ਸਾਰੀਆਂ ਗੱਲਾਂ ਨਿਰਾਸ਼ਾ ਦੀਆਂ ਨਹੀਂ ਕਰਨੀਆਂ, ਕੋਈ ਆਸ਼ਾਵਾਦੀ ਗੱਲ ਵੀ ਕਰਨੀ ਹੈ। ਸਮਾਂ ਬਦਲ ਰਿਹਾ। ਮਹਾਰਾਜ ਦਾ ਮੁੱਖ ਵਾਕ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਨੇ ਅੱਜ ਨਹੀਂ ਤੇ ਕੱਲ ਬਾਹਰ ਆ ਜਾਣਾ। ਜਿਹੜਾ ਨੈਰੇਟਿਵ ਪਿਛਲੇ 40 ਸਾਲਾਂ ਤੋਂ ਇਹ ਸਿਰਜ ਰਹੇ ਸਨ, ਅੱਜ ਸਾਬਤ ਹੋ ਗਿਆ ਟੈਰਰਿਸਟ ਕੌਣ ਹੈ। ਟੈਰਰਿਸਟ ਸਾਨੂੰ ਬਣਾਉਂਦੇ ਸਨ, ਸਾਨੂੰ ਹੀ ਮਾਰਿਆ, ਅਸੀਂ ਰੈਜ਼ਿਸਟੈਂਸ ਕੀਤੀ ਤੇ ਟੈਰਰਿਸਟ ਬਣ ਗਏ। ਤੇ ਪਰ ਅੱਜ ਦੁਨੀਆ ਦੇ ਸਾਹਮਣੇ ਜਗ ਜ਼ਾਹਿਰ ਹੋ ਗਿਆ ਕਿ ਟੈਰਰਿਸਟ ਕੌਣ ਹੈ। ਟੈਰਰਿਸਟ ਇੰਡੀਆ ਦੀ ਸਟੇਟ ਹੈ ਜਿਹੜੀ ਤੁਹਾਨੂੰ ਬਾਹਰ ਆਇਆਂ ਨੂੰ ਵੀ ਜੀਣ ਨਹੀਂ ਦਿੰਦੀ, ਟਰਾਂਸਨੈਸ਼ਨਲ ਰਿਪਰੈਸ਼ਨ ਕਰਕੇ ਤੁਹਾਡੇ ਬੰਦੇ ਇੱਥੇ ਬਾਹਰ ਵੀ ਮਾਰ ਰਹੀਆਂ ਨੇ। ਇਹ ਸਿੱਧ ਹੋ ਗਿਆ। ਪਰ ਹੁਣ ਆਉਣ ਵਾਲੇ ਸਮੇਂ ਤੁਸੀਂ ਕੀ ਕਰਨਾ ਹੈ? ਅੱਜ ਦੇਸ਼ ਤੁਹਾਡੇ ਨਾਲ ਖੜ ਰਹੇ ਨੇ, ਦੇਸ਼ ਤੁਹਾਡੀ ਸਟਰਗਲ ਦੀ ਹਾਮੀ ਭਰ ਰਹੇ ਨੇ, ਤੁਹਾਡੇ ਨਾਲ ਖੜ ਰਹੇ ਨੇ। ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀਂ ਆਪਣੇ ਲਈ ਕੀ ਕਰ ਸਕਦੇ ਹੋ ਤੇ ਇਸ ਓਪਰਚੁਨਿਟੀ ਨੂੰ ਕਿੰਨਾ ਯੂਜ਼ ਕਰ ਸਕਦੇ ਹੋ। ਇਹਦਾ ਸਿਰਫ ਤੇ ਸਿਰਫ ਇੱਕੋ ਤਰੀਕਾ ਹੈ, ਇੱਕ ਨਿਸ਼ਾਨਾ ਮਿੱਥ ਕੇ। ਖਾਲਿਸਤਾਨ ਤੋਂ ਘੱਟ ਗੱਲ ਸਾਡੀ ਕੌਮ ਦੇ ਵਿੱਚ ਹੁਣ ਕੋਈ ਵੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਜਿਹੜੀ ਕੌਮ ਤੁਹਾਡਾ ਜੈਨੋਸਾਈਡ ਕਰ ਦਵੇ ਉਹਦੇ ਨਾਲ ਕਿਸੇ ਟੇਬਲ ਟਾਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ, ਸਿਵਾਏ ਇਸ ਦੇ ਕਿ ਉਹ ਟੇਬਲ ਦੇ ਏਜੰਡੇ ਤੇ ਬੋਲਡ ਅੱਖਰਾਂ ਵਿੱਚ ਖਾਲਿਸਤਾਨ ਲਿਖਿਆ ਹੋਵੇ। ਇਸ ਤੋਂ ਇਲਾਵਾ ਕੋਈ ਹੋਰ ਕਲੋਜ਼ਰ ਨਹੀਂ ਹੈ 40 ਸਾਲਾਂ ਪਹਿਲੇ ਹੋਏ ਉਸ ਨਸਲਕੁਸ਼ੀ ਦਾ, 40 ਸਾਲਾਂ ਪਹਿਲੇ ਹੋਏ ਉਸ ਦਰਬਾਰ ਸਾਹਿਬ ਤੇ ਹਮਲੇ ਦਾ, ਤੇ ਅਸੀਂ ਮੰਜ਼ਿਲ ਦੇ ਕਰੀਬ ਹਾਂ। ਮੈਂ ਕੱਲ ਵੀ ਇਹ ਗੱਲ ਕੀਤੀ ਸੀ, ਕਿਸੇ ਵੇਲੇ ਐਕਸਟ੍ਰੈਡੀਸ਼ਨਾਂ ਸਾਡੀਆਂ ਮੰਗਦੀਆਂ ਸਨ ਤੇ ਅੱਜ ਯੂਐਸ ਨੇ ਤੁਹਾਡੇ ਲਈ ਚੈੱਕ ਰਿਪਬਲਿਕ ਤੋਂ ਬੰਦਾ ਐਕਸਟ੍ਰੈਡਾਈਟ ਕਰਕੇ ਉਹਦਾ ਟ੍ਰਾਇਲ ਕੀਤਾ ਜਾ ਰਿਹਾ ਕਿਉਂਕਿ ਉਹਨੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਉਹ ਇਨਵੋਲਵਡ ਸੀ, ਰॉ ਦਾ ਏਜੰਟ। ਸੋ ਸਮਾਂ ਬਦਲ ਰਿਹਾ ਹੈ। ਆਓ ਅਸੀਂ ਵੀ ਸਮੇਂ ਦੇ ਨਾਲ ਬਦਲਦੇ ਹੋਏ ਉਸ ਨੈਰੇਟਿਵ ਦਾ ਫਾਇਦਾ ਚੱਕੀਏ ਤੇ ਆਪ ਆਰਗੇਨਾਈਜ਼ ਹੋਈਏ। ਅਖੀਰਲੀ ਗੱਲ ਕਰਕੇ ਮੈਂ ਆਪਣੀ ਥਾਂ ਲੈਣੀ ਹੈ। ਗੁਰੂ ਸਾਹਿਬ ਨੇ ਰਾਜ ਦੇ ਲਈ ਬੜਾ ਸਿੰਪਲ ਫਿਲਾਸਫੀ ਦਿੱਤੀ ਸਾਨੂੰ। ਜਿੱਥੇ ਤੱਕ ਮੇਰੀ ਤੇ ਤੁਹਾਡੀ ਹਉਮੈ ਦਾ ਸਵਾਲ ਹੈ, ਗੁਰੂ ਸਾਹਿਬ ਦਾ ਸਿੱਧਾ ਉਪਦੇਸ਼ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਪਰ ਜਿੱਥੇ ਆਕੀ ਦੀ ਗੱਲ ਆ ਜਾਂਦੀ ਹੈ, ਗੁਰੂ ਸਾਹਿਬ ਨੇ ਪਾਤਸ਼ਾਹੀ ਦਾਵਾ ਖਾਲਸੇ ਨੂੰ ਦਿੱਤਾ। ਇਹ ਕੌਮ ਦਾ ਕਲੈਕਟਿਵ ਪਾਤਸ਼ਾਹੀ ਦਾਵਾ, ਇੱਕ ਬੰਦੇ ਦਾ, ਇੱਕ ਜਥੇਬੰਦੀ ਦਾ ਨਹੀਂ, ਕਿਸੇ ਇੱਕ ਫੈਕਸ਼ਨ ਦਾ ਨਹੀਂ। ਇਹ ਕੌਮ ਨੂੰ ਪਾਤਸ਼ਾਹੀ ਦਾਵਾ ਦਿੱਤਾ। ਕਿਉਂ ਦਿੱਤਾ? ਕਿਉਂਕਿ ਗੁਰੂ ਸਾਹਿਬ ਨੂੰ ਪਤਾ ਉਹਦਾ ਖਾਲਸਾ ਫਰਕ ਨਹੀਂ ਕਰਦਾ। ਸਾਡੇ ਰਾਜ ਦੇ ਕ੍ਰਿਸ਼ਮੇ BBC ਬੋਲਦੀ ਹੈ ਵੀ ਸਭ ਤੋਂ ਵਧੀਆ ਪਿਛਲੇ 500 ਸਾਲਾਂ ਜੇ ਕਿਸੇ ਨੇ ਰਾਜ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਸਭ ਤੋਂ ਵੱਧ ਲਿਟਰੇਸੀ ਰੇਟ, ਕਰੰਸੀ ਦੀ ਵੈਲਿਊ ਵੱਧ, ਗੋਰੇ ਕੰਮ ਕਰਦੇ ਸਨ ਤੁਹਾਡੇ ਕੋਲ ਆ ਕੇ। ਰਾਜ ਤੁਸੀਂ ਮਾਣਿਆ, ਕਰਕੇ ਦਿਖਾਇਆ। ਸੋ ਇਹਦੇ ਵਿੱਚ ਕੋਈ ਦੁਚਿੱਤੀ ਨਾ ਰਵੇ। ਹੁਣ ਸਾਨੂੰ ਬਲੀਵ ਸਿਰਫ ਤੇ ਸਿਰਫ ਆਪਣੇ ਉਸ ਮੁੱਖ ਵਾਕ 'ਚ ਕਰਨਾ ਜੋ ਅਸੀਂ ਰੋਜ਼ ਦੌਰਾ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਆਕੀ ਨੂੰ ਰੈਕੋਗਨਾਈਜ਼ ਕਰ ਲੋ, ਖਾਲਸੇ ਦਾ ਰਾਜ ਵੀ ਇਸਟੈਬਲਿਸ਼ ਹੋ ਜਾਣਾ ਹੈ। ਪਰ ਇਹ ਵੀ ਗੱਲ ਯਾਦ ਰੱਖਿਓ कि कोई किसी को राज न दे है, जो ले है निज बल से ले है। और वर्ल्ड सिख पार्लीमेंट ऐसे ही उस संकल्प नूं समर्पित है कि असी अपनी पावर बिल्ड करके राज लेना है। दूसरे मुल्कां ने तुहाडे नाल तां खड़ना है जे तुसी अपने संघर्ष दे नाल खुद खड़दे हो, नहीं तो किसी ने तुहाडे नाल नहीं खड़ना। इन्ने शब्द कहंदा दास अज खिमा दा जाचक है जी। आओ गज वज के फतेह बुलाइए। वाहिगुरू जी का खालसा, वाहिगुरू जी की फतेह। सत श्री अकाल। ਇਹ ਸਨ ਭਾਈ ਮਨਪ੍ਰੀਤ ਸਿੰਘ ਜੀ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਨ। ਹੁਣ ਮੈਂ ਬੇਨਤੀ ਕਰਦਾ 8-10 ਮਿੰਟਾਂ ਲਈ ਜੋ ਭਾਈ ਜਗਜੀਤ ਸਿੰਘ ਜੀ ਖਾਲਸਾ ਫਾਊਂਡੇਸ਼ਨ
ਜੋ ਪੇਰੈਂਟਸ ਕੋਰਸ ਦੇ ਨਾਲ ਉਹ ਵਰਲਡ ਸਿੱਖ ਪਾਰਲੀਮੈਂਟ ਲਈ ਜੋ ਨੌਜਵਾਨਾਂ ਨੂੰ ਉਤਸ਼ਾਹ ਕਰਦੇ ਹਨ, ਕਿਉਂਕਿ ਟਾਈਮ ਦੀ ਨਿਜ਼ਾਕਤ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਬਹੁਤ ਸਾਰੇ ਜੋ ਦੇਸ਼ ਵਿਦੇਸ਼ ਤੋਂ ਆਏ ਹੋਏ ਪੰਥਕ ਬੁਲਾਰੇ ਹਨ, ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚਾਹੁੰਦੇ ਹਾਂ ਉਹਨਾਂ ਨੂੰ ਸਰਵਣ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ, ਆਪਾਂ ਸਟ੍ਰੇਟ ਟੂ ਦਾ ਪੁਆਇੰਟ ਆਪਾਂ ਦਾਸ ਨੇ ਗੱਲ ਕਰਨੀ ਤੁਹਾਡੇ ਨਾਲ, ਬਿਕਾਜ਼ ਤੁਸੀਂ ਇੱਥੇ ਬਾਹਰ ਆਏ ਆ। ਐਂਡ ਜਦੋਂ ਮੈਂ ਪੈਰੈਂਟਿੰਗ ਕੋਰਸ ਤੇ ਗੱਲ ਕਰਦਾ ਹੁੰਨਾ ਕਿ ਬੇਸਿਕਲੀ ਇਹ ਚੀਜ਼ ਆ ਕਿ ਤੁਸੀਂ ਬਾਹਰ ਆਏ, ਤੁਸੀਂ ਆਪਣਾ ਕੋਈ ਨਵਾਂ ਫਿਊਚਰ ਲੱਭਣ ਲਈ ਆਏ ਆ। ਤੁਸੀਂ ਸੋਚਦੇ ਸਾਡੇ ਬੱਚਿਆਂ ਲਈ ਕੋਈ ਵਧੀਆ ਚੀਜ਼ ਹੋਵੇ, ਪਰ ਇੱਕ ਤੂਫਾਨ ਆ ਰਿਹਾ ਆ ਤੁਹਾਡੇ ਘਰਾਂ ਦੇ ਉੱਤੇ, ਇੱਕ ਤੂਫਾਨ ਆ ਰਿਹਾ ਆ। ਐਂਡ ਜਦੋਂ ਉਹ ਤੂਫਾਨ ਆਉਂਦਾ ਆ, ਜਿਹੜਾ ਸਿਆਣਾ ਬੰਦਾ ਹੁੰਦਾ ਆ ਉਹ ਸੋਚਦਾ ਹੁੰਦਾ ਆਹ ਤੂਫਾਨ ਆ ਰਿਹਾ, ਮੈਂ ਪਹਿਲਾਂ ਹੀ ਆਪਣੇ ਘਰ ਨੂੰ ਬੋਰਡ ਅਪ ਕਰ ਲਵਾਂ, ਵਿੰਡੋਆਂ ਨੂੰ ਬੋਰਡ ਅਪ ਕਰ ਲਵਾਂ ਤਾਂ ਫਿਰ ਘੱਟ ਤੋਂ ਘੱਟ ਨੁਕਸਾਨ ਹੋਵੇ। ਉਹ ਬੰਦੇ ਨੇ ਆਪਣਾ ਘਰ ਬਚਾ ਲੈਂਦਾ ਆ। ਦੂਸਰਾ ਬੰਦਾ ਹੁੰਦਾ ਆ ਜਿਹੜਾ ਕਹਿੰਦਾ ਸੋਚਦਾ ਆ ਮੈਂ ਤਾਂ ਆਪਣੇ ਕੰਮਾਂ ਕਾਰਾਂ 'ਚ ਇੰਨਾ ਬਿਜ਼ੀ ਆ, ਆਹ ਤਾਂ ਤੂਫਾਨ ਆ ਗਿਆ, ਉਹ ਫੇਰ ਵੀ ਲਾਸਟ ਮਿੰਟ ਤੇ ਜਿੰਨਾ ਕੁਛ ਬਚਾ ਸਕਦਾ ਬਚਾ ਲੈਂਦਾ ਆ। ਪਰ ਜਿਹੜਾ ਤੀਸਰਾ ਬੰਦਾ ਆ ਉਹ ਤੂਫਾਨ ਤਾਂ ਆ ਕੇ ਸਾਰਾ ਕੁਝ ਤਬਾਹ ਕਰ ਗਿਆ, ਤਾਂ ਸੋਚਦਾ ਆ ਆਹ ਕੀ ਹੋ ਗਿਆ। ਸੋ ਇਹ ਤੁਹਾਡੇ ਤੇ ਆ ਕਿ ਤੁਸੀਂ ਕਿਹੜੀ ਕੈਟੇਗਰੀ 'ਚ ਹੋਣਾ ਚਾਹੁੰਦੇ ਆ, ਪਹਿਲਾ, ਦੂਸਰਾ ਜਾਂ ਤੀਸਰਾ। ਬਿਕਾਜ਼ ਉਹ ਤੂਫਾਨ ਤਾਂ ਤੁਹਾਡੇ ਸਾਰਿਆਂ ਦੇ ਘਰ 'ਚ ਆ ਰਿਹਾ ਆ। ਐਂਡ ਇਹ ਤੂਫਾਨ ਦਾ ਨਾਂ ਆ ਅਸਿਮੀਲੇਸ਼ਨ। ਇਹਦਾ ਮਤਲਬ ਇਹ ਆ ਕਿ ਜਿੰਨਾ ਤੁਸੀਂ ਇੱਥੇ ਬਾਹਰ ਰਹਿੰਦੇ ਆ, ਕਿੰਨਾ ਜ਼ਿਆਦਾ ਤੁਹਾਡੇ ਬੱਚੇ ਗੋਰਿਆਂ ਦੀ ਆਦਤਾਂ, ਗੋਰਿਆਂ ਦੀ ਚੀਜ਼ਾਂ ਅਪਣਾਈ ਜਾਂਦੇ ਆ ਤੇ ਤੁਹਾਡੀਆਂ ਚੀਜ਼ਾਂ ਗਵਾਈ ਜਾਂਦੇ ਆ। ਬਿਕਾਜ਼ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਇੱਕ ਰਿਸ਼ਤਾ ਹੋਣ ਲੱਗਾ ਸੀ ਮੁੰਡੇ ਤੇ ਕੁੜੀ ਦਾ, ਤਾਂ ਉਹ ਸੋਚਦੇ ਸੀ, ਪਰਿਵਾਰ ਬੜੇ ਖੁਸ਼ ਹੋਏ ਇਹਨਾਂ ਦਾ ਰਿਸ਼ਤਾ ਕਰਨਾ ਆ। ਤੇ ਮੁੰਡੇ ਨੇ ਪੁੱਛਿਆ ਤੂੰ ਰਿਸ਼ਤੇ ਨਾਲ ਸਹਿਮਤ ਆ ਜਾਂ ਨਹੀਂ? ਮੁੰਡਾ ਕਹਿੰਦਾ ਮੈਂ ਸਹਿਮਤ ਆ। ਕੁੜੀ ਨੂੰ ਪੁੱਛਿਆ ਤੂੰ ਸਹਿਮਤ ਆ ਜਾਂ ਨਹੀਂ? ਕੁੜੀ ਕਹਿੰਦੀ ਮੈਂ ਮੁੰਡੇ ਨਾਲ ਸਹਿਮਤ ਆ, ਪਰ ਮੈਨੂੰ ਇਹਦੇ ਟੈਚੀਆਂ ਦੀ ਲੋੜ ਨਹੀਂ ਹੈਗੀ। ਤੇ ਉਹ ਸੋਚਦੇ ਟੈਚੀ ਕੀ ਮਤਲਬ? ਜਿੱਦਾਂ ਅਸੀਂ ਇੰਗਲੈਂਡ ਸੂਟਕੇਸ ਕਹਿੰਦੇ, ਪਤਾ ਨਹੀਂ ਤੁਸੀਂ ਜਰਮਨ 'ਚ ਕੀ ਕਹਿੰਦੇ ਆ, ਪਰ ਜਿਹੜੇ ਟੈਚੀ ਹੁੰਦੇ ਆ ਉਹ ਕਹਿੰਦੇ ਟੈਚੀ ਦਾ ਕੀ ਮਤਲਬ? ਉਹ ਕਹਿੰਦੇ ਇਹਦੇ ਮਾਪੇ ਦੀ ਲੋੜ ਨਹੀਂ ਹੈਗੀ ਮੈਨੂੰ ਇਕੱਲੇ ਮੁੰਡੇ ਦੀ ਲੋੜ ਆ। ਇਹਦਾ ਰੀਜ਼ਨ ਕਾਤੇ ਆ? ਬਿਕਾਜ਼ ਜਿੰਨਾ ਚਿਰ ਅਸੀਂ ਬਾਹਰ ਇੱਥੇ ਆ ਗਏ ਆ ਨਾ, ਅਸੀਂ ਜਿਹੜੇ ਗਾਂ ਦੀ ਪਨੀਰੀ ਨੂੰ ਜਿਹੜੀ ਸਿੱਖਿਆ ਮਿਲਣੀ ਚਾਹੀਦੀ ਸੀ ਉਹ ਦੇ ਨਹੀਂ ਰਹੇ। ਅੱਗੇ ਘਰਾਂ ਦੇ ਵਿੱਚ ਬਜ਼ੁਰਗ ਹੁੰਦੇ ਸੀ ਜਿਹੜੇ ਬੱਚਿਆਂ ਨੂੰ ਸਿੱਖਿਆ ਦੇਈ ਜਾਂਦੇ ਸੀਗੇ, ਪਰ ਅੱਜ ਕੱਲ੍ਹ ਉਹ ਬਜ਼ੁਰਗ ਨੂੰ ਘਰਾਂ 'ਚ ਰੱਖਦੇ ਨਹੀਂ, ਜਾਂ ਬਜ਼ੁਰਗ ਇੱਥੇ ਹੈ ਨਹੀਂ ਗਏ। ਤਾਂ ਜਿਹੜਾ ਤੁਹਾਡਾ ਫੈਮਿਲੀ ਸਪੋਰਟ ਸਟਰਕਚਰ ਹੁੰਦਾ ਸੀਗਾ, ਚਾਚੇ ਤਾਏ ਮਾਸੀਆਂ ਸਾਰਾ ਕੁਝ, ਕੋਈ ਕੈਨੇਡਾ ਬੈਠਾ ਆ, ਕੋਈ ਇੰਗਲੈਂਡ ਬੈਠਾ ਆ, ਕੋਈ ਆਸਟ੍ਰੇਲੀਆ ਬੈਠਾ ਆ, ਕੋਈ ਯੂਰਪ ਬੈਠਾ, ਕੋਈ ਪੰਜਾਬ 'ਚ, ਤਾਂ ਤੁਹਾਡੇ ਬੱਚੇ ਇਕੱਲੇ ਆ। ਤਾਂ ਉਹਨਾਂ ਨੂੰ ਸਿੱਖਿਆ ਮਿਲਦੀ ਕਿੱਥੋਂ ਆ? ਬਹੁਤ ਸਾਰਿਆਂ ਨੂੰ ਟਿਕਟੋਕ ਤੋਂ ਮਿਲਦੀ ਆ, ਹੈ ਨਾ, ਬਹੁਤ ਸਾਰਿਆਂ ਨੂੰ ਗਾਇਕਾਂ ਤੋਂ ਮਿਲਦੀ ਆ। ਉਹਨਾਂ ਨੂੰ ਸਿੱਖਿਆ ਦੇਣ ਨੂੰ ਕੋਈ ਨਹੀਂ ਹੈਗਾ। ਤਾਂ ਇੱਦਾਂ ਨਾ ਕੱਲ੍ਹ ਨੂੰ ਹੋਵੇ ਕਿ ਤੁਸੀਂ ਵੀ ਟੈਚੀ ਬਣ ਜਿਓ, ਕਿ ਤੁਹਾਡੇ ਬੱਚੇ ਵੀ ਤੁਹਾਨੂੰ ਕਹਿਣ ਕਿ ਮੈਨੂੰ ਤੁਹਾਡੀ ਮੁੰਡਾ ਠੀਕ ਆ, ਪਰ ਤੁਸੀਂ ਚੱਲ ਜਾਓ, ਤੁਹਾਡੀ ਕੋਈ ਲੋੜ ਨਹੀਂ ਹੈਗੀ। ਬਿਕਾਜ਼ ਬਹੁਤ ਸਾਰੇ ਪਰਿਵਾਰਾਂ ਨਾਲ ਇਹ ਚੀਜ਼ ਹੋ ਰਹੀ ਆ। ਫਿਰ ਤੁਹਾਨੂੰ ਇੱਥੇ ਬਾਹਰ ਆਉਣ ਦਾ ਫਾਇਦਾ ਕੀ ਸੀਗਾ? ਐਂਡ ਰਿਐਲਿਟੀ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ, ਹੈ ਨਾ, ਜਿਹੜੇ ਕੈਨੇਡਾ ਵਾਲੇ ਆ ਉਹ ਕੈਨੇਡਾ 'ਚ ਖੁਸ਼ ਆ, ਉਹਨੇ ਆਪਣੀਆਂ ਸਹੂਲਤਾਂ ਲਈ ਜਾਂਦੇ ਆ, ਆਪਣਾ ਸੋਹਣਾ ਗੁਜ਼ਾਰਾ ਉੱਥੇ ਕਰੀ ਜਾਂਦੇ ਆ। ਜਿਹੜਾ ਅਮਰੀਕਾ 'ਚ ਆ ਉਹ ਵੀ ਖੁਸ਼ ਆ, ਉਹ ਆਪਣੇ ਬਿਜ਼ਨਸਾਂ ਚਲਾਈ ਜਾਂਦੇ ਆ, ਉਹਨਾਂ ਦਾ ਪਰਿਵਾਰ ਚੱਲੀ ਜਾਂਦਾ ਆ। ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਆ ਉਹ ਵੀ ਸੇਮ ਆ, ਜਿਹੜੇ ਇੰਗਲੈਂਡ ਵਾਲੇ ਆ ਉਹ ਵੀ ਸੇਮ ਆ। ਕੋਈ ਨਹੀਂ ਤੁਹਾਨੂੰ ਯੂਰਪ ਵਾਲਿਆਂ ਨੂੰ ਪੁੱਛਦਾ, ਨਾ ਕੋਈ ਤੁਹਾਡੇ ਬਾਰੇ ਸੋਚਦਾ ਆ। ਬਿਕਾਜ਼ ਜੇ ਤੁਹਾਨੂੰ ਕੋਈ ਗੱਲ ਕਰੇ ਉਹ ਕਹਿੰਦੇ ਕੋਈ ਨਹੀਂ, ਇਹਨਾਂ ਨੇ ਆਪ ਹੀ ਇੱਥੇ ਬਾਹਰ ਆ ਜਾਣਾ ਸਾਡੇ ਕੋਲ, ਹੈ ਨਾ। ਸੋ ਇੱਥੇ ਤੁਹਾਡੇ ਲਈ ਕੋਈ ਨਹੀਂ ਕੁਛ ਕਰਨ ਨੂੰ ਤਿਆਰ। ਬਿਕਾਜ਼ ਰਿਐਲਿਟੀ ਇਜ਼ ਉਹਨਾਂ ਨੇ ਮਸੀ ਆਪਣੀਆਂ ਚੀਜ਼ਾਂ ਸੈੱਟ ਕਰ ਲੀਆਂ ਤੇ ਉਹ ਆਪਣਾ ਹੀ ਸੋਚਦੇ ਆ। ਸੋ ਇਹ ਹੁਣ ਓਪਰਚੁਨਿਟੀ ਆ ਤੁਹਾਡੇ ਕੋਲ, ਬਿਕਾਜ਼ ਵਰਲਡ ਸਿੱਖ ਪਾਰਲੀਮੈਂਟ ਨੇ ਤੁਹਾਨੂੰ ਸਮਾਂ ਦੇ ਰਹੇ ਆ।
ਇੱਥੇ ਜਿਹੜੇ ਗੁਰਸਿੱਖ ਆ ਇਹ ਉਹ ਆ ਜਿਨ੍ਹਾਂ ਨੇ ਕੰਮ ਕੀਤੇ ਆ ਅਤੇ ਲੌਂਗ ਟਰੈਕ ਰਿਕਾਰਡ ਆ ਕੰਮ ਕਰਨ ਦੇ, ਹਨਾ, ਭਾਵੇਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਸਾਰੇ ਪਾਸਿਓਂ। ਸੋ ਅਸੀਂ ਤੁਹਾਡੇ ਲਈ 2 ਕੰਮ ਕਰਨ ਨੂੰ ਤਿਆਰ ਆ। ਇਹ ਅਗਲੇ ਸਾਲ ਦੇ ਵਿੱਚ ਅਸੀਂ ਕਰਨ ਨੂੰ ਤਿਆਰ ਆ। ਜਿਹੜਾ ਸਿੱਖ ਪਰਿਵਾਰਕ ਕੋਰਸ ਜਿਹੜਾ ਦਾਸ ਚਲਾਉਂਦਾ ਆ, 17,000 ਸੰਗਤਾਂ ਨੇ ਹੁਣ ਕਰ ਲਿਆ। ਇੱਥੇ ਆਪਾਂ ਪਿਛਲੇ ਸਾਲ ਕੀਤਾ ਸੀਗਾ। ਅਸੀਂ ਇੱਕ ਵਾਰੀ ਫੇਰ ਇੱਥੇ ਫਰੈਂਕਫਰਟ 'ਚ ਕਰਨਾ, ਪਰ ਸਿਰਫ ਇੱਕ ਵਾਰੀ ਕਰਨਾ, ਬਿਕਾਜ਼ ਦਾਸ ਦਾ ਸਾਰਾ ਸਾਲ ਬੁੱਕ ਹੋ ਗਿਆ। ਕੱਲ ਸਾਰੇ ਮੈਜੋਰਟੀ ਨਾਰਥ ਅਮਰੀਕਾ ਦੇ ਵਿੱਚ ਬੁਕਿੰਗ ਹੋ ਰਹੀ ਆ, ਹੋਰ ਥਾਂ ਯੂਰਪ 'ਚ ਅਸੀਂ ਸਿਰਫ 3 ਥਾਂ ਕਰਨਾ ਆ, ਐਮਸਟਰਡਮ, ਪੈਰਿਸ ਤੇ ਫਰੈਂਕਫਰਟ। ਇਹ ਨਾ ਹੋਵੇ ਕਿ ਬਾਅਦ 'ਚ ਅਸੀਂ ਇੱਥੇ ਮਾਰਚ ਦੇ ਵਿੱਚ ਭਾਈ ਸਾਹਿਬ ਨਾਲ ਡੇਟ ਸੈੱਟ ਕਰਕੇ ਅਸੀਂ ਇੱਥੇ ਆ ਜਾਣਾ ਤੇ ਇੱਕ ਦਿਨ ਦਾ ਉਹ ਪਰਿਵਾਰਕ ਕੋਰਸ ਹੋਣਾ, ਜਿਹਦੇ ਵਿੱਚ ਉਹ ਸਾਰੀ ਸਿੱਖਿਆ ਤੇ ਤੁਹਾਡੇ ਬੱਚਿਆਂ ਦੇ ਆਨੰਦ ਕਾਰਜ ਕਿੱਦਾਂ ਹੋਣੇ ਚਾਹੀਦੇ ਆ, ਤੁਸੀਂ ਘਰ ਦੇ ਵਿੱਚ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਿੱਦਾਂ ਕਰਨਾ ਆ, ਬੱਚਿਆਂ ਨੂੰ ਬਾਹਰਲੀ এনवायरमेंट ਸਿੱਖਿਆ ਕੀ ਦੇਣੀ ਆ, ਇਹਨਾਂ ਨੂੰ ਕਿਹੜੇ ਪ੍ਰੋਫੈਸ਼ਨਾਂ ਦੇ ਵਿੱਚ ਪਾਉਣਾ ਚਾਹੀਦਾ ਆ, ਇਹਨਾਂ ਨੂੰ ਟੈਕਨੋਲੋਜੀ ਨਾਲ ਰਿਲੇਸ਼ਨਸ਼ਿਪ ਕੀ ਹੋਣਾ ਚਾਹੀਦਾ ਆ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇਹਨਾਂ ਦਾ ਲਾਈਫ ਦੇ ਵਿੱਚ ਫਰਕ ਕੀ ਹੋਣਾ ਆ। ਇਹ ਸਾਰਾ ਅਸੀਂ ਇੱਕ ਦਿਨ ਦੇ ਵਿੱਚ ਕੋਰਸ ਕਰ ਦੇਣਾ ਆ। ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ, ਬਿਕਾਜ਼ ਬਹੁਤ ਸਾਰੇ ਨੇ ਅੱਗੇ ਕਿਹਾ ਸੀ ਪਿਛਲੀ ਵਾਰੀ ਜਦੋਂ ਅਸੀਂ ਕੀਤਾ ਸੀ, ਜੇ ਸਾਨੂੰ ਪਤਾ ਹੁੰਦਾ ਅਸੀਂ ਵੀ ਉਦੋਂ ਆ ਜਾਣਾ ਸੀ। ਸੋ ਇਸ ਟਾਈਮ ਮਿਸ ਆਊਟ ਨਾ ਕਰਿਓ। ਭਾਈ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਅਸੀਂ ਮਾਰਚ ਦੇ ਵਿੱਚ ਫਿਰ ਤੁਹਾਡੇ ਕੋਲ ਆਉਂਗੇ ਤੇ ਉਦੋਂ ਆਪਾਂ ਕਰਾਂਗੇ। ਤੇ ਤੁਹਾਡੀ ਜ਼ਿੰਮੇਵਾਰੀ ਆ ਜਿਹੜੇ ਬਾਕੀ ਸ਼ਹਿਰ ਕਲੋਨ ਤੇ ਬਾਕੀ ਸਾਰੇ ਸ਼ਹਿਰਾਂ ਨੂੰ ਦੱਸਣਾ ਕਿ ਤੁਸੀਂ ਵੀ ਉਦੋਂ ਆ ਜਾਓ, ਬਿਕਾਜ਼ ਇਹ ਇੱਕ ਵਾਰੀ ਹੋਣਾ ਜਰਮਨੀ 'ਚ। ਤੇ ਜਿਹੜੀ ਸਿੱਖਿਆ ਤੁਹਾਡੇ ਬੱਚਿਆਂ ਨੂੰ ਮਿਲਣੀ ਆ ਚਾਹੀਦੀ ਆ, ਉਹ ਅਸੀਂ ਉਹਨਾਂ ਦੇ ਸਟਾਈਲ ਦੇ ਵਿੱਚ ਜਿਹੜੀ ਉਹ ਸੁਣਨਾ ਚਾਹੁੰਦੇ ਆ ਉਹਦੇ ਵਿੱਚ ਕਰਕੇ ਉਹਨਾਂ ਨੂੰ ਦੇ ਸਕਦੇ ਆ। ਇਹ ਓਪਰਚੁਨਿਟੀ ਆ। ਤਾਂ ਫਿਰ ਤੁਸੀਂ ਉਹ ਬੰਦੇ ਹੋ ਜਿਹਨੇ ਪਹਿਲਾਂ ਹੀ ਆਪਣਾ ਘਰ ਸੰਭਾਲਿਆ, ਤਾਂ ਫਿਰ ਤੁਹਾਡੇ ਘਰ ਤੇ ਕੋਈ ਨੁਕਸਾਨ ਨਾ ਹੋਵੇ। ਉਹ ਬੰਦੇ ਨਾ ਹੋਵੋ ਜਿਹੜੇ ਬਾਅਦ 'ਚ ਕਹਿੰਦੇ ਆ ਕੀ ਹੋ ਗਿਆ। ਵਾਹਿਗੁਰੂ ਵਾਹਿਗੁਰੂ, ਜਾਗਦੇ ਆ ਜਾਂ ਸੁੱਤੇ ਆ? ਵਾਹਿਗੁਰੂ। ਤੇ ਦੂਸਰਾ ਕੰਮ ਅਸੀਂ ਇਹ ਆ ਕਿ ਕੱਲ ਦਾਸ ਨੇ ਸਿੱਖ EU ਸਿੱਖ ਏਜੰਡਾ ਤੁਹਾਡੇ ਸਾਹਮਣੇ ਰੱਖਿਆ ਸੀਗਾ। ਬਿਕਾਜ਼ ਜੇ ਤੁਸੀਂ ਜਿਹੜੀਆਂ ਚੀਜ਼ਾਂ ਅਸੀਂ ਸਿੱਖੀਆਂ ਕੈਨੇਡਾ, ਅਮਰੀਕਾ, UK ਤੋਂ, ਜੇ ਤੁਸੀਂ ਹੈ ਨਾ ਵੱਖ-ਵੱਖ ਕੰਟਰੀ ਤੋਂ ਆਪਣੇ ਕਕਾਰਾਂ ਦੇ ਹੱਕ, ਤੁਸੀਂ ਆਪਣੀ ਬੋਲੀ ਦੇ ਹੱਕ, ਤੁਸੀਂ ਆਪਣੇ ਜਿਹੜੇ ਤੁਸੀਂ ਟੈਕਸ ਪੇ ਕਰਦੇ ਉਹਦੇ ਹੱਕ ਮੰਗਦੇ ਆ, ਤੁਹਾਨੂੰ 10-15 ਸਾਲ ਲੱਗ ਜਾਣੇ ਆ। ਤਾਂ ਫਿਰ ਅਸੀਂ ਚਾਹੁੰਦੇ ਆ ਕਿ ਇੱਕ ਵਾਰੀ ਇਹ ਸਾਰੇ ਕੰਮ ਕਰ ਲਈਏ ਤੁਹਾਡੇ ਲਈ ਕੋ। ਤਾਂ ਫਿਰ ਅਸੀਂ ਇੱਕ EU ਏਜੰਡਾ ਬਣਾਇਆ ਆ। ਅਸੀਂ ਚਾਹੁੰਦੇ ਆ ਬਿਕਾਜ਼ ਅਸੀਂ ਤਾਂ ਆਪਣਾ ਐਡਵਾਈਸ ਕਰ ਸਕਦੇ ਆ, ਇਹਨੂੰ ਲੀਡ ਕਰਨਾ ਤੁਹਾਡੇ ਨੌਜਵਾਨਾਂ ਦਾ ਕੰਮ ਆ। ਇੱਥੇ ਜਿਹੜੇ ਨੌਜਵਾਨ, ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ, ਤੁਹਾਡੇ ਕੋਲ ਚੋਇਸ ਆ। ਜੇ ਤੁਸੀਂ ਪੜ੍ਹੇ ਲਿਖੇ ਆ ਤੇ ਸਾਰੀ ਦੁਨੀਆ ਦੇ ਦਰਵਾਜ਼ੇ ਤੁਹਾਡੇ ਖੁੱਲੇ ਆ। ਤੁਸੀਂ ਕੈਨੇਡਾ, ਅਮਰੀਕਾ, UK ਜਦੋਂ ਮਰਜ਼ੀ ਜਾ ਸਕਦੇ ਆ, ਬਿਕਾਜ਼ ਤੁਸੀਂ ਯੰਗ ਆ ਤੇ ਪੜ੍ਹੇ ਲਿਖੇ ਆ। ਜੇ ਤੁਸੀਂ ਨਹੀਂ ਪੜ੍ਹੇ ਲਿਖੇ, ਉਹ ਸਾਰੇ ਦਰਵਾਜ਼ੇ ਬੰਦ ਆ। ਜਿੰਨਾ ਜਿੰਨਾ ਤੁਸੀਂ 올ਡ ਹੋਈ ਜਾਂਦੇ ਆ, ਉਨੇ ਉਹ ਦਰਵਾਜ਼ੇ ਬੰਦ ਹੋਈ ਜਾਂਦੇ ਆ। ਪਰ ਜੇ ਤੁਸੀਂ ਫੈਸਲਾ ਕਰ ਲਿਆ ਕਿ ਅਸੀਂ ਜਰਮਨੀ ਰਹਿਣਾ ਆ, ਜੇ ਤੁਸੀਂ ਫੈਸਲਾ ਕਰਦਾ ਅਸੀਂ ਯੂਰਪ ਦੇ ਵਿੱਚ ਹੀ ਰਹਿਣਾ ਆ, ਫਿਰ ਤੁਸੀਂ ਸਹੂਲਤਾਂ ਮੰਗੋ, ਤੁਸੀਂ ਆਪਣੇ ਰਿਸੋਰਸਿਸ ਮੰਗੋ, ਕਿ ਤੁਸੀਂ ਟੈਕਸ ਦੇਈ ਜਾਂਦੇ ਆ। ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਬਣਾਓ, ਕਿ ਤੁਹਾਡੇ ਬੱਚਿਆਂ ਦੇ ਕੋਲ ਇੱਕ ਹੀ ਚਾਈਲਡਹੁੱਡ ਆ। ਜੇ ਉਹ ਚਾਈਲਡਹੁੱਡ ਵਿੱਚ ਉਹਨਾਂ ਨੂੰ ਬੁਲੀਇੰਗ ਹੋ ਰਹੀ ਆ, ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਸਕੂਲਾਂ ਚੋਂ ਕੱਢ ਰਹੇ ਆ, ਜਾਂ ਜਿੱਦਾਂ ਫਰਾਂਸ ਦੇ ਵਿੱਚ ਕੱਲ ਇੱਕ ਗੁਰਸਿੱਖ ਨੇ ਦੱਸਿਆ ਕਿ ਮੇਰਾ ਬੱਚੇ ਨੂੰ ਰੁਮਾਲ ਵੀ ਨਹੀਂ ਪਾਉਣ ਦਿੰਦੇ, ਨੰਗੇ ਸਿਰ ਉਹਨੂੰ ਜਾਣਾ ਪੈਂਦਾ ਸਕੂਲ, ਫਿਰ ਤੁਹਾਡਾ ਇੱਥੇ ਰਹਿਣ ਦਾ ਫਾਇਦਾ ਕੀ ਆ? ਬਿਕਾਜ਼ ਸਾਡੇ ਕੋਲ ਬਹੁਤ ਸਾਰੇ ਦੇਸ਼ ਆ ਜਿਹਦੇ ਵਿੱਚ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਆ। ਸੋ ਅਲਟੀਮੇਟਲੀ ਜੇ ਤੁਸੀਂ ਇੱਥੇ ਰਹਿਣਾ ਆ ਤਾਂ ਆ ਚੀਜ਼ ਨਾਲ ਇੱਕ ਵਾਰੀ ਹੰਬਲਾ ਮਾਰੀਗੇ ਤੇ ਆ ਚੀਜ਼ ਆਪਾਂ ਕਰੀਏ, ਤਾਂ ਫਿਰ ਤੁਹਾਡੇ ਬੱਚਿਆਂ ਦੇ ਕੋਲ ਆ ਫਿਊਚਰ ਬਣ ਸਕਦਾ ਆ। ਸੋ ਸਾਨੂੰ ਲੋੜ ਇਹ ਆ ਕਿ ਤੁਸੀਂ ਭਾਈ ਸਾਹਿਬ ਨਾਲ ਤੇ ਇਹਨਾਂ ਦੇ ਲੜਕੇ ਦੇ ਨਾਲ, ਜਿਹੜੇ ਨੌਜਵਾਨ ਪੜ੍ਹੇ ਲਿਖੇ ਆ, ਕੁੜੀਆਂ ਮੁੰਡੇ, ਖਾਸ ਕਰਕੇ ਲਾਅ ਦੇ ਵਿੱਚ, ਜੇ ਅਸੀਂ ਇੱਕ ਵਰਕਿੰਗ ਗਰੁੱਪ ਬਣਾਉਣਾ ਚਾਹੁੰਦੇ ਆ ਵੀਰ ਜੀ ਦੇ ਨਾਲ ਇੱਥੇ, ਜਿਹਦੇ ਵਿੱਚ ਇਟਲੀ ਦੇ, ਜਰਮਨੀ ਦੇ, ਫਰਾਂਸ ਦੇ ਸਾਰੇ ਜਿਹੜੇ ਨੌਜਵਾਨ ਆ ਜਿਹੜੇ ਪੜ੍ਹੇ ਲਿਖੇ, ਇੱਕ ਵਰਕਿੰਗ ਗਰੁੱਪ ਬਣਾ ਕੇ ਇੱਕ ਵਾਰੀ ਆ ਇੱਕ ਏਜੰਡਾ ਬਣਾਉਣਾ ਆ। ਤੇ ਇਹ ਏਜੰਡਾ ਅਸੀਂ ਵਰਲਡ ਸਿੱਖ ਪਾਰਲੀਮੈਂਟ ਨਾਲ ਤੁਹਾਡੇ ਨਾਲ ਰਲ ਕੇ, ਹੋਰ ਵੀ ਸੰਸਥਾਵਾਂ ਨੂੰ ਨਾਲ ਲੈ ਕੇ, ਕਿੱਦਾਂ WSO ਕੈਨੇਡਾ ਤੇ ਹੋਰਾਂ ਨੂੰ ਨਾਲ ਲੈ ਕੇ, ਇੱਕ ਵਾਰੀ ਅਸੀਂ EU ਨਾਲ ਮੀਟਿੰਗ ਕਰਕੇ ਇਹ ਚੀਜ਼ਾਂ ਪਾਸ ਕਰਾਉਣਾ ਚਾਹੁੰਦੇ ਆ। ਬਿਕਾਜ਼ ਜੇ ਤੁਸੀਂ ਸਿਆਸਤ ਨੂੰ ਸਮਝੋ
ਸਿਆਸਤ ਇਹ ਨਹੀਂ ਹੈਗੀ ਆ। ਮੈਂ ਆਪਣੇ ਸਾਰੇ ਬਜ਼ੁਰਗਾਂ ਦਾ ਸਤਿਕਾਰ ਕਰਦਾ ਆ, ਐਂਡ ਜਿਨ੍ਹਾਂ ਨੇ ਬਾਹਰ ਪ੍ਰੋਟੈਸਟ ਕੀਤੇ ਆ ਹਨਾ, ਉਹ ਬਹੁਤ ਉਹਨਾਂ ਨੂੰ ਅਸੀਂ ਸਤਿਕਾਰ ਕਰਦੇ ਆ, ਬਿਕਾਜ਼ ਉਹਨਾਂ ਨੇ ਸਾਡੀ ਜਿਹੜੀ ਸੋਚ ਜਾਗਦੀ ਰੱਖੀ ਆ। ਪਰ ਆ ਜਿਹੜੇ ਬਜ਼ੁਰਗ ਆ, ਇਹਨਾਂ ਨੇ ਆਪਣੀ ਸੇਵਾ ਕਰ ਲਈ ਆ ਤੇ ਕਰੀ ਜਾਂਦੇ ਆ। ਹੁਣ ਇਹ ਨੌਜਵਾਨਾਂ ਦਾ ਕੰਮ ਆ, ਇਹਨਾਂ ਨੇ ਬਾਹਰ ਪ੍ਰੈਸ਼ਰ ਪਾਉਣਾ ਪ੍ਰੋਟੈਸਟਾਂ ਨਾਲ, ਪਰ ਤੁਹਾਨੂੰ ਤਾਂ ਬਿਲਡਿੰਗਾਂ ਦੇ ਅੰਦਰ ਜਾ ਕੇ ਗੱਲ ਕਰਨ ਦੀ ਲੋੜ ਆ, ਜਿਨ੍ਹਾਂ ਨੂੰ ਭਾਸ਼ਾ ਆਉਂਦੀ ਆ, ਜਿਹੜੇ ਉੱਥੇ ਬੋਲ ਸਕਦੇ ਆ, ਅਤੇ ਅਸੀਂ ਤੁਹਾਡੇ ਨਾਲ ਕਰਨ ਨੂੰ ਤਿਆਰ ਆ। ਸੋ ਅਸੀਂ ਚਾਹੁੰਦੇ ਆ ਕਿ ਆਪਾਂ ਹੁਣ ਬਿਲਡਿੰਗਾਂ ਦੇ ਵਿੱਚ ਗੱਲ ਕਰੀਏ, ਅਤੇ ਜਿਹੜੀ ਸਿਆਸਤ ਇਹ ਨਹੀਂ ਹੁੰਦੀ ਕਿ ਤੁਸੀਂ ਇੱਕ ਸਟੈਚੂ ਬਣਾ ਰਹੇ ਆ ਤੇ ਵੱਡਾ ਸਲੈਜ ਹੈਮਰ ਨਾਲ ਉਹਨੂੰ ਥੋੜੀ ਜਾਓ ਕਿ ਸਾਨੂੰ ਖਾਲਿਸਤਾਨ ਚਾਹੀਦਾ, ਖਾਲਿਸਤਾਨ ਚਾਹੀਦਾ। ਨਹੀਂ, ਤੁਸੀਂ ਇੱਕ ਸਕੈਲਪਲ ਲੈ ਕੇ ਤੁਸੀਂ ਥੋੜੀ ਜਿਹੀ ਆਹ ਚੀਜ਼ ਮੰਗੀ ਦੀ ਆ, ਆਹ ਚੀਜ਼ ਮੰਗੀ ਦੀ, ਆਹ ਚੀਜ਼ ਮੰਗੀ ਦੀ ਆ, ਤੇ ਬਾਅਦ ਸਟੈਚੂ ਬਣ ਜਾਂਦਾ ਆ। ਸੋ ਉਹਦੇ ਵਿੱਚ ਇਹ ਆ ਕਿ ਅਸੀਂ ਤੁਹਾਨੂੰ ਟਰੈਵਲ ਰਾਈਟਸ ਮੰਗਣੇ ਆ, ਅਸੀਂ ਤੁਹਾਡੇ ਲਈ ਸੀਕ ਹੈਲਪਲਾਈਨ ਦੀ ਫੰਡਿੰਗ ਲੱਭਣੀ ਆ, ਤਾਂ ਫਿਰ ਤੁਹਾਡੇ ਕੋਲ 24 ਆਵਰ ਹੈਲਪਲਾਈਨ ਹੋਵੇ। ਅਸੀਂ ਜਿਹੜਾ ਇਨਫਰਾਸਟ੍ਰਕਚਰ ਆ, ਸਰਵਿਸਿਜ਼ ਤੁਹਾਡੇ ਵਿੱਚ ਐਥਨਿਕ ਮੋਨੀਟਰਿੰਗ ਮੰਗਣੀ ਆ। ਅਸੀਂ ਮੰਗਣੀ ਆ ਕਿ ਤੁਹਾਡੇ ਕੋਲ ਕਕਾਰਾਂ ਦਾ ਹੱਕ ਹੋਵੇ, ਸਕੂਲਾਂ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ, ਪਬਲਿਕ ਪਲੇਸਾਂ ਦੇ ਵਿੱਚ, ਸਾਰੇ ਪਾਸੇ। ਇਹ ਫਿਰ ਹੌਲੀ ਹੌਲੀ, ਤੇ ਜਿਹੜਾ MP ਹੁੰਦਾ ਆ ਜਾਂ ਜਿਹੜਾ ਪਾਰਲੀਮੈਂਟ 'ਚ ਹੁੰਦਾ ਆ, ਜੇ ਤੁਸੀਂ ਉਹਨੂੰ ਇੱਕ ਲਿਸਟ ਦਿਓ, ਉਹਦੇ 6-7 ਚੀਜ਼ਾਂ ਆ, 40-50 ਨਹੀਂ ਚਾਹੀਦੀਆਂ, 6-7 ਚੀਜ਼ਾਂ ਚਾਹੀਦੀਆਂ, ਉਹ ਕਹਿੰਦਾ ਆਹ 3 ਤਾਂ ਸੌਖੀਆਂ ਆਈਆਂ, ਉਹਨੇ ਤੁਹਾਨੂੰ ਦੇ ਦੇਣੀਆਂ। ਫਿਰ ਤੁਸੀਂ ਅਗਲੇ ਸਾਲ ਫੇਰ ਉਹਦੇ ਕੋਲ ਜਾਣਾ ਆ, ਉਹਦੇ ਕੋਲ 2-3-4 ਹੋ ਰਿਹਾ, ਉਹਨੇ ਸੋਚਿਆ ਆਹ ਤਾਂ ਸੌਖੀਆਂ ਆਈਆਂ। ਇੱਦਾਂ ਪੋਲਿਟਿਕਸ ਚੱਲਦੀ ਆ। ਕੋਈ ਵੀ ਯਹੂਦੀ ਕਦੀ ਬਾਹਰ ਪ੍ਰੋਟੈਸਟ ਨਹੀਂ ਕਰਦੇ, ਉਹ ਕੋਈ ਨਹੀਂ, ਬਿਕਾਜ਼ ਉਹ ਸਿੱਧਾ ਉਸ ਚੀਜ਼ ਸਮਝਦੇ ਆ। ਸਿੰਪਲ ਚੀਜ਼ਾਂ ਦੇਈਦੀਆਂ ਐਮਪੀਆਂ ਨੂੰ ਜਿਹੜੀ ਉਹ ਕਰ ਸਕਦੇ ਆ। ਇਹਨੂੰ ਕਹਿੰਦੇ ਆ ਪੋਲਿਟਿਕਸ ਦੇ ਵਿੱਚ ਕੁਇਕ ਵਿਨਸ, ਕਿ ਛੇਤੀ ਜਿੱਤਾਂ ਕਰਨੀਆਂ, ਅਤੇ ਛੋਟੀ ਛੋਟੀ ਛੇਤੀ ਜਿੱਤਾਂ ਕਰਨੀਆਂ। ਬਿਕਾਜ਼ ਅਸੀਂ ਕੀ ਕਰਦੇ ਆ ਨਾ, ਅਸੀਂ ਸੋਚਦੇ ਸਾਨੂੰ ਕੋਰਟ ਕੇਸ ਕਰਨ ਦੀ ਲੋੜ ਆ, ਆਹ ਕਰਨ ਦੀ ਲੋੜ ਆ। ਉਹ ਤੁਸੀਂ ਕਰਕੇ ਦੇਖ ਲਿਆ, ਉਹ ਤੁਸੀਂ ਕਰਕੇ ਦੇਖ ਲਿਆ। ਐਂਡ ਰਿਐਲਿਟੀ ਆ ਅੱਜ ਕੱਲ੍ਹ ਇਹ ਡਿਫਰੈਂਟ ਸਟਾਈਲ ਆਫ ਪੋਲਿਟਿਕਸ ਚੱਲ ਗਿਆ। ਇਹ ਆ ਕਿ ਤੁਸੀਂ ਛੋਟੀਆਂ ਚੀਜ਼ਾਂ ਮੰਗੋ ਤੇ ਉਹ ਚੀਜ਼ਾਂ ਪ੍ਰਾਪਤ ਕਰੀ ਜਾਓ। ਸੋ ਮੈਂ ਬੇਨਤੀ ਕਰਦਾ, ਮੈਂ ਇਹ ਨਹੀਂ ਚਾਹੁੰਦਾ ਮੈਂ ਕਿਸੇ ਨੂੰ ਕੋਈ ਡਿਸਰਿਸਪੈਕਟ ਕਰਾਂ, ਪਰ ਅਸੀਂ ਇੱਕ ਏਜੰਡਾ ਚਾਹੁੰਦੇ ਆ। ਬਿਕਾਜ਼ ਬਾਕੀ ਜਿਹੜੇ ਆ ਗੁਰਸਿੱਖ ਆ, ਇਹਨਾਂ ਨੇ ਹੋਰ ਪਾਸੇ ਫਿਰ ਬਿਜ਼ੀ ਹੋ ਜਾਣਾ, ਇਹਨਾਂ ਨੇ ਆਪਣੇ ਦੇਸ਼ਾਂ 'ਚ ਬਹੁਤ ਕੰਮ ਸੇਵਾ ਕਰਨ ਦੀ ਲੋੜ ਆ। ਸੋ ਇਹ ਤਾਂ ਹੀ ਹੋ ਸਕਦਾ ਆ ਜੇ ਯੂਰਪ ਦੇ ਨੌਜਵਾਨ ਆਪਣਾ ਇੱਥੇ ਫਿਊਚਰ ਬਣਾਉਣ ਨੂੰ ਤਿਆਰ ਆ ਜਾਂ ਨਹੀਂ। ਸੋ 2 ਜਿਹੜੇ ਪ੍ਰੋਜੈਕਟ ਆ, ਮਾਰਚ ਦੇ ਵਿੱਚ ਫਰੈਂਕਫਰਟ ਦੇ ਵਿੱਚ ਆਪਾਂ ਸਿੱਖ ਪਰਿਵਾਰਕ ਕੋਰਸ, ਤਾਂ ਫਿਰ ਇੱਦਾਂ ਦੇ ਤੁਹਾਡੇ ਪਰਿਵਾਰ ਬਣ ਜਿਹੜੇ ਮਜ਼ਬੂਤ ਹੋਣ, ਆਪਣੀ ਹੋਂਦ ਦੇ ਵਿੱਚ ਤੇ ਆਪਣੀ ਕੌਨਫੀਡੈਂਸ ਦੇ ਵਿੱਚ ਰਹਿਣ। ਤੇ ਦੂਸਰੀ ਚੀਜ਼ ਆ ਕਿ ਇੱਕ EU ਏਜੰਡਾ ਆਪਾਂ ਬਣਾਈਏ, ਜਿਹਦੇ ਨਾਲ ਆਪਣਾ ਇੱਥੇ ਆਉਣ ਦਾ ਇੱਕ ਵੱਡੀ ਪ੍ਰਾਪਤੀ ਹੋ ਸਕਦੀ ਆ, ਤੇ ਤੁਹਾਡੇ ਬੱਚਿਆਂ ਕੋਲ ਕੌਨਫੀਡੈਂਸ ਹੋਵੇ, ਉਹ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੰਮ ਕਰਨ। ਸੋ ਆਪਾਂ ਚਾਹੁੰਦੇ ਆ ਇੱਕ EU ਵਾਈਡ ਇੱਕ ਨੌਜਵਾਨਾਂ ਦਾ ਗਰੁੱਪ ਬਣਾਈਏ ਜਿਹੜੇ ਇਹ ਚੀਜ਼ਾਂ ਕਰ ਸਕਦੇ ਆ। ਪੁਲਚਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਗਜੀਤ ਸਿੰਘ ਜੀ। ਇਹਨਾਂ ਦੇ ਕੋਲ ਇੰਨਾ ਕੁ ਭੰਡਾਰ ਹੈ, ਕਿਉਂਕਿ ਇਹ ਪਿਛਲੇ ਸਮੇਂ ਤੋਂ ਜੋ ਪਰਿਵਾਰਕ ਕੋਰਸ ਕਰਾਉਂਦੇ ਹਨ, ਇਹਨਾਂ ਨੂੰ ਦੇਖਿਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਭਗ 8-8 ਘੰਟੇ ਵੀ ਲਗਾਤਾਰ ਇਹ ਵਿਚਾਰਾਂ ਦੀ ਸਾਂਝ ਪਾ ਸਕਦੇ ਹਨ। ਪਰ ਅੱਜ ਆਪਾਂ ਸਮੇਂ ਨੂੰ ਦੇਖਦੇ ਹੋਏ, ਕਿਉਂਕਿ ਸਾਡੇ ਕੋਲ ਸਿੱਖ ਕੌਮ ਦੀਆਂ ਉਹ ਸ਼ਖਸੀਅਤਾਂ ਭਾਈ ਡਾਕਟਰ ਅਮਰਜੀਤ ਸਿੰਘ, ਡਾਕਟਰ ਇਕਬਾਲ ਚੀਮਾ, ਆਪਾਂ ਉਹਨਾਂ ਦੇ ਵੀ ਵਿਚਾਰ ਸਰਵਣ ਕਰਨੇ ਹਨ। ਇਸੇ ਤਰ੍ਹਾਂ ਹੁਣ ਮੈਂ 2-3 ਮਿੰਟਾਂ ਲਈ ਸੰਗਤਾਂ ਦੇ ਸਨਮੁਖ ਹਾਜ਼ਰੀ ਲਵਾਉਣ ਲਈ ਭਾਈ ਗੁਰਿੰਦਰ ਸਿੰਘ ਜੀ ਆਸਟ੍ਰੇਲੀਆ, ਜੋ ਉੱਥੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੈਕਟਰੀ ਤੇ ਨਾਲ ਹੀ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਉਹ ਕੌਂਸਲ ਦੇ ਉੱਥੇ ਦੇ ਉਹ ਹਨ, ਉਹਨਾਂ ਦੇ ਨਾਲ ਭਾਈ ਸ਼ਾਮ ਸਿੰਘ ਜੀ ਵੀ ਆਏ ਹਨ। ਪਰ ਉਹਨਾਂ ਨੇ ਦੋਨਾਂ ਤੋਂ ਦੇ ਵਿਚਾਰ ਭਾਈ ਗੁਰਿੰਦਰ ਸਿੰਘ ਜੀ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਮਨੀ ਦੀ ਇਸ ਧਰਤੀ ਤੇ ਸਾਨੂੰ ਪਹਿਲੀ ਵਾਰ ਇਹ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਕਨਵੈਨਸ਼ਨ ਹੋਈ ਹੈ, ਅਟੈਂਡ ਕਰਨ ਦਾ ਮੌਕਾ ਮਿਲਿਆ ਤੇ ਇੱਥੇ ਦੀਆਂ ਸੰਗਤਾਂ ਦੇ ਦਰਸ਼ਨ ਹੋਏ ਨੇ।
ਤਾਂ ਬੜੇ ਚੜ੍ਹਦੀ ਕਲਾ ਦੇ ਸਿੰਘ ਨੇ। ਜਰਮਨੀ ਦੇ ਬਾਰੇ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ, ਛੋਟੇ ਹੁੰਦੇ ਤੋਂ, ਕਿ ਸੰਘਰਸ਼ੀਲ ਸਿੰਘ ਕਿੰਨੇ ਇੱਥੇ ਰਹਿੰਦੇ ਨੇ। ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆ ਰਹੀ ਸੀਗੀ, ਮੈਂ ਪਹਿਲਾਂ ਵੀ ਇੱਕ ਵਾਰ ਸ਼ੇਅਰ ਕੀਤੀ ਸੀਗੀ ਸਾਡੇ ਆਸਟ੍ਰੇਲੀਆ ਦੇ ਗੁਰੂ ਘਰ ਤੋਂ, ਕਿ ਭਾਈ ਕਾਹਨ ਸਿੰਘ ਨਾਭਾ ਹੁਣਾਂ ਦੀ ਇੱਕ ਕਿਤਾਬ ਹੈ ਹਮ ਹਿੰਦੂ ਨਹੀਂ। ਤਾਂ ਉਹਦਾ ਜਿਹੜਾ ਮੁੱਖਬੰਦ ਹੈ ਨਾ, ਉਹਦੇ ਵਿੱਚ ਉਹ ਕੁਛ ਲਾਈਨਾਂ ਦਰਜ ਕਰਦੇ ਨੇ, ਇੱਕ ਐਗਜ਼ਾਮਪਲ ਦਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਜਰਬਾ ਕੀਤਾ। ਉਹਨਾਂ ਨੇ ਆਨੰਦਪੁਰ ਸਾਹਿਬ ਦੀ ਗਲੀਆਂ ਦੇ ਵਿੱਚ ਇੱਕ ਗਧੇ ਨੂੰ ਸ਼ੇਰ ਦੀ ਖੱਲ ਪਵਾ ਕੇ ਛੱਡਤਾ। ਤਾਂ ਉਹ ਗਧਾ ਉੱਥੇ ਜੰਗਲਾਂ ਦੇ ਵਿੱਚ ਘੁੰਮਦਾ ਰਿਹਾ, ਤਾਂ ਜਿਹੜੇ ਹੋਰ ਜਾਨਵਰ ਸੀਗੇ ਉਹਨੂੰ ਸ਼ੇਰ ਸਮਝ ਕੇ ਉਹ ਤੋਂ ਡਰਦੇ ਰਹੇ, ਤਾਂ ਉਹਨੂੰ ਭੋਜਨ ਖਾਣਾ ਪਾਣੀ ਦਿੰਦੇ ਰਹੇ, ਤਾਂ ਉਹ ਖਾ ਪੀ ਕੇ ਬੜਾ ਮੋਟਾ ਤਾਜ਼ਾ ਹੋ ਗਿਆ। ਬਟ ਉਹ ਜਦੋਂ ਅਨੰਦਪੁਰ ਸਾਹਿਬ ਦੇ ਇਲਾਕੇ 'ਚ ਘੁੰਮਦਾ ਸੀਗਾ ਤਾਂ ਉਹਨੂੰ ਇੱਕ ਦਿਨ ਬੜਾ ਘੁਮਿਆਰ ਦੇ ਆਪਣੇ ਜਿਹੜੇ ਹੋਰ ਗਧੇ ਸਾਥੀ ਉਹ ਮਿਲ ਗਏ, ਤਾਂ ਉਹਦੀ ਜਿਹੜੀ ਪਿਆਰ ਸੀਗਾ ਉਹਨਾਂ ਵੱਲੋਂ ਜਾਗ ਗਿਆ। ਤਾਂ ਉਹ ਦੌੜ ਕੇ ਉਹਦੇ ਵੱਲੋਂ ਗਿਆ, ਤਾਂ ਜਿਹੜਾ ਉਹਦਾ ਮਾਲਕ ਸੀਗਾ ਉਹਨੇ ਪਛਾਣ ਲਿਆ, ਉਹਦੇ ਉੱਤੋਂ ਖੱਲ ਲਾਈ, ਤਾਂ ਉਹਨੂੰ ਵਾਪਸ ਉਹਦੇ ਉੱਤੇ ਬੋਝ ਪਾ ਕੇ ਤਾਂ ਉਹਨੂੰ ਕੰਮ ਤੇ ਲਾਤਾ। ਤੇ ਗੁਰੂ ਸਾਹਿਬ ਇੱਕ ਸਿੱਖਿਆ ਦਿੰਦੇ ਨੇ, ਕਹਿੰਦੇ ਮੈਂ ਤੁਹਾਨੂੰ ਇੱਦਾਂ ਦਾ ਸਿੱਖ ਨਹੀਂ ਬਣਾਇਆ, ਇੱਦਾਂ ਦੀ ਖੱਲ ਤੁਹਾਡੇ ਤੇ ਨਹੀਂ ਪਾਈ। ਤਾਂ ਉਹ ਖੱਲ ਕਿਹੜੀ ਨੇ? ਕਿਉਂਕਿ ਅਸੀਂ ਦੇਖਦੇ ਹਾਂ ਹੁਣ ਮਹਾਰਾਜ ਨੇ ਸਾਨੂੰ ਇੱਕ ਵੱਖਰਾ ਰੂਪ ਦਿੱਤਾ, ਸਾਡੇ ਦਸਤਾਰ, ਸਾਡੇ ਕੇਸ ਦਿੱਤੇ। ਔਰ ਅਸੀਂ ਬੜੇ ਦੇਖਦੇ, ਕਈ ਵਾਰ ਅਸੀਂ ਨਮੋਸ਼ੀ ਵਿੱਚ ਵੀ ਚਲ ਜਾਂਦੇ ਹਾਂ, ਨੌਜਵਾਨ ਕਹਿੰਦੇ ਨੇ ਕਿ ਬਈ ਪੰਥ ਵਿੱਚ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਬਟ ਜਦੋਂ ਅਸੀਂ ਇਹ ਜਰਮਨੀ ਦੀ ਧਰਤੀ ਤੇ ਆਏ, ਇੱਥਾਂ ਦੇ ਗੁਰਸਿੱਖਾਂ ਦੇ ਦਰਸ਼ਨ ਹੋਏ ਜਿਨ੍ਹਾਂ ਨੇ ਉਹ ਗੁਰੂ ਸਾਹਿਬ ਜੀ ਦਾ ਅਸਲੀ ਅਸੂਲ, ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਤੁਹਾਨੂੰ ਖੱਲ ਨਹੀਂ ਪਾਈ, ਮੈਂ ਤੁਹਾਨੂੰ ਇੱਕ ਸਿਧਾਂਤ ਦਿੱਤਾ ਜਿਹਦੇ ਤੌਰ ਤੇ ਤੁਸੀਂ ਅਸਲ ਤੌਰ ਦੇ ਉੱਤੇ ਸਿੱਖ ਬਣੇ ਹੋ। ਕਿਉਂਕਿ ਇਹ ਦਾੜੀ ਤਾਂ ਕਿਸੇ ਦੀ ਉੱਗ ਜਾਂਦੀ ਹੈ। ਹੁਣ ਮੈਂ ਜਰਮਨੀ ਜਦੋਂ 에ਅਰਪੋਰਟ ਤੇ ਆਇਆ, ਮੈਂ ਬੜੇ ਗੋਰੇ ਦੇਖੇ ਜਿਹੜੇ ਇੱਥੇ ਦੇ ਸੀ ਜਿਨ੍ਹਾਂ ਨੇ ਦਾੜੀ ਰੱਖੀ ਹੋਈ ਹੈ। ਜੇ ਉਹਨਾਂ ਦੇ ਪੂਰੀ ਦਾੜੀ ਰੱਖੀ, ਜੇ ਉਹਨਾਂ ਦੇ ਪੱਗ ਬੰਨ ਲਓ ਤਾਂ ਪੂਰੇ ਸਿੱਖ ਲੱਗਣਗੇ ਉਹ। ਮਗਰ ਗੁਰੂ ਸਾਹਿਬ ਨੇ ਸਾਨੂੰ ਜੇ ਸਰੂਪ ਬਖਸ਼ਿਆ, ਇਹਦੇ ਨਾਲ ਪੰਜ ਕਕਾਰ ਬਖਸ਼ੇ ਨੇ, ਸਾਨੂੰ ਰਹਿਤ ਬਖਸ਼ੀ ਹੈ। ਗੁਰੂ ਸਾਹਿਬ ਆਪ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਸੋ ਅਸੀਂ ਉਸ ਅਸੂਲ ਤੇ ਉਹਦੇ ਨਾਲ ਤਾਂ ਹੀ ਚੱਲ ਸਕਦੇ ਹਾਂ ਜੇ ਅਸੀਂ ਉਸ ਰਹਿਤ ਨੂੰ ਅਪਣਾਉਂਦੇ ਹਾਂ, ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਆ ਉਹਨੂੰ ਅਪਣਾਉਂਦੇ ਹਾਂ। ਨਹੀਂ ਤਾਂ ਫਿਰ ਕੀ ਹੋਣਾ, ਇਹ ਸਾਡੇ ਉੱਤੇ ਵੀ ਇੱਕ ਖੱਲ ਵਾਂਗੂ ਹੀ ਰਹਿ ਜਾਊਗੀ ਜੇ ਅਸੀਂ ਉਹ ਗੁਣ ਨਹੀਂ ਧਾਰੇ ਜਿਹੜੇ ਇਸ ਸਰੂਪ ਦੇ ਨਾਲ ਆਉਂਦੇ ਨੇ, ਜਿਹੜੇ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਨੇ। ਅੱਜ ਜਦੋਂ ਅਸੀਂ ਇਹ 40 ਸਾਲ ਮਨਾ ਰਹੇ ਹਾਂ, ਯਾਦ ਕਰ ਰਹੇ ਹੁੰਦੇ ਸ਼ਹੀਦਾਂ ਨੂੰ, ਇਹ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਹੜੇ ਇਹਨਾਂ ਅਸੂਲਾਂ ਤੇ ਖਰੇ ਉਤਰੇ ਨੇ। ਉਹਨਾਂ ਨੇ ਆਪਣੇ ਜੀਵਨ ਵਾਰ ਦਿੱਤੇ ਇਸ ਅਸੂਲਾਂ ਦੇ ਉੱਤੇ ਪਹਿਰਾ ਦਿੰਦੇ ਹੋਏ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ। ਇੱਥੇ ਹੁਣ ਜਰਮਨੀ ਦੀ ਧਰਤੀ ਦੇ ਉੱਤੇ ਐਸੇ ਸਿੰਘਾਂ ਦੇ ਦਰਸ਼ਨ ਹੋਏ ਜਿਹੜੇ 35-35 ਸਾਲ ਤੋਂ ਉਹਨਾਂ ਨੇ ਆਪਣੇ ਪਰਿਵਾਰ ਨਹੀਂ ਦੇਖੇ। ਸਾਡੇ ਕੋਲ ਆਸਟ੍ਰੇਲੀਆ ਵਿੱਚ ਬਹੁਤ ਜ਼ਿਆਦਾ ਇੱਦਾਂ ਦੇ ਸਿੰਘ ਨਹੀਂ ਹੈਗੇ, ਕਿਉਂਕਿ ਨਵਾਂ ਕੰਟਰੀ, ਨਵੀਂ ਮਾਈਗ੍ਰੇਸ਼ਨ ਹੈ। ਬਟ ਜਦੋਂ ਇੱਥੇ ਦੇ ਸਿੰਘਾਂ ਦੀਆਂ ਸਟੋਰੀਆਂ ਸੁਣੀਆਂ, ਉਹਨਾਂ ਦੇਖਿਆ ਉਹਨਾਂ ਦੇ ਚਰਨ ਧੋ ਕੇ ਪੀਣ ਨੂੰ ਜੀ ਕਰਦਾ। ਕਿਉਂਕਿ ਇਹ ਸਟੋਰੀ ਸਾਡੇ ਯੂਰਪ ਦੇ ਵਿੱਚ ਨੇ, ਸਾਡੇ ਆਸਟ੍ਰੇਲੀਆ ਕੋਲ ਸ਼ਾਇਦ ਸਾਰੇ ਜ਼ਿਆਦਾਤਰ ਯੰਗ ਨੇ, ਬਹੁਤ ਘੱਟ ਸਿੰਘ ਸਾਡੇ ਕੋਲ ਇੱਦਾਂ ਦੇ ਹੈਗੇ ਨੇ। ਸੋ ਮੈਂ ਕਹਿੰਦਾ ਜਿਹੜੇ ਇੱਥੇ ਦੇ ਨੌਜਵਾਨ ਨੇ ਬੜੇ ਲੱਕੀ ਹੋ ਤੁਸੀਂ ਕਿ ਤੁਹਾਡੇ ਕੋਲ ਉਹ ਫਸਟ ਹੈਂਡ ਇਨਫੋਰਮੇਸ਼ਨ ਵਾਲੇ ਸਿੰਘ ਬੈਠੇ ਨੇ ਜਿਨ੍ਹਾਂ ਤੋਂ ਤੁਸੀਂ ਸਿੱਧੇ ਸੰਘਰਸ਼ ਦੇ ਨਾਲ ਜੁੜ ਸਕਦੇ। ਕਿਉਂਕਿ ਇਹ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਕਿਸੇ ਥਰਡ ਪਰਸਨ ਦੇ ਥਰੂ ਇਨਫੋਰਮੇਸ਼ਨ ਲੈ ਰਹੇ ਹੋ ਕਿ ਤੁਸੀਂ ਫਸਟ ਹੈਂਡ ਇਨਫੋਰਮੇਸ਼ਨ ਲੈ ਰਹੇ ਹੋ। ਅਸੀਂ ਤਾਂ ਸਟੋਰੀਆਂ ਸੁਣਦੇ, ਅਸੀਂ ਤਾਂ ਕਿਸੇ ਹੋਰ ਦੇ ਥਰੂ ਸਾਡੇ ਕੋਲ ਇਨਫੋਰਮੇਸ਼ਨ ਪਹੁੰਚਦੀ ਆ। ਬਟ ਇੱਥੇ ਆ ਕੇ ਅਸੀਂ ਬੜੇ ਭਾਗੀ ਸਮਝਦੇ ਹਾਂ ਕਿ ਸਾਨੂੰ ਪ੍ਰਤੱਖ ਉਹਨਾਂ ਦਰਸ਼ਨਾਂ ਦੇ, ਉਹਨਾਂ ਸਿੰਘਾਂ ਦੇ ਦਰਸ਼ਨ ਕਰਨ ਨੂੰ ਮਿਲੇ, ਉਹਨਾਂ ਦੀ ਸੰਗਤ ਕਰਨ ਨੂੰ ਮਿਲੀ। ਔਰ ਇਹ ਸਾਰਾ ਕੁਝ ਇਸ ਵਰਲਡ ਸਿੱਖ ਪਾਰਲੀਮੈਂਟ ਦੇ ਮੰਚ ਕਰਕੇ ਪੋਸੀਬਲ ਹੋ ਸਕਿਆ। ਸੋ ਬੇਨਤੀ ਕਰਦੇ ਹਾਂ ਜੀ ਕਿ ਇਹ ਜਿਹੜਾ ਮੰਚ ਹੈ ਸਮੂਹ ਪੰਥ ਦਾ ਮੰਚ ਆ, ਜਿੱਥੇ ਦੁਨੀਆ ਭਰ ਤੋਂ ਸਿੰਘ ਇਕੱਠੇ ਹੁੰਦੇ ਨੇ ਔਰ ਆਪਣੇ ਪੰਥ ਦੀਆਂ ਵਿਚਾਰਾਂ ਕਰਦੇ ਨੇ। ਔਰ ਆਉਣ ਵਾਲੇ ਦਿਨਾਂ ਵਿੱਚ ਹੋਰ ਮੁਲਕਾਂ ਵਿੱਚ ਵੀ ਕਨਵੈਨਸ਼ਨਸ ਹੋਏਗੀ। ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਆਪਣੇ ਨਿੱਜੀ ਮਫਾਦਾਂ ਤੋਂ ਉੱਪਰ ਉੱਠ ਕੇ ਪੰਥ ਦੇ ਬਾਰੇ ਸੋਚੀਏ। ਤਾਂ ਇੱਦਾਂ ਦੇ ਜਿਹੜੇ ਪਲੇਟਫਾਰਮਸ ਨੇ ਉਹਨਾਂ ਨਾਲ ਜੁੜੀਏ। ਤਾਂ ਜਿਹੜੇ ਉਹ ਸਾਰੇ ਸਿੰਘ ਇੰਨੇ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਤੇ ਉਹਨਾਂ ਤੋਂ ਸਿੱਖੀਏ, ਉਹਨਾਂ ਨਾਲ ਬੈਠੀਏ, ਉਹਨਾਂ ਦੀਆਂ ਗੱਲਾਂ ਸੁਣੀਏ, ਤਾਂ ਕਿ ਅਸੀਂ ਵੀ ਡਾਇਰੈਕਟ ਜਿਹੜਾ ਕਨੈਕਸ਼ਨ ਹੈ ਉਸ ਸੰਘਰਸ਼ ਨਾਲ ਮਹਿਸੂਸ ਕਰ ਸਕਦੇ ਹਾਂ। ਧੰਨਵਾਦ ਜੀ। ਇੰਨੀਆਂ ਕੁ ਬੇਨਤੀਆਂ ਕਬੂਲ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਿੰਦਰ ਸਿੰਘ ਜੀ ਆਸਟ੍ਰੇਲੀਆ। ਮੈਂ ਹੁਣ ਭਾਈ ਅਮਰੀਕ ਸਿੰਘ ਜੀ ਸਹੋਤਾ, ਜੋ ਖਾਲਿਸਤਾਨ ਕੌਂਸਲ ਇੰਗਲੈਂਡ ਦੇ, ਜਿਨ੍ਹਾਂ ਨੇ ਸਾਰੀ ਉਮਰ
ਖਾਲਿਸਤਾਨ ਦੇ ਸੰਘਰਸ਼ ਦੇ ਨੂੰ ਸਮਰਪਿਤ ਕੀਤੀ ਹੋਈ ਆ। ਉਹ 2 ਮਿੰਟਾਂ ਲਈ ਸੰਗਤਾਂ ਦੇ ਦਰਸ਼ਨ ਕਰਨਗੇ, ਕਿਉਂਕਿ ਸਾਡੇ ਕੋਲ ਪੰਥਕ ਸ਼ਹੀਦਾਂ ਬੈਠੀਆਂ ਹੋਣ ਕਾਰਨ ਅਸੀਂ ਚਾਹੁੰਦੇ ਵੀ ਸਾਰਿਆਂ ਦੀ ਹਾਜ਼ਰੀ ਵੀ ਲਵਾਈ ਜਾਏ। ਭਾਈ ਅਮਰੀਕ ਸਿੰਘ ਜੀ ਸਹੋਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। प्यारी साध संगत जी, आओ रसदा पवित्र करिए, गज के फतेह बुलाइए। वाहिगुरू जी का खालसा, वाहिगुरू जी की फतेह। खालसा जी गल्लां तां बहुत करन वालियां, लेकिन आपां नूं टाइम दे मुताबिक सारी चीज़ नूं देखदे होए उहे गल करनी चाहिदी आ जिहदे नाल असीं वक्त दे रिस्पैक्ट कर सकीए ते वक्त दे नाल चल सकीए। साध संगत जी, आपां जो हिंदुस्तान दी सरकार साडे नाल कर रही आ उहनूं भली भांत जानदे ते साडे शहीदां ने अपना खून डोल के सारी दुनिया नूं ये दस दिता कि असीं जींदे हां, आत्मक जींदे हां, दुनियावी नहीं, जिहड़ा असीं देह दे तौर ते नहीं। लेकिन एक चीज़ जरूर मैं कहनी चाहना कि साडे बजुर्गां ने ਜਿਹੜੇ हिंदुस्तान ते उत्थे भुखे मरदे सी, जिन्हां को कोई काम नहीं सी मिलदा, उन्हां ने अपॉर्चुनिटी दे लई बाहरले मुल्कां दे विच आउण दा उपराला कीता और इन्ना हार्ड वर्क किया कि रात ते 12 घंटे काम करके रातां दे विच जाग के उन्होंने अपने घर अपने बच्चों का सब कुछ किया, पर नाल दी नाल उन्होंने अपनी सिख कौम के घर दे लई भी आवाज़ उठाई। ये सानू जरूर समझ लेना चाहिए कि साडा तरीका असी किस तरीके दे नाल बाहरली दुनिया दे विच असी अपना दुख दख सकीए। दुख की आ वो ये आ कि साडा घर नहीं। असी बाहरले मुल्कां दे विच आके पहला काम की करते हैं, असी कहने असी अपना घर लेना। जे असी बाहरले मुल्कां दे विच आके ये कहने असी घर लेना तो की प्रॉब्लम हुआ कि असी अपना घर पंजाब जिथे साडे गुरु साहबान ने साडे लिए कुर्बानियां कीतियां, उन्होंने बच्चे बार दिते ते 1947 तो लग के अव्वल तो पहला भी साडे नाल उत्थे वितकरा हुंदा रहा। लेकिन फिर भी साडे सिख शहीद जेड़े अज अपनियां बार के चले गए आ 1978 1984 ते उस तो बाद 91-92 दे विच जो कुछ होया वो मैं रिपीट नहीं करता, तुहाडे सामने आ। लेकिन एक चीज़ जरूर आ, जिस वेले आपां कोई भी काम करते हैं जां आपां प्रशादा ही छकदे हैं ना, कल्ला प्रशादा ही नहीं छकदे, नाल दाल भी लैने आ, नाल मिर्च भी लैने आ, नाल होर स्वीट भी लैने आ। इसे तरह थोड़ी डिसीजन आ कि तुसी केड़ा काम कर सकते हो और केड़े काम दे विच सिख कौम नूं पंथ नूं फायदा हो सकदा। इस करके ये थोड़ी चॉइस वा, ये थोड़े मोढियां ते आ। असी बजुर्ग जिहड़े आ वो असी अपना काम जिन्ना कर सकते सी, हो सकता असी उन्ना ना कीता होवे, लेकिन असी जो अपने बुजुर्गों तो सीखिया, जिहड़ियां उन्होंने कुर्बानियां कीतियां, उन्होंने याद किया, उन्होंने पछाणिया और अज असी उन्हां दे राह ते चल रहे हैं। ते असी बेनती करते हैं कि यंगस्टरां नूं कि इनू समझो, कोई किसी को राज ना दे, जो ले निज बल से ले। एक मिनट,
ਖਾਲਸਾ ਜੀ, ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਆ ਕੇ ਨੌਲੇਜ ਵੀ ਬਹੁਤ ਲਿਆ, ਕਿਉਂਕਿ ਜਿਹੜੀ ਚੀਜ਼ ਅਸੀਂ ਸੁਣੀ ਸੁਣਾਈ ਹੁੰਦੀ ਹੈ ਨਾ, ਉਹਦਾ ਓਨਾ ਇਫੈਕਟ ਨਹੀਂ ਹੁੰਦਾ ਜਿੰਨਾ ਜਿਸ ਵੇਲੇ ਤੁਸੀਂ ਆਪਣੇ ਪਿੰਡੇ ਤੇ ਹਟਾਉਂਦੇ ਆ, ਤੁਹਾਨੂੰ ਪਤਾ ਲੱਗਦਾ ਕਿ ਇਹਦਾ ਦਰਦ ਕੀ ਆ। ਜਿਹੜੇ ਮੁਜ਼ਾਹਰੇ ਕਰਦੇ ਆ ਉਹ ਵੀ ਸਾਡਾ ਫਰਜ਼ ਵਾ, ਉਹ ਕਰਨੇ ਚਾਹੀਦੇ ਆ, ਉਹ ਕਰੀ ਜਾਣੇ ਆ, ਲੇਕਿਨ ਸਾਨੂੰ ਇਸ ਵੇਲੇ ਜਿਹੜੀ ਲੋੜ ਆ ਉਹ ਹੈਗੀ ਆ ਯੰਗਸਟਰਾਂ ਦੀ, ਜਿਹੜੇ ਇੱਥੇ ਪੜ੍ਹੇ ਲਿਖੇ ਆ, ਟੈਕਨੋਲੋਜੀ ਨੂੰ ਜਾਣਦੇ ਆ, ਇੰਟਰਨੈਟ ਨੂੰ ਜਾਣਦੇ ਆ, ਔਰ ਉਹ ਦਰਵਾਜ਼ੇ ਖੋਲ ਸਕਦੇ ਆ ਜਿਹੜੇ ਅਸੀਂ ਨਹੀਂ ਖੋਲ ਸਕਦੇ। ਸੋ ਆਓ ਪਹਿਲਾਂ ਤਾਂ ਇਹ ਡਿਸਾਈਡ ਕਰੋ ਸਾਡਾ ਨਿਸ਼ਾਨਾ ਕੀ ਆ, ਫਿਰ ਉਹਦੇ ਵਿੱਚ ਤੁਸੀਂ ਇਹ ਰਾਹ ਲੱਭੋ ਕਿ ਕਿਸ ਤਰੀਕੇ ਦੇ ਨਾਲ ਅਸੀਂ ਕੌਮ ਦੀ ਸੇਵਾ ਕਰ ਸਕਦੇ ਹਾਂ, ਆਪਣੀ ਫੈਮਿਲੀ ਦੀ ਵੀ ਸੇਵਾ ਕਰ ਸਕਦੇ ਹਾਂ। ਜਿਸ ਵੇਲੇ ਤੁਸੀਂ ਇਸ ਚੀਜ਼ ਤੇ ਡਿਸਾਈਡ ਕਰਕੇ, ਕਿਉਂਕਿ ਆਤਮਿਕ ਨਿਸ਼ਚਾ ਕਰਕੇ ਜਿਹੜਾ ਕੰਮ ਕਰਦੇ ਆ ਉਹਦੇ ਨਾਲ ਦੀ ਰੀਸ ਨਹੀਂ, ਔਰ ਤੁਹਾਡਾ ਕੰਮ ਜਿਹੜਾ ਆ ਉਹ ਹੀ ਸਕਸੈਸ ਹੁੰਦਾ ਆ, ਕਿਉਂਕਿ ਔਕੜਾਂ ਆਉਂਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਬੰਦਾ ਉਹ ਹੁੰਦਾ ਜਿਹੜਾ ਔਕੜਾਂ ਨੂੰ ਸਮਝ ਕੇ, ਕਈ ਵਾਰੀ ਇਤਰਾਜ਼ ਚੜ੍ਹਾਅ ਵੀ ਆਉਂਦੇ ਆ, ਲੇਕਿਨ ਉਹਨਾਂ ਨੂੰ ਸਮਝ ਕੇ ਆਪਣਾ ਫਰਜ਼ ਪਛਾਣਦੇ ਹੋਏ ਤੇ ਉਹਨੂੰ ਲੈ ਕੇ ਤੁਰਿਆ ਰਹਿੰਦਾ। ਸੋ ਮੈਨੂੰ ਇਸ਼ਾਰਾ ਵੀ ਹੋ ਗਿਆ ਕਿ ਟਾਈਮ ਬਹੁਤ ਹੋ ਗਿਆ, ਮੈਂ ਮਾਫੀ ਦਾ ਜਾਚਕ ਹਾਂ ਕਿ ਜਿੰਨਾ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਨਹੀਂ ਕਰ ਸਕਿਆ, ਪਰ ਫਿਰ ਵੀ ਸਾਧ ਸੰਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜੇ ਤੁਸੀਂ ਇਸ ਪਲੇਟਫਾਰਮ ਤੇ ਆ ਕੇ ਵਰਲਡ ਸਿੱਖ ਪਾਰਲੀਮੈਂਟ, ਇਹਦੇ ਬਾਰੇ ਇੱਕ ਮੈਂ ਲਫ਼ਜ਼ ਕਹਿਣਾ ਚਾਹੁੰਦਾ, ਕਿਉਂਕਿ ਜਿਸ ਵੇਲੇ ਅਸੀਂ ਇਹ ਨਾਂ ਰੱਖਿਆ ਨਾ ਵਰਲਡ ਸਿੱਖ ਪਾਰਲੀਮੈਂਟ, we have to act to it, not just say it, but we have to believe in it and act by the way, not ਕਿ ਅਸੀਂ ਉੱਥੇ ਹੋਰ ਹੀ ਗੱਲਾਂ ਲੈ ਕੇ ਆਪਣਾ ਟਾਈਮ ਵੇਸਟ ਕਰਕੇ ਅਸੀਂ ਆ ਜਾਈਏ। ਜਿਹੜੀ ਚੀਜ਼ ਵਾ ਉਹਨੂੰ ਤਰੀਕੇ ਦੇ ਨਾਲ ਕਰੋਗੇ ਤਾਂ ਛੇਤੀ ਸਕਸੈਸ ਹੋਊਗਾ। ਇੱਕ ਲਾਸਟ ਗੱਲ ਕਹਿ ਕੇ ਕਿ ਜੇ ਸਾਨੂੰ ਡੋਰ ਓਪਨਿੰਗ ਨਹੀਂ ਆਉਂਦੀ ਹੈ ਨਾ, ਜੇ ਡੋਰ ਖੁੱਲਦੀ ਅੰਦਰ ਨੂੰ ਤੇ ਅਸੀਂ ਧੱਕਾ ਲਾਈ ਜਾਈਏ ਬਾਹਰ ਨੂੰ, ਉਹ ਖੁੱਲਣੀ ਨਹੀਂ। ਸੋ ਆਓ ਅੰਡਰਸਟੈਂਡ ਕਰੋ, ਅੰਡਰਸਟੈਂਡ ਕਰਕੇ ਆਪਾਂ ਉਹਦੇ ਤੇ ਉਪਰਾਲੇ ਕਰੋ, ਉਪਰਾਲੇ ਕਰਨ ਦੇ ਨਾਲ ਪਰਮਾਤਮਾ ਸਾਡੇ ਤੇ ਮਿਹਰ ਕਰੂਗਾ, ਅਸੀਂ ਆਪਣੇ ਮਿਸ਼ਨ ਦੇ ਵਿੱਚ ਸਕਸੈਸ ਹੋਵਾਂਗੇ। ਇੰਨੇ ਲਫ਼ਜ਼ਾਂ ਨਾਲ ਅਗਰ ਕੋਈ ਮੈਂ ਗਲਤ ਲਫ਼ਜ਼ ਕਹਿ ਗਿਆ ਹਾਂ, ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਮਰੀਕ ਸਿੰਘ ਜੀ ਸਹੋਤਾ। ਸਾਧ ਸੰਗਤ ਜੀ, ਜਦੋਂ ਸਟੇਜ ਦੀ ਸੇਵਾ ਨਿਭਾਉਂਦੇ ਹਾਂ, ਬਹੁਤ ਸਾਰੀਆਂ ਟਾਈਮ ਨੂੰ ਦੇਖਦੇ ਹੋਏ ਮਜਬੂਰੀਆਂ ਹੁੰਦੀਆਂ ਹਨ, ਤੇ ਮੈਂ ਕਿਉਂਕਿ ਸਾਡੇ ਕੋਲ ਇੰਨੀਆਂ ਕੁ ਪੰਥਕ ਸ਼ਖਸੀਅਤਾਂ ਜਿਨ੍ਹਾਂ ਦਾ ਇੰਨਾ ਕੁ ਤਜਰਬਾ ਕਿ ਜੇ ਉਹਨਾਂ ਤੇ ਇਕੱਲੇ ਤਜਰਬੇ ਉੱਤੇ ਕਿਤਾਬ ਲਿਖੀ ਜਾ ਸਕਦੀ ਆ, ਪਰ ਅੱਜ ਆਪਾਂ ਸਮੇਂ ਦੇ ਵਿੱਚ ਦੇਖਦੇ ਹੋਏ ਮੈਂ ਕਹੂੰਗਾ ਕਿ 2 ਜਾਂ 3 ਮਿੰਟਾਂ ਦੇ ਵਿੱਚ ਕੂਜੇ ਦੇ ਵਿੱਚ ਸਮੁੰਦਰ ਕਰਨ ਵਾਲੀ ਅੱਜ ਗੱਲ ਹੋਵੇ। ਮੈਂ ਹੁਣ ਜੋ ਸਾਡੇ ਨੌਜਵਾਨ ਸੇਵਿੰਗ ਪੰਜਾਬ ਦੇ, ਜਿਨ੍ਹਾਂ ਨੇ ਸੇਵਿੰਗ ਪੰਜਾਬ ਤੇ ਬੜਾ ਕੰਮ ਕੀਤਾ, ਉਹ ਵਰਲਡ ਸਿੱਖ ਪਾਰਲੀਮੈਂਟ ਦੇ ਹਿੱਸੇ ਭਾਈ ਗੁਰਪ੍ਰੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਆ ਕਿ ਉਹਨਾਂ ਦੇ ਵੀ ਜੇ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਉਹ ਘੰਟਿਆਂ ਬੱਧੀ ਕਰ ਸਕਦੇ ਆ, ਪਰ ਅੱਜ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਉਹ 2 ਜਾਂ 3 ਮਿੰਟ ਤੋਂ ਵੱਧ ਤੋਂ 5 ਮਿੰਟਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਕੋਲ ਵੀ ਸੇਵਿੰਗ ਪੰਜਾਬ ਬਾਰੇ ਇੱਕ ਬਹੁਤ ਵੱਡਾ ਖਜ਼ਾਨਾ ਹੈ। ਉਹ ਆਪਾਂ ਆਉਣ ਵਾਲੇ ਸਮੇਂ 'ਚ ਇਕੱਲਾ ਹੀ ਇਹਨਾਂ ਦਾ ਪ੍ਰੋਗਰਾਮ ਰੱਖਾਂਗੇ ਕਿ ਉਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਨੂੰ ਬਚਾਉਣ ਲਈ ਉਹ ਆਪਣੇ ਪ੍ਰੋਜੈਕਟ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ। ਸਾਧ ਸੰਗਤ ਜੀ, ਗੁਰੂ ਦੀ ਬਖਸ਼ੀ ਹੋਈ ਫਤਿਹ ਦਾ ਜਵਾਬ ਦੇਣਾ
ਜਿਹਦੀ ਜ਼ਬਾਨ 'ਚ ਫਤਿਹ ਉਹਦੀ ਮੈਦਾਨ 'ਚ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 5 ਮਿੰਟਾਂ 'ਚ ਕੋਸ਼ਿਸ਼ ਕਰੂੰਗਾ ਗੱਲ ਨੂੰ ਨਿਬੇੜਨ ਦੀ, ਪਰ ਕਾਫੀ ਮੈਂ ਇੱਥੇ ਇੱਕ ਗੱਲ ਜਿਹੜੀ ਕਰਨਾ ਚਾਹੁੰਦਾ ਹਾਂ ਉਹ ਇੱਕ ਐਨਾਲਿਸਿਸ ਦੀ ਗੱਲ ਕਰਨਾ ਚਾਹੁੰਦਾ ਹਾਂ। ਜਿਹੜੀਆਂ ਕੌਮਾਂ ਇਤਿਹਾਸ ਪੜ੍ਹ ਕੇ ਇਤਿਹਾਸ ਤੋਂ ਕੁਝ ਸਿੱਖਦੀਆਂ ਆ ਉਹ ਅੱਗੇ ਤੁਰ ਸਕਦੀਆਂ ਆ। ਇੱਕ ਅੰਗਰੇਜ਼ੀ ਦੇ ਵਿੱਚ ਕਹਾਵਤ ਆ, ਇਫ ਯੂ ਡੋਂਟ ਨੋ ਵੇਅਰ ਯੂ ਕੇਮ ਫਰੋਮ ਯੂ ਡੋਂਟ ਨੋ ਵੇਅਰ ਯੂ ਗੋਇੰਗ। 40 ਸਾਲ ਹੋ ਗਏ ਸਾਧ ਸੰਗਤ ਜੀ, ਤੇ ਜਿਹੜੀਆਂ 40 ਸਾਲਾਂ ਦੇ ਵਿੱਚ ਸ਼ਹੀਦੀਆਂ ਹੋਈਆਂ, 40 ਸਾਲ ਪਿੱਛੇ ਸ਼ਹੀਦੀਆਂ ਹੋਈਆਂ, ਕਿਉਂ? ਉਹ ਆਪਣੇ ਹੱਕਾਂ ਵਾਸਤੇ ਲੜਦੇ ਸੀਗੇ ਤੇ ਉਹਨਾਂ ਨੇ ਸ਼ਹੀਦੀਆਂ ਪਾਈਆਂ। ਤੇ ਸ਼ਹੀਦੀਆਂ ਪਾਉਣ ਵੇਲੇ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਸਾਡੀ ਮੌਤ ਨੂੰ ਨਾ ਰੋਇਓ, ਪਰ ਸਾਡੀ ਸੋਚ ਨੂੰ ਬਚਾਇਓ। ਉਹਨਾਂ ਦੀ ਸੋਚ ਕੀ ਸੀ? ਉਹ ਕਾਹਦੇ ਵਾਸਤੇ ਲੜਦੇ ਸੀਗੇ? ਮੈਂ ਕੁਝ ਜੋ ਉਹਨਾਂ ਦੇ ਮੁੱਦੇ ਸੀਗੇ ਉਹਨਾਂ ਦੇ ਉੱਤੇ ਤੁਹਾਨੂੰ ਮਾੜੀ ਜੀ ਐਨਾਲਿਸਿਸ ਦੇਣਾ ਚਾਹੁੰਦਾ ਕਿ 40 ਸਾਲ ਪਿੱਛੇ ਤੁਹਾਡਾ ਕੀ ਹਾਲ ਸੀਗਾ ਤੇ ਅੱਜ ਤੁਹਾਡਾ ਕੀ ਹਾਲ ਆ। ਪਹਿਲੀ ਗੱਲ, ਮਾਂ ਬੋਲੀ। ਇੱਕ ਰਿਪੋਰਟ ਜਾਰੀ ਹੋਈ 1981 ਦੇ ਵਿੱਚ ਸੈਂਸਸ ਦੇ ਨਾਂ ਦੇ ਉੱਤੇ ਕਿ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਕਿੰਨੀ ਕੁ ਆਬਾਦੀ ਬੋਲਦੀ ਹੈ ਪੰਜਾਬ ਦੇ ਵਿੱਚ, ਤੇ 95% ਸੀਗਾ। 95% 81 ਦੇ ਵਿੱਚ। ਅੱਜ ਪੰਜਾਬ ਦੇ ਵਿੱਚ 80%, 15% ਘਟ ਗਿਆ। ਪੰਜਾਬ ਦੀ ਜਿਹੜੀ ਫੋਰੈਸਟ ਕਵਰ, ਦਰਖਤ ਕਿੰਨੇ ਸੀਗੇ? ਤੁਹਾਡਾ 1984 ਵੇਲੇ 6% ਫੋਰੈਸਟ ਕਵਰ ਸੀਗਾ, ਅੱਜ 3%, 50% ਘਟ ਗਿਆ। ਪਾਣੀ, ਗਰਾਊਂਡ ਵਾਟਰ ਰਿਪੋਰਟ CWGD ਦੇ ਵਿੱਚ ਕਿ ਤੁਹਾਡਾ ਪਾਣੀ ਦਾ 1984 ਵੇਲੇ ਲਗਭਗ 3 ਤੋਂ 5 ਮੀਟਰ ਘਟ ਗਿਆ ਸੀਗਾ। ਅੱਜ ਜਿਹੜੀ ਐਵਰੇਜ ਆ ਪਿਛਲੇ ਸਾਲ ਦੀ ਗਰਾਊਂਡ ਵਾਟਰ ਰਿਪੋਰਟ ਤੋਂ 25 ਮੀਟਰ ਤੋਂ 35 ਮੀਟਰ ਤੱਕ ਤੁਹਾਡਾ ਪਾਣੀ ਡਿੱਗ ਗਿਆ ਹੈ। ਕਰਜ਼ਾ 1984 ਦੇ ਵਿੱਚ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਸੀਗਾ ਉਹ 109 ਮਿਲੀਅਨ ਦੇ ਇਕੁਇਵਲੈਂਟ ਸੀਗਾ, GDP ਪਾਉਂਡਸ ਦੇ ਇਕੁਇਵਲੈਂਟ 109 ਮਿਲੀਅਨ। ਅੱਜ ਦਾ ਜਿਹੜਾ ਪੰਜਾਬ ਦੇ ਕਰਜ਼ਾ ਆ 32.1 ਬਿਲੀਅਨ ਪਾਉਂਡਸ, 31,000% ਇਨਕਰੀਸ 40 ਸਾਲਾਂ ਦੇ ਵਿੱਚ, 31,000% ਇਨਕਰੀਸ। ਨਸ਼ਾ, ਸਬਸਟੈਂਸ ਅਬਿਊਜ਼ ਰਿਪੋਰਟ NDPD ਐਕਟਸ ਦੇ ਵਿੱਚ 1990 ਦੇ ਵਿੱਚ ਰਿਪੋਰਟ ਜੋ ਜਾਰੀ ਹੋਈਆਂ, 8% ਪੰਜਾਬ ਨਸ਼ਿਆਂ ਤੇ ਸੀਗਾ, ਕੋਈ ਐਲਕੋਹਲ ਕੰਜ਼ੰਪਸ਼ਨ ਜਾਂ ਸ਼ਰਾਬ, ਤੇ ਅੱਜ ਉਹ ਫਿਗਰ 60 ਤੇ 70% ਦੇ ਵਿੱਚ ਹੈ ਕਿ ਪੰਜਾਬ ਦਾ ਨੌਜਵਾਨ 18 ਤੇ 35 ਸਾਲਾਂ ਦੇ ਵਿੱਚ ਕੋਈ ਨਾ ਕੋਈ ਨਸ਼ੇ ਤੇ ਲੱਗਾ ਹੈ। ਹੁਣ ਇਹਦੀ ਐਨਾਲਿਸਿਸ ਕਰਨਾ ਕਿ ਸਾਡਾ 40 ਸਾਲ ਪਿੱਛੇ ਅਸੀਂ ਕਿੱਥੇ ਸੀਗੇ ਤੇ ਹੁਣ ਕਿੱਥੇ ਆ। 40 ਸਾਲ ਪਿੱਛੇ ਕਿੰਨੇ ਕੁ ਸ਼ਰਾਬ ਦੀਆਂ ਕਿੰਨੇ ਠੇਕੇ ਸੀਗੇ, ਅੱਜ ਕਿੰਨੇ ਠੇਕੇ ਆ। 40 ਸਾਲ ਪਿੱਛੇ ਕਿੰਨੇ ਪੰਜਾਬੀ ਆਪਣਾ ਘਰ ਛੱਡ ਕੇ ਤਾਲੇ ਲਾ ਕੇ ਪੰਜਾਬ ਤੋਂ ਬਾਹਰ ਜਾ ਰਹੇ ਸੀ ਤੇ ਅੱਜ ਪੰਜਾਬ ਦੇ ਪਿੰਡ ਖਾਲੀ ਹੋ ਰਹੇ ਆ। ਹੁਣ ਇਹਦੀ ਜਿਹੜੀ ਐਨਾਲਿਸਿਸ ਸਾਨੂੰ ਕਰਨੀ ਬਹੁਤ ਜ਼ਰੂਰੀ ਹੈ, ਪਰ ਅਸੀਂ ਢੈਂਡੀ ਘਲਾ 'ਚ ਨਹੀਂ ਜਾਣਾ। ਐਨਾਲਿਸਿਸ ਕਰਨਾ ਤੇ ਢੈਂਡੀ ਘਲਾ ਦੋ ਗੱਲਾਂ ਹੁੰਦੀਆਂ। ਇੱਥੇ ਸਮਝਣਾ ਕਿ ਸਾਡਾ ਹਾਲ ਕੀ ਹੈ ਤੇ ਇੱਥੋਂ ਅੱਗੇ ਕਿੱਦਾਂ ਤੁਰਨਾ ਹੈ ਬਹੁਤ ਜ਼ਰੂਰੀ ਹੈ। ਪੰਜਾਬ ਦੇ ਵਿੱਚ ਬੇਸ਼ੱਕ ਬਹੁਤ ਜ਼ਿਆਦਾ ਮੁੱਦੇ ਆ, ਪਰ ਮੈਂ ਇੱਥੇ ਨਿਸ਼ਚੇ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਉਹ ਜਿਹੜੀ ਅੱਗ ਜਿਹੜੀਆਂ ਸਾਡੀਆਂ ਬਜ਼ੁਰਗਾਂ ਨੇ ਉਹ ਜਾਰੀ ਰੱਖੀ, ਉਹ ਵਗਦੀ ਰੱਖੀ, ਉਹ ਅੱਗ ਅੱਜ ਵੀ ਉਹ ਬਲਦੀ ਆ। ਆਜ਼ਾਦੀ ਦੀ ਲੜਾਈ, ਇਹਨਾਂ ਨੇ ਜੋ ਥੰਬ ਸਾਡੇ ਭਾਈ ਗੁਰਚਰਨ ਸਿੰਘ ਹੋਣੀ ਤੇ ਜਤਿੰਦਰ ਸਿੰਘ ਇਹਨਾਂ ਨੇ 3 ਦਿਨ ਤੋਂ ਇੰਨਾ ਵਧੀਆ ਪ੍ਰੋਗਰਾਮ ਜਰਮਨ ਦੇ ਵਿੱਚ ਕੀਤਾ, ਵਰਲਡ ਸਿੱਖ ਪਾਰਲੀਮੈਂਟ ਦੇ 5ਵੇਂ ਅਜਲਾਸ ਦੇ ਵਿੱਚ। ਇਹਦੇ ਉੱਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਤੇ ਸਾਰਿਆਂ ਨੂੰ ਕਿ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਕਰਤੀਆਂ ਉਹਨਾਂ ਨੇ ਕਰਤੀਆਂ, ਉਹ ਕਰੀ ਵੀ ਜਾਂਦੇ ਆ, ਪਰ ਅਸੀਂ ਆਪਣਾ ਫਰਜ਼ ਸੰਭਾਲੀਏ। ਪੰਜਾਬ ਦੇ ਵਿੱਚ ਹਨੇਰਾ ਆ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਹਿੰਦੇ ਸੀ ਕਿ ਪੰਜਾਬ ਇੱਕ ਦੀਪਕ ਦੀ ਨਿਆਈ ਹੈ, ਉਹ ਦੀਪਕ ਦੀ ਨਿਆਈ ਤੁਸੀਂ ਬਣਨਾ।
ਤੁਸੀਂ ਕਹਿਣਾ ਕਿ ਮੇਰੇ ਆਲੇ ਦੁਆਲੇ ਜੋ ਹਨੇਰਾ ਆ ਰਿਹਾ ਆ, ਮੈਂ ਇਹਨੂੰ ਚੈਲੰਜ ਕਰਦਾ, ਮੈਂ ਚੈਲੰਜ ਕਰੂੰਗਾ, ਮੈਂ ਆਵਾਜ਼ ਉਠਾਊਂਗਾ। ਤੇ ਸਾਡੇ ਦੋ ਆਪਸ਼ਨ ਆ ਸਾਧ ਸੰਗਤ ਜੀ, ਜੇ ਰਾਜ ਕਰੇ ਹੈ, ਜੇ ਲੜ ਮਰੇ ਹੈ, ਆਜ਼ਾਦੀ ਜਾਂ ਕੁਰਬਾਨੀ। ਤੁਸੀਂ ਫੈਸਲਾ ਕਰ ਲਓ ਕਿੱਧਰ ਨੂੰ ਤੁਰਨਾ। ਰਾਜ ਅਸੀਂ ਲੈ ਕੇ ਰਹਾਂਗੇ, ਇਹਦੀਆਂ ਦੋ ਰਾਵਾਂ ਨਹੀਂ, ਆਖਰੀ ਦਮ ਤੱਕ ਮਹਾਰਾਜ ਦਾ ਥਾਪੜਾ, ਸਾਧ ਸੰਗਤ ਦੀਆਂ ਸੀਸਾਂ, ਅਸੀਂ ਜੂਝਦੇ ਰਹਾਂਗੇ। ਕੀੜਾ ਥਾਪ ਦੇਈ ਪਾਤਸ਼ਾਹੀ, ਲਸ਼ਕਰ ਹੋਏ ਸਵਾ। ਮਹਾਰਾਜ ਦੀ ਥਾਪੜਾ ਦੀ ਲੋੜ ਆ, ਸਾਧ ਸੰਗਤ ਦੀਆਂ ਸੀਸਾਂ ਦੀ ਲੋੜ ਆ। ਇੰਨੀਆਂ ਹੀ ਸੇਵਾ ਪਲਵਾਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹਨਾਂ ਨੇ ਜੋ ਪੰਜਾਬ ਦੇ ਉੱਤੇ ਵਰਕ ਕੀਤਾ ਹੈ ਉਹ ਘੰਟਿਆਂ ਬੱਧੀ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸੇਵਿੰਗ ਪੰਜਾਬ ਵੱਲੋਂ ਇੱਕ ਇਹਨਾਂ ਦਾ ਪੂਰਾ ਸੈਸ਼ਨ ਰੱਖਿਆ ਜਾਵੇਗਾ, ਇਹ ਉਸ ਵਿੱਚ ਪੰਜਾਬ ਦੀ ਪੂਰੀ ਰਿਪੋਰਟ ਪੇਸ਼ ਕਰਨਗੇ। ਹੁਣ ਮੈਂ ਬੇਨਤੀ ਕਰਦਾ ਸਾਡੇ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਜੀ USA, ਉਹ 2-4 ਮਿੰਟਾਂ ਲਈ ਸੰਗਤਾਂ ਦੇ ਦਰਸ਼ਨ ਕਰਨਗੇ, ਕਿਉਂਕਿ ਉਹਨਾਂ ਦੀ ਜੇ ਅਮਰੀਕਾ ਦੇ ਵਿੱਚ ਖਾਲਿਸਤਾਨੀ ਸੰਘਰਸ਼ ਕਿਤੇ ਮੋਦੀ ਦੀ ਗੱਲ ਹੋਵੇ, ਉਹਨੂੰ ਲਲਕਾਰਨ ਦੀ ਗੱਲ ਹੋਵੇ, ਜੇ ਕਿਸੇ ਕੌਂਸਲਰ ਨੂੰ ਲਲਕਾਰਨ ਦੀ ਗੱਲ ਹੋਵੇ, ਉਹ ਮੋਰਲੀ ਖਿਤਾਬ ਦੇ ਵਿੱਚ ਖੜ ਕੇ ਲਲਕਾਰਦੇ ਹਨ। ਪਰ ਉਹਨਾਂ ਕੋਲ ਵੀ ਬਹੁਤ ਟਾਈਮ ਦੇ ਵਿੱਚ ਅਸੀਂ ਰਹਿੰਦੇ ਹੋਏ ਉਹਨਾਂ ਨੂੰ ਵੀ ਬੇਨਤੀ ਆ ਕਿ 2-3 ਮਿੰਟਾਂ ਦੇ ਵਿੱਚ ਹੀ ਆਪਣੀ ਗੱਲ ਕਹਿ ਕੇ ਜੋ ਕਿ ਕੁਝ ਦੇ ਵਿੱਚ ਸਮੁੰਦਰ ਕਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਬੁਲਾਓ ਸਾਰੇ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਗੁਰਦੁਆਰਾ ਸਾਹਿਬ ਵਿਖੇ ਅਲੱਗ-ਅਲੱਗ ਕੰਟਰੀਆਂ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਡੈਲੀਗੇਸ਼ਨ, ਜਿੱਥੇ ਸਤਿਗੁਰਾਂ ਦੇ ਚਰਨ ਪਰਸਨ ਆਏ ਹਾਂ ਇਸ ਗੁਰਦੁਆਰਾ ਸਾਹਿਬ ਵਿਖੇ, ਉੱਥੇ ਆਪ ਜੀ ਦੇ ਵੀ ਚਰਨ ਪਰਸਨ ਆਏ ਹਾਂ। ਸੋ ਵਰਲਡ ਸਿੱਖ ਪਾਰਲੀਮੈਂਟ ਵਾਲੇ ਜਿਹੜੇ ਭੈਣ ਭਰਾ ਨੌਜਵਾਨ ਬੱਚੇ 2 ਦਿਨ ਦੇ ਅਜਲਾਸ ਦੇ ਵਿੱਚ ਸ਼ਾਮਲ ਹੋਏ, ਉਹਨਾਂ ਨੇ ਕਾਫੀ ਜ਼ਿਆਦਾ ਜਾਣਕਾਰੀ ਹਾਸਲ ਕੀਤੀ। ਸੋ ਜਿਹੜੇ ਨੌਜਵਾਨ ਨਹੀਂ ਵੀ ਆ ਸਕੇ, ਸੋ ਸਾਡੀ ਬੇਨਤੀ ਆ ਭਾਈ, ਉਹ ਵੀ ਜ਼ਰੂਰ ਜੋ ਜ਼ਿੰਮੇਵਾਰ ਸੱਜਣ ਇਸ ਕੰਟਰੀ ਦੇ ਵਿੱਚ ਹਨ ਜਾਂ ਨੌਜਵਾਨ ਜਿਹੜੇ ਕੱਲ੍ਹ ਆਪ ਜੀ ਨੂੰ ਅਲੱਗ-ਅਲੱਗ ਵਿਸ਼ਿਆਂ 'ਤੇ ਜਾਣਕਾਰੀ ਦੇ ਰਹੇ ਸਨ, ਤੁਸੀਂ ਵੀ ਭਾਈ ਜ਼ਰੂਰ ਨਾਲ ਜੁੜੋ। ਕੌਮ ਦੀ ਗੱਲ ਆ, ਪੰਥ ਦੀ ਗੱਲ ਆ। ਨਾਲ ਦੀ ਨਾਲ ਇਹ ਜੋ ਵਰ੍ਹਾ ਹੈ ਜੂਨ 1984 ਦੇ ਵਿੱਚ, ਜੋ ਨਵੰਬਰ ਦਾ ਮਹੀਨਾ ਹੈ, ਜੂਨ ਦਾ ਮਹੀਨਾ ਆ, 40 ਵਰ੍ਹੇ ਇਸ ਸਾਲ ਦੇ ਵਿੱਚ ਹੋ ਗਏ ਆ। ਜੂਨ ਦਾ ਮਹੀਨਾ ਲੰਘ ਗਿਆ ਆ, ਸੋ ਹੁਣ ਆਪਣੇ ਕੋਲ ਨਵੰਬਰ ਦਾ ਆ ਰਿਹਾ ਆ। ਸਾਨੂੰ ਜਿਹੜੇ ਐਫਰਟ ਕਰਨੇ ਚਾਹੀਦੇ ਸੀ ਅਲੱਗ-ਅਲੱਗ ਕੰਟਰੀਆਂ ਦੇ ਵਿੱਚ, ਉਹ ਨਹੀਂ ਕੀਤੇ ਗਏ। ਜਿੱਥੇ ਸਾਡਾ ਮੰਥਨ ਕਰਨ ਦਾ ਇਹ ਵਿਸ਼ਾ ਆ ਵੀ ਅਸੀਂ 40 ਵਰ੍ਹਿਆਂ ਦੇ ਵਿੱਚ ਕਿੰਨੇ ਕੁ ਕਦਮ ਅੱਗੇ ਭਰੇ ਆ, ਉਹਨਾਂ ਵਿਸ਼ਿਆਂ ਦੇ ਉੱਤੇ ਐਗਜੀਬਿਸ਼ਨਾਂ ਸਾਡੀ ਨੌਜਵਾਨੀ ਨੂੰ ਵਿਟਾਮਿਨ, ਸਾਡੀ ਜਿਹੜੀ ਕਮਿਊਨਿਟੀ ਆ, ਸਿੱਖ ਸੰਗਤਾਂ ਹਨ, ਉਹਨਾਂ ਦੇ ਵਿੱਚ ਜਾਣਕਾਰੀ ਜਿਹੜੀ ਆ ਜਿੱਥੇ ਦੇਣ ਦੀ ਸਾਡੀ ਜ਼ਿੰਮੇਵਾਰੀ ਆ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ, ਉੱਥੇ ਨਾਲ ਦੀ ਨਾਲ ਅਸੀਂ ਡਾਇਸਪੋਰਾ ਦੀਆਂ ਕੁੱਲ ਵੱਡੀਆਂ ਕੰਟਰੀਆਂ ਦੇ ਵਿੱਚ ਜਿੱਥੇ ਵੱਡੀ ਤਾਦਾਦ ਵਿੱਚ ਰਹਿੰਦੇ ਆ, ਸਾਨੂੰ ਉੱਥੇ ਵੀ ਸਾਡੀ ਆਪਣੀ ਗੱਲ ਲਿਜਾਣੀ ਚਾਹੀਦੀ ਆ।
ਅਸੀਂ ਅਮਰੀਕਾ ਦੇ ਵਿੱਚ ਪ੍ਰੋਗਰਾਮ ਲਿਖਦੇ ਰਹਿੰਦੇ ਆ। 40 ਵਰ੍ਹੇ ਹੋ ਗਏ। ਜੂਨ ਦੇ ਮਹੀਨੇ ਅਸੀਂ ਉੱਥੇ ਜਿਹੜੀ ਕੈਪੀਟਲ ਦੇ ਉੱਤੇ ਪਾਰਲੀਮੈਂਟ ਚੁਣੇ ਹੋਏ ਅਲੱਗ-ਅਲੱਗ ਸਟੇਟਾਂ ਤੋਂ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ, ਕਾਂਗਰਸਮੈਨ, ਸੈਨੇਟਰ, ਉੱਥੇ ਅਰਦਾਸ ਕਰਵਾਉਂਦੇ ਆ ਸ਼ਹੀਦਾਂ ਦੇ ਪਰਥਾਏ, ਉਹ ਡੈਡੀਕੇਟ ਕੀਤੀ ਜਾਂਦੀ ਆ। ਸੋ ਮੈਂ ਇਹ ਗੱਲ ਕਹਿ ਸਕਦਾ ਵੀ ਸਿੱਖਾਂ ਦੇ ਕਦਮ ਇਹਨਾਂ 40 ਵਰ੍ਹਿਆਂ ਦੇ ਵਿੱਚ ਸਾਡੇ ਦੁਨੀਆ ਦੀਆਂ ਉਹਨਾਂ ਪਾਵਰਫੁਲ ਕੰਟਰੀਆਂ ਦੇ ਸਰਕਾਰਾਂ ਦੇ ਨਾਲ ਤਾਲਮੇਲ 'ਚ ਥੋੜ੍ਹਾ ਬਾਹਲਾ ਕਦਮ ਜਿਹੜੇ ਭਰੇ, ਉਹਨਾਂ ਵੱਡੀਆਂ ਪਾਵਰਫੁਲ ਕੰਟਰੀਆਂ ਦੀਆਂ ਪਾਰਲੀਮੈਂਟਾਂ ਤੱਕ ਸਿੱਖਾਂ ਦੇ ਕਦਮ ਗਏ। ਅਸੀਂ ਉੱਥੇ ਖਾਲਿਸਤਾਨ ਦੇ ਨਾਅਰੇ ਵੀ ਲਾਉਂਦੇ ਆ, ਸਾਡੇ ਨਾਲ ਕਾਂਗਰਸਮੈਨ ਖੜੇ ਹੁੰਦੇ ਆ। ਕਈ ਵਾਰੀ ਸਾਡੀ ਕੌਮ ਦੇ ਵਿੱਚ, ਸਾਡੀ ਕਮਿਊਨਿਟੀ, ਸਾਡੀਆਂ ਸੰਗਤਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਦੇ ਉੱਤੇ ਹਲੇ ਵੀ ਕਿੰਤੂ ਪਰੰਤੂ ਨਾਅਰੇ ਨਹੀਂ ਵੱਜਣੇ ਚਾਹੀਦੇ। ਠੀਕ ਆ, ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਆ, ਕਿਸੇ ਵੀ ਵਿਸ਼ੇ ਤੇ ਤੁਸੀਂ ਕੰਮ ਕਰ ਲਓ। ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੀਆਂ 10 ਕੌਂਸਲਾਂ ਆ, ਤੁਸੀਂ ਜੇ ਕੋਈ ਜਿਹੜਾ ਐਜੂਕੇਸ਼ਨਲ ਕੋਈ ਪ੍ਰੋਗਰਾਮ ਕਰਨਾ ਚਾਹੁੰਦੇ ਉਹਨਾਂ ਦੇ ਵਿੱਚ ਆ ਜਾਓ। ਕੋਈ ਤੁਸੀਂ ਭਾਵੇਂ ਵੀਕਲੀ ਉਹ ਪ੍ਰੋਗਰਾਮ ਹੋਣ, ਸਿੱਖ ਸੰਗਤਾਂ ਇਕੱਠੀਆਂ ਹੋਣ, ਸਿਮਰਨ ਕਰਨ ਬਾਣੀ ਦੇ ਨਾਲ। ਹਾਲਾਂਕਿ ਸਾਡਾ ਜਿਹੜਾ ਸਿਧਾਂਤ ਆ, ਸੰਤ ਤੇ ਸਿਪਾਹੀ ਦੋਨੇ ਇਕੱਠੇ ਆ। ਇਹ ਨਹੀਂ ਵੀ ਅਸੀਂ ਇਕੱਲੀ ਬਾਣੀ ਪੜ੍ਹਨੀ ਆ, ਸਾਨੂੰ ਹੁਕਮ ਆ ਗੁਰੂ ਸਾਹਿਬ ਦਾ ਬਾਣੀ ਵੀ ਪੜ੍ਹਨੀ ਆ, ਨਾਲ ਅਸੀਂ ਗੱਲ ਜਿਹੜੀ ਮੀਰੀ ਤੇ ਪੀਰੀ ਦੀ, ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਸਿੱਖ ਕੰਪਲੀਟ ਤਦੇ ਹੁੰਦਾ ਜੇ ਅਸੀਂ ਦੋਨੇ ਸਿਧਾਂਤਾਂ ਨੂੰ, ਮੀਰੀ ਪੀਰੀ ਜਾਂ ਸੰਤ ਸਿਪਾਹੀ ਦਾ, ਦੋਨਾਂ ਚੀਜ਼ਾਂ ਨੂੰ ਅਸੀਂ ਇਕੱਠੇ ਲੈ ਕੇ ਚੱਲਾਂਗੇ। ਐਦਾਂ ਨਹੀਂ ਵੀ ਅਸੀਂ ਇਕੱਲੀ ਬਾਣੀ ਪੜ੍ਹਨੀ ਆ ਤੇ ਖਾਲਿਸਤਾਨ ਕਿਸੇ ਹੋਰ ਨੇ ਬਣਾਉਣਾ। ਹੁਣ ਅਸੀਂ ਅਰਦਾਸ ਕਰਨੀ ਆ ਸਮਾਪਤੀ ਵੇਲੇ, ਰਾਜ ਕਰੇਗਾ ਖਾਲਸਾ। ਇਹ ਪੜ੍ਹਨ ਲਈ ਥੋੜ੍ਹਾ ਪੜ੍ਹਿਆ ਜਾਂਦਾ ਆ, ਕਿੱਥੇ ਕਰਨਾ ਆ ਰਾਜ? ਅਸੀਂ ਕੋਈ ਲੈਂਡ ਤਾਂ ਹੋਏਗਾ ਨਾ। ਲੈਂਡ ਸਾਡਾ ਹੈਗਾ ਹੋਮਲੈਂਡ ਪੰਜਾਬ, ਜਿੱਥੇ ਸਾਡੇ ਬਾਬਿਆਂ ਨੇ ਰਾਜ ਕੀਤਾ, ਤੇ ਉਸ ਜਗ੍ਹਾ ਨੂੰ ਉਹ ਗੁਲਾਮ ਆ। ਸਭ ਤੋਂ ਪਹਿਲਾਂ ਅਹਿਸਾਸ ਕਰੋ ਅਸੀਂ ਗੁਲਾਮ ਆ। ਜੇ ਗੁਲਾਮੀ ਦਾ ਅਹਿਸਾਸ ਹੋਏਗਾ ਤਦੇ ਫਿਰ ਆਜ਼ਾਦੀ ਵੱਲ ਨੂੰ ਤੁਰਾਂਗੇ। ਬਹੁਤ ਸਾਰੀਆਂ ਪ੍ਰਾਪਤੀਆਂ ਡਾਇਸਪੋਰਾ ਦੇ ਵਿੱਚ, ਅਵੇਅਰਨੈਸ ਵੀ ਫੈਲੀ ਆ। ਨੌਜਵਾਨ ਛੋਟੇ ਛੋਟੇ ਪ੍ਰੋਗਰਾਮ ਭਾਵੇਂ ਹਰ ਕੰਟਰੀ ਦੇ ਵਿੱਚ ਉਹ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ, ਜਿਸ ਵੱਡੀ ਤਾਦਾਦ ਵਿੱਚ ਨੌਜਵਾਨੀ ਅਵੇਅਰਨੈਸ ਫੈਲਾ ਰਹੀ ਆ। ਰੈਫਰੈਂਡਮਾਂ ਦੇ ਵਿੱਚ ਜਿਹੜੇ ਕੋਈ ਭੈਣ ਭਰਾ ਕਹਿੰਦੇ ਸੀ ਇਹ ਥੋੜ੍ਹੇ ਜਿਹੇ ਖਾਲਿਸਤਾਨੀ ਆ, 2-4 ਬਹੁਤ ਵਾਰੀ ਗੱਲਾਂ ਸੁਣਨ ਨੂੰ ਮਿਲਦੀਆਂ। ਰੈਫਰੈਂਡਮਾਂ ਦੇ ਵਿੱਚ ਲੱਗੀਆਂ ਵੱਡੀਆਂ ਵੱਡੀਆਂ ਕਤਾਰਾਂ ਲਾਈਨਾਂ ਨੇ ਦੱਸ ਦਿੱਤਾ ਨਹੀਂ, ਕੌਮ ਸਾਰੀ ਖਾਲਿਸਤਾਨ ਚਾਹੁੰਦੀ ਆ। ਤੁਸੀਂ ਸਾਰੇ ਸਹਿਯੋਗ ਦਿਆ ਕਰੋ। ਮੈਂ ਜ਼ਿਆਦਾ, ਕਿਉਂਕਿ ਸਮਾਂ ਬੜਾ ਸੀਮਤ ਆ, ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ। 40 ਸਾਲਾਂ ਦੇ ਇਸ ਵਰ੍ਹੇ ਦੇ ਵਿੱਚ ਬਹੁਤ ਸਾਰੇ ਕਦਮ ਸਾਡੇ ਅੱਗੇ ਵਧੇ ਆ। ਜਦੋਂ ਸਾਡੇ ਸਿੰਘਾਂ ਦੀਆਂ, ਜਿਹੜੇ ਸਿੱਖ ਐਕਟੀਵਿਸਟ, ਖਾਲਿਸਤਾਨੀ ਲੀਡਰ ਸਾਡੇ, ਉਹਨਾਂ ਦੀਆਂ ਸ਼ਹਾਦਤਾਂ ਡਾਇਸਪੋਰਾ ਦੇ ਵਿੱਚ ਭਾਰਤੀ ਹਕੂਮਤ ਨੇ ਇਹ ਪਲਾਨ ਕੀਤੇ, ਪਲਾਟ ਰਚੇ ਗਏ। ਉਹਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਜੇ ਅਸੀਂ ਬਿਲੀਅਨ ਟ੍ਰਿਲੀਅਨ ਡਾਲਰ ਇਕੱਠੇ ਕਰਕੇ ਲੌਬਿੰਗ ਫਰਮ ਹਾਇਰ ਕਰਦੇ, ਤਦ ਵੀ ਅਸੀਂ ਐਡਾ ਵੱਡਾ ਪ੍ਰਚਾਰ ਨਹੀਂ ਸੀ ਕਰ ਸਕਦੇ। ਇੱਕ ਸ਼ਹੀਦ ਦੇ ਲਹੂ ਨੇ ਐਸਾ ਰੰਗ ਲਿਆਂਦਾ ਕਿ ਕੁੱਲ ਵੱਡੀਆਂ ਕੰਟਰੀਆਂ ਨੇ ਉਹਨਾਂ ਦੀਆਂ ਮੀਡੀਆ ਫਰਮ ਦੇ ਵਿੱਚ ਸਿੱਖਾਂ ਦੀ ਗੱਲ ਗਈ, ਖਾਲਿਸਤਾਨ ਦੀ ਗੱਲ ਗਈ। ਸੋ ਆਪਾਂ ਨੂੰ ਸਾਰਿਆਂ ਨੂੰ ਤਵੱਜੋ ਦੇਣੀ ਚਾਹੀਦੀ ਆ। ਸਮਾਂ ਸੀਮਤ ਆ, ਮੈਂ ਵਿਚਾਰਾਂ ਨੂੰ ਇੱਥੇ ਹੀ ਸੀਮਤ ਰੱਖਦਾ ਹੋਇਆ ਆਪ ਜੀ ਦੇ ਨਾਲ 5 ਨਾਅਰੇ ਮੈਂ ਖਾਲਿਸਤਾਨ ਦੇ ਲਾਉਣੇ ਆ, ਕਿਉਂਕਿ ਹਰ ਕੰਟਰੀ ਦੇ ਵਿੱਚ ਮਾਹੌਲ ਉੱਥੇ ਦੇ ਸਮੇਂ ਦੇ ਮੁਤਾਬਕ ਕਿਵੇਂ ਗੁਰਦੁਆਰਿਆਂ ਦੇ ਵਿੱਚ ਆਪ ਜੀ ਜ਼ਿਆਦਾ ਜਾਣੂ। ਪਰ ਇਹਦੇ ਨਾਲ ਵੀ ਇੱਕ ਜਾਗਰਤੀ ਆਉਂਦੀ ਆ। ਜ਼ੋਰ ਸ਼ੋਰ ਨਾਲ ਲਾਇਆ ਕਰੋ ਤੇ ਸਾਰਿਆਂ ਨੇ ਬਾਹਾਂ ਖੜੀਆਂ ਕਰਕੇ ਜਵਾਬ ਦੇਣੇ ਆ। 5 ਨਾਅਰੇ ਖਾਲਿਸਤਾਨ ਦੇ ਲਾਉਣੇ ਆ ਤੇ ਉਪਰੰਤ ਸਮਾਪਤੀ ਕਰ ਦੇਣੀ। ਖਾਲਿਸਤਾਨ, ਖਾਲਿਸਤਾਨ।
ਵੀ ਭੈਣੋ ਤੁਹਾਨੂੰ ਖਾਲਿਸਤਾਨ ਤੋਂ ਬਾਹਰ ਨਹੀਂ ਰੱਖਣਾ, ਤੇ ਤੁਸੀਂ ਵੀ ਪਲੀਜ਼ ਬਾਹਾਂ ਖੜੀਆਂ ਕਰਕੇ ਨਾਅਰੇ ਮਾਰੋ ਵੀ ਸਾਡਾ ਉਹ ਪੰਜਾਬ ਆ, ਸਾਡੇ ਹਾਲਾਤ ਜੋ ਬਣੇ ਹੋਏ ਆ ਨਾ, ਤੇ ਤੁਸੀਂ ਐਦਾਂ ਨਾ ਕਰੋ। ਉੱਥੇ ਸਾਰਿਆਂ ਵਾਸਤੇ ਇਕੁਅਲ ਰਾਈਟ ਹੋਣਗੇ। ਜਿਵੇਂ ਐਗਜ਼ਾਮਪਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀਆਂ, ਅੱਜ ਕਿੰਨੇ ਸੌ ਸਾਲ ਤੱਕ ਕੁੱਲ ਦੁਨੀਆ ਵਿੱਚ ਐਦਾਂ ਦਾ ਰਾਜ ਨਹੀਂ ਹੋਇਆ। ਸੋ ਉਹ ਐਗਜ਼ਾਮਪਲ ਆਪਾਂ ਸੈੱਟ ਕਰਨੀ। ਸਾਰੇ ਜਾਣੇ ਨਾਰੇ ਭਾਈ ਬਾਹਾਂ ਖੜੀਆਂ ਕਰਕੇ, ਪਲੀਜ਼ ਬੇਨਤੀ ਆ। ਜਿਹਨੂੰ ਨਹੀਂ ਚਾਹੀਦਾ ਫਿਰ ਉਹ ਨਾ ਲਾਵੇ, ਬਾਂਹ ਖੜੀ ਨਾ ਕਰੇ, ਹੈ ਜੀ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹੈਮ ਸਿੰਘ ਜੀ USA। ਦਾਸ ਮਜਬੂਰੀ ਆ ਕਿ ਸਾਡੀਆਂ ਇਹ ਮਹਾਨ ਸ਼ਖਸੀਅਤਾਂ, ਕਿਉਂਕਿ 20 ਸਿੰਘ ਇਹਨਾਂ ਦੇ ਨਾਲ ਅਮਰੀਕਾ ਤੋਂ ਆਏ ਹਨ, 10 ਸਿੰਘ ਭਾਈ ਮਨਵੀਰ ਸਿੰਘ ਹੁਣੀ ਸਾਰੇ ਉਹ ਕੈਨੇਡਾ ਤੋਂ ਹਨ, ਇਸੇ ਤਰ੍ਹਾਂ ਇੰਗਲੈਂਡ ਤੋਂ ਆਏ ਹਨ। ਸਾਰਿਆਂ ਦੇ ਵਿਚਾਰ ਸਰਵਣ ਕਰਨੇ ਚਾਹੁੰਦਾ ਹਾਂ, ਕੀਮਤੀ ਹਨ, ਪਰ ਸਮੇਂ ਦੀ ਨਿਜਾਕਤ ਨੂੰ ਦੇਖਦੇ ਹੋਏ ਹੁਣ ਮੈਂ ਡਾਕਟਰ ਇਕਦਾਰ ਚੀਮਾ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੇ ਵਿੱਚ ਯੋਗਤਾ ਹੈ ਕਿ ਉਹ ਕੁਝੇ ਦੇ ਵਿੱਚ ਸਮੁੰਦਰ ਜਿਹੜਾ ਰੱਖ ਸਕਦੇ ਹਨ, ਉਹਨਾਂ ਨੂੰ 5 ਮਿੰਟਾਂ ਦੇ ਵਿੱਚ ਕਰਨਗੇ। ਉਸ ਉਪਰੰਤ ਸਾਡੇ ਕੋਲ ਸਾਡੀ ਸਿੱਖ ਕੌਮ ਦੀ, ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਆਪਣੇ ਉਸ ਇਤਿਹਾਸ ਦੇ ਨਾਲ ਨਾਲ ਜੋ ਸਾਡਾ ਮੌਜੂਦਾ ਸੰਘਰਸ਼ ਆ, ਜਿਨ੍ਹਾਂ ਦੀ ਉਹਨਾਂ ਦੀ ਇੱਕ ਵੱਡੀ ਜਿਹੜੀ ਆ ਦੇਣ ਆ, ਉਹ ਆਪਣਾ ਵਿਚਾਰ ਸਾਂਝੇ ਕਰਨਗੇ। ਹੁਣ ਮੈਂ ਇਕਦਾਰ ਚੀਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ 5 ਮਿੰਟ ਕਹੇ, ਇੱਥੇ 1 ਮਿੰਟ ਜਿਹਨੂੰ ਦੇ ਰਹੇ ਆ ਉਹ 5 ਮਿੰਟ ਲਾਂਦਾ, ਸੋ 5 ਨੂੰ ਮੈਂ 5 ਨਾਲ ਜ਼ਰਬ ਦਿਆਂ ਤਾਂ 20-25 ਮਿੰਟ ਤਾਂ ਬਣ ਹੀ ਜਾਂਦੇ ਆ। ਭਾਈ ਸਾਹਿਬ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਕਿ ਜਰਮਨੀ ਦੀ ਧਰਤੀ ਤੇ ਇਹਨਾਂ ਨੇ ਬਹੁਤ ਇਤਿਹਾਸਕ ਸਮਾਗਮ ਕਰਾਇਆ। ਤੁਸੀਂ ਜਿਹੜੇ ਫਰੈਂਕਫਰਟ ਤੇ ਜਰਮਨੀ ਦੇ ਵਾਸੀ ਹੋ, ਸ਼ਾਇਦ ਤੁਹਾਨੂੰ ਅੱਜ ਇਹ ਫੀਲ ਨਾ ਹੋਇਆ ਹੋਵੇ ਕਿ ਇੱਥੇ ਕਿੱਡਾ ਵੱਡਾ ਇਤਿਹਾਸਕ ਇਕੱਠ ਹੋਇਆ। ਪਰ ਕੱਲ ਨੂੰ ਜਦੋਂ ਸਾਡਾ ਕੌਮੀ ਕਾਰ ਖਾਲਿਸਤਾਨ ਵਜੂਦ 'ਚ ਆਏਗਾ ਤੇ ਜਰਮਨੀ ਦਾ ਇਹ ਸਮਾਗਮ ਉਹਦੇ 'ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਏਗਾ। ਜਦੋਂ ਇਤਿਹਾਸ ਬਣ ਰਿਹਾ ਹੁੰਦਾ ਤੇ ਬਣਾਉਣ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇਤਿਹਾਸ ਬਣਾ ਰਹੇ ਹਾਂ। ਤੁਸੀਂ ਇੱਥੇ ਇਤਿਹਾਸ ਇਸ ਵਾਸਤੇ ਬਣਾਇਆ ਕਿਉਂਕਿ ਸਾਡੇ ਉੱਤੇ ਸਿੱਖ ਕੌਮ ਦੇ ਜਰਨੈਲਾਂ ਨੂੰ ਸ਼ਹੀਦ ਕਰਾਇਆ ਜਾ ਰਿਹਾ, ਸਿੱਖ ਕੌਮ ਦੇ ਐਕਟਿਵਿਸਟ ਨੂੰ ਸ਼ਹੀਦ ਕਰਾਇਆ ਜਾ ਰਿਹਾ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ। ਤੇ ਉਸ ਜ਼ਮਾਨੇ ਦੇ ਵਿੱਚ ਸਾਡੇ ਸਿੰਘਾਂ ਨੂੰ, ਜਿਹਦੇ 'ਚ ਹਿੰਮਤ ਸਿੰਘ ਸ਼ਾਮਲ ਆ, ਜਿਹ 'ਚ ਡਾਕਟਰ ਅਮਰਜੀਤ ਸਿੰਘ ਸ਼ਾਮਲ ਆ, ਜਿਹ 'ਚ ਜਾਫੀ ਸਿੰਘ ਸ਼ਾਮਲ ਆ, ਇਹਨਾਂ ਨੂੰ FBI ਨੇ, ਜਿਹੜੀ ਅਮਰੀਕਨ ਸਰਕਾਰ ਦੀਆਂ ਏਜੰਸੀਆਂ, ਉਹਨਾਂ ਨੇ ਕਿਹਾ ਵੀ ਤੁਸੀਂ ਅਮਰੀਕਾ ਛੱਡ ਕੇ ਬਾਹਰ ਨਾ ਜਾਓ, ਤੁਹਾਡੀ ਜਾਨ ਨੂੰ ਖਤਰਾ, ਪਰ ਆਪਣੀ ਜਾਨ ਤੇ ਖੇਡ ਕੇ ਤੁਹਾਡੇ ਵਾਸਤੇ ਜਰਮਨੀ ਦੀ ਧਰਤੀ ਤੇ ਆਏ ਆ। ਇਹ ਜਿਹੜਾ 56 ਇੰਚ ਦਾ ਚਾਹ ਵੇਚਣ ਵਾਲਾ ਵਾ, ਉਹਦੇ ਮੂੰਹ ਤੇ ਚੰਡ ਆ, ਤੇ ਉਹਨੂੰ ਮੈਂ ਇੱਕ ਸ਼ੇਰ ਸੁਣਾਵਾਂ ਕਿਉਂਕਿ ਉਹਨਾਂ ਦੀ ਸਾਰੀ ਏਜੰਸੀਆਂ ਵਾਚ ਕਰਦੀਆਂ ਵਾ। ਸਿੱਖ ਕਿੱਥੇ ਖੜਾ, ਇਹਦੇ ਬਾਰੇ ਕਿਸੇ ਨੇ ਬਹੁਤ ਸੋਹਣਾ ਸ਼ੇਰ ਕਿਹਾ कि गोली क्या है, हम तो टैंकों की सफ़े चीर दिया करते हैं, उस वक्त से मिलता है शहादत का सफ़र जब माओं की गोद में दूध पिया करते हैं। ਇਹ ਚਾਹ ਵਾਲੇ ਨੇ ਮੱਥਾ ਉਸ ਕੌਮ ਨਾਲ ਲਾਇਆ ਹੈ ਜਿਹਦੇ ਛੋਟੇ ਛੋਟੇ ਪਚੰਗੀ, ਉਹਨਾਂ ਦੇ ਐਸੇ ਜਜ਼ਬੇ ਜਿਹੜੇ ਠੰਡੇ ਬੁਰਜ ਠੰਡੇ ਨਾ ਕਰ ਸਕੇ, ਜਿਹੜਾ ਕੱਲਾ ਕੱਲਾ 1.25 ਲੱਖ ਨਾਲ ਲੜ ਗਿਆ। ਇਹ ਉਸ ਕੌਮ ਦੇ ਨਾਲ ਮੱਥਾ ਲਾਈ ਬੈਠੇ ਨੇ ਜਿਨ੍ਹਾਂ ਨੇ ਪੰਜਾਬ ਦੀ ਲਹੂ ਲਿਬੜੀ ਧਰਤੀ ਨੂੰ ਅਮਨ ਦਿੱਤਾ। ਇਹ ਉਸ ਕੌਮ ਨਾਲ ਮੱਥਾ ਲਾ ਬੈਠਾ ਹੈ ਜਿਨ੍ਹਾਂ ਦੇ ਬੰਦ ਚਰਾਏ ਗਏ, ਜਿਹੜੇ ਟਾਇਰ ਪਾ ਕੇ ਸਾੜੇ ਗਏ ਪਰ ਆਪਣੇ ਮਿਸ਼ਨ ਤੋਂ ਨਹੀਂ ਹਟੇ। ਅੱਜ ਗੱਲ ਹੋ ਰਹੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੀ।
ਮੈਂ ਥੋੜੀ ਜੀ ਵਜ਼ਾਹਤ ਕਰਦਾ ਜਾਵਾਂ। ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਇਸ ਹੱਦ ਤੱਕ ਸੀਮਤ ਨਹੀਂ ਕਿ ਜਿਸ ਤਰ੍ਹਾਂ ਸ਼ਹੀਦੀਆਂ ਕਰਾਈਆਂ ਜਾਂਦੀਆਂ ਨੇ, ਕਿਉਂਕਿ ਮੈਂ ਅਮਰੀਕਨ ਕਾਂਗਰਸ ਨਾਲ ਵੀ ਕੰਮ ਕਰਨਾ। ਸੋ ਜਿਹੜਾ ਸਾਡਾ ਨੈਰੇਟਿਵ ਹੋਵੇ ਉਹ ਠੀਕ ਹੋਣਾ ਚਾਹੀਦਾ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਜਾਂ ਕਿਸੇ ਵੀ ਸਰਕਾਰ ਦੀ ਦੂਸਰੇ ਦੇਸ਼ 'ਚ ਜਿਹੜੀਆਂ ਕਾਰਵਾਈਆਂ ਕਰਾਉਣ ਦਾ ਜਿਹੜਾ ਕ੍ਰਾਈਮ ਆ, ਉਹ ਸਿਰਫ ਇਸ ਹੱਦ ਤੱਕ ਸੀਮਤ ਨਹੀਂ ਕਿ ਬੰਦਿਆਂ ਦੀ ਸ਼ਹੀਦੀ ਹੋ ਜਾਏ। ਇਹ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਕਿ ਜਿਹੜੇ ਬੰਦੇ ਬਾਹਰ ਫਿਰਦੇ ਨੇ ਉਹਨਾਂ ਦੀ ਮੋਨੀਟਰਿੰਗ ਕੀਤੀ ਜਾਵੇ। ਇਹ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਜਦੋਂ ਉਹ ਬਾਰਡਰ ਟੱਪਦੇ ਨੇ ਉਹਨਾਂ ਨੂੰ ਤੰਗ ਕੀਤਾ ਜਾਵੇ। ਇਹ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਕਿ ਜਿਹੜੇ ਉਹਨਾਂ ਦੇ ਪਿੱਛੇ ਘਰ ਵੱਸਦੇ ਆ ਜਾਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵਾਂ, ਜਿਹੜੇ ਉਹਨਾਂ ਦੇ ਭੈਣ ਭਾਈ ਪਿੱਛੇ ਵੱਸਦੇ ਆ, ਉਹਨਾਂ ਨੂੰ ਤੰਗ ਕਰਨਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਆ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਇੱਕ ਬਹੁਤ ਵਾਈਡਰ ਫਰੇਮਵਰਕ ਆ। ਉੱਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅਮਰੀਕਨ ਸਿੱਖ ਕਾਕਸ, ਜਿਹੜਾ ਅਮਰੀਕਨ ਸਿੱਖਾਂ ਦਾ ਕਾਕਸ ਆ, ਜਿਸ 'ਚ 50 ਕਾਂਗਰਸਮੈਨ ਆ, ਕਿ ਅਮਰੀਕਾ ਦੇ ਵਿੱਚ, ਕਿਉਂਕਿ ਅਮਰੀਕਾ ਜੋ ਹੁੰਦਾ ਉਹਨੂੰ ਹੀ ਇੱਥੇ ਫੋਲੋ ਕੀਤਾ ਜਾਂਦਾ, ਕਿ ਇੱਥੇ ਕਾਨੂੰਨ ਸਾਜ਼ੀ ਕਰਵਾਈ ਜਾਏ। ਨਵੇਂ ਬਿੱਲ ਪਵਾਏ ਜਾ ਰਹੇ ਨੇ US ਕਾਂਗਰਸ 'ਚ, ਜਿਹੜੇ ਪਾਸ ਹੋਣ ਦੇ ਬਹੁਤ ਨੇੜੇ ਨੇ। ਔਰ ਉਹਦੇ ਨਾਲ ਨਾਲ ਮੈਂ ਫਰੀडम ਹਾਊਸ ਅਮਰੀਕਾ ਦੀ ਬਹੁਤ ਵੱਡੀ ਸੰਸਥਾ, ਡਾਕਟਰ ਸਾਹਿਬ ਜਦੋਂ ਇੱਥੇ ਆਉਣਗੇ ਤੇ ਉੱਤੇ ਸ਼ਾਇਦ ਹੋਰ ਚਾਨਣਾ ਪਾਉਣ ਕਿ ਅਮਰੀਕਾ ਜਿੰਨੀ ਕਾਨੂੰਨ ਸਾਜ਼ੀ ਹੁੰਦੀ ਆ ਉਹ ਫਰੀडम ਹਾਊਸ ਦੇ ਰਾਹੀਂ ਵੈਟ ਕਰਾਈ ਜਾਂਦੀ ਆ। ਉਹਦੇ ਮੈਂ ਐਸੇ ਸਾਲ ਐਕਸਪਰਟ ਬੋਰਡ ਤੇ ਆਇਆ ਵਾਂ। ਉੱਥੇ ਮੈਂ 2 ਉਪਰਾਲੇ ਕਰ ਰਿਹਾ। ਇੱਕ ਤੇ ਇਹ ਕਿ ਜਿਹੜੇ ਲੋਕਾਂ ਨੂੰ ਬਾਹਰ ਦੀਆਂ ਸਰਕਾਰਾਂ ਉਹਨਾਂ ਦੇ ਬਾਰੇ ਝੂਠਾ ਪ੍ਰੋਪੇਗੈਂਡਾ ਕਰਕੇ ਮਗਰ ਲਾ ਦਿੰਦੀਆਂ ਕਿ ਤੁਸੀਂ ਆਹ ਬੰਦਾ ਜੀ ਪਿੱਛੋਂ ਇੱਦਾਂ ਆ, ਇਹ ਕੰਮ ਰੋਕਿਆ ਜਾਏ। ਔਰ ਦੂਸਰਾ, ਜਿਹੜੇ ਮਾਈ ਭਾਈ ਗੁਰਧਾਮਾਂ ਦਾ ਦਰਸ਼ਨ ਦੀਦਾਰ ਵੀ ਨਹੀਂ ਕਰ ਸਕਦੇ, ਜਿਨ੍ਹਾਂ ਦੇ ਪਿੱਛੇ ਕੋਈ ਬਿਮਾਰ ਨੇ ਰਿਸ਼ਤੇਦਾਰ ਨਹੀਂ ਜਾ ਸਕਦੇ। ਇੱਥੇ ਹੁਣ ਕਈ ਬੰਦੇ ਵਿਚਾਰੇ ਇਸੇ ਗੱਲ ਤੋਂ ਹੀ ਡਰ ਜਾਂਦੇ, ਖਾਲਿਸਤਾਨ ਦਾ ਨਾਅਰਾ ਲਾਉਣ ਤੋਂ ਸਾਨੂੰ ਵੀਜ਼ਾ ਨਹੀਂ ਲੱਭਣਾ। ਇਹ ਸਾਰੀਆਂ ਮੁਸੀਬਤਾਂ ਤੁਹਾਡੇ ਗਲੋਂ ਲਾਈਆਂ ਜਾਣ। ਸੋ ਇੱਕ ਬੇਨਤੀ ਮੈਂ ਕਰਾਂ, 2 ਸ਼ਹੀਦਾਂ ਦੀ ਮੈਂ ਗੱਲ ਕਰਾਂਗਾ। ਭਾਈ ਸਾਹਿਬ ਨੇ 5 ਮਿੰਟ ਦਾ ਟਾਈਮ ਦਿੱਤਾ, ਬਾਕੀ ਦੇ ਬਹੁਤ ਸਾਰਾ ਮੈਂ ਕਹਿੰਦਾ 2 ਸ਼ਹੀਦਾਂ ਤੇ ਜ਼ਰੂਰ ਗੱਲ ਕਰਨਾ ਚਾਹਾਂਗਾ। ਇੱਕ ਨੂੰ ਮੈਂ ਬਹੁਤਾ ਨਹੀਂ ਸੀ ਜਾਣਦਾ, ਉਹਨਾਂ ਨੂੰ ਮੈਂ 2-3 ਵਾਰੀ ਮਿਲਿਆ, ਭਾਈ ਨਿੱਜਰ ਤੇ ਦੂਸਰੇ ਭਾਈ ਪਰਮਜੀਤ ਸਿੰਘ ਪੰਜਵੜ। ਭਾਈ ਪਰਮਜੀਤ ਸਿੰਘ ਪੰਜਵੜ ਤੇ ਮੇਰਾ ਕਹੋ ਫੈਮਿਲੀ ਮੈਂਬਰ ਸੀ। ਲੋਕ ਤੁਹਾਡਾ ਜਰਨੈਲ ਸੀਗਾ, ਲੋਕ ਉਹਨੂੰ ਮਿਲੀਟੈਂਟ ਕਹਿਣ। ਮੇਰੀ ਮਾਂ ਦਾ ਪੁੱਤ ਸੀ ਤੇ ਮੇਰਾ ਭਰਾ ਸੀ। ਸੋ ਮੈਂ ਉਹਨਾਂ ਦੋਵਾਂ ਸ਼ਹੀਦਾਂ ਦੀ ਗੱਲ ਸੁਣਾਉਣਾ ਵਾ, ਕਿਉਂਕਿ ਸ਼ਹੀਦਾਂ ਤੋਂ ਹੀ ਸਾਨੂੰ ਸੇਧ ਮਿਲਦੀ ਆ। ਭਾਈ ਨਿੱਜਰ ਨੂੰ ਮੈਂ ਪਹਿਲੀ ਵਾਰੀ ਉਦੋਂ ਮਿਲਿਆ ਜਦੋਂ ਮੈਂ ਕੈਨੇਡਾ ਸਰੀ ਨਗਰ ਕੀਰਤਨ ਵਾਸਤੇ ਗਿਆ ਸੀਗਾ। ਮੇਰੇ ਖਿਆਲ 2015 ਦੀ ਗੱਲ ਆ। ਤੇ ਉਸੇ ਸਾਲ ਉੱਥੇ ਨਰਿੰਦਰ ਮੋਦੀ ਵੀ ਫੇਰੀ ਲਾ ਰਿਹਾ ਸੀ। ਤੇ ਨਰਿੰਦਰ ਮੋਦੀ ਜਿੱਥੇ, ਔਰ ਕਿੰਨੀ ਅਨਫੋਰਚੂਨੇਟ ਗੱਲ ਹੈ ਕਿ ਖਾਲਸਾ ਪੈਸੀਫਿਕ ਦੀਵਾਨ ਸੁਸਾਇਟੀ ਜਿੱਥੇ ਕਦੇ ਗਦਰੀ ਬਾਬੇ ਸੀ, ਉਹ ਸੁਸਾਇਟੀ ਨੇ ਆਪਣੇ ਗੁਰਦੁਆਰੇ 'ਚ ਨਰਿੰਦਰ ਮੋਦੀ ਨੂੰ ਸੱਦਿਆ ਹੋਇਆ ਸੀ। ਸੋ ਮੈਂ ਤੇ ਭਾਈ ਨਿੱਜਰ ਇਕੱਠੇ ਹੀ ਉੱਥੇ ਨਾਅਰੇ ਲਾਉਂਦੇ ਸੀ। ਤੇ ਭਾਈ ਨਿੱਜਰ ਮੈਨੂੰ ਕਹਿੰਦਾ, ਫਿਰ ਉੱਥੇ 1-2 ਟੀਵੀਆਂ ਨੂੰ ਮੈਂ ਇੰਟਰਵਿਊ ਦਿੱਤਾ, ਉਹ ਕਹਿੰਦਾ ਬਈ ਡਾਕਟਰ ਸਾਹਿਬ ਤੁਸੀਂ ਫੇਰ ਵੀ ਮੁੜ ਕੇ ਆਉਣਾ, ਤੁਹਾਡੀ ਹੱਥ ਹੌਲਾ ਰੱਖੋ। ਮੈਂ ਕਿਹਾ ਕੋਈ ਨਹੀਂ, ਜਿੱਥੇ ਤੂੰ ਨਾਅਰੇ ਲਾਣਾ ਤੇਰੇ ਨਾਲ ਹੀ ਖਲੋ ਕੇ ਲਾਵਾਂਗੇ। ਤੇ ਦੂਸਰੀ ਵਾਰੀ ਫਿਰ ਮੈਨੂੰ ਕਰੋਨਾ ਤੋਂ ਥੋੜ੍ਹਾ ਜਿਹਾ ਪਹਿਲੇ ਉੱਥੇ ਭਾਈ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲਿਆ, ਜਦੋਂ ਮੈਂ ਗੁਰਬਾਣੀ ਦੀਆਂ ਜਿਹੜੀਆਂ 3 ਤੁਕਾਂ ਗੁਰੂ ਗ੍ਰੰਥ ਸਾਹਿਬ ਦੀਆਂ UN ਦੇ ਫੇਥਫੁਲ ਰਾਈਟ ਡੈਕਲੇਰੇਸ਼ਨ ਜਮ੍ਹਾਂ ਕਰਾਈਆਂ ਸੀ, ਉਹਨਾਂ ਨੂੰ ਮੈਂ ਪੇਸ਼ ਕਰਨ ਗਿਆ ਵੀ ਗੁਰਦੁਆਰੇ 'ਚ ਲਾਓ। ਉਸ ਬੰਦੇ ਦੀ ਇੰਨੀ ਨਿਸ਼ਕਾਮ ਸੇਵਾ ਭਾਈ ਨਿੱਜਰ ਦੀ, ਕਿ ਮੈਂ ਲੰਗਰ ਹਾਲ 'ਚੋਂ ਮੁਖੀ ਸੀਗਾ। ਸਾਡੇ ਜਿਹੜੇ ਇੱਥੇ ਹੈਗੇ ਆ ਨਾ ਆਪਣੇ ਗੁਰੂ ਘਰ ਦੇ ਮੁੱਖ ਸੇਵਾਦਾਰ, ਉਹਨਾਂ ਵਾਸਤੇ ਸਿੱਖਣ ਲਈ ਆ ਨਿੱਜਰ ਦੀ ਜ਼ਿੰਦਗੀ ਤੋਂ। ਉਹ ਮੁੱਖ ਸੇਵਾਦਾਰ ਸੀ ਉਸ ਗੁਰੂ ਘਰ ਦਾ, ਪ੍ਰਧਾਨ ਸੀ ਉਸ ਗੁਰੂ ਘਰ ਦਾ, ਪਰ ਉਹਦੇ ਕੱਪੜੇ ਲਿਬੜੇ, ਪੈਰਾਂ 'ਚ ਜੁੱਤੀ ਤਾਂ ਹੁੰਦੀ ਨਹੀਂ ਵੈਸੇ ਹੀ, ਕੱਪੜੇ ਲਿਬੜੇ ਕਿਉਂਕਿ ਉਹ ਆਪੀ ਬਰਤਨ ਸਾਫ਼ ਕਰਦਾ ਸੀ, ਭਾਂਡੇ ਮਾਂਜਦਾ ਸੀ ਗੁਰੂ ਘਰ ਦੇ। ਤੇ ਉਹਨਾਂ ਦਿਨਾਂ 'ਚ ਕਾਫੀ ਰੌਲਾ ਰੱਪਾ ਚੱਲ ਰਿਹਾ ਸੀ, ਕਿਉਂਕਿ ਜਿਹੜੀ ਸਾਡੀ ਕੌਮ ਦੀ ਸ਼ਾਂਤਮਈ ਢੰਗ ਨਾਲ ਲੜਾਈ ਲੜੀ ਜਾ ਰਹੀ ਹੈ ਰੈਫਰੈਂਡਮ ਰਾਹੀਂ, ਉਹਨੂੰ ਲੀਡ ਕਰਦਾ ਸੀ। ਤੇ ਮੈਂ ਭਾਈ ਨਿੱਜਰ ਨੂੰ ਕਿਹਾ, ਮੈਂ ਕਿਹਾ ਵੀ ਸਿੰਘ ਸਾਹਿਬ ਧਿਆਨ ਕਰਿਓ, ਕਿਉਂਕਿ ਅੱਜ ਕੱਲ੍ਹ ਇੰਡੀਅਨ ਸਰਕਾਰ ਜਿਹੜੀ ਆ ਉਹ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਪਲਾਨ ਕਰ ਰਹੀ ਆ। ਭਾਈ ਨਿੱਜਰ ਨੇ ਕਿਹਾ, ਭਾਈ ਸਾਹਿਬ ਕੀ ਗੱਲ ਕਰਦੇ ਆ, ਮੇਰਾ ਤੇ ਮਨ ਦੀ ਆਸ਼ਾ ਵਾ ਵੀ ਸ਼ਹੀਦੀ ਦਾ ਦਾਨ ਅਕਾਲ ਪੁਰਖ ਮੈਨੂੰ ਦੇ। ਗੱਲ ਕਰਾਂ ਆਪਣੇ ਭਰਾ, ਆਪਣੇ ਬਜ਼ੁਰਗ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ, ਪਾਕਿਸਤਾਨ ਦੀ ਧਰਤੀ ਤੇ ਜਾ ਕੇ ਵਸੇ ਭਾਈ ਜੋਗਾ ਸਿੰਘ ਜੀ ਇੱਥੇ ਬੈਠੇ ਆ। ਬਹੁਤ ਕੁਝ ਬਕਵਾਸ ਕੀਤੀ ਜਾਂਦੀ ਹੈ ਇੱਧਰ ਉੱਧਰ, ਪਤਾ ਨਹੀਂ ਉਹਨਾਂ ਦਾ ਕੀ ਰਿਸੋਰਸਿਸ ਸੀ। ਭਾਈ ਸਾਹਿਬ ਨੇ ਬਾਏ ਦਾ ਵੇ ਆਪਣੀ ਇੱਕ ਦਿਨ ਦੀ ਡਾਇਰੀ ਲਿਖੀ ਆ, ਸੰਘਰਸ਼ ਤੋਂ ਲੈ ਕੇ ਅਖੀਰਲੇ ਦਿਨ ਤੱਕ ਦੀ, ਜਿਸ 'ਚ ਉਹਨਾਂ ਇੱਕ ਦਿਨ ਦਾ ਹਿਸਾਬ ਲਿਖਿਆ। ਸ਼ਹੀਦੀ ਤੋਂ ਸਿਰਫ 7 ਕੁ ਹਫ਼ਤੇ ਪਹਿਲਾਂ ਮੈਂ ਪਾਕਿਸਤਾਨ ਦਾ ਫੇਰਾ, ਮੈਂ 10 ਸਾਲ ਬਾਅਦ ਪਾਕਿਸਤਾਨ ਮੁੜਿਆ ਤੇ ਉਹਨਾਂ ਦੇ ਦਰਸ਼ਨ ਕਰਨ ਗਿਆ। ਤੇ ਭਾਈ ਸਾਹਿਬ ਨੇ ਮੈਨੂੰ ਨਾਲ ਬਹਾ ਕੇ ਕਿਹਾ, ਡਾਕਟਰ ਸਾਹਿਬ ਮੈਂ ਪੂਰਾ ਹਿਸਾਬ ਕਿਤਾਬ ਲਿਖਿਆ ਵਾ ਕੌਮ ਲਈ,
ਤਾਂ ਕਿ ਕੱਲ ਨੂੰ ਕੌਮ ਇਹ ਨਾ ਕਹੇ ਵੀ ਇਹ ਬੰਦੇ ਕੀ ਕਰਦੇ ਰਹੇ। ਬਹੁਤ ਸਾਰੀਆਂ ਗੱਲਾਂ ਮੈਂ ਸਟੇਜ ਤੇ ਨਹੀਂ ਕਹਿ ਸਕਦਾ। ਇੱਕ ਗੱਲ ਤੁਹਾਨੂੰ ਜ਼ਰੂਰ ਦੱਸਾਂਗਾ, ਸ਼ਾਇਦ ਬਾਅਦ 'ਚ ਭਾਈ ਜੋਗਾ ਸਿੰਘ ਜੀ ਵੀ ਆਉਣ ਤੇ ਇਸ ਗੱਲ ਦੀ ਅਗਵਾਈ ਦੇਣ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਹਾਲਤ ਬਹੁਤ ਮਾੜੀ ਸੀ। 84 ਦੇ 2 ਪ੍ਰਭਾਵ ਪਏ ਆ। ਸਿੱਖੋ ਕਦੇ ਐਨਾਲਿਸਿਸ ਕਰਿਆ ਕਰੋ। ਅਮਰੀਕਾ ਦੇ ਕੈਨੇਡਾ ਦੇ ਗੁਰਦੁਆਰਿਆਂ ਤੇ ਲੈਫਟਿਸਟ ਦਾ ਕਬਜ਼ਾ ਸੀ। ਗੁਰੂ ਘਰਾਂ ਦੇ ਵਿੱਚ ਪਰਦਾ ਕਰਕੇ ਲੋਕ ਨੰਗੀ ਸਿਰੀ ਫਿਰਦੇ ਸੀ 84 ਤੋਂ ਪਹਿਲਾਂ ਅਮਰੀਕਾ ਦੇ ਕੈਨੇਡਾ ਦੇ ਗੁਰਦੁਆਰਿਆਂ 'ਚ। ਅਮਰੀਕਾ ਦੇ ਗੁਰਦੁਆਰਿਆਂ 'ਚ ਉੱਥੇ ਸੋਸ਼ਲ ਫੰਕਸ਼ਨ ਹੁੰਦੇ ਸੀ, ਇੱਥੇ ਬੈਠੇ ਅਮਰੀਕਾ ਦੀ ਸੰਗਤ ਵਾਲੇ 84 ਤੋਂ ਪਹਿਲਾਂ। ਪਰ ਇਹ ਉਹਨਾਂ ਸ਼ਹੀਦਾਂ ਦੀ ਦੇਣ ਹੈ, ਇਹ 84 ਦੀ ਦੇਣ ਹੈ। ਇਹ ਦਰਬਾਰ ਸਾਹਿਬ ਤੇ ਜਦ ਹਮਲਾ ਹੋਇਆ ਤੇ ਉਹਨੇ ਸਿੱਖ ਸਪਿਰਿਟ ਨੂੰ ਜਿਹੜਾ ਉਹ ਜਾਗਰਤ ਕੀਤਾ। ਉਹ ਇਕਬਾਲ ਨੇ ਕਿਹਾ ਨਾ, ਸਿਲਾ ਸ਼ਹੀਦ ਕਿਆ ਹੈ ਤਬੋ ਤਾਬੇ ਜਾਵੇਦਾਨਾ, ਨਾ ਮਾਲੇ ਗਨੀਮਤ ਨਾ ਕਿਸ਼ਵਰ ਕੁਸ਼ਾਈ। ਤੁਹਾਡੇ ਗੁਰਦੁਆਰੇ ਇਹਨਾਂ ਸਿੰਘਾਂ ਦੇ ਲਹੂ ਨੇ ਆਜ਼ਾਦ ਕਰਾਏ ਆ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਗੁਰਧਾਮਾਂ ਤੁਹਾਡੀਆਂ, ਮੈਂ ਆਪਣੀਆਂ ਅੱਖਾਂ ਨਾਲ ਬਹੁਤ ਛੋਟੀ ਉਮਰ 'ਚ ਇਹਨਾਂ ਸਾਰਿਆਂ ਬੰਦਿਆਂ ਨਾਲ ਜੁੜਿਆ ਸੀ। ਮੇਰਾ 1980 ਦਾ ਬਰਥ ਆ। ਗੁਰਧਾਮਾਂ ਤੇ ਪਸ਼ੂ ਫਿਰਦੇ ਸੀ, ਨਸ਼ੇੜੀ ਬਹਿੰਦੇ ਸੀ, ਗਰਫੀਟੀ ਸੀ। ਸਿੱਖਾਂ ਦੇ ਬੱਚਿਆਂ ਨੂੰ ਸਕੂਲ ਕੋਈ ਨਹੀਂ ਸੀ ਜਾਣ ਦਿੰਦਾ। ਜੇ ਕੋਈ ਸਿੱਖ ਯਾਤਰਾ ਲਈ ਜਾਂਦਾ ਸੀ ਤਾਂ ਉਹਨੂੰ ਕਿਹਾ ਜਾਂਦਾ ਸੀ ਪੁਲਿਸ ਸਟੇਸ਼ਨ ਜਾ ਕੇ ਪਹਿਲਾਂ ਰਿਪੋਰਟ ਕਰਕੇ ਆਓ, ਫਿਰ ਤੁਹਾਨੂੰ ਅੱਗੇ ਜਾਣ ਦੇਣਾ। ਇਹ ਭਾਈ ਗਜਿੰਦਰ ਸਿੰਘ, ਭਾਈ ਵਧਾਵਾ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ, ਡਾਕਟਰ ਪ੍ਰਿਤਪਾਲ ਸਿੰਘ ਅਮਰੀਕਾ ਤੋਂ, ਇਹਨਾਂ ਸਾਰਿਆਂ ਦਾ ਇਕੱਠਾ ਉਪਰਾਲਾ ਹੀ ਆ। ਜਿਹੜੀਆਂ ਅੱਜ ਤੁਸੀਂ ਕਰਤਾਰਪੁਰ ਦੇ ਲਾਂਘੇ ਜਿਹੜੇ ਖੁੱਲ੍ਹੇ ਆ ਨਾ, ਇਹ ਇੱਦਾਂ ਨਹੀਂ ਖੁੱਲ੍ਹੇ। ਇਹ ਕਿਸੇ ਨੱਚਣ ਗਾਉਣ ਵਾਲੇ, ਜੋਕ ਕਰਨ ਵਾਲੇ, ਹਾ 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 ਕਰਨ ਵਾਲੇ ਦੀ ਵਜ੍ਹਾ ਤੋਂ ਨਹੀਂ ਖੁੱਲ੍ਹੇ। ਇਹ ਇਹਨਾਂ ਲੋਕਾਂ ਦਾ ਸੰਘਰਸ਼ ਸੀ ਜਿਹਨੇ ਤੁਹਾਡੀ ਕੌਮ ਦੇ ਵਿਰਸੇ ਨੂੰ, ਤੁਹਾਡੀ ਕੌਮ ਦੀ ਹੋਂਦ ਨੂੰ ਪਾਕਿਸਤਾਨ 'ਚ ਸਾਂਭ ਕੇ ਰੱਖਿਆ। ਇਹਨਾਂ ਸ਼ਹੀਦਾਂ ਦੀ ਦੇਣਾ ਤੁਸੀਂ ਦੇ ਨਹੀਂ ਸਕਦੇ, ਜਿਹਦਾ ਤੁਹਾਨੂੰ ਪਤਾ ਵੀ ਨਹੀਂ ਹੈਗਾ। ਮੈਂ ਕਿਉਂਕਿ ਸਮਾਂ ਬਹੁਤ ਸੀਮਤ ਆ, ਬੇਨਤੀ ਇਹੀ ਆ ਕਿ ਆਪਾਂ ਇੱਥੇ ਜਿੰਨੇ ਮਸਲੇ ਆਪਣਾ ਬਹੁਤ ਵਧੀਆ ਗੁਰਪ੍ਰੀਤ ਪੰਜਾਬ ਦੀ ਸਿਚੁਏਸ਼ਨ ਦੇ ਬਾਰੇ ਦੱਸ ਕੇ ਗਿਆ, ਸਟੈਟਿਸਟਿਕਸ ਦੇ ਕੇ ਗਿਆ, ਬਹੁਤ ਵਧੀਆ ਗੱਲ ਆ। ਆਪਾਂ ਸਾਰੇ ਰੌਲਾ ਤਾਂ ਪਾਈ ਜਾਂਦੇ ਆ ਵੀ ਸਾਡਾ ਆਹ ਵੀ ਮਸਲਾ, ਸਾਡਾ ਆਹ ਵੀ ਮਸਲਾ, ਸਾਡਾ ਇਹ ਵੀ ਮਸਲਾ। ਸਾਡੇ ਮਸਲੇ ਦਾ ਇੱਕੋ ਹੀ ਹੱਲ ਹੈ ਕਿ ਸਾਡਾ ਕੌਮੀ ਕਾਰ ਖਾਲਿਸਤਾਨ। ਖਾਲਿਸਤਾਨ ਸਾਰੇ ਮਸਲਿਆਂ ਨੂੰ ਖਤਮ ਕਰ ਦੇਗਾ ਔਰ ਸਿਰਫ ਸਿੱਖਾਂ ਵਾਸਤੇ ਨਹੀਂ ਕਰੇਗਾ, ਉਸ ਧਰਤੀ ਨੂੰ ਕਰੇਗਾ ਜਿੱਥੇ ਹੁਣ ਕੌਨਫਲਿਕਟ ਵੱਧ ਤੋਂ ਵੱਧ ਆ ਰਿਹਾ, ਜਿੱਥੇ 3 ਨਿਊਕਲੀਅਰ ਸਟੇਟ ਇੱਕ ਦੂਸਰੇ ਨਾਲ ਸਿੰਕ ਫਸਾਈ ਬੈਠੀਆਂ। ਸੋ ਭਾਰਤ ਕਦੇ ਵੀ ਮੁਲਕ ਨਹੀਂ ਸੀ, ਆਪਣੇ ਦਿਮਾਗ 'ਚੋਂ ਕੱਢ ਦਿਓ। ਇੰਡੀਆ ਵਾਜ਼ ਨੈਵਰ ਵਨ ਯੂਨੀਫਾਈਡ ਕੰਟਰੀ। ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਉੱਥੇ ਬਹੁਤ ਸਾਰੇ ਲੋਕਾਂ ਦਾ ਰਾਜ ਸੀ, ਕਈ ਰਿਆਸਤਾਂ ਸਨ। ਅੰਗਰੇਜ਼ ਨੇ ਆ ਕੇ ਯੂਨੀਫਾਈਡ ਕੀਤਾ ਤੇ ਅਨਫੋਰਚੂਨੇਟਲੀ ਸਿੱਖ ਕੌਮ ਜਿਹੜੀ ਆ ਆਪਣਾ ਘਰ ਹਾਸਲ ਨਾ ਕਰ ਸਕੀ। ਹੁਣ ਹਾਲਾਤ ਫੇਰ ਪੈਦਾ ਹੋ ਰਹੇ ਆ। ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ ਸੀ, ਜਿਨ੍ਹਾਂ ਨੇ ਇੰਡੀਆ ਡਿਵਾਈਡ ਕਰਾਇਆ ਸੀ, ਜਿਨ੍ਹਾਂ ਨੇ ਦੁਨੀਆ 'ਚ 100 ਨਵੇਂ ਦੇਸ਼ ਬਣਾਏ ਸੀਗੇ ਅੰਡਰ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹ ਅੱਜ ਤੁਹਾਡੇ ਨਾਲ ਆ ਕੇ ਖੜੇ ਆ। ਹਿੰਮਤ ਸਿੰਘ ਇੱਥੇ ਬੈਠੇ ਆ, ਉਹ ਕਹਿੰਦੇ ਆ ਨਾ ਕਈ ਕਿ ਜੀ ਨਰਿੰਦਰ ਮੋਦੀ ਨੂੰ ਕੌਣ ਢਾਹ ਲਊ, ਮੋਦੀ ਹੈ ਤਾਂ ਪਤਾ ਨਹੀਂ ਸਭ ਮੁਮਕਿਨ ਹੈ। ਇਹ ਜਿਹੜਾ ਖਾਲਿਸਤਾਨ ਬਣਨਾ ਇਹ ਮੋਦੀ ਨੇ ਮੁਮਕਿਨ ਕੀਤਾ ਵਾ, ਕਿਉਂਕਿ ਨਾ ਮੋਦੀ ਦੋ ਥਾਲਾਂ 'ਚ ਖਾਂਦਾ, ਨਾ ਇੱਕ ਪਾਸੇ ਅਮਰੀਕਾ ਦੇ ਕੋਲੋਂ ਕਲੀਨ ਚਿੱਟ ਲੈ ਕੇ ਤੇ 20 ਸਾਲ ਲੋਕਾਂ ਦਾ ਘਾਣ ਕਰਦਾ ਤੇ ਦੂਸਰੇ ਪਾਸੇ ਜਾ ਕੇ ਰਸ਼ੀਆ ਤੇ ਬ੍ਰਿਕਸ ਬਣਾਉਣ ਦੇ ਖਾਬ ਵੇਖਦਾ। ਹੁਣ ਜਦੋਂ ਇਹ ਮੋਦੀ ਗਿਆ ਨਾ ਅਮਰੀਕਾ, ਤਾਂ ਹਿੰਮਤ ਸਿੰਘ ਵਰਗੇ ਬੰਦੇ ਜਿਹੜੇ ਆਪਣੇ ਬਾਰੇ ਕੁਛ ਨਹੀਂ ਕਹਿਣਗੇ, ਇਹ ਉਹ ਲੋਕ ਨੇ ਜਿਹੜੇ ਧੁੱਪਾਂ 'ਚ, ਜਿਹੜੇ ਬਰਫਾਂ 'ਚ, ਜਿਹੜੇ ਵਸਦੇ ਮੀਂਹ 'ਚ ਖਾਲਿਸਤਾਨ ਦਾ ਝੰਡਾ ਲੈ ਕੇ ਖੜੇ ਹੁੰਦੇ ਆ। ਖਾਲਿਸਤਾਨ ਮੇਰੇ ਵਰਗਿਆਂ ਦੀ ਵਜ੍ਹਾ ਤੋਂ ਨਹੀਂ ਬਣਨਾ, ਇਹੋ ਜਿਹੇ ਲੋਕਾਂ ਦੀ ਵਜ੍ਹਾ ਤੋਂ ਬਣਨਾ ਵਾ, ਜਿਹੜੇ ਕਿਰਤ ਵੀ ਕਰਦੇ ਆ, ਜਿਨ੍ਹਾਂ ਕੋਲ ਬਹੁਤਾ ਮਾਲ ਵੀ ਨਹੀਂ, ਪੂੰਜੀ ਵੀ ਨਹੀਂ, ਪਰ ਸਿਰਫ ਇੱਕ ਕੌਮ ਦਾ ਜਜ਼ਬਾ ਹੈ। ਔਰ ਇਹਨਾਂ ਵੀਰਾਂ ਨੇ ਜਦੋਂ ਇਸ ਵਾਰੀ ਉੱਥੇ ਕਰ ਰਹੇ ਸੀਗੇ ਪ੍ਰੋਟੈਸਟ, ਤੇ ਦੇਖੋ ਮੂਡ ਕਿੰਨਾ ਬਦਲਿਆ ਹੋਇਆ। ਮੂਡ ਇਸ ਕਦਰ ਬਦਲਿਆ ਕਿ ਸਾਡੇ ਸਿੰਘ ਇੱਕ ਥਾਂ ਮੁਜ਼ਾਹਰਾ ਕਰਦੇ ਸੀ, ਆ 2 ਹਫ਼ਤੇ ਪਹਿਲਾਂ ਦੀ ਗੱਲ ਹੀ ਆ, ਤੇ ਇਹਨਾਂ ਨੂੰ ਉੱਥੇ ਦੀ ਸਰਕਾਰੀ ਅਹਿਲਕਾਰਾਂ ਨੇ ਕਿਹਾ ਵੀ ਭਾਈ ਤੁਸੀਂ ਇੱਥੇ ਜੋ ਨਾਰੇ ਮਾਰੀ ਜਾਂਦੇ, ਰਾਤਰੀ ਜਿੱਥੇ ਮੋਦੀ ਨੇ ਆਉਣਾ ਵਾ ਤੇ 4 ਇਸ ਤੋਂ ਵੱਖ ਜਿਹੜੇ ਆ ਹੈੱਡ ਆਫ ਸਟੇਟ ਨੇ ਵੀ ਉੱਥੋਂ ਲੰਘ ਕੇ ਜਾਣਾ, ਆਹ ਜਿਹੜਾ ਪੁਤਲਾ ਜਿਹੜੀਆਂ ਉਹਦੇ ਗਲ ਜੁੱਤੀਆਂ ਪਾਈਆਂ ਉੱਥੇ ਜਾ ਕੇ ਲਾਓ ਵੀ ਲੰਘਣ ਵਾਲੇ ਨੂੰ ਪਤਾ ਤਾਂ ਲੱਗੇ। ਸੋ ਆਪਣੇ ਸਿੰਘ ਫਿਰ ਸ਼ਾਮ ਨੂੰ ਉੱਥੇ ਪਹੁੰਚੇ। ਹਾਲਾਂਕਿ ਸਾਡੇ ਪਲਾਨ ਦਾ ਹਿੱਸਾ ਨਹੀਂ ਸੀਗਾ। ਉੱਥੇ ਪਹੁੰਚੇ 4 ਹੈੱਡ ਆਫ ਸਟੇਟ,
ਭਾਈ 54 ਇੰਚ ਦੀ ਛਾਤੀ ਵਾਲੇ ਦੇ ਗਲ 'ਚ ਜੁੱਤੀਆਂ ਦਾ ਹਾਰ ਪਾ ਕੇ ਦੇਖ ਕੇ 4 ਹੈੱਡ ਆਫ ਸਟੇਟ ਗਏ ਤੇ 5ਵਾਂ ਮੋਦੀ ਆਪ ਹੀ ਸੀ, ਤੇ ਫਾਸਲਾ ਇੰਨਾ ਸੀ ਜਿੰਨਾ ਇੱਥੋਂ ਉਹ ਝੰਡਿਆਂ ਦਾ ਫਾਸਲਾ ਵਾ। ਸੋ ਦੁਨੀਆ ਦੇ ਹਾਲਾਤ ਬਦਲ ਰਹੇ ਆ, ਪਰ ਇਹਨੂੰ ਟੇਕਨ ਫॉर ਗ੍ਰਾਂਟਿਡ ਨਾ ਲਵੋ। ਇਹ ਜ਼ਰੂਰੀ ਹੈ ਕਿ ਅਸੀਂ ਇਸ ਵੇਲੇ ਆਪਣਾ ਮਿਨੀਮਮ ਕਾਮਨ ਫਰੇਮਵਰਕ ਬਣਾਈਏ। ਬੰਦੇ ਕਹਿੰਦੇ ਜੀ ਸਾਡਾ ਦੁਸ਼ਮਣ ਜਿਹੜਾ ਬਹੁਤ ਚਲਾਕ ਆ, ਦੁਸ਼ਮਣ ਸਾਡਾ ਆਹ ਕਰਦਾ, ਵੀ ਦੁਸ਼ਮਣ ਸਾਡਾ ਮਾਸੀ ਦਾ ਪੁੱਤਰ ਤੇ ਨਹੀਂ, ਉਹਨੂੰ ਦੁਸ਼ਮਣ ਇਸੇ ਵਾਸਤੇ ਕਹਿੰਦੇ ਵੀ ਉਹਨੇ ਆਪਣਾ ਕੰਮ ਕਰਨਾ। ਸੋ ਅਸੀਂ ਆਪਣਾ ਕੰਮ ਕਰੀਏ, ਅਸੀਂ ਵੱਧ ਤੋਂ ਵੱਧ ਲੌਬਿੰਗ ਕਰੀਏ ਆਪਣੇ ਕੌਮੀ ਕਾਰ ਦੀ, ਆਪਣੇ ਕੌਮੀ ਮਸਲਿਆਂ ਦੀ। ਜਿਸ ਤਰ੍ਹਾਂ ਅਮਰੀਕਾ ਦੇ ਸਿੰਘਾਂ ਨੇ ਕੌਮ ਦੀ ਨਸਲਕੁਸ਼ੀ ਦਾ ਪ੍ਰਚਾਰ ਕੀਤਾ ਵਾ, 5 ਸਟੇਟ ਅਸੈਂਬਲੀਆਂ ਨੇ ਹੁਣ ਤੱਕ ਕੌਮ ਦੀ ਨਸਲਕੁਸ਼ੀ ਦਾ ਮਤਾ ਪਾਸ ਕੀਤਾ ਵਾ। ਤੇ ਇਸ ਸਾਲ ਅਮਰੀਕਨ ਸਿੱਖ ਕੌਕਸ ਤੇ ਹੋਰ ਸਿੱਖ ਜਥੇਬੰਦੀਆਂ ਇਸ ਵੇਲੇ ਬਹੁਤ ਐਕਟਿਵ ਨੇ ਕਿ ਅਸੀਂ ਅਮਰੀਕਾ ਦੇ ਪਾਰਲੀਮੈਂਟ 'ਚ ਆਪਣੀ ਕੌਮ ਦੀ ਨਸਲਕੁਸ਼ੀ ਦਾ ਮਤਾ ਪਾਸ ਕਰਵਾਈਏ। ਅਕਾਲ ਪੁਰਖ ਭਲੀ ਕਰੂਗਾ, ਸਾਡਾ ਕੌਮੀ ਕਾਰ ਬਹੁਤ ਨੇੜੇ ਆ, ਵਿਸ਼ਵਾਸ ਰੱਖੋ ਬਣ ਕੇ ਰਹੇਗਾ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਇਕਬਾਲ ਚੀਮਾ, ਜਿਨ੍ਹਾਂ ਨੇ ਅਣਮੁੱਲੇ ਵਿਚਾਰ ਰੱਖੇ ਹਨ, ਜੋ ਕਿ ਬਹੁਤ ਹੀ ਸਮਝਣ ਵਾਲੇ ਹਨ। ਸਾਧ ਸੰਗਤ ਜੀ, ਟਾਈਮ ਦੇ ਨਾਲ ਨਾਲ ਸਾਡੇ ਕੋਲ ਬੁਲਾਰੇ ਕਾਫੀ ਹਨ, ਜਿੱਦਾਂ ਕਿ ਬੋਵੀ ਸਿੰਘ ਅਮਰੀਕਾ, ਸਾਹਿਬ ਸਿੰਘ ਅਮਰੀਕਾ ਤੋਂ, ਸਾਡੇ 'ਚ ਉਸ ਗਦਰੀ ਬਾਬਿਆਂ ਦੇ ਪਰਿਵਾਰ 'ਚੋਂ ਨੌਜਵਾਨ ਤੇਜਪਾਲ ਸਿੰਘ PhD ਜਿਹਨੇ ਸੰਘਰਸ਼ ਤੇ ਕੀਤੀ ਆ, ਉਹ ਵੀ ਪਹੁੰਚੇ ਹਨ। ਮਰਵੀਰ ਸਿੰਘ ਜੀ ਕੈਨੇਡਾ ਤੋਂ ਹਨ। ਪਰ ਮੈਂ ਹੁਣ ਬੇਨਤੀ ਕਰੂੰਗਾ, ਸਾਡੀ ਪੰਥ ਦੀ ਉਹ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਉਹ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਜਿਵੇਂ ਕਿ ਦੱਸਿਆ ਹੈ ਕਿ ਉੱਥੇ ਦੀ FBI ਨੇ ਵੀ ਇਹਨਾਂ ਨੂੰ ਵਾਰਨਿੰਗ ਦੱਸਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਇਹ ਇੰਡੀਆ ਏਜੰਸੀਆਂ ਦੇ ਟਾਰਗੇਟ 'ਤੇ ਸੀ। ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਸੰਗਤਾਂ ਦੇ ਦਰਸ਼ਨ ਕਰਨ ਲਈ ਇਹ ਇੱਥੇ ਪਹੁੰਚੇ ਹਨ। ਆਓ ਜਕਾਰੇ ਦੀ ਗੂੰਜ ਦੇ ਵਿੱਚ ਆਪਾਂ ਇਹਨਾਂ ਦੇ ਵਿਚਾਰ ਸੁਣੀਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਡਾਕਟਰ ਅਮਰਜੀਤ ਸਿੰਘ ਜੀ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੈ ਰੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੇਮੀ ਰਾਜ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਡੇ ਵੱਡੇ ਭਾਗ ਨੇ ਕਿ ਅੱਜ ਅਸੀਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਜਰਮਨੀ ਦੀਆਂ ਸਿੱਖ ਸੰਗਤਾਂ ਦੇ ਨਾਲ ਵਿਚਾਰ ਵੀ ਸਾਂਝੇ ਕਰ ਰਹੇ ਹਾਂ, ਦੀਦਾਰ ਵੀ ਤੁਹਾਡੇ ਪਾਏ ਨੇ, ਔਰ ਪਿਛਲੇ 2-3 ਦਿਨਾਂ ਤੋਂ ਤੁਹਾਡੀ ਮਹਿਮਾਨ ਨਵਾਜ਼ੀ, ਤੁਹਾਡਾ ਪਿਆਰ, ਤੁਹਾਡਾ ਨਿੱਘ, ਤੁਹਾਡੀਆਂ ਐਮੋਸ਼ਨਸ, ਇਹ ਇੰਨਾ ਵੱਡਾ ਖਜ਼ਾਨਾ ਹੈ, ਇੰਨਾ ਵੱਡਾ ਸਰਮਾਇਆ ਹੈ, ਜਿਸ ਨੂੰ ਅਸੀਂ ਨਾਲ ਲੈ ਕੇ ਵਾਪਸ ਅਮਰੀਕਾ ਦੀ ਧਰਤੀ ਤੇ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ। ਵਰਲਡ ਸਿੱਖ ਪਾਰਲੀਮੈਂਟ ਜਿਹੜਾ ਆਪਣੇ ਆਪ ਦੇ ਵਿੱਚ ਇਹ 3 ਲਫ਼ਜ਼ ਹੀ ਦੱਸਦੇ ਨੇ, ਪਾਰਲੀਮੈਂਟ ਗੁਲਾਮ ਲੋਕਾਂ ਦੀ ਨਹੀਂ ਹੁੰਦੀ। ਇਹ ਠੀਕ ਹੈ ਕਿ ਇੱਕ ਵਕਤ ਗਵਰਨਮੈਂਟ ਇਨ ਐਗਜ਼ਾਈਲਸ, ਜਲਾਵਤਨ ਸਰਕਾਰਾਂ ਦਾ ਸੀ, ਉਹਨਾਂ ਨੇ ਵੀ ਜਿੰਨੇ ਕੁ ਉਹਨਾਂ ਦੇ ਕੋਲ ਸੀਮਤ ਸੋਰਸ ਸਨ, ਉਹਨਾਂ ਨੇ ਘੱਟੋ ਘੱਟ ਇਹ ਮੈਸੇਜ ਜ਼ਰੂਰ ਦਿੱਤਾ ਕਿ ਭਾਰਤ ਸਾਡਾ ਵਤਨ ਨਹੀਂ ਹੈ, ਅਸੀਂ ਜਲਾ ਵਤਨ ਹੈ। ਵੈਸੇ ਲਫ਼ਜ਼ ਅਸੀਂ ਜਲਾ ਯੂਜ਼ ਕਰਦੇ ਹਾਂ, ਪਰ ਬਹੁਤ ਵਾਰ ਇਹ ਲਫ਼ਜ਼ ਜਲਾ ਵਤਨ ਹੈ। ਇਨ ਐਗਜ਼ਾਈਲ, ਐਗਜ਼ਾਈਲ ਉਹੀ ਹੁੰਦੇ ਨੇ ਕਿ ਜਿੱਥੇ ਤੁਹਾਨੂੰ ਆਪਣੇ ਵਤਨ ਤੋਂ ਡਿਸਪੋਜ਼ੈਸ ਕਰ ਦਿੱਤਾ ਗਿਆ ਹੋਏ, ਤੁਹਾਡੇ ਲਈ ਉੱਥੇ ਰਹਿਣ ਦੀਆਂ ਜਿਹੜੀਆਂ ਨੇ ਉਹ ਕੋਈ ਸੰਭਾਵਨਾਵਾਂ ਨਾ ਹੋਣ। ਤੇ ਵੈਸੇ ਇਸ ਤੋਂ ਵੀ ਜਦੋਂ ਸਾਰੇ ਸਾਡੇ ਵੀਰਾਂ ਨੇ ਆਪਣੇ ਵਿਚਾਰਾਂ 'ਚ ਸ਼ਹੀਦ ਦਾ ਜ਼ਿਕਰ ਕੀਤਾ, ਅਸੀਂ 40 ਸਾਲਾਂ ਦੇ ਉਹਨਾਂ ਆਪਣੇ ਯੋਧਿਆਂ, ਸਿੰਘਾਂ ਸਿੰਘਣੀਆਂ ਨੂੰ ਵੀ ਯਾਦ ਕੀਤਾ। ਵੈਸੇ ਤਾਂ ਸਾਡੀ ਅਰਦਾਸ ਹੀ ਸ਼ਹੀਦਾਂ ਦੀ ਯਾਦ ਦੀ ਨਹੀਂ, ਸਾਡੇ ਇਤਿਹਾਸ ਦੀ
ਯਾਦਾਸ਼ਤ ਹੁੰਦੀ ਹੈ। ਮੇਰਾ ਨਹੀਂ ਖਿਆਲ ਕਿਸੇ ਵੀ ਸੈਮੈਟਿਕ ਜਾਂ ਐਰੀਅਨ ਰਿਲੀਜਨ ਦੇ ਵਿੱਚ ਆਪਣਾ ਇਤਿਹਾਸ ਇਵੇਂ ਦੁਹਰਾਇਆ ਜਾਂਦਾ ਹੋਏ ਜਿਵੇਂ ਸਾਡੇ ਦੋ ਵੇਲੇ ਦੀ ਅਰਦਾਸ 'ਚ ਹੈ। ਇਹ ਸਾਡੇ ਬਜ਼ੁਰਗਾਂ ਦੀ ਬਹੁਤ ਸਿਆਣਪ ਭਰੀ ਗੱਲ ਸੀ ਕਿ ਹਰ ਬੱਚਾ ਬੱਚੀ, ਸਿੱਖ ਬੱਚਾ ਬੱਚੀ ਜਦੋਂ ਅੱਖ ਖੋਲ੍ਹਦਾ ਹੈ, ਬੇਸ਼ੱਕ ਸਿੰਘ ਕੌਰ ਨਾਲ ਹੀ ਉਸ ਦਾ ਸਫ਼ਰ ਇਸ ਦੁਨੀਆ ਦਾ ਸ਼ੁਰੂ ਹੁੰਦਾ ਹੈ, ਪਰ ਇਸ ਦੇ ਨਾਲ ਜਦੋਂ ਹੀ ਉਹ ਹੱਥ ਜੋੜ ਕੇ ਖਲੋਏਗਾ, ਅਕਾਲ ਪੁਰਖ ਅਰਦਾਸ ਅਸੀਂ ਅਕਾਲ ਪੁਰਖ ਅੱਗੇ ਕਰਦੇ ਹਾਂ, ਨਿਰੰਕਾਰ ਅੱਗੇ ਕਰਦੇ ਹਾਂ, ਪਰਵਰਦਗਾਰ ਅੱਗੇ ਕਰਦੇ ਹਾਂ। ਤੇ ਪਹਿਲਾਂ ਅਸੀਂ 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸੋਚ ਨੂੰ, ਇਸ ਗੁਰਮਤ ਦੇ ਗਾਡੀ ਰਾਹ ਨੂੰ ਸਾਨੂੰ ਦਿੱਤਾ। ਤੇ ਇੱਕਦਮ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਐਟਰਨਲ ਗੁਰੂ ਦੇ ਤੌਰ ਤੇ ਉਹਨਾਂ ਦੀਆਂ ਬਲੈਸਿੰਗਸ ਮੰਗ ਕੇ ਫਿਰ ਸਾਡਾ ਉਹ ਇਤਿਹਾਸ ਦਾ ਦੁਹਰਾ ਸ਼ੁਰੂ ਹੋ ਜਾਂਦਾ ਹੈ। ਔਰ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜੇ ਕਿਸੇ ਨੂੰ ਰੁਤਬਾ ਮਿਲਿਆ ਤੇ ਉਹ 5 ਪਿਆਰੇ ਨੇ। ਬਹੁਤ ਚੀਜ਼ਾਂ ਸਿੰਬੋਲਿਜ਼ਮ ਹੁੰਦੀਆਂ, ਉਹ ਤੁਹਾਡੀ ਯਾਦ ਦਹਾਨੀ ਹੁੰਦੀ ਹੈ। ਜੇ ਅਰਦਾਸ ਦੀ ਸਮਾਪਤੀ ਦੀ ਗੱਲ ਕਰੀਏ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਗੁਰਬਾਣੀ 'ਚ ਕਿਤੇ ਅੰਕਿਤ ਨਹੀਂ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਲੇਕਿਨ ਇਹ 5 ਲਫ਼ਜ਼ ਸਾਡੇ ਜੀਵਨ ਦਾ ਮਿਸ਼ਨ ਹੈ, ਸਾਡੇ ਜੀਵਨ ਦਾ ਰਾਹ ਦਸੇਰਾ ਹੈ। ਪਹਿਲਾਂ ਗੁਰੂ ਸਾਹਿਬ ਤੋਂ ਬਾਅਦ ਅਸੀਂ ਜਦੋਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤਾਂ ਮਤਲਬ ਸ਼ਹੀਦ ਲਫ਼ਜ਼ ਅਰਬੀ ਜਿਸ ਤੋਂ ਹੁੰਦਾ ਹੋਇਆ ਫਾਰਸੀ, ਤੇ ਜਦੋਂ ਤੱਕ ਸਾਡੀ ਜ਼ਬਾਨ ਜਾਂ ਸਿੱਖੀ ਦੇ ਵਿੱਚ ਆਇਆ ਇਸ ਨੇ ਇਸ ਸ਼ਬਦ ਦੇ ਅਰਥ ਬਦਲ ਦਿੱਤੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਨ੍ਹਾਂ ਦੇ ਕੋਲ ਅੱਜ ਹਕੂਮਤ ਹੈ, 1000 ਸਾਲ ਦੇ ਲਗਭਗ ਗੁਲਾਮੀ ਤੋਂ ਬਾਅਦ ਜਿਨ੍ਹਾਂ ਨੇ ਪਾਵਰ ਲਈ ਹੈ, ਇਹਨਾਂ ਦੀ ਕਿਸੇ ਜ਼ਬਾਨ ਦੇ ਵਿੱਚ, ਨਾ ਸੰਸਕ੍ਰਿਤ ਦੇ ਵਿੱਚ, ਨਾ ਹੀ ਜਿਹੜੀਆਂ ਵਰਨੈਕੂਲਰ 22 ਦੇ ਕਰੀਬ ਜ਼ਬਾਨਾਂ ਇਹਨਾਂ ਨੇ ਰੈਕਗਨਾਈਜ਼ ਕੀਤੀਆਂ ਨੇ ਜਾਂ ਡਾਇਲੈਕਟ ਨੇ, ਕੋਈ ਸ਼ਹੀਦ ਲਫ਼ਜ਼ ਦਾ ਪੈਰਲਲ ਸ਼ਬਦ ਹੀ ਨਹੀਂ ਹੈ। ਸ਼ਬਦ ਦੀ ਲੋੜ ਤਾਂ ਉਦੋਂ ਪੈਂਦੀ ਹੈ ਜੇ ਅਸੀਂ ਬਹੁਤ ਵਾਰ ਸਾਡੇ ਪਖਤੂਨ ਭਰਾ ਕਹਿਣਗੇ ਕਿ ਵੀ ਸਾਡੇ ਥੈਂਕ ਯੂ ਤੇ ਪਲੀਜ਼ ਲਫ਼ਜ਼ ਦਾ ਦਾਰੀ ਜਾਂ ਪਸ਼ਤੋ ਦੇ ਵਿੱਚ ਕੋਈ ਲਫ਼ਜ਼ ਨਹੀਂ ਹੈ, ਕਿਉਂਕਿ ਇਹ ਕਲਚਰ ਦੇ ਨਾਲ ਜੁੜੀ ਹੋਈ ਗੱਲ ਹੁੰਦੀ ਹੈ। ਸ਼ਬਦ ਉਦੋਂ ਹੀ ਘੜਿਆ ਜਾਂਦਾ ਹੈ ਜਦੋਂ ਉਹਦੀ ਲੋੜ ਮਹਿਸੂਸ ਹੁੰਦੀ ਹੈ। ਤੇ ਇਹਨਾਂ ਦੀ ਜ਼ਬਾਨ 'ਚ ਸ਼ਹੀਦ ਦਾ ਕੋਈ ਅਰਥ ਤੱਕ ਨਹੀਂ ਹੈ, ਕੋਈ ਲਫ਼ਜ਼ ਹੀ ਨਹੀਂ ਹੈ, ਕਿਉਂਕਿ ਸ਼ਹੀਦ ਦੇ ਅਰਥ ਗਵਾਹੀ ਦੇਣ ਵਾਲਾ ਹੈ, ਐਵੀਡੈਂਸ ਹੈ, ਵਿਟਨੈਸ ਹੈ। ਔਰ ਇਹ ਇਸ ਗੱਲ ਦੀ ਗਵਾਹੀ ਹੈ ਕਿਉਂਕਿ ਇਹ ਰੱਬ ਦੀ ਦਰਗਾਹ ਦੇ ਵਿੱਚ ਜਦੋਂ ਇੱਕ ਰੂਹ ਜਾ ਕੇ ਖਲੋਂਦੀ ਹੈ ਤੇ ਇਹ ਇਸ ਗੱਲ ਦੀ ਗਵਾਹੀ ਹੁੰਦੀ ਹੈ ਕਿ ਧਰਤੀ ਦੇ ਜਿਸ ਖਿੱਤੇ 'ਚੋਂ ਇਹ ਰੂਹ ਆਈ ਹੈ ਉਹ ਨਿਜ਼ਾਮ ਇੰਨਾ ਭ੍ਰਿਸ਼ਟਿਆ ਹੋਇਆ ਹੈ ਕਿ ਉਸ ਨੇ ਆਪਣਾ ਸਰੀਰ ਕੁਰਬਾਨ ਕੀਤਾ। ਤੇ ਫਿਰ ਜਦੋਂ ਉਹ ਗਵਾਹੀ ਅਕਾਲ ਪੁਰਖ ਦੀ ਦਰਗਾਹ 'ਚ ਹੁੰਦੀ ਹੈ ਤੇ ਜਿਨ ਕੀ ਚੀਰੀ ਦਰਗਾਹ ਪਾਟੀ ਤੇ ਨਾ ਮਰਨਾ ਪਾਈ, ਇਹ ਫਿਰ ਅਕਾਲ ਪੁਰਖ ਦੇ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ, ਬਾਉਂਡਰੀਜ਼ 'ਚ ਕਦੋਂ ਕੀ ਮਿਲਣਾ, ਇਹ ਰੱਬ ਦੀ ਦਰਗਾਹ 'ਚ ਫੈਸਲੇ ਹੁੰਦੇ ਨੇ। ਤੇ ਰੱਬ ਦੀ ਦਰਗਾਹ ਦੇ ਵਿੱਚ, ਔਰ ਇਹ ਤੁਸੀਂ ਆਪਣੇ ਇਤਿਹਾਸਕ ਸੋਰਸ ਦੇਖੋਗੇ ਕਿ ਜਦੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਾਂ ਉਹਨਾਂ ਦੇ 29 ਹੋਰ ਸਾਥੀ ਸ਼ਹੀਦੀ ਦੇਣ ਦਾ ਫੈਸਲਾ ਕਰਦੇ ਨੇ ਅਕਾਲ ਤਖਤ ਨੂੰ ਡਿਫੈਂਡ ਕਰਨ ਲਈ, ਜਾਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਉਸ ਰਸਤੇ ਨੂੰ ਚੁਣਦੇ ਨੇ, ਤਾਂ ਪੁਰਾਤਨ ਸਾਡੇ ਉਹਨਾਂ ਪ੍ਰਾਚੀਨ ਪੰਥ ਪ੍ਰਕਾਸ਼ ਜਾਂ ਦੂਜੇ ਸੋਰਸਿਸ ਮੈਂਸ਼ਨ ਹੈ ਕਿ ਜਿਹਦੇ 'ਚੋਂ ਕਹਿੰਦੇ ਨੇ ਕਿ ਭਾਈ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਤੁਰਕਨ ਸਿਰ ਦੇ ਝੂਠਾ ਕਰਾਏ ਕਿ ਅਸੀਂ ਸਿਰ ਦਿਆਂਗੇ ਅਕਾਲ ਪੁਰਖ ਦੀ ਦਰਗਾਹ 'ਚ, ਜਿਹੜਾ ਇਹ ਤੁਰਕ ਝੂਠੇ ਸਾਬਤ ਹੋਣਗੇ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਜਿਹੜਾ ਖਾਲਸਾ ਪਾਤਸ਼ਾਹੀ ਦਾਵਾ ਰੱਖਦਾ ਉਸ ਦੀ ਚਰਚਾ ਹੋਏਗੀ, ਇਹ ਝੂਠੇ ਸਾਬਤ ਹੋਣਗੇ। ਤੇ ਅਕਾਲ ਪੁਰਖ ਨੇ ਤਾਂ ਖਾਲਸੇ ਨੂੰ, ਜਿਹੜਾ ਹੈ ਹੀ ਅਕਾਲ ਪੁਰਖ ਕੀ ਫੌਜ, ਪਾਤਸ਼ਾਹਤ ਬਖਸ਼ੀ ਹੋਈ ਹੈ। ਸੋ ਇਸ ਲਈ ਜਦੋਂ ਅਸੀਂ 5 ਪਿਆਰਿਆਂ ਤੋਂ ਆਪਣੇ ਅਰਦਾਸ ਦੇ ਸਫ਼ਰ ਨੂੰ ਸ਼ੁਰੂ ਕਰਦੇ ਹਾਂ ਤੇ ਪਿਆਰਿਆਂ ਦਾ ਇਤਿਹਾਸ, ਪਿਆਰੇ ਬਿਲਵਡ ਵਨ ਕਹਿੰਦੇ ਨੇ। ਕੱਲ ਵੀ ਮੈਂ ਆਪਣੀ ਵਿਚਾਰ ਦੇ ਵਿੱਚ ਕਿਹਾ ਸੀ ਕਿ ਇਹ ਪਿਆਰ ਦੀ ਖੇਡ ਹੈ ਜਿਸ ਦੇ ਵਿੱਚ ਕੋਈ ਲੇਖਾ ਜੋਖਾ, ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਇੱਥੇ ਤਾਂ ਆਪਣਾ ਆਪਾ ਦੇ ਦੇਣਾ ਹੁੰਦਾ, ਇਕੱਲਾ ਇਹ ਹੀ ਨਹੀਂ ਕੁਛ ਹਾਸਲ ਕਰਨ ਲਈ। ਇੱਥੇ ਤਾਂ ਇਹ ਹੈ ਕਿ ਤੈਂ ਸਾਹਿਬ ਕੀ ਬਾਤ ਜੋ ਆਖੈ, ਕਹੋ ਨਾਨਕ ਕਿਆ ਦੀਜੈ,
ਸੀਸ ਬੜੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਕਿ ਮੇਰੇ ਪਿਆਰੇ ਦੀ ਜੇ ਕੋਈ ਮੈਨੂੰ ਬਾਤ ਸੁਣਾਏ, ਕੋਈ ਗੱਲ ਸੁਣਾਏ, ਤੇ ਮੈਂ ਉਹਨੂੰ ਕੀ ਅਰਪਣ ਕਰਾਂ, ਕੀ ਭੇਟ ਕਰਾਂ? ਫਿਰ ਇਹ ਹੈ ਵੀ ਸਿਰ ਵੱਢ ਕੇ ਉਹਨੂੰ ਬਹਿਣ ਲਈ ਦੇ ਦਿਆਂ। ਸੀਸ ਬੜਿਆ ਕਰ ਵੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਬਿਨਾਂ ਸਿਰ ਤੋਂ ਮੈਂ ਭੱਜ ਭੱਜ ਕੇ ਉਸ ਪਿਆਰੇ ਦੀ ਸੇਵਾ ਕਰਾਂ। ਅਸੀਂ ਤਾਂ ਉਹਨਾਂ ਨੂੰ ਯਾਦ ਕਰ ਰਹੇ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਜ਼ਿੰਦਗੀ ਮਿਲੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਇਤਿਹਾਸ ਜੋ 18ਵੀਂ ਸਦੀ ਦਾ ਸੀ, ਜਿਹੜਾ ਸਾਡੀ ਅਰਦਾਸ ਦੇ ਰੂਪ 'ਚ ਸਾਡੇ ਤੱਕ ਪਹੁੰਚਿਆ, 20ਵੀਂ ਸਦੀ ਦੇ ਇਹਨਾਂ 4 ਦਹਾਕਿਆਂ ਨੇ ਵੀ ਉਹ ਸੁਨਹਿਰੀ ਇਤਿਹਾਸ ਸਿਰਜਿਆ। ਔਰ ਕਦੇ ਵੀ, ਔਰ ਇਹ ਜਿਸ ਅਕਤੂਬਰ ਮਹੀਨੇ 'ਚ ਅਸੀਂ ਦਾਖਲ ਹੋਏ ਹਾਂ, 3 ਦਿਨ ਬਾਅਦ ਉਹ ਦਿਨ ਵੀ ਆ ਰਿਹਾ 9 ਅਕਤੂਬਰ ਦਾ, ਜਿਸ ਦਿਨ 9 ਅਕਤੂਬਰ 1992 ਨੂੰ ਪੂਨੇ ਦੀ ਧਰਤੀ ਤੇ ਸਾਡੇ ਯੋਧਿਆਂ ਨੇ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਇਹੀ ਨਹੀਂ ਕਿ ਉਹਨਾਂ ਨੇ ਟੀਸੀ ਦਾ ਬੇਰ ਲਾਇਆ ਜਾਂ ਫੁੰਡਿਆ, ਪਰ ਉਹਨਾਂ ਦੀ ਸ਼ਹਾਦਤ, ਔਰ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਜੋ ਉਹਨਾਂ ਦੇ ਮੌਤ ਨਾਲ ਕਲੋਲ ਨੇ, ਜਿਹੜਾ ਉਹਨਾਂ ਦੀ ਵੰਗਾਰ ਹੈ ਸਿਸਟਮ ਨੂੰ, ਇਹ ਆਪਣੇ ਆਪ ਦੇ ਵਿੱਚ ਵੇਦ ਮਰਵਾਹਾ। ਬਹੁਤ ਵਾਰ ਡਾਕਟਰ ਇਕਬਾਲ ਕਰਾਮਤ ਚੀਮਾ ਸਾਹਿਬ, ਜਿਨ੍ਹਾਂ ਨੇ ਬੜੇ ਖੂਬਸੂਰਤੀ ਦੇ ਨਾਲ ਜਦੋਂ ਬਿਆਨ ਕਰਦੇ ਨੇ, ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਇਹਨਾਂ ਨੂੰ ਸਿੱਖ ਕਹਿਣਾ ਹੀ ਬਣਦਾ ਹੈ। ਵੈਸੇ ਤਾਂ ਜਿਵੇਂ ਦੂਸਰਿਆਂ ਨੂੰ ਨਿਵਾਜ਼ਦੇ ਨੇ, ਤੇ ਕਈ ਵਾਰ ਇਕਬਾਲ ਦੀ ਇਹ ਲਾਈਨ ਵੀ ਮੇਰੇ ਮਾਈਂਡ 'ਚ ਆਉਂਦੀ ਹੈ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ ਕਾ। ਇਹ ਦਿਲ ਨਵਾਜ਼ੀ ਤਾਂ ਕਰਦੇ ਨੇ, ਪਰ ਮੈਂ ਸਮਝਦਾ ਵੀ ਇਹ ਸਿੱਖੀ ਦੀ ਕੈਟਾਗਰੀ 'ਚ ਨੇ, ਕਿਉਂਕਿ ਜਿਸ ਪੈਸ਼ਨ ਦੇ ਨਾਲ, ਜਿਸ ਦਰਦ ਦੇ ਨਾਲ, ਜਿਸ ਹੁੱਬ ਦੇ ਨਾਲ ਉਸ ਪੀੜ ਨੂੰ ਮਹਿਸੂਸ ਕਰਦੇ ਨੇ, ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਨਾਨਕ ਦੀ ਬਖਸ਼ਿਸ਼ ਹੈ। ਜੇ ਉਹਨਾਂ ਦਾ ਸਫ਼ਰਾਂ ਦਾ ਸਾਥੀ ਭਾਈ ਮਰਦਾਨਾ ਕਿੰਨੇ ਵਰੇ ਹਰ ਦੁੱਖ ਸੁੱਖ ਦੇ ਵਿੱਚ ਸ਼ਿਕਵਾ ਵੀ, ਗਿਲਾ ਵੀ, ਤੇ ਫਿਰ ਇਹ ਵੀ ਕਿ ਬਾਬਾ ਜਦੋਂ ਦੇ ਤੇਰੇ ਨਾਲ ਟੁਰੇ ਹੈ, ਹੁਣ ਟੁਰੇ ਹੀ ਰਹੀਏ। ਤੇ ਅਖੀਰ 'ਚ ਆਪਣੇ ਪੁੱਤਰ ਲਈ ਵੀ ਇਹ ਮੰਗਦੇ ਨੇ ਕਿ ਉਹਨਾਂ ਨੂੰ ਵੀ ਆਪਣੇ ਚਰਨੀ ਲਾ ਲਓ। ਇਹ ਸੌਖੀ ਗੱਲ, ਇਹ ਵੀ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਹੀ ਸੰਭਵ ਹੁੰਦਾ ਹੈ। ਤੇ ਇਸ ਸਾਰੇ ਵਾਕਿਆ 'ਚ ਜਦੋਂ ਅਸੀਂ ਕਲੈਕਟਿਵਲੀ ਸਾਰਿਆਂ ਨੂੰ ਯਾਦ ਕਰਦੇ ਹਾਂ, ਤੇ ਮੈਂ ਸਮਝਦਾ ਕਿ ਸਾਡੀ ਜਨਰੇਸ਼ਨ ਨੂੰ ਤੇ ਤੁਹਾਡੀ ਨੈਕਸਟ ਜਨਰੇਸ਼ਨ ਨੂੰ ਮਾਣ ਹੋਣਾ ਚਾਹੀਦਾ ਹਮੇਸ਼ਾ ਹੀ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ ਦੇ ਉੱਤੇ, ਕਿਉਂਕਿ ਉਹ ਇਤਿਹਾਸ ਉਹਨਾਂ ਨੇ ਸਿਰਜਿਆ, ਔਰ ਇਹਨੇ ਸ਼ਾਰਟਰ ਪੀਰੀਅਡ 20 ਇਅਰਸ 30 ਇਅਰਸ ਪੀਰੀਅਡ। ਔਰ ਜਿਹੜਾ 18ਵੀਂ ਸਦੀ ਹੈ ਉਹ 100 ਸਾਲ ਲੱਗਦਾ ਹੈ। 1710 ਦੇ ਵਿੱਚ ਜੇ ਅਸੀਂ ਇਹ ਦੇਖੀਏ ਤੇ ਬਹਾਦਰ ਸ਼ਾਹ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ, ਔਰੰਗਜ਼ੇਬ ਦਾ ਪੁੱਤਰ, ਉਹਦਾ ਪਹਿਲਾ ਫਰਮਾਨ ਆਉਂਦਾ ਹੈ ਕਿ ਹਰ ਨਾਨਕ ਪ੍ਰਸਤ ਨੂੰ ਉਹ ਜਿੱਥੇ ਵੀ ਹੈ ਮਾਰ ਮੁਕਾਇਆ ਜਾਏ। ਔਰ ਉੱਥੋਂ ਸਾਡਾ ਸ਼ੁਰੂ ਹੁੰਦਾ ਹੈ, ਪਰ ਇੱਕ ਪੂਰੀ ਸਦੀ, ਉਹ ਸਾਰਾ ਇਤਿਹਾਸ ਸਿਰਜਦਿਆਂ ਇੱਕ ਸਦੀ ਲੱਗੀ ਹੈ। ਪਰ ਇੱਥੇ ਅਸੀਂ 20-30 ਸਾਲਾਂ 'ਚ, ਔਰ ਮੈਂ ਬਹੁਤ ਵਾਰ ਦੇਖਦਾ ਕਿ ਜੇ ਅਸੀਂ ਕਰੰਟ ਸਟਰਗਲ ਨੂੰ ਦੇਖਣਾ ਹੋਏ ਤੇ ਫਿਰ 13 ਅਪ੍ਰੈਲ 1978 ਦੀ ਖੂਨੀ ਵਿਸਾਖੀ, ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਸਾਥੀ ਪ੍ਰੇਮ ਦੇ ਪੁਤਲੇ ਕਿਵੇਂ ਵਰਦੀਆਂ ਗੋਲੀਆਂ ਦੇ ਸਾਹਮਣੇ, ਜ਼ੁਲਮ ਦੇ ਸਾਹਮਣੇ ਜੂਝ ਕੇ, ਜਿਵੇਂ ਸ਼ਹੀਦੀ ਮੰਗਣ ਦੀ ਗੱਲ ਹੁੰਦੀ ਹੈ, ਜਿਨ੍ਹਾਂ ਨੇ ਬਾਬਾ ਫੌਜਾ ਸਿੰਘ ਜੀ ਦਾ ਸਾਥ ਸੰਗ ਕੀਤਾ, ਐਗਰੀਕਲਚਰ ਕਾਲਜ ਅੰਮ੍ਰਿਤਸਰ ਦੇ ਪੜ੍ਹੇ ਹੋਏ ਸਨ, ਉਹਨਾਂ ਦਾ ਵੀ ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਡਾਕਟਰ ਸਾਹਿਬ ਨੇ ਕੀਤਾ, ਔਰ ਸਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦੀ ਅਖੀਰਲੀ ਸਪੀਚ ਜਿਹੜੀ ਵਰਲਡ ਪਪੂਲਰ ਹੈ, ਔਰ ਕੁਦਰਤੀ ਮੈਂ ਵੀ ਉਹਨਾਂ ਦੇ ਨਾਲ ਉਸ ਸਟੇਜ ਤੋਂ ਹੀ ਐਡਰੈਸ ਕੀਤਾ ਗੁਰਦੁਆਰਾ ਸਾਹਿਬ ਡਿਕਸੀ ਗੁਰੂ ਘਰ ਟੋਰਾਂਟੋ। ਤੇ ਉਹਨਾਂ ਨੇ ਵੀ ਜਦੋਂ ਉਹਨਾਂ ਨੇ ਕਿਹਾ ਕਿ ਵੀ ਗੁਰਿਆਈ ਸਭ ਤੋਂ ਕੀਮਤੀ ਚੀਜ਼ ਸੀ, ਜਿਹਦੇ ਤੇ ਗੁਰੂ ਸਾਹਿਬ ਜਿਹਨੂੰ ਬਹੁਤ ਪਿਆਰ ਕਰਦੇ ਸੀ, ਉਹਨੂੰ ਗੁਰਿਆਈ ਬਖਸ਼ਦੇ ਸੀ, ਪਰ ਉਹ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਤੇ ਹੁਣ ਗੁਰੂ ਜਿਸ ਸਿੱਖ ਨੂੰ ਬਹੁਤ ਪਿਆਰ ਕਰਦੇ ਨੇ, ਉਹਨੂੰ ਸ਼ਹੀਦੀ ਦੀ ਦਾਤ ਬਖਸ਼ਦੇ ਨੇ। ਸੋ ਭਾਈ ਫੌਜਾ ਸਿੰਘ ਨੇ ਵੀ ਸ਼ਹੀਦੀ ਦੀ ਦਾਤ ਮੰਗੀ, ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਮੰਗ ਕੇ ਸ਼ਹੀਦੀ ਲਈ, ਔਰ ਭਾਈ ਹਰਦੀਪ ਸਿੰਘ ਨਿੱਜਰ ਨੇ ਵੀ ਉਹ ਸ਼ਹੀਦੀ ਸਤਿਗੁਰੂ ਤੋਂ ਮੰਗੀ, ਔਰ ਗੁਰੂ ਨੇ ਉਹਨਾਂ ਨੂੰ ਨਿਵਾਜਿਆ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਮਰਦੇ ਆਏ ਹਾਂ, ਮਰ ਰਹੇ ਹਾਂ, ਮਰਦੇ ਰਹਾਂਗੇ, ਸਾਨੂੰ ਕੋਈ ਇਸ ਕਿਸਮ ਦਾ ਜਨੂਨ ਹੈ, ਨਹੀਂ।
ਸ਼ਹੀਦੀ ਦਾ ਇੱਕ ਕੌਜ਼ ਹੈ। ਜਦੋਂ ਅਸੀਂ ਸਿੰਘਾਂ ਨੇ ਕਿਹਾ ਕਿ ਭਾਈ ਪਾਤਸ਼ਾਹੀ ਦਾਵਾ ਚਾਹੇ ਜੋਏ, ਸ਼ਹਾਦਤ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦਿਆਂ ਹੁੰਦੀ ਹੈ, ਪਰ ਉਸ ਦਾ ਨਿਸ਼ਾਨਾ ਮਿੱਥਿਆ ਜਾਂਦਾ ਹੈ, ਉਸ ਦਾ ਇੱਕ ਟਾਰਗੇਟ ਹੁੰਦਾ ਹੈ। ਔਰ ਉਹ ਟਾਰਗੇਟ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਇਸ ਪਾਤਸ਼ਾਹਤ ਦਾ ਜ਼ਿਕਰ ਹੁੰਦਾ ਹੈ, ਤੇ ਸਾਡੇ ਜਦੋਂ ਅਸੀਂ ਭਾਈ ਸੱਤਾ ਤੇ ਬਲਵੰਡ ਉਹਨਾਂ ਦੀ ਬਾਣੀ ਵੱਲ ਧਿਆਨ ਮਾਰਦੇ ਹਾਂ, ਤੇ ਉਹਨਾਂ ਨੇ ਇਹ ਫਰਮਾਇਆ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਇਹ ਰਾਜ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਜਿਸ ਦਾ ਕਿਲਾ ਸੱਚ ਦੇ ਔਰ ਉਸ ਦੀ ਨੀਂਹ ਬੜੀ ਪੁਖਤਾ ਹੈ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ ਤਾਂ ਕਿਲੇ ਦੀ ਗੱਲ ਕੀਤੀ, ਪਰ ਜਿਹੜਾ ਸਿੱਖ ਰਾਜ ਦਾ ਪਹਿਲਾ ਸਿੱਕਾ 1710 ਦੇ ਵਿੱਚ ਜਦੋਂ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠਾਂ, ਤੇ ਅਸੀਂ 4 ਹਿੱਸਿਆਂ 'ਚ ਵੰਡ ਸਕਦੇ ਹਾਂ 18ਵੀਂ ਸਦੀ ਦੇ ਇਤਿਹਾਸ ਨੂੰ। ਸਿੱਖ ਮਿਸਲਾਂ ਦਾ ਰਾਜ ਹੈ, ਬਾਬਾ ਬੰਦਾ ਸਿੰਘ ਬਹਾਦਰ ਦਾ ਹੈ, ਤੇ ਇੱਕ ਸਭ ਤੋਂ ਸ਼ਾਰਟ ਟਰਮ ਰਾਜ ਹੈ, ਪਰ ਉਸ ਰਾਜ ਦੀ ਖੂਬਸੂਰਤੀ ਇਹ ਹੈ ਕਿ ਉਹਦੇ 'ਚ ਸ਼ਹੀਦੀ ਵੀ ਉਹਨਾਂ ਦੀ ਆਪਣੀ ਟੈਰੀਟਰੀ 'ਚ ਹੋਈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਰਾਜ। ਲੇਕਿਨ ਮੈਂ ਗੱਲ ਸਿੱਕੇ ਦੀ ਕਰਾਂ, ਰਾਇਲ ਸਟੈਂਪ ਦੀ ਕਰਾਂ, ਜਿਹੜਾ ਪਹਿਲਾ ਸਿੱਕਾ ਸਿੱਖ ਰਾਜ ਦਾ ਜਾਰੀ ਕੀਤਾ ਜਾਂਦਾ ਹੈ, ਤੇ ਉਸ ਦੇ ਉੱਤੇ ਲਿਖਿਆ ਹੋਇਆ ਹੈ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਹੁਣ ਇਹਦੇ 'ਚ ਪਰਸ਼ੀਅਨ ਹੈ, ਫਾਰਸੀ ਹੈ, ਜ਼ਾਹਰ ਹੈ ਉਸ ਜ਼ਮਾਨੇ ਦੀ ਸਰਕਾਰੀ ਜ਼ਬਾਨ ਸੀ, ਈਵਨ ਇੰਟਰਨੈਸ਼ਨਲ ਲੈਂਗੁਏਜ ਸੀ, ਜਿਵੇਂ ਅੱਜ ਇੰਗਲਿਸ਼ ਹੈ ਕਮਿਊਨੀਕੇਸ਼ਨ ਦੀ, ਉਦੋਂ ਪਰਸ਼ੀਅਨ ਸੀ। ਹੁਣ ਉਸ ਸਿੱਕੇ ਦੇ ਨੇ ਕਿ ਸਿੱਕਾ ਜ਼ਦ ਬਰ ਹਰ ਦੋ ਆਲਮ, ਕਿ ਇਹ ਸਿੱਕਾ ਖਾਲਸੇ ਦੇ ਰਾਜ ਦਾ ਅਸੀਂ 2 ਜਹਾਨਾਂ ਦੇ ਵਿੱਚ ਜਾਰੀ ਕਰ ਰਹੇ ਹਾਂ। ਸਿੱਖ 2 ਜਹਾਨ। ਸਾਡੇ ਲਈ ਹਮੇਸ਼ਾ ਜ਼ਿੰਦਗੀ ਦਾ ਮਤਲਬ ਮੈਟੀਰੀਅਲਿਜ਼ਮ ਨਹੀਂ ਹੈ, ਬੋਡੀ ਐਲੀਮੈਂਟਸ ਨਹੀਂ ਨੇ, ਬੋਡੀ ਜਸਟ ਮੈਟੀਰੀਅਲ ਨਹੀਂ ਹੈ ਕਿ ਸਰੀਰ ਦੇ ਫਨਾ ਹੋਣ ਨਾਲ ਫਨਾ ਹੋ ਜਾਣਾ ਹੈ। ਸਾਡੇ ਲਈ ਤਾਂ ਲਫ਼ਜ਼ ਵੀ ਅਸੀਂ ਕਿਸੇ ਦੇ ਚੜ੍ਹਾਈ ਕਰ ਜਾਣ ਦੇ ਉੱਤੇ ਚੜ੍ਹਾਈ ਕਹਿੰਦੇ ਹਾਂ, ਅਸੈਂਡੈਂਸੀ ਹੈ, ਅਸੀਂ ਅਸੈਂਡੈਂਟ ਹੋਣਾ ਹੈ, ਚੜ੍ਹਾਈ ਵੱਲ ਜਾਣਾ ਹੈ। ਤੇ ਇਹ 2 ਜਹਾਨਾਂ ਦੇ ਵਿੱਚ ਖਾਲਸਾ ਰਾਜ ਦਾ ਸਿੱਕਾ, ਪਰ ਜਿਹੜੀ ਸਭ ਤੋਂ ਕ੍ਰੂਸ਼ਲ ਲਾਈਨ ਹੈ, ਤੇਗ ਨਾਨਕ ਵਾਹਬ ਅਸਤ, ਕਿ ਇਸ ਦੀ ਤਲਵਾਰ ਗੁਰੂ ਨਾਨਕ ਦੀ। ਹੁਣ ਗੁਰੂ ਨਾਨਕ ਸਾਹਿਬ ਦੇ ਜਿੰਨੇ ਵੀ ਅਸੀਂ ਇਮੈਜੀਨੇਸ਼ਨ ਜਾਂ ਜਨਮ ਸਾਖੀਆਂ ਜਾਂ ਜਿੰਨੇ ਅਕਾਊਂਟ ਦੇਖਦੇ ਹਾਂ, ਆਸਾ ਹੱਥ ਦਾ ਜ਼ਿਕਰ ਤਾਂ ਹੈ ਭਾਈ ਗੁਰਦਾਸ ਜੀ, ਕਿ ਆਸਾ ਪੁਰਾਤਨ ਪੰਜਾਬੀ 'ਚ ਡੰਡੇ ਨੂੰ ਕਹਿੰਦੇ ਸੀ, ਪਰ ਤੇਗ ਦਾ ਤਾਂ ਜ਼ਿਕਰ ਨਹੀਂ ਹੈ। ਪਰ ਖਾਲਸਾ ਰਾਜ ਦਾ ਸਿੱਕਾ ਯਾਦ ਦਹਾਨੀ ਕਰਵਾਉਂਦਾ ਹੈ, ਤੇਗ ਨਾਨਕ ਵਾਹਬ ਅਸਤ, ਕਿਉਂਕਿ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਚੁਣਦੇ ਹੋ, ਜਦੋਂ ਤੁਸੀਂ ਸੱਚ ਦਾ ਰਸਤਾ ਅਖਤਿਆਰ ਕਰਦੇ ਹੋ, ਤੇ ਇਹ ਗੱਲ ਤਾਂ ਤੁਹਾਨੂੰ ਬਾਰ-ਬਾਰ ਜਾਂ ਇੱਕ ਪ੍ਰੇਮ ਦੀ ਖੇਡ ਦੀ ਗੱਲ ਸੀ। ਇੱਕ ਗੁਰੂ ਅਮਰਦਾਸ ਜੀ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ। ਫਿਰ ਸਿੰਬੋਲਿਜ਼ਮ ਸ਼ਸਤਰ ਦਾ, ਖੰਨਾ ਖੰਡੇ ਨੂੰ ਕਹਿੰਦੇ ਨੇ, ਡਬਲ ਐਜਡ ਸਵੋਰਡ, ਜਿਸ ਦੇ ਨਾਲ ਪਾਹੁਲ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ, ਕਿ ਇਹ ਰਸਤਾ ਹੈ, ਇਹ ਬਰੀਕ ਰਸਤਾ ਹੈ, ਇਹ ਖੰਡੇ ਦੀ 2 ਧਾਰ ਤੋਂ ਤਿੱਖੀ ਹੈ। ਤੇ ਖਾਲਸਾ ਰਾਜ ਕਹਿੰਦਾ ਤੇਗ ਨਾਨਕ ਵਾਹਬ ਅਸ, ਇਹ ਗੁਰੂ ਨਾਨਕ ਦੀ ਤੇਗ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹੁਣ ਇਹ ਸ਼ਾਹੇ ਸ਼ਾਹ, ਫਜ਼ਲ ਸੱਚਾ ਸਾਹਿਬ ਅਸ, ਕਿ ਉਸ ਦੇ ਫਜ਼ਲ ਦੇ ਨਾਲ, ਰਹਿਮਤ ਦੇ ਨਾਲ, ਬਖਸ਼ਿਸ਼ ਦੇ ਨਾਲ, ਗ੍ਰੇਸ ਦੇ ਨਾਲ ਤਰੁੱਟ ਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਤਿਹ ਬਖਸ਼ੀ। ਵੈਸੇ ਫਤਿਹ ਤਾਂ ਉਹਨਾਂ ਨੇ ਸਾਨੂੰ ਹਰ ਮਿਲਣੀ ਵੇਲੇ ਹੀ ਬਖਸ਼ ਦਿੱਤੀ। ਸੋ ਜਿਹੜੇ ਲੋਕ ਢਹਿੰਦੀ ਕਲਾ ਦੀਆਂ ਗੱਲਾਂ ਕਰਦੇ ਨੇ, ਡਾਕਟਰ ਆਜ਼ਾਦ ਜਿਹੜੇ ਬੜੇ ਸਕਸੈਸਫੁਲ ਬਿਜ਼ਨਸਮੈਨ ਨੇ, ਪਰ ਮੈਂ ਹਮੇਸ਼ਾ ਪਿਛਲੇ ਲਗਭਗ 40 ਸਾਲਾਂ ਤੋਂ ਹੀ, ਜਾਂ ਖਾਸ ਤੌਰ ਤੇ 90s ਤੋਂ ਜਦੋਂ ਤੋਂ ਇਹਨਾਂ ਨਾਲ ਸੰਪਰਕ ਹੋਇਆ, ਮੈਂ ਦੇਖਦਾ ਕਿ ਕਿਵੇਂ ਬਿਲਕੁਲ ਕਲੈਰਿਟੀ ਹੈ। ਕੱਲ ਵੀ ਗੱਲ 'ਚ ਜਦੋਂ ਚੱਲ ਰਹੀ ਸੀ ਗੱਲ, ਕਹਿੰਦੇ ਕਿ ਵੀ ਇੱਕ ਹਾਫ ਐਮਟੀ ਹੁੰਦਾ ਹੈ ਜਦੋਂ ਅਸੀਂ ਗਲਾਸ ਦੇਖਦੇ ਹਾਂ, ਇੱਕ ਅੱਧਾ ਭਰਿਆ ਹੁੰਦਾ ਹੈ। ਹੁਣ ਜਿਨ੍ਹਾਂ ਨੂੰ
ਖਾਲੀ ਗਲਾਸ ਹੀ ਨਜ਼ਰ ਆਣਾ ਹੈ। ਤੁਸੀਂ ਓਵਰਆਲ ਵੀ ਅੱਜ ਕਿੰਨੇ ਮੋਟੀਵੇਸ਼ਨਲ ਸਪੀਕਰ ਨੇ ਦੁਨੀਆ ਭਰ ਦੇ ਵਿੱਚ, ਲੱਖਾਂ ਡਾਲਰ ਲੈਂਦੇ ਨੇ। ਮੋਟੀਵੇਸ਼ਨ ਕੀ ਹੈ ਕਿ ਜਿਹੜੇ ਨੈਗੇਟਿਵਿਟੀ 'ਚ ਬੈਠੇ ਲੋਕ ਨੇ, ਜਿਨ੍ਹਾਂ 'ਚੋਂ ਨੈਗੇਟਿਵ ਵਾਈਬਸ ਨਿਕਲਦੀਆਂ, ਜਿਨ੍ਹਾਂ ਦੇ ਨੇੜੇ ਬੈਠੇ ਆ, ਤੁਹਾਨੂੰ ਲੱਗਦਾ ਹੁੰਦਾ ਵੀ ਜਾਂ ਇਹ ਉੱਠ ਕੇ ਚਲੇ ਜਾਣ ਜਾਂ ਤੁਸੀਂ ਉੱਠ ਜਾਓ, ਕਿਉਂਕਿ ਇਹ ਵੀ ਇੱਕ ਹਿਊਮਨ ਪਰਸਨੈਲਿਟੀ ਦਾ ਇੱਕ ਹਿੱਸਾ ਹੈ। ਇੱਕ ਉਹ ਨੇ ਜਿਨ੍ਹਾਂ ਨੂੰ ਨੈਗੇਟਿਵਿਟੀ ਨਜ਼ਰ ਆਉਂਦੀ ਹੈ ਕਿ ਜੀ ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ, ਅਸੀਂ। ਇੱਕ ਉਹ ਨੇ ਜਿਹੜੇ ਪੋਜ਼ਿਟਿਵਿਟੀ ਵੱਲ ਦੇਖ ਕੇ ਦੇਖਦੇ ਨੇ ਕਿ ਭਾਈ ਕਿੰਨਾ ਕੁਛ ਅਸੀਂ ਹਾਸਲ ਕੀਤਾ ਇਹਨਾਂ 4 ਦਹਾਕਿਆਂ 'ਚ, ਕਿੱਥੇ ਸੀ ਅਸੀਂ, ਕਿੱਥੇ ਪਹੁੰਚ ਗਏ। ਔਰ ਸਾਨੂੰ ਤਾਂ ਗੁਰੂ ਨੇ ਸਾਡੀ ਗ੍ਰੀਟਿੰਗ ਜਦੋਂ ਅਸੀਂ ਮਿਲਦੇ ਹਾਂ ਕਿ ਪਹਿਲੀ ਗੱਲ ਇਹ ਧਿਆਨ ਰਹੇ ਕਿ ਸਾਡਾ ਕੁਛ ਵੀ ਆਪਣਾ ਨਹੀਂ ਹੈ, ਵਾਹਿਗੁਰੂ ਦੀ ਬਦੌਲਤ, ਉਸ ਰੱਬ ਦੀ ਬਦੌਲਤ, ਉਸ ਰੱਬੁਲ ਆਲਮੀਨ ਜਿਹੜਾ ਕੱਲਾ ਇਸ ਯੂਨੀਵਰਸ ਦਾ ਨਹੀਂ, ਕਿੰਨੇ ਹੀ ਯੂਨੀਵਰਸ ਨੇ, ਉਹਨਾਂ ਸਭ ਦਾ ਰੱਬ ਹੈ, ਉਸ ਦਾ ਸਾਜਿਆ ਹੋਇਆ ਖਾਲਸਾ ਹੈ। ਕਿਉਂਕਿ ਰੱਬ ਦਾ ਨਾਂ ਸੱਚ ਹੈ, ਸੱਚ ਤੇ ਖਲੋਣਾ, ਰੱਬ ਨੂੰ ਪਾਣਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਅਸਲ ਦੇ ਵਿੱਚ ਇਹ ਸਫ਼ਰ ਹੀ ਸੱਚ ਦਾ ਹੈ। ਔਰ ਇਸ ਸੱਚ ਦੇ ਉੱਤੇ ਕਿੰਨਾ ਗੁਰੂ ਗ੍ਰੰਥ ਸਾਹਿਬ 'ਚ, ਇਹ ਤਾਂ ਅੱਜ ਹਿੰਦੂ ਤੋਂ ਵੀ ਇਹ ਦੱਸਣਗੇ ਜੀ ਉਹ ਰਾਮ ਕਿੰਨੀ ਵਾਰ ਆਇਆ, ਤੇ ਹਾਲਾਂਕਿ ਉਹ ਬਿਲਕੁਲ ਉਹਦੀ ਵੱਖਰੀ ਇੰਟਰਪ੍ਰੀਟੇਸ਼ਨ ਹੈ। ਪਰ ਮੈਨੂੰ ਤਾਂ ਜਦੋਂ ਗੁਰੂ ਨਾਨਕ ਸਾਹਿਬ ਏਮਨਾਬਾਦ ਸ਼ਹਿਰ 'ਚ ਖਲੋ ਕੇ ਸ਼ੁਰੂ ਕਿੱਥੋਂ ਕਰਦੇ ਨੇ, ਤਲੰਗ ਰਾਗ ਦੇ ਵਿੱਚ ਉਹਨਾਂ ਦੇ ਸ਼ਬਦ ਨੇ ਲਗਭਗ 3 ਔਰ 2 ਹੋਰ ਥਾਵਾਂ ਤੇ, ਜਿੱਥੇ ਕਿ ਇਸ ਗੱਲ ਨੂੰ ਅਲਟੀਮੇਟਲੀ ਜਦੋਂ ਗੁਰੂ ਸਾਹਿਬ ਨੇ ਫਰਮਾਇਆ, ਆਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲ। ਪਹਿਲੀ ਲਾਈਨ ਦੀ ਇੰਟਰਪ੍ਰੀਟੇਸ਼ਨ ਹਰ ਇੱਕ ਨੇ ਵੱਖੋ ਵੱਖਰੀ ਕੀਤੀ ਹੈ, ਕਿਸੇ ਨੇ ਸਰਦਾਰ ਬਘੇਲ ਸਿੰਘ ਨਾਲ ਜੋੜਿਆ, ਕਿਸੇ ਨੇ, ਪਰ ਮੈਂ ਸਮਝਦਾ ਜਿਵੇਂ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ 4 ਦਿਨ ਦੀ ਹੈ, ਇਹ 4 ਨਹੀਂ ਹੈ, ਇੱਕ ਜਿਹੜੀ ਹੈ ਉਹ ਲਫ਼ਜ਼ ਹੈ। ਇਸੇ ਤਰ੍ਹਾਂ ਇਹ ਹੈ ਕਿ ਜਿਹੜੇ ਰਾਜੇ ਰਾਣੇ ਨੇ, ਇਹ ਜਿਹੜੇ ਬਾਦਸ਼ਾਹ ਨੇ, ਵੱਡੇ ਵੱਡੇ ਅੰਪਾਇਰ ਨੇ, ਇਹ ਆਉਣ ਜਾਣ ਵਾਲੇ ਨੇ। ਆਣ 78 ਜਾਣ 97, ਕਿਉਂਕਿ ਜਦੋਂ ਇਹ ਝੂਠ ਵੱਲ ਮਬਨੀ ਹੁੰਦੇ ਨੇ, ਫਿਰ ਕੋਈ ਮਰਦ ਦਾ ਚੇਲਾ, ਰੱਬ ਨੂੰ ਨਾ ਹੰਕਾਰ ਚੰਗਾ ਲੱਗਦਾ ਹੈ, ਨਾ ਰੱਬ ਨੂੰ ਜ਼ੁਲਮ ਚੰਗਾ ਲੱਗਦਾ ਹੈ। ਕੋਈ ਮਰਦ ਦਾ ਚੇਲਾ ਖਲੋ ਜਾਂਦਾ ਤੇ ਉਹ ਉਹਨੂੰ ਵੰਗਾਰ ਕੇ, ਉਸ ਨੂੰ ਹਿਲਾ ਕੇ ਰੱਖ ਦਿੰਦਾ ਹੈ। ਔਰ ਉਹ ਮਰਦ ਦਾ ਚੇਲਾ ਗੁਰੂ ਨਾਨਕ ਹੀ ਨੇ, ਜਿਹੜੇ ਉਸ ਧਰਤੀ ਦੇ ਉੱਤੇ ਜਦੋਂ ਨਾਜ਼ਲ ਹੁੰਦੇ ਨੇ ਤੇ ਸੱਚ ਦੀ ਆਵਾਜ਼ ਵੀ। ਜਨਮ ਸਾਖੀਆਂ ਦਾ ਇੱਕ ਅਕਾਊਂਟ ਬੜਾ ਖੂਬਸੂਰਤ ਹੈ। ਬਹੁਤ ਵਾਰ ਜਦੋਂ ਗੁਰੂ ਨਾਨਕ ਸਾਹਿਬ ਵੇਈ ਨਦੀ 'ਚ ਪ੍ਰਵੇਸ਼ ਕਰਦੇ ਨੇ, 48 ਘੰਟੇ ਬਾਅਦ ਉਹ ਸੰਤ ਘਾਟ ਜਿੱਥੇ ਅੱਜ ਹੈ, ਉੱਥੇ ਆ ਕੇ ਪਹਿਲਾਂ ਸੁਣਿਆ ਨਾ ਕੋ ਹਿੰਦੂ ਨਾ ਮੁਸਲਮਾਨ ਦਾ ਦਿੰਦੇ ਨੇ, ਪਰ ਉਹ ਜਿਹੜਾ ਐਨਕਾਊਂਟਰ ਹੈ ਉਸ ਨਿਰੰਕਾਰ ਦੇ ਨਾਲ ਦਰਗਾਹ 'ਚ, ਤੁਸੀਂ ਲਫ਼ਜ਼ਾਂ 'ਚ ਕੋਈ ਇਮੈਜਿਨ ਹੀ ਕਰ ਸਕਦਾ। ਸਾਨੂੰ ਨਹੀਂ ਪਤਾ ਕਿ ਉਹ ਕਿਉਂ ਜਿਹਾ ਜਿਹੜਾ ਹੁੰਦਾ ਜਦੋਂ ਕੋਈ ਕਹਿਤੂਰ ਪਰਬਤ ਤੇ ਕਦੇ ਮੂਸਾ ਰੱਬ ਦੇ ਨਾਲ ਗੱਲਾਂ ਕਰਦਾ ਸੀ, ਜਾਂ ਹਜ਼ਰਤ ਮੁਹੰਮਦ ਸਾਹਿਬ ਜਿਨ੍ਹਾਂ ਨੂੰ ਵਹੀ ਨਾਜ਼ਲ ਹੁੰਦੀ ਸੀ, ਜਿਹਦੇ 30 ਸੂਰੇ ਕੁਰਾਨੇ ਮਜੀਦ ਦਾ ਹਿੱਸਾ ਨੇ। ਪਰ ਜਨਮ ਸਾਖੀਆਂ ਨੇ ਬਹੁਤ ਖੂਬਸੂਰਤ ਇਸ ਨੂੰ ਬਿਆਨਿਆ। तब बाबा दरगाहे जाए पेश हुआ, नाम का प्याला आया, हुक्म हुआ नानक ये मेरे नाम का प्याला है, तुम पियो। बाबे तस्लीम कीता, प्याला पीता, हुक्म हुआ नानक जिस ऊपर तेरी नज़र तिस ऊपर मेरी नज़र, जिस ऊपर तेरा करम तिस ऊपर मेरा करम, मेरा नाम पारब्रह्म परमेश्वर, तेरा नाम गुर परमेश्वर। हुण ये जदों नज़र नदर और उस निरंकार दा वरसायो जाना है, तो गुरु नानक साहब ने जिहड़ा सच दा कला पैगाम नहीं दिता, वो इंसान घड़े। बहुत बार लैफ्टिस्ट किस्म के लोग, मैनूं याद है 1990 जदों मैं पहली बार सरी गया, उत्थे बहुत सारे नक्सलाइट दौर दे आके लोग रहिंदे सी, वो मिले, उन्होंने 1-2 मेरे रेडियो इंटरव्यू सुने हुए सी। वो कहन लगे जी गल्लां तुसीं बहुत वधिया करदे हो, बड़ी सच्ची गल करदे हो, असीं भी कुछ करना चाहुंदे हां, पर साडा एक इतराज़ है। मैं कहा जी दसो। कहंदे भी जे तुसीं देश पंजाब दी गल करो जां होर करो, ये खालिस्तान लफज ना होए तो कितना बेहतर होएगा। असी भी स्टेट के नाल लड़ते हैं, अपनिया जाना नूं खतरिया च पाया सी। मैं कहा जी बिल्कुल तुहाडा। मैं कहा जी ये दसो पंजाब दी
ਸਿਵਲਾਈਜੇਸ਼ਨ ਕਿੰਨੀ ਕੁ ਪੁਰਾਣੀ ਹੈ। ਮੈਂ ਕਿਹਾ ਚਲੋ ਇੰਡਸ ਵੈਲੀ ਸਿਵਲਾਈਜੇਸ਼ਨ 5 ਤੋਂ 8000 ਤੱਕ ਉਸ ਨੂੰ ਕੋਟ ਕੀਤਾ ਜਾਂਦਾ। ਕਹਿੰਦੇ ਜੀ ਬਿਲਕੁਲ। ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 5 ਪ੍ਰੋਮੀਨੈਂਟ ਪੰਜਾਬੀਆਂ ਦੇ ਨਾਂ ਦੱਸੋ। ਇੱਕਦਮ ਚੁੱਪ। ਮੈਂ ਕਿਹਾ ਜੀ ਇੱਕ ਪੋਰਸ ਲੈ ਲਓ। ਮੈਂ ਕਿਹਾ ਮੈਨੂੰ ਲੱਗਦਾ ਨਹੀਂ ਹੈ ਵੀ ਐਵੇਂ ਕਹਾਣੀ ਜਿਹੀ ਘੜੀ ਹੋਈ ਹੈ, ਚਲੋ ਤੁਸੀਂ ਇੱਕ ਪੋਰਸ ਦੇ ਨਾਲ ਜੋੜ ਦਿੰਦੇ ਹੋ। ਜੇ ਉਹਨੇ ਸਿਕੰਦਰ ਨੂੰ ਕਿਹਾ ਮੇਰੇ ਨਾਲ ਇਵੇਂ ਸਲੂਕ ਕਰੋ ਜਿਵੇਂ ਕੋਈ ਬਾਦਸ਼ਾਹ ਨਾਲ ਕਰਦੇ, ਚੁੱਪ ਹੋ ਗਏ। ਮੈਂ ਕਿਹਾ ਜੀ ਜੇ ਉਸ ਖਿੱਤੇ ਦਾ ਇਤਿਹਾਸ ਕਹਿਣ ਨੂੰ ਕਹੀ ਜਾਓ ਜੀ ਬਹੁਤ ਬਹਾਦਰ ਬਹੁਤ ਆਏ, ਆਉਂਦੇ ਕਿੱਥੋਂ ਦੇ ਸੀ? ਸਾਰੇ ਲੰਘ ਉੱਥੋਂ ਹੀ ਆਉਂਦੇ ਸੀ, ਉਹੀ ਤਹਿਜ਼ੀਬ ਵਾਲੇ ਸੀ। ਜਿਸ ਦਿਨ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਉਸ ਧਰਤੀ ਤੇ ਹੋਏ, ਬਾਦਸ਼ਾਹਾਂ ਨੂੰ ਚੈਲੰਜ ਕਰਨ ਦੀ ਗੱਲ, ਤੇ ਫਿਰ ਉਹ ਸਿੱਖ ਪੈਦਾ ਕਿ 10 ਗੁਰੂ ਜਾਮਿਆਂ 'ਚ ਤੁਸੀਂ ਦੇਖੋਗੇ ਕਿ ਭਾਈ ਇਹ ਚੈਲੰਜ ਰਿਹਾ। ਜੇ ਹਮਾਯੂ ਆਇਆ ਗੁਰੂ ਅੰਗਦ ਸਾਹਿਬ ਦੇ ਲਈ ਮਿਲਣ ਦੇ ਲਈ ਆਇਆ ਔਰ ਬੇਸਬਰਾ ਹੋਇਆ, ਤਲਵਾਰ ਖਿੱਚੀ, ਉਹਨਾਂ ਨੇ ਕਿਹਾ ਜਿੱਥੇ ਇਹ ਸ਼ੇਰਸ਼ਾਹ ਸੂਰੀ ਦੇ ਸਾਹਮਣੇ ਨਿਕਲਣੀ ਚਾਹੀਦੀ ਸੀ ਜੰਗ ਦੇ ਮੈਦਾਨ 'ਚ, ਉੱਥੇ ਤਲਵਾਰ ਕਿੱਥੇ ਸੀ? ਔਰ ਗੁਰੂ ਅਮਰਦਾਸ ਜੀ ਤੋਂ ਅਸੀਂ 10ਵੇਂ ਪਾਤਸ਼ਾਹ ਤੱਕ ਗੱਲ ਕਰਦੇ ਹਾਂ, ਕਿਉਂਕਿ ਬਹੁਤ ਵਾਰ ਐਮਫੈਸਿਸ ਜ਼ੁਲਮ ਦੀ ਕਹਾਣੀ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹੁੰਦਾ, ਲੇਕਿਨ ਡਿਫਾਇੰਸ, ਗਲਤ ਗੱਲ ਨੂੰ ਨਾ ਮੰਨਣਾ, ਸਿਟੀ ਸਟੇਟਸ। ਅੱਜ ਅਸੀਂ ਜੇ ਸੋਵਰਨ ਇੰਡੀਪੈਂਡੈਂਟ ਮੁਲਕ ਦੀ ਗੱਲ ਕਰਦੇ ਹਾਂ, ਹਰ ਗੁਰੂ ਸਾਹਿਬ ਨੇ ਕਿਉਂ ਸ਼ਹਿਰ ਵਸਾਏ? ਸ਼ਹਿਰ ਟੈਕਸ ਨਹੀਂ ਸੀ ਦਿੰਦੇ। ਉਹ ਭਾਵੇਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੱਕ ਰਾਮਦਾਸ, ਤਰਨ ਤਾਰਨ ਸਾਹਿਬ, ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਨੇੜੇ ਹੈ, ਹਰਗੋਬਿੰਦਪੁਰ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਇਹ ਸਾਰੇ ਮੁਕੰਮਲ ਆਪਣੇ ਆਪ ਦੇ ਵਿੱਚ ਸੋਵਰਨ ਸਨ। ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਬੀਰਬਲ ਬ੍ਰਾਹਮਣ, ਅੱਜ ਜਦੋਂ ਅਸੀਂ ਬ੍ਰਾਹਮਣਵਾਦ ਦਾ ਜ਼ਿਕਰ ਕਰਦੇ, ਉਸ ਦਾ ਇਹ ਯਤਨ ਜੋ ਆਇਆ ਸੀ ਕਿ ਟੈਕਸ ਦਿਓ ਸਾਨੂੰ, ਮੈਂ ਬ੍ਰਾਹਮਣ ਹੈ, ਪ੍ਰੋਤ ਹੈ, ਜਿਹਨੂੰ ਉਹਦੇ 9 ਸਿਤਾਰਿਆਂ ਦੇ ਵਿੱਚ ਨਵ ਰਤਨ ਜਿਹਦੇ ਸ਼ਾਮਲ ਕੀਤਾ ਜਾਂਦਾ। ਸੋ ਇਹ ਇੱਕ ਕਹਾਣੀ ਡਿਫਾਇੰਸ ਦੀ ਗੁਰੂ ਨਾਨਕ ਸਾਹਿਬ ਦੇ ਥਾਟ ਨਾਲ ਸ਼ੁਰੂ ਹੋਈ। ਬੇਸ਼ੱਕ ਸਾਡਾ ਸੰਕਲਪ, ਸਾਡਾ ਨਿਸ਼ਾਨਾ ਅਲਟੀਮੇਟਲੀ ਸਰਬੱਤ ਦਾ ਭਲਾ ਹੈ, ਖਾਲਸਾ। ਔਰ ਇਹ ਗੱਲ ਜਦੋਂ ਅਸੀਂ ਤਵ ਪ੍ਰਸਾਦ ਸਵਈਏ ਪੜ੍ਹਦੇ ਹਾਂ ਤੇ ਅਸੀਂ ਇਹ ਪੜ੍ਹਦੇ ਹਾਂ, ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸ਼ਤਰ ਸਭੈ ਅਵਲੋਕ ਚਪੈਂਗੇ। ਕਿ ਅਸੀਂ ਉਹ ਰਾਜ ਭਾਗ ਸਥਾਪਿਤ ਕਰਨਾ ਹੈ, ਉਹ ਘਰ ਬਣਾਉਣਾ ਹੈ ਇਨਸਾਨੀਅਤ ਦੇ ਲਈ, ਜਿੱਥੇ ਪਾਪਾਂ ਨੂੰ ਅਸੀਂ ਪਤਾਲ ਦੇ ਵਿੱਚ ਦੱਬਣਾ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਭਲੇ ਲੋਕ, ਨੋਬਲ ਲੋਕ, ਜਿਹਨੂੰ ਅਮਰੀਕਾ ਦੀ ਡੈਕਲੇਰੇਸ਼ਨ 'ਚ ਪਰਸੂਟ ਆਫ ਹੈਪੀਨੈਸ ਔਰ ਦੂਸਰੇ ਲਫ਼ਜ਼ ਨੇ। ਸੋ ਇਹ ਕਨਸੈਪਟ 10ਵੇਂ ਪਾਤਸ਼ਾਹ ਨੇ ਪੰਜ ਕਕਾਰੀ ਰੂਪ 'ਚ ਖਾਲਸਾ ਜਦੋਂ ਇਹ ਸਾਜਿਆ ਤੇ ਉਹਨਾਂ ਨੂੰ ਉਹੀ ਸੰਕਲਪ ਦਿੱਤਾ, ਜੇ ਜਿਹੜੇ ਬਿਲਕੁਲ ਡਿਸਪੋਜ਼ੈਸ ਸਨ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਗਲ ਨਾਲ ਲਾ ਕੇ ਫਰਮਾਇਆ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ 10ਵੇਂ ਪਾਤਸ਼ਾਹ ਨੇ ਕਲਾਵੇ 'ਚ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਤੱਕ ਮਹਿਦੂਦ ਨਹੀਂ ਰੱਖਿਆ ਹੈ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ये याद रखें हमारी गुरियाई, जिनकी जात वर्ण कुल माहे, सरदारी ना भई कदाहें, तिन ही को सरदार बनाऊं, तबे गोबिंद सिंह नाम कहूं। और वो करिश्मा जमाने ने देखिया। और अज जदों असी जुल्मां दी दास्तान दी गल कर रहे हैं तो इस गल का भी ध्यान रहे कि एक गल ये नहीं है, अलामा इकबाल ने एक होर थां कहा कि क्या बात है कि हस्ती मिटती नहीं हमारी, कि जिहड़ी खूबसूरती है वो ये है भी इन्हां 4 सदियां 4 पावरफुल रजीम, मुगल भी, अफगान भी, अंग्रेज भी और अज हिंदू तो भी ब्राह्मणवादी भी, ये सिक्खी का खुरा खोज मिटाण का इन्होंने सिर्फ ऐद ना किया होए, इंप्लीमेंट किया होए, तो इहदे बावजूद खालसा चढ़दी कला च भी है। साडी मंजिले मकसूद मैं बहुत सारिया गल्लां रिपीट नहीं करांगा जिहड़ियां ऑलरेडी साडे स्पीकरस ने मैंशन कीतियां ने, पर मैं समझदा है कि साडे एक वड्डे तबके नूं इह समझण दी भी लोड़ है। अज भी सिद्धांतक तौर ते
ਅਨਫੋਰਚੂਨੇਟਲੀ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਹੈ, ਔਰ ਸੋਸ਼ਲ ਮੀਡੀਆ ਨੇ ਡਬਲ ਐਜਡ ਸੌਰਡ ਹੈ, ਦੋ ਧਾਰੀ ਤਲਵਾਰ। ਇੰਨੀ ਕੁ ਮਿਸ ਇਨਫੋਰਮੇਸ਼ਨ ਹੈ ਕਿ ਉਸ ਦੇ ਥੱਲੇ ਬਹੁਤ ਵਾਰੀ ਉਹਦੇ ਤੇ ਹੀ ਅਸੀਂ ਆਪਣੀ ਰਾਏ ਬਣਾਉਂਦੇ, ਪਰ ਸਾਡਾ ਸਿਧਾਂਤ ਪੁਖਤਾ ਹੈ। ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਕਿਸੇ ਦਾ ਹੱਕ ਖੋਣਾ ਨਹੀਂ ਹੈ, ਸਾਡੀ ਲੜਾਈ ਕਿਸੇ ਨੂੰ ਸਬਜੂਗੇਟ ਕਰਨਾ ਨਹੀਂ ਹੈ। ਔਰ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਦਾ ਇਹ ਡੈਕਲੇਰੇਸ਼ਨ ਹੈ ਕਿ ਕਿਵੇਂ ਅਸੀਂ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਉਹ ਰਾਜ ਭਾਗ ਜਿਸ ਨੂੰ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਦਾ ਨਾਂ ਦਿੱਤਾ ਸੀ। बेगमपुरा शहर को नाओ, दुख अंदो नहीं तय ठाओ, ना तशवीश खराज न माल, खौफ न खता न तरस जवाल, अब मोहे खूब वतन गह पाई, ऊहा खैर सदा मेरे पाई। और उहदी च एक लाइन है कि इस कायम दायम सदा पातशाही, दोम न सेम एक सो आही। हुण जिहड़ी फारसी या उर्दू च गिनती शुरू होंदी है, अव्वल नंबर 1, दोम नंबर 2nd क्लास, सेम 3rd क्लास, कि ये जिहड़ी कायम दा जिहड़ी पातशाही है इहदे च सारे अव्वल ने, फर्स्ट क्लास सिटीजन ने। दोम ते सेम नहीं है, डबल 2nd रेट 3rd रेट शहरी नहीं है। तो इनू ही गुरु अर्जन साहब ने जो खूबसूरत अंदाज दे विच जिहड़ा उस राज दा कांसैप्ट दिता। और इस गल दा जिवें कैनेडा तो आए साडे वीर ने कहा सी कि एक तबका जिहड़ा खुद किते ना किते भगौड़ा है, पर वो ये जस्टिफाई करेगा। देखो जी, और अज सनातनी विचारधारा नूं किवें खालसाई बाणे वालियां च लिआंदा जा रहा। हवन करन वालियां दीयां तुसीं तस्वीरां देख सकते हो, बहुत सारी इंटरप्रटेशन देख सकते हो। ਤੇ ਉਹਨਾਂ ਦਾ ਇੱਕ ਯਤਨ ਇਹ ਵੀ ਕਹਿਣ ਦਾ, ਇਹ ਭਗੌੜਾਪਨ ਉਹਨਾਂ ਦਾ ਆਪਣਾ ਹੈ, ਦੂਸਰਿਆਂ ਨੂੰ ਵੀ ਕਰਨਾ ਚਾਹੁੰਦੇ ਨੇ ਕਿ ਜੀ ਸਾਨੂੰ ਤਾਂ ਸਭ ਰਾਜ ਸ੍ਰਿਸ਼ਟ ਕਾ ਲੈ, ਸਾਨੂੰ ਤਾਂ ਸਾਰੀ ਸ੍ਰਿਸ਼ਟੀ ਦਾ ਰਾਜ ਦੇਣਾ। ਹਰ ਚੀਜ਼ ਦਾ ਜਦੋਂ ਵੀ ਕੋਈ ਪ੍ਰੋਜੈਕਟ ਫਾਈਨਲ ਕੀਤਾ ਜਾਂਦਾ ਹੈ, ਉਸ ਦਾ ਪਹਿਲਾਂ ਇੱਕ ਐਡਵਾਂਸ ਜਿਹੜਾ ਹੈ ਉਸ ਦਾ ਪ੍ਰੋਟੋਕੋਲ ਤੋਂ ਪਹਿਲਾਂ ਉਸ ਦੀ ਇੱਕ ਐਕਸਪੈਰੀਮੈਂਟੇਸ਼ਨ ਹੁੰਦੀ ਹੈ, ਫਿਰ ਉਸ ਮਾਡਲ ਨੂੰ ਐਕਸੈਪਟ ਕੀਤਾ ਜਾਂਦਾ। ਹੁਣ ਲੈਫਟਿਸਟ ਕਾਰਲ ਮਾਰਕਸ ਤਾਂ ਕਦੋਂ ਦਾ ਮਰ ਮੁਰ ਗਿਆ ਸੀ, ਲੇਕਿਨ 1917 ਚ ਲੈਨਿਨ ਨੇ ਉਸ ਵਿਚਾਰਧਾਰਾ ਨੂੰ ਲਿਆਂਦਾ, ਮਾਓ ਨੇ ਡਿਫਰੈਂਟਲੀ ਲਿਆਂਦਾ। 80-90 ਸਾਲ ਦੇ ਵਿੱਚ ਇਹਨਾਂ ਦਾ ਭੋਗ ਪੈ ਗਿਆ ਔਰ ਉਹਨਾਂ ਨੂੰ ਸਮਝ ਆ ਗਈ ਵੀ ਇਸ ਵਿਚਾਰਧਾਰਾ 'ਚ ਜਾਨ ਨਹੀਂ ਹੈ। ਕੈਪੀਟਲਿਜ਼ਮ मॉडल बेशक असी उन्होंने मुल्कों च बैठे हैं, अमरीका वर्गे जिहड़े हब ने, पर अज जदों न्यू वर्ल्ड ऑर्डर की गल हो रही है, न्यू मैप मेकिंग की गल हो रही है, फाइनेंशियल मॉडल भी बदल रहा है और दुनिया देख रही है कि भाई ये भी मॉडल जिहड़ा है अमीर अमीर हुंदे चले गए, गरीब गरीब, ये भी सक्सैसफुल नहीं है। ਜਿਹੜਾ ਸਾਡਾ ਗੁਰਮਤ ਦਾ ਮਾਡਲ ਹੈ, ਜਿਹੜਾ ਸਾਡਾ ਖਾਲਸਾ ਰਾਜ ਦਾ ਮਾਡਲ ਹੈ, ਇਹ ਮਹਿਜ਼ ਇਹ ਨਹੀਂ ਹੈ ਕਿ ਜੀ ਹੈਡ ਆਫ ਦਾ ਸਟੇਟ ਕੋਈ ਪੱਗ ਵਾਲਾ ਹੋਏ, ਅੰਮ੍ਰਿਤਧਾਰੀ ਹੋ। ਤਾਂ ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਮਨਮੋਹਨ ਸਿੰਘ 2 ਵਾਰ 1 ਬਿਲੀਅਨ ਤੋਂ ਜ਼ਿਆਦਾ ਲੋਕਾਂ ਦਾ ਪ੍ਰਾਈਮ। ਨਹੀਂ, ਗੱਲ ਸਿਧਾਂਤ ਦੇ ਨਾਲ ਜੁੜੀ ਹੋਈ ਹੈ। ਔਰ ਉਹ ਸਿਧਾਂਤ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾ ਸਿੱਖ ਰਾਜ ਸਥਾਪਿਤ ਹੋਣ ਵੇਲੇ पहला जिहड़ा साइन जिहड़ी खालसा राज दी स्टैंप दे थल्ले, और उस स्टैंप दे भी लफज याद दहानी करवांदे ने कि साडा खालिस्तान दा मॉडल की है। उस दे उत्ते अल्फाज सन, देगो तेगो फतेहो, नुसरत बेदरंग, याफत अज नानक गुरु गोबिंद सिंह। देग इकनॉमिकल प्रॉस्पैरिटी, जिस दे विच कोई भुखा नहीं समेगा, और उसका आधार जिहड़ा किरती है, किसान है। और सिख राज का पहला फरमान सी, जमीन वाहण वाला जमीन का मालिक है। टिलर ऑफ द लैंड इज द ऑनर ऑफ द लैंड। अदरवाइज उदों तक टर्मीनोलॉजी च जिमीदार होर है, जट होर है, वो वाक है जमीन का, वो मुजार है। लेकिन ये राज का करिश्मा हुंदा है कि भाई टिलर ऑफ द लैंड इज द ऑनर ऑफ द लैंड। और तुसी डॉक्टर साहब बहुत बड़े स्कॉलर ने हिस्टरी के हर पक्ष तो, फ्रेंच रेवोल्यूशन जिन्हों लैंड रिफॉर्म का क्रेडिट दिता जाता है, उस तो 70-80 साल पहला ये पहला फरमान है। ये है हिस्टरी का सैट करना कि किते भी, और उस राज की महाराजा रणजीत सिंह के राज की गल तुसी सारे जानते भी हो, करते भी हो। हालांकि ये नहीं है कि वो एक
ਖਾਲਿਸਤਾਨ ਦਾ ਆਦਰਸ਼ ਮਾਡਲ ਸੀ। ਨਾ ਉਹਦਾ ਸਰਕਾਰੇ ਖਾਲਸਾ ਜੀਓ ਸੀ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਰਬੱਤ ਖਾਲਸਾ ਦੇ ਹੁਕਮਾਂ ਥੱਲੇ ਮਹਾਰਾਜਾ ਰਣਜੀਤ ਸਿੰਘ ਕਦੇ ਤਖਤ ਤੇ ਨਹੀਂ ਬੈਠੇ। ਤਖਤ ਤਾਂ ਗੁਰੂ ਪੰਥ ਦੀ ਕਲੈਕਟੀਵਿਟੀ ਹੈ, ਉਹ ਗੋਲਡਨ ਚੇਅਰ ਹੈ ਉਹਨਾਂ ਦੀ ਜਿਹਦੇ ਤੇ ਉਹ ਬੈਠਦੇ ਸਨ ਔਰ ਹਮੇਸ਼ਾ ਹੀ। ਲੇਕਿਨ ਇੱਕ ਮੋਨਾਰਕੀ ਸਥਾਪਿਤ ਹੋ ਗਈ, ਬਾਦਸ਼ਾਹਤ ਹੋ ਗਈ, ਤੇ ਜਦੋਂ ਮੋਨਾਰਕੀ ਆਈ, ਜਿਹੜਾ ਸਾਡਾ ਸੈਂਟਰ ਆਫ ਪਾਵਰ ਅਕਾਲ ਤਖਤ ਹੈ, ਉਸ ਤੋਂ ਜਿਹੜੀ ਡਿਸੀਜਨ ਮੇਕਿੰਗ ਆ ਉਹ ਪੈਲੇਸ ਚਲੀ ਗਈ। ਤਾਂ ਫਿਰ ਤੁਸੀਂ ਗੇਮ ਆਫ ਥਰੋਨਸ ਦੇਖਦੇ ਹੋ, ਜਦੋਂ ਪੈਲੇਸ 'ਚ ਕੋਈ ਗੱਲ ਜਾਂਦੀ ਹੈ, ਪੈਲੇਸ ਇੰਟਰੀਗ ਸਾਜ਼ਿਸ਼ ਸ਼ੁਰੂ ਹੁੰਦੀ ਹੈ। ਤੇ ਅਸੀਂ ਦੇਖਦੇ ਹਾਂ ਕਿ 100 ਸਾਲ ਦੀ ਮਿਹਨਤ ਦੇ ਨਾਲ ਜੋ ਤਿਆਰ ਕੀਤਾ ਸੀ 1839 ਤੋਂ 1849 ਤੱਕ 10 ਸਾਲ 'ਚ ਕਲੈਪਸ ਹੋਇਆ, ਉਹ ਇੱਕ ਫੇਲ ਮਾਡਲ ਬਣ ਗਿਆ, ਕਿਉਂਕਿ ਉਸ ਸਰਬੱਤ ਖਾਲਸੇ ਦੇ ਕਰੈਕਟਰਿਸਟਿਕ, ਕਲੈਕਟਿਵ ਲੀਡਰਸ਼ਿਪ ਦੇ ਕਰੈਕਟਰਿਸਟਿਕ, ਜਿਹੜੀਆਂ 12 ਮਿਸਲਾਂ ਨੇ ਇੱਕੋ ਵੇਲੇ ਮੁਗਲਾਂ ਨੂੰ ਵੀ ਹਰਾਇਆ ਸੀ, ਅਫਗਾਨਾਂ ਨੂੰ ਵੀ ਹਰਾਇਆ ਸੀ। ਇਹ ਕੋਈ ਛੋਟੀ ਤਾਕਤ ਨਹੀਂ ਸੀ। ਲੇਕਿਨ ਤੁਸੀਂ ਦੇਖੋਗੇ ਕਿ ਮਾਡਰਨ ਹਿਸਟੋਰੀਅਨ ਉਹਨਾਂ ਦੇ ਜਿਨ੍ਹਾਂ ਦੇ ਅਸੀਂ ਵਸ ਪਏ ਆ, ਉਹ ਜਾਂ ਮਿਸਲ ਪੀਰੀਅਡ ਨੂੰ ਗਾਇਬ ਕਰ ਦਿੰਦੇ ਨੇ ਤੇ ਜਾਂ ਉਹਨੂੰ ਟੋਟਲੀ ਬਦਨਾਮ ਕਰਦੇ ਨੇ। ਉਹਨਾਂ ਨੇ ਸਭ ਤੋਂ ਪਹਿਲਾਂ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਸੀ, ਰਾਖੀ ਸਿਸਟਮ ਇੱਥੋਂ ਹੀ ਸੀ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ, ਅਸੀਂ ਇੱਥੇ ਹੈ। ਖਾਲਿਸਤਾਨ ਉਹਨਾਂ ਲੀਹਾਂ ਦੇ ਉੱਤੇ ਉਹ ਮਾਡਲ ਹੋਏਗਾ ਜਿਸ ਨੂੰ ਅਲਟੀਮੇਟਲੀ ਦੁਨੀਆ ਦੇਖੇਗੀ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਸਭ ਰਾਜ ਸ੍ਰਿਸ਼ਟ ਕਰ ਰਹੇ, ਅਲਟੀਮੇਟਲੀ ਉਸ ਖਾਲਸੇ ਦੇ ਮਾਡਲ ਤੇ ਬਣੇ ਖਾਲਿਸਤਾਨ ਨੂੰ ਦੁਨੀਆ ਦੇ ਬਾਕੀ ਮੁਲਕ ਵੀ ਜਿਹੜੇ ਨੇ ਉਹ ਅਡਾਪਟ ਕਰਨਗੇ, ਜਿੱਥੇ ਕੋਈ ਭੁੱਖਾ ਨਹੀਂ, ਇਕਨੋਮਿਕਲ ਪ੍ਰੋਸਪੈਰਿਟੀ ਹੈ, ਪਰ ਅਲਟੀਮੇਟ ਜਿਹੜੀ ਜਰਨੀ ਹੈ, ਸਫ਼ਰ ਹੈ, ਉਹ ਇੱਕ ਮੈਟੀਰੀਅਲਿਸਟਿਕ ਸਟੇਟ ਨਹੀਂ ਹੈ ਜਿੱਥੇ ਗਰੀਡ ਟੇਕ ਓਵਰ ਕਰਦੀ ਹੈ। ਇਹ ਤਾਂ ਉਹ ਸਟੇਟ ਹੋਏਗੀ ਜਿੱਥੇ ਬਿਨਾਂ ਸੰਤੋਖ ਨਹੀਂ ਕੋ ਰਾਜੇ, ਜਿਹਦੀ ਜਿਸਟ ਸੰਤੋਖ ਹੈ, ਜਿੱਥੇ ਹਰ ਇੱਕ ਦੇ ਭਲੇ ਦੀ ਗੱਲ ਹੈ। ਔਰ ਮੈਂ ਕਨਕਲੂਡ ਕਰਾਂ, ਜਦੋਂ ਅਸੀਂ ਅਰਦਾਸ ਦੇ ਇਹ 5 ਲਫ਼ਜ਼ ਜਿਹੜੇ ਇਸ ਦੋਹਰਾ ਰੂਪ ਦੇ ਵਿੱਚ ਅਸੀਂ ਦੁਹਰਾਉਂਦੇ ਹਾਂ, ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਦੀ ਇਹ ਵਿਚਾਰਧਾਰਾ, ਦੀਨ ਦਰਦ ਦੁੱਖ ਪੰਜਣਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਤੇ ਅਸੀਂ ਅਕਾਲ ਪੁਰਖ ਦੇ ਰੂਬਰੂ ਗੁਰੂ ਨਾਨਕ ਦਾ ਹੱਥ, ਉਹਨਾਂ ਦਾ ਪੱਲਾ, ਉਹਨਾਂ ਦਾ ਆਂਚਲ ਫੜ ਕੇ ਅਸੀਂ ਉਸ ਅਕਾਲ ਪੁਰਖ ਦੀ ਦਰਗਾਹ 'ਚ ਜਾਣਾ ਤੇ ਸਹਾਰਾ ਨਾਮ ਦਾ, ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ। ਇਹ ਅਲਟੀਮੇਟ ਕਨਕਲੂਜਨ ਹੈ ਬਾਣੀ ਦਾ ਕਿ ਅਲਟੀਮੇਟਲੀ ਨਾਮ ਹੀ ਰਹਿਣ ਵਾਲਾ ਤੇ ਜਿਹੜੇ ਗੁਰੂ ਨਾਨਕ ਦਾ ਜਿਹਨੇ ਪੱਲਾ ਫੜਿਆ, ਨਾਮ ਜਿਸ ਦੇ ਅੰਦਰ ਨਾਮ ਦਾ ਖੰਡਾ ਖੜਕਦਾ ਤੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਅਕਾਲ ਪੁਰਖ ਤੋਂ ਵੀ ਅਸੀਂ ਮੰਗਦੇ ਕਿ ਸਾਨੂੰ ਚੜ੍ਹਦੀ ਕਲਾ ਬਖਸ਼ੋ ਤੇ ਆਪਣੇ ਭਾਣੇ 'ਚ ਜਿਉਣ ਦਾ ਬਲ ਦਿਓ, ਤੇਰੇ ਭਾਣੇ। ਤੇ ਫਿਰ ਸਾਡੇ ਸਾਹਮਣੇ ਇਹ ਹੈ ਕਿ ਖਾਲਸਾ ਇਸ ਧਰਤੀ ਦੇ ਉੱਤੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸਾਡਾ ਅਲਟੀਮੇਟ ਮਿਸ਼ਨ ਸਰਬੱਤ ਦਾ ਭਲਾ, ਖਾਲਿਸਤਾਨ ਉਹਨਾਂ ਆਦਰਸ਼ਾਂ ਨੂੰ ਲੈ ਕੇ ਹੈ, ਇਸ ਨਿਸ਼ਾਨੇ ਦੇ ਲਈ ਹੈ। ਔਰ ਅਸੀਂ ਜਿੱਥੇ 20ਵੀਂ ਸਦੀ ਦੇ ਸਾਰੇ ਆਪਣੇ ਯੋਧਿਆਂ ਨੂੰ ਖਾਸ ਤੌਰ ਤੇ ਪਿਛਲੇ 4 ਦਹਾਕਿਆਂ ਦੇ ਯਾਦ ਕਰਦੇ, ਉੱਥੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਲਫ਼ਜ਼, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਹੁਣ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਔਰ ਇਸ ਰਸਤੇ ਦੇ ਉੱਤੇ ਬੇਸ਼ੱਕ ਕਮੀਆਂ ਵੀ ਆਈਆਂ, ਕਮਜ਼ੋਰੀਆਂ ਵੀ ਹੋਣਗੀਆਂ, ਪਰ ਅੱਜ ਜਿਸ ਮੁਹਾਜ਼ ਦੇ ਉੱਤੇ ਆ ਕੇ ਅਸੀਂ ਖਲੋ ਗਏ ਹਾਂ, ਦੁਨੀਆ ਦੀ ਦਿਲਚਸਪੀ ਹੈ ਖਾਲਿਸਤਾਨ 'ਚ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਤੁਸੀਂ ਗੱਲ ਸੁਣੀ, ਅੱਡ-ਅੱਡ ਥਿੰਕ ਟੈਂਕਸ ਦੇ ਵਿੱਚ ਸਿੱਖਾਂ ਦੀ ਗੱਲ ਹੁੰਦੀ ਹੈ। ਡਾਕਟਰ ਸਾਹਿਬ ਨੇ USSF ਜਿਹੜਾ ਸਮਾਈ ਗਵਰਨਮੈਂਟ ਕਮਿਸ਼ਨ ਹੈ ਔਰ ਅਮਰੀਕਨ ਕਾਂਗਰਸ ਦੇ 1996 ਦੇ ਇੱਕ ਮਤੇ ਰਾਹੀਂ ਹੋਂਦ 'ਚ ਆਇਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨੂੰ USSF ਕਹਿੰਦੇ ਨੇ। ਉਸ ਦੀ ਕੁਛ ਵਰੇ ਪਹਿਲਾਂ ਰਿਪੋਰਟ ਤਿਆਰ ਕੀਤੀ ਔਰ ਇੰਨਾ ਜ਼ਿਆਦਾ ਕ੍ਰਿਟਿਸਿਜ਼ਮ, ਇੰਨੀ ਜ਼ਿਆਦਾ ਨੈਗੇਟਿਵਿਟੀ ਹਿੰਦੂ ਤਵੀਆਂ ਨੇ ਕੀਤੀ। ਉਹਨਾਂ ਨੇ ਕਿਹਾ ਜੀ ਇਹ ਤਾਂ ਖਾਲਿਸਤਾਨ ਦੇ ਸਮਰਥਕ ਨੇ, ਇਹ ਤਾਂ ਮਿਲੀਟੈਂਸੀ ਤੇ ਫਲਾਣਾ ਟਿਮ। ਲੇਕਿਨ ਵਿਦਨ ਕੰਮ ਬਹੁਤ ਹੋ ਰਿਹਾ ਹੈ। ਠੀਕ ਹੈ, ਜਦੋਂ ਬਹੁਤਿਆਂ ਨੂੰ ਰਿਜ਼ਲਟ ਨਜ਼ਰ ਆਏ ਸਾਹਮਣੇ ਤਾਂ ਹੀ ਉਹਨਾਂ ਨੂੰ ਲੱਗਦਾ ਕਿ ਕੁਝ ਹੋ ਰਿਹਾ। ਇੰਡੀਵਿਜੂਅਲ ਸਿੱਖ ਬਹੁਤ ਕਰ ਰਹੇ ਨੇ ਔਰ ਤੁਸੀਂ ਹੈਰਾਨ ਹੋਵੋਗੇ, ਮੈਂ ਬਹੁਤ ਵਾਰੀ ਦੇਖਦਾ ਜਿਹੜੇ ਨੈਗੇਟਿਵਿਟੀ ਕਰਦੇ ਨੇ, ਜਦੋਂ 1991 ਨਵੰਬਰ ਦੇ ਵਿੱਚ
ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਜਿਹਦੀ ਅਗਵਾਈ ਦੇ ਵਿੱਚ 4 ਜੁਝਾਰੂ ਜਥੇਬੰਦੀਆਂ ਸੀ, ਮੈਂ ਸਪੋਕਸਪਰਸਨ ਦੀ ਸੇਵਾ ਮੈਨੂੰ ਮਿਲੀ ਤੇ ਅਸੀਂ ਪਹਿਲੀ ਪ੍ਰੈਸ ਰਿਲੀਜ਼ ਲਿਖਣੀ ਸੀ। ਕੋਈ ਇਨਫੋਰਮੇਸ਼ਨ ਨਹੀਂ ਸੀ, ਕੁਝ ਵੀ ਨਹੀਂ ਸੀ ਵੀ ਕਿਤੋਂ। ਉਦੋਂ ਜੋਇਸ ਪੈਡੀਗਰੂ ਜਿਹੜੀ UK ਦੀ ਸਕਾਲਰ ਸੀ, ਔਰ ਉਹ ਪਹਿਲੀ ਐਸੀ ਵੈਸਟਰਨ ਸਕਾਲਰ ਹੈ ਜਿਹਨੇ ਸੰਤ ਭਿੰਡਰਾਂ ਵਾਲਿਆਂ ਨੂੰ ਇਨ ਪਰਸਨ ਇੰਟਰਵਿਊ ਕੀਤਾ ਹੋਇਆ ਸੀ। ਉਸ ਤੋਂ ਇਲਾਵਾ ਕੁਝ ਨਹੀਂ ਸੀ। ਅੱਜ ਤੁਸੀਂ ਕੋਈ ਲਫ਼ਜ਼ ਪਾਓ, ਜੂਨ 84 ਪਾਓ, ਸੰਤ ਭਿੰਡਰਾਂ ਵਾਲੇ ਪਾਓ, ਹਜ਼ਾਰਾਂ ਪੇਜ ਤੁਹਾਨੂੰ ਨਿਕਲ ਆਣਗੇ ਇਲਸਟ੍ਰੇਸ਼ਨਸ ਦੇ ਨਾਲ, ਦੂਜਿਆਂ ਦੇ ਨਾਲ। ਕੋਈ ਪੰਜਾਬੀ ਪੜ੍ਹਾ ਰਿਹਾ, ਕੋਈ ਗੁਰਮਤ ਦੇ ਕਾਇਦੇ ਤੇ ਕੰਮ ਕਰਦਾ ਹੈ, ਕਿਸੇ ਨੇ ਸੌਫਟਵੇਅਰ ਬਣਾਇਆ, ਕੋਈ ਪੇਂਟਿੰਗਸ ਬਣਾ ਰਿਹਾ, ਕੋਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੱਗੇ ਜਿਹੜਾ ਉਹਨਾਂ ਦੀ ਸਾਂਭ ਸੰਭਾਲ ਵੱਲ ਤੁਰ ਰਿਹਾ। ਸੋ ਇਹ ਸਾਰਾ ਕੰਮ ਹੋ ਰਿਹਾ, ਲੇਕਿਨ ਇਹਨੂੰ ਇੱਕ ਲੜੀਬੰਦ ਕਰਨ ਦੀ ਲੋੜ ਮਹਿਸੂਸ ਹੋਈ ਤੇ 2015 ਦਾ ਸਰਬੱਤ ਖਾਲਸਾ ਦਾ ਰੈਜ਼ੋਲੂਸ਼ਨ, ਜਿਸ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ, ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਉੱਥੋਂ ਨਿਕਲਿਆ। ਅਜੇ ਅਸੀਂ ਕਰੋਲ ਕਰ ਰਹੇ ਹਾਂ, ਅਸੀਂ ਰਿੜ ਰਹੇ ਹਾਂ, ਸ਼ਾਇਦ ਅਜੇ ਬੇਬੀ ਸਟੈਪ ਵੀ ਨਹੀਂ ਲਏ, ਪਰ 5ਵਾਂ ਸੈਸ਼ਨ ਜਿੱਥੇ ਤੁਸੀਂ ਸਾਰੇ ਉਤਸ਼ਾਹ ਦੇ ਨਾਲ ਆਏ, ਇਸ ਤੋਂ ਬਹੁਤ ਸਾਰੀ ਹੋਪ ਜਨਰੇਟ ਹੋਈ ਹੈ। ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ ਕੀ ਗਮ, ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਇਸ ਨੂੰ ਅੱਗੇ ਤੋਰਨਾ ਹੈ, ਸਹਿਯੋਗ ਵੀ ਕਰੋ, ਨਾਲ ਵੀ ਜੁੜੋ। ਤੁਹਾਡੇ ਯੂਰਪ 'ਚ ਬਹੁਤ ਪੋਟੈਂਸ਼ੀਅਲ ਹੈ, ਔਰ ਜਿਵੇਂ ਔਰ ਇਹ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਫਰੈਂਕਫਰਟ ਹਮੇਸ਼ਾ ਹੀ ਹੱਬ ਰਿਹਾ ਖਾਲਿਸਤਾਨ ਦੀ ਐਕਟੀਵਿਟੀ ਦਾ। ਭਾਈ ਗੁਰਚਰਨ ਸਿੰਘ ਜੀ ਜਿਨ੍ਹਾਂ ਦੇ ਨਾਲ 1990 ਦਾ ਹੀ ਸੰਪਰਕ ਹੈ, ਹਾਲਾਂ ਮੁਲਾਕਾਤ ਉੱਥੇ ਵੀ ਹੋਈ। ਭਾਈ ਕੁਲਬੀਰ ਸਿੰਘ ਬੜਾ ਪਿੰਡ ਦਾ ਟਰਾਇਲ ਜਦੋਂ ਫਰੈਜ਼ਨੋ ਕੈਲੀਫੋਰਨੀਆ ਚੱਲ ਰਿਹਾ ਸੀ, ਉਦੋਂ ਉੱਥੇ ਇਹ ਵੀ ਆਏ। ਔਰ ਮੈਂ ਸਮਝਦਾ ਵੀ ਜਿੱਥੇ ਇਸ ਸਾਰੇ ਪੀਰੀਅਡ ਜਿਹੜੇ ਸਾਡੇ ਸਿੱਕੇ ਬੰਦ ਵੀਰ ਪੈਣਾ, ਕਿਉਂਕਿ ਬਹੁਤ ਸਾਰੇ ਕਿਸੇ ਹੋਰ ਬੈਂਡ ਵੈਗਨ ਤੇ ਚੜ ਗਏ, ਕੋਈ ਡਿੱਗ ਪਏ, ਕੋਈ ਖਲੋ ਗਏ, ਪਰ ਮੈਂ ਸਮਝਦਾ ਫਿਰ ਵੀ ਜਿਹਨੇ ਜਿੰਨਾ ਸਰਵ ਕੀਤਾ ਉਹਨੂੰ ਰੈਕਗਨਾਈਜ਼ ਕਰੀਏ, ਨੈਗੇਟਿਵਿਟੀ 'ਚ ਨਾ ਪਈਏ। ਬਹੁਤ ਵਾਰੀ ਕੰਡੈਮਨੇਸ਼ਨ ਤੁਹਾਡਾ ਬਹੁਤ ਸਾਰਾ ਵਕਤ ਜ਼ਾਇਆ ਕਰਦੀ ਹੈ। ਫੋਕਸ ਇੱਕ ਗੱਲ ਤੇ ਰਹੇ, ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਯਾਦ ਦਹਾਨੀ ਕਰਵਾਈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਕਿਹੜੀ ਵਿਉਂਤਬੰਦੀ ਹੋਏ, ਕਿਹੜਾ ਯਤਨ ਹੋਏ ਕਿ ਰਾਜ ਭਾਗ ਖਾਲਿਸਤਾਨ ਹਾਸਲ ਹੋਏ। ਤੇ ਜਦੋਂ ਰਾਜ ਭਾਗ ਆ ਜਾਂਦਾ ਹੈ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਸਤਿਗੁਰੂ ਰਹਿਮਤ ਕਰਨ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਸਾਡੇ ਜੁਝਾਰੂਆਂ ਦਾ ਵਿਸ਼ਵਾਸ, ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਤੋਂ ਲੈ ਕੇ ਹੋਰ ਕਿੰਨੇ ਸਿੰਘ ਸਿੰਘਣੀਆਂ, ਉਹਨਾਂ ਦਾ ਵਿਸ਼ਵਾਸ ਸੱਚ ਸਾਬਤ ਹੋਵੇਗਾ। ਦਿੱਲੀ ਤਖਤ ਪਰ ਬਹਿੇਗੀ आप गुरु की फौज, छतर चुलेंगे शीस पर, बड़ी करेगी मौज। किसी भी भुल चुक लई माफ़ी। बहुत धन्यवाद आप वरों दिते प्यार दा, सन्मान दा। और जिस किस्म के अल्फाज बार बार भाई साहब कह रहे हैं, मैं बैठा सोच रहा सी, मैं क्या भी ये हुण मैं की कहांगा जाके। साडा हाल तो यह है कि हम रुलते फिरते कोई बात ना पूछता, गुर सतगुर संग कीरे हम थापे। गुरसिखा के मन भावदी, गुर सतगुर की वड्याई। वड्याई सतगुरु दी है, जिहदे सिर ते हथ रख देण सतगुरु, जो सेवा लैनी है गुरु ने लैनी है। आप दे प्यार दा बहुत बहुत धन्यवाद। वाहिगुरू जी का खालसा, वाहिगुरू जी की फतेह। सत श्री अकाल। जिंदाबाद 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 जिंदाबाद। गुरु प्यारी साध संगत जी, ਆਪਾਂ ਭਾਈ ਸਾਹਿਬ ਜੀ ਹੁਣਾਂ ਤੋਂ ਵਿਚਾਰ ਸਰਵਣ ਕੀਤੇ ਹਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਇੰਗਲੈਂਡ ਤੋਂ, ਯੂਰਪ ਤੋਂ, ਜੋ ਇਹ ਪੰਥ ਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਹਿ ਕੌਮ ਦੀ ਆਜ਼ਾਦੀ ਲਈ ਜਿੱਥੇ ਸਮਰਪਿਤ ਕੀਤੀ ਹੋਈ ਹੈ, ਉਹਨਾਂ ਵਿੱਚ ਭਾਈ ਬਲਵਿੰਦਰ ਸਿੰਘ ਜੀ ਚੱਠਾ, ਭਾਈ ਸੰਤੋਖ ਸਿੰਘ ਜੀ, ਭਾਈ ਮਨਵੀਰ ਸਿੰਘ ਜੀ ਕੈਨੇਡਾ, ਇਸੇ ਤਰ੍ਹਾਂ ਭਾਈ ਅਮਰਦੀਪ ਸਿੰਘ ਜੀ ਅਮਰੀਕਾ, ਭਾਈ ਸਾਹਿਬ ਸਿੰਘ ਜੀ, ਇਸ ਦੇ ਨਾਲ ਹੀ ਭਾਈ ਦਲਜੀਤ ਸਿੰਘ ਜੀ ਸਟਾਕਟਨ, ਭਾਈ ਮਨਵੀਰ ਸਿੰਘ ਜੀ ਦੂਸਰੇ ਕੈਨੇਡਾ, ਤੇ ਇਹਨਾਂ ਦੇ ਨਾਲ
ਸਾਰੇ ਹੀ ਆਏ ਹੋਏ ਗੁਰੂ ਪਿਆਰਿਆਂ ਨੂੰ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਆਸਰੇ ਇਹਨਾਂ ਨੇ ਸਾਨੂੰ ਇੱਥੇ ਪਹੁੰਚ ਕੇ ਆਪਣੇ ਕੋਲੋਂ ਇਹ ਟਿਕਟਾਂ ਲਾ ਕੇ ਇੱਥੇ ਪਹੁੰਚੇ ਹਨ। ਅਸੀਂ ਇਹਨਾਂ ਦਾ ਜਿੱਥੇ ਦਿਲ ਦੀਆਂ ਗਹਿਰਾਈਆਂ 'ਚੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇੱਦਾਂ ਹੀ ਆਸਟ੍ਰੇਲੀਆ ਦੀ ਧਰਤੀ ਤੋਂ ਭਾਈ ਸ਼ਾਮ ਸਿੰਘ ਜੀ, ਜੋ ਹਮੇਸ਼ਾ ਹੀ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸੋਚਦੇ ਹਨ, ਭਾਈ ਗੁਰਿੰਦਰ ਸਿੰਘ ਜੀ ਆਸਟ੍ਰੇਲੀਆ, ਅਸੀਂ ਇਹਨਾਂ ਸਾਰੀਆਂ ਰੂਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਇਸ ਦੇ ਨਾਲ ਹੀ ਦੂਸਰਾ ਕਿ ਜੋ ਮੈਂ ਉਹਨਾਂ ਦਾ ਵੀ ਦੇਣਦਾਰ ਤੇ ਧੰਨਵਾਦ ਹਾਂ, ਜਿਨ੍ਹਾਂ ਨੇ ਇਸ ਸਮਾਗਮ ਲਈ ਸਾਡਾ ਸਾਥ ਦਿੱਤਾ, ਸਹਿਯੋਗ ਦਿੱਤਾ। ਮੈਂ ਨਾ ਲਵਾਂ ਕਿਉਂਕਿ ਗੁਰੂ ਮਹਾਰਾਜ ਆਪ ਜਾਣੀ ਜਾਣ ਹਾਂ, ਜਿਨ੍ਹਾਂ ਨੇ ਉਤਸ਼ਾਹ ਕੀਤਾ। ਕਈ ਵਾਰੀ ਸੋਚਦੇ ਹਾਂ ਕਿ ਵੀ ਇਹ ਕਿੱਦਾਂ ਸਰੂਗਾ, ਕਿੱਦਾਂ ਹੋਊਗਾ, ਪਰ ਜਦੋਂ ਗੁਰੂ ਦਾ ਆਸਰਾ ਲੈ ਕੇ, ਜਦੋਂ ਗੁਰੂ ਦੇ ਅੱਗੇ ਅਰਦਾਸ ਕਰਕੇ ਕਿਸੇ ਵੀ ਕਾਰਜ ਲਈ ਤੁਰਦੇ ਹਾਂ ਤੇ ਉਹਦੀ ਢੋਈ ਗੁਰੂ ਆਪ ਬਣਾ ਲੈਂਦਾ। ਤੇ ਉਸ ਗੁਰੂ ਦੇ ਬਣਾਏ ਹੋਏ ਸਾਧਨਾ ਰਾਹੋਂ ਆਪ ਆ ਕੇ ਉਹ ਗੁਰੂ ਪਿਆਰਿਆਂ ਨੇ ਹਰ ਤਰ੍ਹਾਂ ਦਾ, ਜਿਨ੍ਹਾਂ ਨੇ ਇਸ ਦੇ ਵਿੱਚ ਕਿਸੇ ਤਰ੍ਹਾਂ ਜਿਹੜੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ, ਉੱਥੇ ਜਿਨ੍ਹਾਂ ਨੇ ਆਰਥਿਕ ਤੌਰ ਤੇ ਵੀ ਜਿਹੜੇ ਬਿਨਾਂ ਕਹੇ ਤੋਂ ਮਦਦ ਕੀਤੀ ਹੈ, ਮੈਂ ਉਹਨਾਂ ਦਾ ਵੀ ਸਾਰੀਆਂ ਰੂਹਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਹਾਂ। ਹੁਣ ਅੰਤ ਵਿੱਚ, ਕਿਉਂਕਿ ਮੈਂ ਸਮਾਂ ਬਹੁਤ ਹੋ ਚੁੱਕਾ, ਨੋਰਮਲ ਅਸੀਂ 2:15 ਵਜੇ ਸਮਾਪਤੀ ਕਰ ਦਿੰਦੇ ਹਾਂ, ਅਸੀਂ ਪੌਣਾ ਘੰਟਾ ਅੱਜ ਸੰਗਤਾਂ ਤੋਂ ਵੱਧ ਲਿਆ। ਅਸੀਂ ਸੰਗਤਾਂ ਦੇ ਵੀ ਧੰਨਵਾਦੀ ਹਾਂ ਤੇ ਸੰਗਤਾਂ ਤੋਂ ਮਾਫੀ ਵੀ ਮੰਗਦੇ ਹਾਂ। ਮੈਂ ਹੁਣ ਅਖੀਰ ਦੇ ਵਿੱਚ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਜੋ ਸਾਡੇ ਸਪੋਕਸਮੈਨ ਹਨ, ਮੁੱਖ ਬੁਲਾਰੇ ਹਨ, ਉਹ ਇਹਨਾਂ ਸਾਰੀਆਂ ਆਈਆਂ ਹੋਈਆਂ ਰੂਹਾਂ ਅਤੇ ਇੱਥੇ ਸੰਗਤਾਂ ਦਾ ਧੰਨਵਾਦ ਕਰਨਗੇ। ਮੇਰੇ ਕੋਲੋਂ ਬੇਅੰਤ ਭੁੱਲਾਂ ਚੁੱਕਾਂ ਇਸ ਸਮਾਗਮ ਤੇ ਇਹਨਾਂ ਦੀ ਸੇਵਾ ਦੇ ਵਿੱਚ ਹੋਈਆਂ ਹੋਣਗੀਆਂ। ਦਾਸ ਇਹਨਾਂ ਆਈਆਂ ਹੋਈਆਂ ਮਹਾਨ ਸ਼ਖਸੀਅਤਾਂ ਰੂਹਾਂ ਤੋਂ ਦੋਨੋਂ ਹੱਥ ਜੋੜ ਕੇ ਮਨ ਦੀਆਂ ਗਹਿਰਾਈਆਂ 'ਚੋਂ ਖੇਮਾ ਦਾ ਜਾਚਕ ਹਾਂ। ਸਾਧ ਸੰਗਤ ਜੀ, ਇਹਨਾਂ ਤੋਂ ਬਾਅਦ ਸਾਡੀ ਸਿੱਖ ਕੌਮ ਦੇ ਇਹ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਦਾ ਅਸੀਂ ਸਾਂਝੇ ਰੂਪ ਦੇ ਵਿੱਚ ਅਤੇ ਗੁਰਦੁਆਰਾ ਸਿੱਖ ਸੈਂਟਰ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ। ਆਓ ਹੁਣ ਭਾਈ ਜੋਗਾ ਸਿੰਘ ਜੀ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਇੱਕ ਮੈਂ ਹੋਰ ਖੇਮਾ ਦਾ ਜਾਚਕ ਹਾਂ, ਨਾਮ ਲੈਣੋਂ ਭੁੱਲ ਗਿਆ। ਸਾਡੇ ਡਾਕਟਰ ਆਜ਼ਾਦ ਜੀ, ਭਾਈ ਪ੍ਰਿਤਪਾਲ ਸਿੰਘ ਜੀ ਸਵਿਟਜ਼ਰਲੈਂਡ ਤੋਂ, ਤੇ ਇੱਦਾਂ ਹੀ ਹਾਲੈਂਡ ਤੋਂ ਭਾਈ ਜਸਵਿੰਦਰ ਸਿੰਘ, ਹਰਜੋਤ ਸਿੰਘ, ਫਰਾਂਸ ਤੋਂ ਜਿਹੜੇ ਸਿੰਘ ਆਏ ਸੀ, ਸਾਰਿਆਂ ਦਾ ਧੰਨਵਾਦ ਹੈ। ਆਓ ਹੁਣ ਆਪਾਂ ਭਾਈ ਜੋਗਾ ਸਿੰਘ ਤੋਂ ਆਪਾਂ ਉਹਨਾਂ ਤੋਂ ਆਖਰੀ ਸ਼ਬਦ ਸੁਣ ਕੇ ਤੇ ਬਾਅਦ ਦੇ ਵਿੱਚ ਆਪਾਂ ਡਾਕਟਰ ਸਾਹਿਬ ਜੀ ਉਹਨਾਂ ਦਾ ਸਨਮਾਨ ਕਰਾਂਗੇ। ਉਸ ਤੋਂ ਉਪਰੰਤ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਵੱਖ-ਵੱਖ ਦੇਸ਼ਾਂ ਤੋਂ ਆਏ ਨੁਮਾਇੰਦਿਆਂ ਦੇ ਵਿਚਾਰ ਸੁਣੇ। ਮੇਰਾ ਖਿਆਲ ਮੇਰੇ ਕਹਿਣ ਵਾਲੀ ਤਾਂ ਕੋਈ ਗੱਲ ਰਹਿ ਨਹੀਂ ਗਈ ਜਿਹੜੀ ਬੁਲਾਰਿਆਂ ਨੇ ਨਹੀਂ ਕਹੀ। ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਆਪਣਾ ਵਿਚਾਰ ਰੱਖੇ, ਕੌਮੀ ਵਿਚਾਰ ਰੱਖੇ। ਮੈਂ ਸਿਰਫ ਧੰਨਵਾਦ ਹੀ ਕਰਨਾ ਤੇ ਇੱਕ ਦੋ ਆਪ ਜੀ ਨੂੰ ਐਗਜ਼ਾਮਪਲ ਦੇਣਾ ਚਾਹੁੰਦਾ। 78 ਦੇ ਸ਼ਹੀਦ ਭਾਈ ਫੌਜਾ ਸਿੰਘ ਜੀ ਉਹਨਾਂ ਦੀ ਸਿੰਘਣੀ ਨੂੰ ਮੈਨੂੰ 83 ਦੇ ਵਿੱਚ ਮਿਲਣ ਦਾ ਮੌਕਾ ਮਿਲਿਆ। ਉਹਨਾਂ ਦੇ ਕੋਲ ਭਾਈ ਫੌਜਾ ਸਿੰਘ ਦੀਆਂ ਸਾਰੀਆਂ ਚਿੱਠੀਆਂ ਸੀ। ਇੱਕ ਚਿੱਠੀ ਵਿੱਚ ਭਾਈ ਫੌਜਾ ਸਿੰਘ ਲਿਖਦੇ ਆ ਵੀ ਹਰ 50 ਸਾਲਾਂ ਬਾਅਦ ਸਿੱਖਾਂ ਨੂੰ ਖੂਨ ਡੋਲਣਾ ਪੈਂਦਾ ਸਿੱਖੀ ਸਰਜੀਤ ਰੱਖਣ ਲਈ, ਸਿੱਖੀ ਦੀ ਚੜ੍ਹਦੀ ਕਲਾ ਲਈ। ਜਦੋਂ ਭਾਈ ਨਿੱਜਰ ਦਾ ਕਤਲ ਹੋਇਆ, ਮੈਨੂੰ ਉਹ ਗੱਲ ਯਾਦ ਆ ਗਈ ਵੀ ਵਾਕਿਆ ਹੀ ਜਦੋਂ ਕੋਈ ਸਿੰਘ ਸ਼ਹੀਦ ਹੁੰਦਾ, ਖੂਨ ਡੁੱਲਦਾ, ਸਿੱਖੀ ਪ੍ਰਫੁੱਲਤ ਹੁੰਦੀ ਆ। ਮੇਰੇ ਜਾਣੀ ਉਹ ਮੇਰੀ ਗੱਲ ਸਾਹਮਣੇ ਆ ਗਈ। ਇੱਕ ਗੱਲ
ਆਪਣੇ ਜਿਹੜੇ ਬੁਲਾਰੇ ਕਹਿੰਦੇ ਸੀ ਵੀ ਆਪਾਂ ਨੂੰ ਸਿਆਸੀ ਤੌਰ ਤੇ ਵੀ ਸਰਗਰਮ ਹੋਣ ਦੀ ਲੋੜ ਆ। ਜਿਸ ਇਲਾਕੇ ਵਿੱਚ ਯੂਕੇ ਵਿੱਚ ਮੈਂ ਰਹਿਣਾ, ਸੈਂਡਵਲ ਦਾ ਇਲਾਕਾ, ਉੱਥੇ ਕੌਂਸਲ ਦੇ ਵਿੱਚ, ਸਾਡੀ ਲੋਕਲ ਕੌਂਸਲ ਦੇ ਵਿੱਚ 20-25 ਸਾਲ ਪਹਿਲਾਂ ਇੱਕ ਬੜਾ ਪ੍ਰਭਾਵਸ਼ਾਲੀ ਵਿਅਕਤੀ ਸੀ ਸਿੱਖ ਬੈਕਗ੍ਰਾਉਂਡ ਤੋਂ, ਪਰ ਪ੍ਰੈਕਟਿਸ ਸਿੱਖ ਨਹੀਂ ਸੀ, ਉਹਦਾ ਸਿੱਖ ਪਰਿਵਾਰ ਦੇ ਵਿੱਚੋਂ ਸੀ, ਤਾਂ ਖੱਬੇ ਸੋਚ ਵਾਲਾ ਕਿਹਾ ਜਾ ਸਕਦਾ। ਅਸੀਂ ਉਹਨੂੰ ਮਿਲੇ, ਅਸੀਂ ਕਿਹਾ ਜੀ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਇਲਾਕੇ ਵਿੱਚ ਜਿੰਨੇ ਸਿੱਖ ਰਹਿੰਦੇ ਆ ਉਹਨਾਂ ਦੀ ਗਿਣਤੀ ਕੀਤੀ ਜਾਵੇ, ਤਾਂ ਉਹਦੇ ਪਰਸੈਂਟ ਵਾਈਜ਼ ਸਾਨੂੰ ਜਿਹੜੀਆਂ ਸਹੂਲਤਾਂ ਕੌਂਸਲ ਪ੍ਰੋਵਾਈਡ ਕਰਦੀ ਆ ਸਾਨੂੰ ਸਹੂਲਤਾਂ ਦਿੱਤੀਆਂ ਜਾਣ, ਜੇ ਨਹੀਂ ਤਾਂ ਅਸੀਂ ਪ੍ਰੋਟੈਸਟ ਕਰਾਂਗੇ। ਉਹ ਕਹਿੰਦਾ ਤੁਸੀਂ ਘਰ ਜਾਓ, ਮੈਂ ਉੱਦਾਂ ਹੀ ਕਰਾ ਦੇਣਾ। ਸਾਨੂੰ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਪਈ, ਉਹਨੇ ਆਪਣੇ ਪ੍ਰਭਾਵ ਨਾਲ ਉਹ ਪਾਸ ਕਰਾਤਾ। ਸ਼ਾਇਦ ਯੂਕੇ 'ਚ ਪਹਿਲੀ ਜਾਂ ਦੂਜੀ ਕੌਂਸਲ ਹੋਣੀ ਆ ਜਿਹਨੇ ਪਾਸ ਕੀਤਾ ਸੀ। ਮੇਰਾ ਭਾਵ ਕਹਿਣ ਦਾ ਕਿ ਮੁਜ਼ਾਹਰੇ ਆਪਣੀ ਜਗ੍ਹਾ ਜ਼ਰੂਰੀ ਹੈ, ਜਿੱਥੇ ਆਪਾਂ ਨੂੰ ਕਰਨੇ ਪੈਣੇ ਆ। ਜੋ ਕੋਈ ਪੰਥ ਵਿਰੋਧੀ ਆਉਂਦਾ ਜਾਂ ਜਿਨ੍ਹਾਂ ਨੇ ਆਪਣੇ ਤੇ ਜ਼ੁਲਮ ਕੀਤਾ ਉਹਦੇ ਵਿਰੋਧ ਵਿੱਚ ਪ੍ਰੋਟੈਸਟ ਕਰਨਾ ਆਪਣੀ ਜ਼ਿੰਮੇਵਾਰੀ, ਆਪਾਂ ਕਰਦੇ ਵੀ ਰਹਿਣਾ। ਪਰ ਜੇ ਇੱਦਾਂ ਦੀ ਜਗ੍ਹਾ ਤੇ ਆਪਣੇ ਬੰਦੇ ਹੋਣ ਜਿੱਥੇ ਆਪਣੇ ਪ੍ਰੋਟੈਸਟ ਕੀਤਿਆਂ ਤੋਂ ਬਗੈਰ ਵੀ ਆਪਣੇ ਕੰਮ ਹੁੰਦੇ ਹੋਣ, ਇਹ ਆਪਾਂ ਨੂੰ ਸੋਚਣ ਦੀ ਲੋੜ ਹੈ। ਆਪਣੇ ਬੱਚਿਆਂ ਨੂੰ ਸਿਆਸੀ ਪਾਰਟੀਆਂ ਵਿੱਚ, ਕੌਂਸਲਾਂ ਵਿੱਚ, ਇਹਨਾਂ ਜਗ੍ਹਾ ਤੇ ਪ੍ਰੇਰਨ ਦੀ ਲੋੜ ਆ ਕਿ ਉਹਨਾਂ ਜਗ੍ਹਾ ਤੇ ਜਾਣ। ਮੈਨੂੰ ਯਾਦ ਆ ਕਿ ਮੈਂ ਹੁਣ ਨਾਂ ਨਹੀਂ ਲਵਾਂਗਾ, ਇਹਦੀ ਕੋਈ ਕੰਪਲਿਕੇਸ਼ਨ ਹੋ ਸਕਦੀ ਹੈ। ਇੱਕ ਭਾਰਤ ਦੇ ਵਿੱਚੋਂ ਜੱਜ ਆਇਆ ਸੀ ਅਤੇ ਉਹਨੂੰ ਅਸੀਂ ਮਿਲੇ। ਉਹ ਕਹਿੰਦਾ ਜੀ ਆਹ ਫਲਾਣੇ ਬੰਦੇ ਨੂੰ ਮੈਂ ਅਗਲੀ ਪੇਸ਼ੀ 'ਤੇ ਛੱਡ ਦੇਣਾ। ਉਹ ਛੱਡ ਦਿੱਤਾ। ਮੇਰਾ ਭਾਵ ਕਹਿਣ ਦਾ ਜੇ ਆਪਣੇ ਹੱਥ ਫੈਸਲੇ ਕਰਨ ਦੀ ਕਲਮ ਹੋਵੇ ਤਾਂ ਆਪਾਂ ਆਪਣੇ ਫੈਸਲੇ ਸਿੱਖ ਕੌਮ ਦੇ ਹੱਕ ਦੇ ਵਿੱਚ, ਆਪਣੇ ਹੱਕਾਂ ਦੇ ਵਿੱਚ ਕਰ ਸਕਦੇ ਜਾਂ ਕਰਵਾ ਸਕਦੇ ਹਾਂ। ਇਹਦੇ ਲਈ ਜਿੱਥੇ ਆਪਾਂ ਬਾਕੀ ਫੀਲਡਾਂ ਦੇ ਵਿੱਚ ਕੰਮ ਕਰਦੇ ਹਾਂ, ਉੱਥੇ ਇਸ ਫੀਲਡ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪ੍ਰੇਰਨ ਦੀ ਲੋੜ ਹੈ, ਤਾਂ ਜੋ ਉਹਨਾਂ ਜਗ੍ਹਾ 'ਤੇ ਆਪਣੇ ਬੰਦੇ ਬੈਠੇ ਹੋਣ ਜਿੱਥੇ ਉਹ ਆਪਣਾ ਅਸਰ ਸੂਖ ਵਰਤ ਕੇ ਇਨਸਾਫ ਕਰ ਸਕਦੇ ਹੋਣ। ਫੇਵਰ ਤਾਂ ਮੇਰਾ ਖਿਆਲ ਕਾਨੂੰਨ ਨੇ ਉਹਨਾਂ ਨੂੰ ਕਰਨੇ ਨਹੀਂ ਦੇਣੀ ਜਾਂ ਸਰਕਾਰਾਂ ਨੇ ਕਰਨ ਦੇਣੀ, ਪਰ ਆਪਣੇ ਨਾਲ ਇਨਸਾਫ ਹੀ ਕਰ ਸਕਣ। ਸੋ ਇਹਦੇ ਨਾਲ 10 ਵਿਚਾਰਾਂ ਦੀ ਆਪਣੀ ਖਤਮ ਕਰਦਾ। ਅਤੇ ਜਿਹੜੇ ਮੇਰੇ ਵੀਰ ਅਮਰੀਕਾ, ਕੈਨੇਡਾ ਜਾਂ ਯੂਰਪ ਤੋਂ ਆਏ ਆ, ਆਸਟ੍ਰੇਲੀਆ ਤੋਂ ਆਏ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਭਾਈ ਗੁਰਚਰਨ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਗੁਰਪਾਲ ਸਿੰਘ ਦੀ ਟੀਮ ਨੂੰ ਸ਼ਾਬਾਸ਼ ਦਿੰਦਾ ਤਾਂ ਧੰਨਵਾਦ ਕਰਦਾ। ਇੱਥੇ ਦੇ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦਾ ਸਹਿਯੋਗ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ। ਇੱਥੇ ਦੀ ਸਿੱਖਣ ਦੀ ਗਿਣਤੀ ਦੇ ਮੁਤਾਬਕ ਜਾਂ ਇੱਥੇ ਟੀਮ ਦੀ ਗਿਣਤੀ ਦੇ ਮੁਤਾਬਕ ਜਿੰਨੀ ਸਾਡੀ ਉਮੀਦ ਸੀ ਉਦੋਂ ਵੱਧ ਇਹਨਾਂ ਨੇ ਵਧੀਆ ਪ੍ਰੋਗਰਾਮ ਕੀਤਾ। ਚਲੋ ਯੂਰਪ ਵਿੱਚ, ਫਰਾਂਸ ਜਾਂ ਹਾਲੈਂਡ ਜਾਂ ਬਾਕੀ ਮੁਲਕਾਂ ਵਿੱਚੋਂ ਤਾਂ ਅਸੀਂ ਇੱਥੇ ਆਉਂਦੇ ਰਹਿੰਦੇ, ਸਾਨੂੰ ਮੌਕਾ ਵੀ ਮਿਲਦਾ ਰਹਿੰਦਾ। 1.5 ਘੰਟੇ ਦੀ ਫਲਾਈਟ ਹੈ, ਇੱਥੇ ਬੜਾ ਹੀ ਦੂਰ ਨਹੀਂ, ਅਸੀਂ ਜਦੋਂ ਮਰਜ਼ੀ ਆ ਕੇ ਇੱਥੇ ਆਪਣੇ ਵਿਚਾਰ ਕਰ ਸਕਦੇ ਹਾਂ, ਦੇ ਸਕਦੇ ਹਾਂ। ਜਿਹੜੇ ਬੁਲਾਰੇ ਯੂਰਪੀਅਨ ਨੇ ਉਹਨਾਂ ਨੂੰ ਮੇਰੀ ਬੇਨਤੀ ਵੀ ਆ ਵੀ ਇੱਥੇ ਜ਼ਰੂਰ ਰਾਹੇ ਬਗਾਹੇ ਆਉਂਦੇ ਰਹੋ, ਆਪਣੇ ਵਿਚਾਰ ਇੱਥੇ ਦੇ ਸੰਗਤਾਂ ਨਾਲ ਸਾਂਝੇ ਕਰੋ, ਤਾਂ ਇੱਥੇ ਇਹਨਾਂ ਨਾਲ ਮਿਲਦੇ ਗਿਲਦੇ ਵੀ ਰਹੋ। ਪਰ ਅਮਰੀਕਾ ਵਿੱਚੋਂ, ਕੈਨੇਡਾ ਵਿੱਚੋਂ, ਆਸਟ੍ਰੇਲੀਆ ਵਿੱਚੋਂ ਤਾਂ ਕਦੇ ਕਦਾਈ ਆਉਂਦੇ, ਅਤੇ ਉਹਨਾਂ ਦਾ ਹੀ ਇੱਦਾਂ ਦੇ ਪ੍ਰੋਗਰਾਮਾਂ ਵਿੱਚ ਬੋਲਣ ਦਾ ਜ਼ਿਆਦਾ ਹੱਕ ਬਣਦਾ ਕਿਉਂਕਿ ਉਹ ਐਡੀ ਦੂਰੋਂ ਆਏ ਆ। ਉਹਨਾਂ ਨੂੰ ਜਿੱਦਾਂ ਡਾਕਟਰ ਅਮਰਜੀਤ ਸਿੰਘ ਹੁਣੀ, ਮੈਨੂੰ ਜ਼ਿੰਦਗੀ 'ਚ ਦੂਜੀ ਵਾਰੀ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਚੰਗੀ ਤਰ੍ਹਾਂ ਸੁਣਨ ਦਾ ਪਹਿਲੀ ਵਾਰੀ ਮੌਕਾ ਮਿਲਿਆ, ਸ਼ਕਦੀ TV 'ਤੇ ਤਾਂ ਦੇਖਦੇ ਹਾਂ। ਸੋ ਇਸ ਤਰ੍ਹਾਂ ਦੇ ਜਿਹੜੇ ਬੁਲਾਰੇ ਪ੍ਰਭਾਵਸ਼ਾਲੀ ਆ, ਉਹਨਾਂ ਨੂੰ ਵੀ ਕਦੇ ਕਦਾਈ ਜਦੋਂ ਇੱਥੇ ਆਉਣ ਦਾ ਮੌਕਾ ਮਿਲਦਾ ਆਪਾਂ ਉਹਨਾਂ ਨੂੰ ਜ਼ਰੂਰ ਉਹਨਾਂ ਦਾ ਪਿਆਰ ਸਤਿਕਾਰ ਇਨਵਾਈਟ ਕਰੀਏ ਕਿਸੇ ਖਾਸ ਪ੍ਰੋਗਰਾਮਾਂ 'ਤੇ, ਜੋ ਇੱਥੇ ਦੀਆਂ ਸੰਗਤਾਂ ਦੇ ਨਾਲ ਵੀ ਉਹਨਾਂ ਦੀ ਸਾਂਝ ਪਵੇ। ਆਖਰ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਜਦੋਂ ਵਰਲਡ ਸਿੱਖ ਪਾਰਲੀਮੈਂਟ ਬਣ ਰਹੀ ਸੀ, ਉਹਨਾਂ ਨੇ ਚਿੱਠੀ ਦੇ ਵਿੱਚ ਕਿਹਾ ਸੀ ਕਿ ਇਹਦੇ ਵਿੱਚ ਹਰ ਇੱਕ ਜਥੇਬੰਦੀ ਦੀ ਸ਼ਮੂਲੀਅਤ ਚਾਹੀਦੀ ਆ, ਹਰ ਇੱਕ ਨੂੰ ਇਹਦੇ ਵਿੱਚ ਇਨਵਾਈਟ ਕਰਨਾ ਚਾਹੀਦਾ ਹੈ। ਸੋ ਅੱਜ ਵੀ, ਕੱਲ੍ਹ ਵੀ ਮੈਂ ਲਾਈਵ ਕਿਉਂਕਿ ਹੋ ਰਿਹਾ, ਬੇਨਤੀ ਕਰਦਾ ਹਰ ਜਥੇਬੰਦੀ ਇਹਦੀ ਮੈਂਬਰ ਬਣ ਸਕਦੀ ਹੈ। ਕਿਸੇ ਜਥੇਬੰਦੀ ਨੂੰ ਇਹਦੇ ਥੱਲੇ ਨਹੀਂ ਲੱਗਣ ਦੀ ਲੋੜ। ਆਪਣੀ ਜਥੇਬੰਦੀ 'ਚ ਜਿਹੜਾ ਮਰਜ਼ੀ ਕੰਮ ਕਰੋ, ਵੱਧ ਚੜ੍ਹ ਕੇ ਕਰੋ। ਇਹਦੇ ਵਿੱਚ ਆਪਾਂ ਸਮੁੱਚੇ ਤੌਰ 'ਤੇ ਰਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਭਾਈ ਜਗਤਾਰ ਸਿੰਘ ਹਵਾਰਾ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਪੰਜਾਬ 'ਚ ਮੋਰਚੇ 3-4 ਥਾਂ ਲੱਗੇ ਸੀ, ਉਹ ਚਾਹੁੰਦੇ ਸੀ ਉਹ ਮੋਰਚਾ ਇੱਕ ਥਾਂ ਲੱਗੇ, ਆਪਣੀ ਤਾਕਤ ਇੱਕ ਥਾਂ ਇਕੱਠੀ ਹੋਵੇ। ਇਸੇ ਤਰ੍ਹਾਂ ਬੇਸ਼ੱਕ ਦੀ ਵੱਖ-ਵੱਖ ਜਥੇਬੰਦੀਆਂ ਕੋਈ ਮਾੜੀ ਗੱਲ ਨਹੀਂ, ਆਪਣੀ ਕੰਪੀਟੀਸ਼ਨ ਹੈ ਵੀ ਉਹ ਜ਼ਿਆਦਾ ਕੰਮ ਕਰਦਾ ਤਾਂ ਅਸੀਂ ਜ਼ਿਆਦਾ ਕਰਦੇ, ਅੱਜ ਲੋਕ ਇੱਕ ਦੂਜੇ ਨੂੰ ਖਰਾਬ ਨਾ ਕਰੀਏ। ਪਰ ਕਲੈਕਟਿਵਲੀ
ਜਿਹੜੇ ਪੰਥਕ ਮੁੱਦੇ ਆ 3 4 5 7 ਮੁੱਦੇ ਜਿਹੜੇ ਹੈਗੇ ਉਹਨਾਂ ਤੇ ਜੇ ਪਾਰਲੀਮੈਂਟ ਦੇ ਪਲੇਟਫਾਰਮ ਤੋਂ ਆਪਾਂ ਕੰਮ ਰਲ ਕੇ ਕਰੀਏ। ਇੱਥੇ ਸਾਰੇ ਬਰਾਬਰ ਹੀ ਆ, ਕੋਈ ਕਿਸੇ ਨੂੰ ਤਨਖਾਹ ਨਹੀਂ ਮਿਲਦੀ, ਕੋਈ ਨੀਵਾਂ ਜਾਂ ਉੱਚਾ ਨਹੀਂ ਹੈ। ਸੋ ਸਾਰਿਆਂ ਨੂੰ ਬੇਨਤੀ ਆ ਕਿ ਜ਼ਰੂਰ ਕੰਸੀਡਰ ਕਰੋ, ਸਾਰੇ ਗੁਰਦੁਆਰਿਆਂ ਨੂੰ ਵੀ ਬੇਨਤੀ ਆ ਜ਼ਰੂਰ ਕੰਸੀਡਰ ਕਰੋ। ਯੂਰਪ ਦੇ ਵਿੱਚ UK ਵਿੱਚ ਸ਼ਾਇਦ ਹੋਰ ਦੇਸ਼ਾਂ 'ਚ ਵੀ ਇੱਦਾਂ ਹੋਵੇ, ਮੈਨੂੰ ਗਿਆਨ ਨਹੀਂ ਹੈ। ਭਾਰਤੀ ਜਿਹੜੀਆਂ ਕੌਂਸਲੇਟ ਆ ਉਹ ਕਾਫੀ ਇਨਫਲੂਐਂਸ ਰੱਖਦੀਆਂ ਗੁਰਦੁਆਰਿਆਂ ਦੇ ਵਿੱਚ। UK ਦੇ ਵਿੱਚ ਤਾਂ ਉਹ ਲੋਕਾਂ ਨੂੰ ਦੱਸਦੇ ਆ ਵੀ ਕਿਹੜੇ ਉਮੀਦਵਾਰ ਨੂੰ ਵੋਟ ਪਾਉਣੀ ਗਈ ਸੀ। ਸੋ ਸੁਚੇਤ ਰਹਿਣਾ, ਆਪਣੇ ਜਿਹੜੇ ਪ੍ਰਤੀਨਿਧ ਆਪ ਚੁਣਨੇ ਉਹ 'ਚ ਭਾਰਤ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਚਾਹੀਦੀ, ਸੁਚੇਤ ਰਹਿਣਾ। ਤੇ ਬਾਕੀ ਮਤੇ ਲਿਆਂਦੇ ਤੁਸੀਂ, ਮੈਂ ਚਾਹੁੰਦਾ ਇਹ 5 ਮਿੰਟ ਹੀ ਲੱਗਣੇ ਆ। ਜਿਹੜੇ ਮਤੇ ਪਾਸ ਕੀਤੇ ਸੀ ਉਹ ਵੀ ਜਿਹੜੀਆਂ ਇੱਥੇ ਸੰਗਤਾਂ ਹਾਜ਼ਰ ਆ ਸੁਣ ਲੈਣ ਤੇ ਉਸ ਤੋਂ ਬਾਅਦ ਫਿਰ ਜਿਹੜੀ ਸਮਾਪਤੀ ਹੈ ਕੀਤੀ ਜਾਵੇਗੀ। ਸੋ ਭਾਈ ਗੁਰਚਰਨ ਸਿੰਘ ਤੇ ਉਹਨਾਂ ਦੀ ਟੀਮ ਦਾ ਤੇ ਇੱਥੇ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਟਾਈਮ ਕਾਫੀ ਹੋ ਗਿਆ ਹੈ। ਮੈਂ ਜਿਨ੍ਹਾਂ ਤੋਂ ਆਈਆਂ ਹੋਈਆਂ ਪੰਥਕ ਸ਼ਹੀਦਾਂ ਜਿਨ੍ਹਾਂ ਦੇ ਨਾਂ ਤੋਂ ਰਹਿ ਗਿਆ ਹੋਵਾਂ ਇੰਗਲੈਂਡ ਤੋਂ, ਮਤਾ ਖੇਮਾ ਦਾ ਜਾਚਕ ਹਾਂ ਭਾਈ ਗੁਰਦੇਵ ਸਿੰਘ ਜੀ ਜੋ ਡਾਕਟਰ ਅਮਰਜੀਤ ਸਿੰਘ ਜੀ ਦੇ ਨਾਲ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਇਸੇ ਤਰ੍ਹਾਂ ਮੀਡੀਆ ਦੇ ਵਿੱਚ ਪੰਜਾਬ ਚੈਨਲ ਤੋਂ ਭਾਈ ਸ਼ਿਗਾਰਾ ਸਿੰਘ ਜੀ ਤੇ ਉਹਨਾਂ ਦੇ ਨਾਲ ਜੁਨ ਸੁਣੀ ਆਏ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਧ ਸੰਗਤ ਜੀ, ਜੋ 2 ਦਿਨਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜੋ ਮਤੇ ਪਾਸ ਕੀਤੇ ਗਏ ਹਨ, ਮੈਂ ਜਲਦੀ ਉਹਨਾਂ ਨੂੰ ਮਤਿਆਂ ਤੋਂ ਆਪ ਜੀ ਦਾ ਧਿਆਨ ਤੇ ਉੱਥੇ ਪਾਸ ਕੀਤੇ ਗਏ ਹਨ ਉਹ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾ ਦਿੰਦਾ ਹਾਂ। ਮਤਾ ਨੰਬਰ 1, ਵਰਲਡ ਸਿੱਖ ਪਾਰਲੀਮੈਂਟ 1986 ਅਤੇ 2015 ਦੀ ਸਰਬੱਤ ਖਾਲਸਾ ਇਕੱਠਾਂ ਦੇ ਮਤਿਆਂ ਦੇ ਆਧਾਰ ਤੇ ਸਿੱਖਾਂ ਦੇ ਵੱਖਰੇ ਰਾਜ ਖਾਲਿਸਤਾਨ ਦੀ ਪ੍ਰਾਪਤੀ ਦੀ ਸਹਿ ਕੌਮ ਦੇ ਸਵੈ ਨਿਰਣੇ ਦੇ ਅਧਿਕਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਅਤੇ ਅਤਿਆਚਾਰਾਂ ਦੇ ਮੱਦੇਨਜ਼ਰ ਇਹ ਸਾਡਾ ਜਾਇਜ਼ ਨਿਸ਼ਾਨਾ ਹੈ। ਭਾਰਤ ਸਰਕਾਰ ਖਿਲਾਫ ਸਿੱਖਾਂ ਦੇ ਸੰਘਰਸ਼ ਨੂੰ ਸਿੱਖ ਧਰਮ, ਰਾਜਨੀਤਿਕ ਪਰੰਪਰਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੁਆਰਾ ਸਮਰਥਨ ਪ੍ਰਾਪਤ ਹੈ। ਵਰਲਡ ਸਿੱਖ ਪਾਰਲੀਮੈਂਟ ਭਾਰਤੀ ਸਰਕਾਰ ਦੁਆਰਾ ਸ਼ਹੀਦ ਕੀਤੇ ਗਏ ਸਿੱਖਾਂ ਦੀਆਂ ਅਮੁੱਲ ਕੁਰਬਾਨੀਆਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੀ ਹੈ। ਭਾਰਤ ਸਰਕਾਰ ਨੂੰ ਭੁਲੇਖਾ ਹੈ ਕਿ ਉਹਨਾਂ ਵੱਲੋਂ ਵਰਤੀ ਵੈਸ਼ੀ ਤਾਕਤ ਸਿੱਖਾਂ ਨੂੰ ਝੁਕਾ ਸਕਦੀ ਹੈ। ਸਿੱਖ ਕੌਮ ਨੇ ਪਹਿਲਾਂ ਵੀ ਸਾਮਰਾਜੀ ਸ਼ਕਤੀਆਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਅਸੀਂ ਅਵੱਸ਼ ਹੀ ਅੱਗੇ ਵੀ ਅਜਿਹਾ ਹੀ ਕਰਾਂਗੇ। ਖਾਲਿਸਤਾਨ ਦੀ ਪ੍ਰਾਪਤੀ ਹੀ ਸਾਡੇ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਹੈ ਅਤੇ ਆਪਣੇ ਸੁਨਹਿਰੇ ਭਵਿੱਖ ਲਈ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਮਤਾ ਨੰਬਰ 3, ਵਰਲਡ ਸਿੱਖ ਪਾਰਲੀਮੈਂਟ ਮਨੁੱਖੀ ਅਧਿਕਾਰ ਕਮੇਟੀ HRC ਵੱਲੋਂ ਕੀਤੇ ਕੰਮ ਲਈ ਪ੍ਰਸ਼ੰਸਾ ਕਰਦੀ ਹੈ, ਜਿਸ ਨੇ 1966 ਦੇ ਸਿਵਲ ਐਂਡ ਪੋਲੀਟੀਕਲ ਰਾਈਟਸ ਦੇ ਅੰਤਰਰਾਸ਼ਟਰੀ ਇਕਰਾਰ ਦੇ ਤਹਿਤ ਭਾਰਤ ਦੀ ਤਾਜ਼ਾ ਸਮੀਖਿਆ ਤੋਂ ਬਾਅਦ ਸਿੱਖਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਭਾਰਤ ਨੂੰ ਜਵਾਬਦੇਹ ਠਹਿਰਾਇਆ ਹੈ। HRC ਨੇ ਰਸਮੀ ਤੌਰ ਤੇ ਭਾਰਤ ਨੂੰ ICCPR ਦੀ ਧਾਰਾ 1 ਜੋ ਸਵੈ ਨਿਰਣੇ ਦੇ ਅਧਿਕਾਰ ਨਾਲ ਸੰਬੰਧਿਤ ਹੈ ਦੇ ਵਿਰੁੱਧ ਆਪਣਾ ਇਤਰਾਜ਼ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਅਸੀਂ ਸਿੱਖਾਂ ਵਿਰੁੱਧ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਤੇ ਮੁਕੱਦਮਾ ਚਲਾਉਣ ਅਤੇ ਸਜ਼ਾਵਾਂ ਦੇਣ ਲਈ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਦੀ ਸਥਾਪਨਾ ਦੀ ਪੈਰਵਾਈ ਕਰਾਂਗੇ। ਮਤਾ ਨੰਬਰ 4, ਹਾਲ ਹੀ ਦੇ ਸਮਿਆਂ ਵਿੱਚ ਚੱਲ ਰਹੀਆਂ ਲੜਾਈਆਂ ਆਦਿ ਸ਼ਾਮ ਵਿੱਚ ਹੋਏ ਜਾਨੀ ਮਾਲੀ ਨੁਕਸਾਨ ਦੇ ਮੱਦੇਨਜ਼ਰ ਵਰਲਡ ਸਿੱਖ ਪਾਰਲੀਮੈਂਟ ਸ਼ਾਂਤੀ ਦੀ ਵਕਾਲਤ ਕਰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਮਸਲਿਆਂ ਨੂੰ ਗੱਲਬਾਤ ਨਾਲ ਹੱਲ ਕਰਨ ਦੀ ਵਕਾਲਤ ਕਰਦੀ ਹੈ। ਪਾਰਲੀਮੈਂਟ ਸੰਯੁਕਤ ਰਾਸ਼ਟਰ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਿੰਸਾ ਦੇ ਵਾਧੇ ਨੂੰ ਰੋਕਣ ਤੇ ਸ਼ਾਂਤੀਪੂਰਨ ਸਹਿ ਹੋਂਦ ਨੂੰ
ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਕੂਟਨੀਤਿਕ ਯਤਨਾਂ ਨੂੰ ਤਰਜੀਹ ਦੇਣ ਦੀ ਗੱਲ ਕਰਦੀ ਹੈ। ਮਤਾ ਨੰਬਰ 5 ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸੰਨ 2003 ਵਿੱਚ ਦੰਦਮਾ ਸਾਹਿਬ ਦੀ ਧਰਤੀ ਤੋਂ ਜਾਰੀ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵਰਲਡ ਸਿੱਖ ਪਾਰਲੀਮੈਂਟ ਬਹੁ ਸੰਮਤੀ ਨਾਲ ਮਾਨਤਾ ਦਿੰਦੀ ਹੈ ਅਤੇ ਪੂਰੀ ਕੌਮ ਨੂੰ ਬੇਨਤੀ ਕਰਦੀ ਹੈ ਕਿ ਸਾਰੇ ਇਤਿਹਾਸਕ ਦਿਹਾੜਿਆਂ ਅਤੇ ਗੁਰਪੁਰਬਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਉਣ। ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੁਰਦੁਆਰਿਆਂ, ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇੱਕ ਰੂਪ ਵਿੱਚ ਸਾਰੇ ਦਿਹਾੜੇ ਅਤੇ ਗੁਰਪੁਰਬ ਮਨਾਉਣ ਲਈ ਪ੍ਰੇਰਿਤ ਕਰਨ। ਵਰਲਡ ਸਿੱਖ ਪਾਰਲੀਮੈਂਟ ਅੱਗੇ ਤੋਂ ਇੱਕ ਸਾਲਾਨਾ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਛਾਪੇਗੀ, ਜਿਸ ਵਿੱਚ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਮੁੱਖ ਰੂਪ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਮਤਾ ਨੰਬਰ 6 ਵਰਲਡ ਸਿੱਖ ਪਾਰਲੀਮੈਂਟ ਪੂਰੀ ਦੁਨੀਆ ਵਿੱਚ ਆਜ਼ਾਦੀ ਪਸੰਦ ਸਿੱਖਾਂ ਦੀ ਟਾਰਗੇਟ ਕਿਲਰ ਦੇ ਨਾਮ ਦਿੱਤਾ ਗਿਆ ਹੈ, ਜਿਸ ਦੀ ਨਿਖੇਧੀ ਕਰਦੀ ਹੈ। ਪਾਕਿਸਤਾਨ ਅੰਦਰ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ, ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਤੇ ਯੂਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਕਾਇਰਾਨਾ ਹਮਲਾ ਕਰਕੇ ਸ਼ਹੀਦ ਕਰਨਾ ਭਾਰਤ ਸਰਕਾਰ ਦੀ ਬੁਖਲਾਹਟ ਦਾ ਪ੍ਰਗਟਾਵਾ ਹੈ। ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਕਾਰਕੁਨਾਂ ਨੂੰ ਪੁਲਿਸ ਵੱਲੋਂ ਨਿਸ਼ਾਨਾ ਬਣਾ ਕੇ ਤੰਗ ਪਰੇਸ਼ਾਨ ਕਰਨ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ ਅਤੇ ਹਰ ਮੁਸ਼ਕਲ ਦਾ ਇਕਜੁੱਟ ਹੋ ਕੇ ਸਾਹਮਣਾ ਕਰਾਂਗੇ। ਮਤਾ ਨੰਬਰ 7 ਸਿੱਖ ਕੌਮ ਭਾਰਤ ਸਰਕਾਰ ਵੱਲੋਂ ਨਵੰਬਰ 1984 ਵਿੱਚ ਸਿੱਖਾਂ ਦੀ ਕੀਤੀ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ। ਵਰਲਡ ਸਿੱਖ ਪਾਰਲੀਮੈਂਟ ਸਮੂਹ ਸਿੱਖਾਂ ਨੂੰ ਅਪੀਲ ਕਰਦੀ ਹੈ ਕਿ ਉਹ ਨਵੰਬਰ ਦਾ ਪਹਿਲਾ ਹਫ਼ਤਾ ਕਾਲੇ ਹਫ਼ਤੇ ਵਜੋਂ ਮਨਾਉਂਦੇ ਹੋਏ ਪੂਰੀ ਦੁਨੀਆ ਦੇ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਕੀਤੇ ਕਤਲੇਆਮ ਪ੍ਰਤੀ ਜਾਣਕਾਰੀ ਦੇਣ। ਆਪਣੇ ਆਪਣੇ ਸ਼ਹਿਰਾਂ ਵਿੱਚ ਭਾਰਤ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣ। ਮਤਾ ਨੰਬਰ 8 ਪੰਜਾਬ ਅਤੇ ਵਿਦੇਸ਼ਾਂ ਵਿੱਚ ਇੱਕ ਡੂੰਘੀ ਸਾਜ਼ਿਸ਼ ਅਧੀਨ ਸਿੱਖਾਂ ਦਰਮਿਆਨ ਸਨਾਤਨਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇੱਕ ਅੰਗ ਦੱਸਣ ਦੀ ਬਹੁਤ ਜ਼ੋਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਦੀ ਇਸ ਕੋਸ਼ਿਸ਼ ਉੱਤੇ ਵਰਲਡ ਸਿੱਖ ਪਾਰਲੀਮੈਂਟ ਦੀ ਨਜ਼ਰ ਹੈ ਅਤੇ ਸਿੱਖ ਕੌਮ ਨੂੰ ਉਹ ਕਿਸੇ ਤਰ੍ਹਾਂ ਵੀ ਸਨਾਤਨਵਾਦ ਨੂੰ ਸਿੱਖੀ ਦਾ ਹਿੱਸਾ ਨਾ ਬਣਨ ਦੀ ਅਪੀਲ ਕਰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਾਰਨ ਆਪਣੀ ਨਿਆਰੀ ਸਿੱਖ ਹੋਂਦ ਹਾਸੀ ਦਾ ਝੰਡਾ ਬੁਲੰਦ ਕਰਨ ਅਤੇ ਬ੍ਰਾਹਮਣਵਾਦ ਦੇ ਹਮਲਿਆਂ ਨੂੰ ਪਛਾੜਨ ਦੀ ਅਪੀਲ ਕਰਦੀ ਹੈ। ਮਤਾ ਨੰਬਰ 9 ਵਰਲਡ ਸਿੱਖ ਪਾਰਲੀਮੈਂਟ ਸਿੱਖਾਂ ਦੀ ਕਰਮ ਭੂਮੀ ਪੰਜਾਬ ਅੰਦਰ ਉਹਨਾਂ ਸਮੂਹ ਜਥੇਬੰਦੀਆਂ ਦੀ ਹਮਾਇਤੀ ਹੈ ਜੋ ਜ਼ਮੀਨੀ ਪੱਧਰ ਉੱਤੇ ਜਾ ਕੇ ਪੰਜਾਬ ਦੇ ਭਲੇ ਲਈ ਕੰਮ ਕਰਦੀਆਂ ਹਨ ਤੇ ਪੰਜਾਬ ਦੇ ਬਾਜੂ ਮੰਡਲ, ਪੰਜਾਬ ਦੇ ਸਮਾਜ ਅਤੇ ਪੰਜਾਬ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਕੀਮਤੀ ਵਸੀਲੇ ਲਗਾਉਂਦੇ ਹਨ। ਮਤਾ ਨੰਬਰ 10 ਵਰਲਡ ਸਿੱਖ ਪਾਰਲੀਮੈਂਟ ਭਾਰਤ ਅੰਦਰ ਵਸਦੀਆਂ ਕੌਮਾਂ ਅਤੇ ਘੱਟ ਗਿਣਤੀ ਸਮੂਹਾਂ ਜਿਨ੍ਹਾਂ ਵਿੱਚ ਕਸ਼ਮੀਰੀ, ਨਾਗੇ, ਤਾਮਿਲ, ਮਿਜ਼ੋ, ਦਲਿਤ ਅਤੇ ਹੋਰ ਕੌਮਾਂ ਸ਼ਾਮਲ ਹਨ, ਉਹਨਾਂ ਦੀ ਆਜ਼ਾਦੀ ਅਤੇ ਸਵੈ ਨਿਰਣੇ ਦੇ ਅਧਿਕਾਰ ਦੀ ਹਮਾਇਤੀ ਹੈ ਅਤੇ ਭਾਰਤ ਤੋਂ ਆਜ਼ਾਦੀ ਦੇ ਉਹਨਾਂ ਦੇ ਹੱਕੀ ਸੰਘਰਸ਼ਾਂ ਦਾ ਡਟ ਕੇ ਸਮਰਥਨ ਕਰਦੀ ਹੈ। ਇਹ ਸਨ ਜੋ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੇ ਬੜੀ ਪੜਚੋਲ ਕਰਕੇ ਇਹ 10 ਮਤੇ ਪਾਸ ਕੀਤੇ ਹਨ ਤੇ ਅੱਜ ਵੀ ਸੰਗਤਾਂ ਦੇ ਸਨਮੁਖ ਕੀਤੇ ਹਨ। ਦਾਸ ਜੀਕਾਰਾ ਛੱਡਦਾ ਹੈ, ਆਪ ਜੀ ਨੇ ਵੀ ਪ੍ਰਵਾਨਗੀ ਦੇਣੀ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸਾਧ ਸੰਗਤ ਜੀ, ਇੱਥੇ ਹੀ ਜੋ ਸਮਾਗਮ ਦੀ ਸਮਾਪਤੀ ਹੈ, ਹੁਣ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੇ ਦੀਆਂ ਸਾਰੀਆਂ ਪੰਥਕ ਸ਼ਖਸੀਅਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਂਝੇ ਰੂਪ ਵਿੱਚ ਡਾਕਟਰ ਅਮਰਜੀਤ ਸਿੰਘ ਜੀ ਹੁਣਾਂ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ, ਗੁਰੂ ਦੀ ਬਖਸ਼ਿਸ਼, ਸੰਗਤਾਂ ਦਾ ਆਸ਼ੀਰਵਾਦ, ਆਪਾਂ ਉਹਨਾਂ ਦਾ ਸਾਂਝੇ ਰੂਪ ਵਿੱਚ ਸਨਮਾਨ ਕਰੀਏ। ਮੈਂ ਸਾਰੀਆਂ ਹੀ ਇੱਥੇ ਦੀਆਂ ਪੰਥਕ ਜਥੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਹਰੋਂ ਹੈ ਸਾਰੇ ਸੰਗਤਾਂ ਨੂੰ ਬੇਨਤੀ ਕਰਦਾ, ਸਿੰਘਾਂ ਨੂੰ ਵੀ ਉਹ ਅੱਗੇ ਆ ਜਾਣ। ਸਾਡੇ ਗੁਰਦੁਆਰਾ ਸਾਹਿਬ ਦੇ ਵਜ਼ੀਰ ਸਾਹਿਬ ਵੀ ਉਹਨਾਂ ਨੂੰ ਬੇਨਤੀ ਆ ਕਿ ਉਹ ਆਉਣ। ਆਓ ਆਪਾਂ ਸਾਂਝੇ ਰੂਪ ਵਿੱਚ ਡਾਕਟਰ ਸਾਹਿਬ ਜੀ ਦਾ ਸਨਮਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਭਾਈ ਸਾਹਿਬ ਜੀ ਹੁਣਾਂ ਨੂੰ ਬੇਨਤੀ ਕਰਾਂਗਾ, ਉਹ ਆਨੰਦ ਸਾਹਿਬ ਦੇ ਜਾਪ ਕਰਨ ਇੱਕ ਵਾਰੀ ਫੇਰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀਆਂ ਸਮੁੱਚੀਆਂ ਸੰਗਤਾਂ ਤੋਂ ਕਿ ਉਹਨਾਂ ਨੂੰ ਅਸੀਂ 1 ਘੰਟਾ ਅੱਜ ਉਹਨਾਂ ਦਾ ਟਾਈਮ ਵੱਧ ਲਿਆ ਹੈ। ਇਸ ਦੇ ਨਾਲ ਬੇਨਤੀ ਹੈ ਕਿ ਅਗਲੇ ਹਫ਼ਤੇ ਸਾਡੇ ਉਸ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧਿਆਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ ਦਾ ਸ਼ਹਾਦਤ ਦਿਹਾੜਾ ਹੈ। ਆਪਣੇ ਕੋਲ ਗੁਰਪ੍ਰਤਾਪ ਸਿੰਘ ਪਦਮ ਦਾ ਜਿਹੜਾ ਢਾਡੀ ਜਥਾ ਹੈ ਉਹ ਪਹੁੰਚ ਰਿਹਾ ਹੈ। ਆਪਾਂ ਸਿੱਖ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਅਗਲੇ ਹਫ਼ਤੇ ਆਪਾਂ ਵੱਧ ਤੋਂ ਵੱਧ ਉਸ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਲ ਹੋਣਾ। ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राम कली महला तीजा, आनंद ओंकार सतगुर प्रसाद। आनंद पाया मेरी माए, सतगुरु मैं पाया, सतगुरु ता पाया सहज सेती मन वजिया वादाई। राग रतन परवार परिया शब्द गावनिया, शब्दों ता गाओ हरि केरा मन जिनी वसाया। कह नानक नंद होआ सतगुरु मैं पाया, ए मन मेरे तू सदा रहो हर नाले, हर नाल रहो तुम मन मेरे दुख सब विसारना। अंगीकारो करे तेरा कारज सब सवारना, सब नांगला समरथ स्वामी सो क्यों मनो विसारे। कह नानक मन मेरे सदा रहो हर नाले, साचे साहेबा क्या नहीं करते रे, हर
ਤਾਂ ਤੇਰਾ ਸਭ ਕਿਛ ਹੈ, ਜਿਸ ਨੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰਤੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਇਨ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨੀ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਹੋ। ਦਿਸਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਪੁਦ ਵਸ ਕੀਤੇ, ਕਾਲ ਕੰਠ ਕੁਮਾਰੇ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਦਾਸ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਮੁਕਤੇ ਹੋਏ ਸੁਭਾਗਿਆਕਾਰੀ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਈ। ਅਰਜਨ ਹਰ ਗੋਬਿੰਦਨ, ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰਨੋਂ ਨਿਦਿਆਵੇ ਢਾਏ। ਸਭ ਥਾਏ ਹੋਏ ਸਹਾਈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਏ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਜੀ ਕਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਤੋਂ ਸਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਡਿਗ ਚਲਾਈ ਡਿਗ ਵਾਹੀ। ਦੇਖ ਕੇ ਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ। ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਰ ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲਹਾਈਆਂ, ਚਰਖੀਆਂ ਤੇ ਚੜੇ। ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਿਹਾਰਿਆ, ਸਿੱਖੀ ਸਦਕ ਕੇਸਾਂ ਸਵਾਸਾਂ ਨਾਲ ਨਿਭਾਏ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਿਆ ਮਨ ਕਾ ਸਦਕਾ, ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ।
ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੇਠ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਰ ਦਾਨ, ਭਰੋਸਾ ਦਾਨ, ਨਾਨਾ ਸਿਰਦਾਨ ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੇ ਮਤ ਦਾ ਰਾਖਾ, ਆਪ ਕਾਲ ਪੁਰਖ ਵਾਹਿਗੁਰੂ। ਹੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਦੇ ਦਰ ਕਰਦੇ ਦਾਸਰੇ। ਵਰਲਡ ਸਿੱਖ ਪਾਰਲੀਮੈਂਟ ਦੇ 5ਵੇਂ ਸਾਲਾਨਾ ਇਜਲਾਸ ਵਿੱਚ ਅੱਜ ਤੀਸਰੇ ਦਿਨ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਹਫ਼ਤਾਵਾਰੀ ਦੀਵਾਨ ਸਜਾਏ। ਸਜੇ ਹੋਏ ਦੀਵਾਨਾਂ ਦੇ ਅੰਦਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਪਾਤਸ਼ਾਹ ਜੀਓ ਵਿਚਾਰਾਂ ਕੀਤੀਆਂ ਗਈਆਂ। ਆਪ ਜੀ ਨੇ ਕਿਰਪਾ ਕਰਨੀ, ਦਇਆ ਕਰਨੀ, ਸਮੁੱਚੇ ਪੰਥ ਦਰਦੀਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਕੇ ਬੇਗਮਪੁਰਾ ਸ਼ਹਿਰ ਕੋ ਨਾਓ ਦੇ ਮਾਵਾਕ ਅਨੁਸਾਰ ਖਾਲਸਤਾਨ ਦੀਆਂ ਦਾਤਾਂ ਬਖਸ਼ਣੀਆਂ, ਆਜ਼ਾਦੀ ਬਖਸ਼ਣੀ ਜੀਓ। ਗਰੀਬ ਨਵਾਜ ਪਾਤਸ਼ਾਹ ਜੀਓ ਇਸ ਪਰਬਤ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਅਨੇਕਾਂ ਪੰਥ ਦਰਦੀਆਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ। ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਦੇ ਅੰਦਰ ਪ੍ਰਵਾਨ ਕਰਨੀਆਂ ਜੀਓ। ਕਿਰਪਾ ਕਰਨੀ ਦੇ ਸਮੁੱਚੇ ਮੈਂਬਰ ਸਹਿਬਾਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ। ਆਉਣ ਵਾਲੇ ਸਮੇਂ ਅੰਦਰ ਇਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿਰ ਜੋੜ ਕੇ ਬੈਠਣ ਦਾ ਬਲ ਉਦਮ ਚਾਉ ਬਖਸ਼ਣਾ ਦਿਓ। ਸਮੁੱਚੀ ਸੰਗਤ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਅਤੇ ਬੇਅੰਤ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਬੇਨਤੀ ਹੈ। ਆਪ ਜੀ ਕਿਰਪਾ ਕਰਨੀ, ਰਹਿਮਤ ਕਰਨੀ, ਬੰਦੀ ਸਿੰਘਾਂ ਨੂੰ ਰਿਹਾਈਆਂ ਬਖਸ਼ਣੀਆਂ ਜੀਓ। ਪਾਤਸ਼ਾਹ ਜੀਓ ਇਹਨਾਂ ਸਮਾਗਮਾਂ ਦੇ ਅੰਦਰ ਬੇਅੰਤ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਗਈਆਂ। ਸਭਨਾਂ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ ਘਰ ਦੇ ਅੰਦਰ ਪ੍ਰਵਾਨ ਕਰਨੀਆਂ ਜੀਓ। ਗਰੀਬ ਨਵਾਜ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਦੇ ਦਰ ਤੇ ਬੇਅੰਤ ਸੰਗਤਾਂ ਹਾਜ਼ਰ ਹੋਈਆਂ। ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਗੁਰਸਿੱਖੀ ਦਾਨ ਨਾਮ ਦੀਆਂ ਦਾਤਾਂ ਬਖਸ਼ ਕੇ ਨਵਾਜਣਾ ਦੇ। ਕਿਰਪਾ ਕਰਨੀ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜਥੇਬੰਦੀਆਂ ਦੇ ਅੰਦਰ
ਆਪਸੀ ਪ੍ਰੇਮ ਇਤਵਾਗ ਬਖਸ਼ਣਾ ਜੀਓ। ਪਾਤਸ਼ਾਹ ਜੀ ਆਪ ਜੀ ਦੇ ਡਰ ਕਰਦੇ ਸੇਵਕ ਸਤਿਕਾਰ ਜੋ ਭੈਣ ਜੀ ਗੁਰਨਾਮ ਕੌਰ ਜੀ, ਤਿਨਾਂ ਦੀ ਤੰਦਰੁਸਤੀ ਦੇ ਰੁਗਤਾ ਦੀ ਅਰਦਾਸ ਬੇਨਤੀ ਹੈ ਜੀ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਜੀ ਕਿਰਪਾ, ਪਾਵਨ ਪਵਿੱਤਰ ਮੁਖ ਵਾਗ ਬਖਸ਼ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਹੀ ਨਾਮ ਚੇਤੇ ਆਵੇ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੇ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੰਭ ਵਿਕੰਦੜੀ ਜੇਲਹਾ, ਕਿੰਨਾ ਸਾਵੀ ਟੋਲ। ਤਨ ਜੜਾਈ ਆਪਣੇ, ਲਹਾ ਸੁਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸ਼ਾਹ ਜਿਸ ਪਾਸ ਬੈਠਿਆ ਸਭਨਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ। ਜਾਂ ਕਉ ਓਟ ਤੁਹਾਰੀ, ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਬਿਆਪੈ। ਜਾਂ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ। ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ। ਅੰਤ ਚਲੇ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ। ਜਾ ਕੋ ਕਿਰਪਾ ਧਾਰੀ। ਸੋ ਸੁਖਿਆ ਧਨ ਉਸ ਜਨਮਾ।
ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ